सद के हुक्म दे दिता, जाओ हरमंदिर साहब ते चढ़ के जाओ ते जिवें मर्जी संतां नूं गिरफ्तार करके लैके आओ। मैं मीडिया ते कल एक खबर पढ़ रहा सी भी जदों फौजियां नूं ट्रेनिंग दित्ती जाती सी ना हरमंदिर साहब ते जाके तुसीं की करना, इन्हां सारियां गल्लां दा साडे लीडरां नूं पता सी कि जिहड़े बंदे उत्थे ट्रेनिंग करते सी कहंदे उत्थे गुरु ग्रंथ साहब महाराज दा स्वरूप भी लिजांदा गया सी, ਉਹਦੀ ਬੇਅਦਬੀ ਕਰਦੇ ਸੀ। ਉਹਨਾਂ ਬੰਦਿਆਂ ਨੇ ਪਹਿਲਾਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਆ, ਫਿਰ ਸਾਡੇ ਲੀਡਰਾਂ ਨੇ ਪੰਥ ਨਾਲ ਗਰਦਾਰੀ ਕੀਤੀ ਹੈ। ਗਰਦਾਰੀ ਕਰਕੇ ਸਰਕਾਰ ਦੇ ਨਾਲ ਰਲ ਗਏ। ਸੋ ਇੰਦਰਾ ਨੇ ਹੁਕਮ ਕੀਤਾ ਵੀ ਜਾਓ। एक शहर कहता भी 4:40 ते जदों सी चली गोली, 4:40 ते जदों सी चली गोली, कई सूर में सिंह सरदार मर गए, मरे बीबियां बच्चे बुजुर्ग सिंघो, सेवा करते कई सेवादार मर गए, कोई जपजी साहब आचार्य सी ते कई पढ़ते आसा दी वार मर गए। अकाल तख्त के पिछे जो रहन वाले भंडाल सारे दे सारे परिवार मर गए। फिर शांति का कितों जाप हुंदा, जदों अपनी अणख नूं कोई सट मारे तो फिर शांति का कितों जाप हुंदा। उस वेले कोई जमदा हरी ललुआ, उस वेले कोई पैदा प्रताप हुंदा। जुल्म करना जेकर पाप कहंदे, जुल्म झलना भी महापाप हुंदा। उस कौम नूं सदा इतिहास पूजे जिहने देश नहीं मारिया आप हुंदा। भावें सिंह सूरमे उत्थे थोड़े सन, पर उन्हां दी ब्योतबंदी जिहड़ी सी ना, उहनूं सरकार नहीं सी जानदी। उहनूं जिहड़े चढ़ के आए सी वो नहीं सी जानदे। जदों दर्शनी बेड़ी के अंदर लंघण लगे ना, उन्होंने कोई अंदर लंघने नहीं दिता। उन्होंने इस गल का भी पता नहीं लगा कि गोली किधरों आनी है, क्योंकि जनरल सवेग सिंह ने सारी मोर्चाबंदी की हुई सी। जनरल सवेग सिंह नूं सिख करके
ਪਾਕਿਸਤਾਨ ਦੀ ਜੰਗ ਉਹਨੇ ਜਿੱਤੀ ਸੀ, ਬੰਗਲਾਦੇਸ਼ ਉਹਨੇ ਬਣਾਇਆ ਸੀ, ਬੰਗਲਾਦੇਸ਼ ਦੀ ਫੌਜ ਦੇ ਹਥਿਆਰ ਉਹਨੇ ਸਟਾਏ ਸੀ, ਪਰ ਸਿੱਖ ਕਰਕੇ ਨਾ ਉਹਦੇ ਨਾਲ ਧੱਕਾ ਕੀਤਾ ਗਿਆ। ਜਨਰਲ ਤੋਂ ਲਾ ਦਿੱਤਾ। ਸੋ ਉਹਨੂੰ ਵੀ ਇਸ ਗੱਲ ਦਾ ਰੋਸ ਸੀ। ਜਦੋਂ ਜੁਰਮ ਹੁੰਦਾ ਨਾ, ਉਦੋਂ ਜਿਹੜੀ ਚਿਆੜੀ ਉੱਠਦੀ ਨਾ, ਉਹਨੂੰ ਮੁੜ ਕੇ ਬੁਝਾਇਆ ਨਹੀਂ ਜਾ ਸਕਦਾ। ਆ ਜਿਹੜਾ ਸਾਨੂੰ ਰੋਜ਼ ਭੰਡਦਾ ਸੀ ਨਾ, ਇਹਦੇ ਖਿਲਾਫ ਬਿਹਾਰ 'ਚ ਚੰਗਿਆੜੀ ਉੱਠੀ ਆ, ਲਾਲਵੇ ਜ਼ੋਰ, ਬੁੱਝ ਨਹੀਂ ਸਕਦੀ ਅੱਗ, ਲੈ ਬੈਠਣਗੇ ਇਹਨੂੰ। ਸਿੱਖ ਕੌਮ ਵਿੱਚ ਜੇ ਗੁਰਦਾਰ ਨਾ ਹੋਣ ਸਾਡੇ ਲੀਡਰ, ਗੁਰਦਾਰ ਵੀ ਉਹ ਲੀਡਰ ਬਣਦੇ ਨੇ ਜਿਹੜੇ ਟੌਪ ਤੇ ਹੁੰਦੇ ਨੇ। ਬੇਈਮਾਨੀ ਜਹਾਨ ਤੇ ਜ਼ੋਰ ਪਾ ਗਈ, ਤੇ ਯਾਰ ਯਾਰਾਂ ਨਾਲ ਦਗਾ ਕਮਾ ਜਾਂਦੇ, ਵੇ ਬਿਨਾਂ ਮਿੱਠੀਆਂ ਮਿੱਠੀਆਂ ਕਰਨ ਗੱਲਾਂ, ਤੇ ਵਿੱਚੋਂ ਬੁਝੀਆਂ ਨਜ਼ਰਾਂ ਲਾ ਜਾਂਦੇ। ਉਹ ਮੱਝ ਸੁੱਖਾਂ ਦਾ ਪੱਗ ਵਟਾਉਣ ਵਾਲੇ, ਤੇ ਵੇਲੇ ਅੰਤ ਦੇ ਅੱਖਾਂ ਦਿਖਾ ਜਾਂਦੇ, ਬੇਸਮੀ ਮੁੰਡਿਆ ਜੇ ਨਾ ਹੁੰਦਾ ਰੱਬ ਲੁਕਿਆ, ਤੇ ਲੋਕੀ ਵੇਚ ਕੇ ਰੱਬ ਨੂੰ ਖਾ ਜਾਂਦੇ। ਇਹ ਗੱਲ ਬਿਲਕੁਲ ਸੱਚੀ ਆ, ਬੁੱਲੇ ਸ਼ਾਹ ਨੇ ਲਿਖੀ। ਜੇ ਸਾਡੇ ਲੀਡਰਾਂ ਦੇ ਹੱਥ ਰੱਬ ਆ ਜਾਏ ਤਾਂ ਸੱਚੀ ਵੇਚ ਕੇ ਖਾ ਜਾਣਗੇ। ਇੱਕ ਸ਼ਾਇਰ ਨੇ ਗੱਲ ਬੜੀ ਵਧੀਆ ਲਿਖੀ ਆ, ਉਹ ਕਹਿੰਦਾ ਕਵਿਤਾ ਖਾ ਗਈ ਕਥਾ ਨੂੰ, ਤੇ ਚਮਟਾ ਖਾ ਗਿਆ ਰਾਗ, ਲੀਡਰ ਖਾ ਗਿਆ ਧਰਮ ਨੂੰ, ਤੇ ਮਾੜੇ ਦੇਸ਼ ਦੇ ਭਾਗ। ਲੀਡਰਾਂ ਨੇ ਸਾਡੇ ਧਰਮ ਨੂੰ ਵੇਚ ਕੇ ਖਾ ਲਿਆ। ਸੋ ਜਦੋਂ ਕਿਸੇ ਵੀ ਕੌਮ ਜਾਂ ਮੁਲਕ ਅੰਦਰ ਬਾਣ ਆਜ਼ਾਦੀ ਦੀ ਵਗਦੀ ਹੈ, ਉਸੇ ਵੇਲੇ ਫਿਰ ਕੌਮੀ ਪਰਵਾਨਿਆਂ ਨੂੰ ਰਹਿੰਦੀ ਹੋਸ਼ ਨਾਲ ਸੀਸ ਤੇ ਪੱਗਦੀ ਹੈ। ਲੱਖਾਂ ਮਾਖਿਆਂ ਘਰ ਉਜਾੜ ਕੇ ਤੇ ਬੱਤੀ ਇੱਕ ਫਿਰ ਮੋਮ ਦੀ ਜਗਦੀ ਹੈ। ਸ਼ਰਫ ਖੂਨ ਸ਼ਹੀਦਾਂ ਦੇ ਨਿਚੜ ਜਾਂਦੇ, ਮਹਿੰਦੀ ਤਾਂ ਫਿਰ ਸਗਨਾਂ ਦੀ ਲੱਗਦੀ ਹੈ। ਜਦੋਂ ਕਿਸੇ ਮੁਲਕ ਅੰਦਰ ਜਾਂ ਕਿਸੇ ਕੌਮ ਅੰਦਰ ਆਜ਼ਾਦੀ ਦੀ ਹਵਾ ਵਗ ਪਵੇ ਨਾ, ਫਿਰ ਨੌਜਵਾਨ ਜਾਨਾਂ ਮਾਰਨ ਲਈ ਅੱਗੇ ਆ ਜਾਂਦੇ। ਵੈਸੇ ਬਿਰਲੀ ਮਾਂ ਹੁੰਦੀ ਹੈ ਜਿਹੜੀ ਸੂਰਮਿਆਂ ਨੂੰ ਜਨਮ ਦਿੰਦੀ ਹੈ, ਜਿਹੜੀ ਕੌਮ ਤੋਂ ਕੁਰਬਾਨ ਕਰਨ ਲਈ ਰਾਤ ਦਿਨੇ ਆਪਣੇ ਪੁੱਤ ਨੂੰ ਪਾਲਦੀ ਹੈ। ਮਾਂ ਦੀ ਸਿੱਖਿਆ ਜਿਹੋ ਜਿਹੀ ਪੁੱਤਰ ਨੂੰ ਦਿੰਦੀ ਆ, ਪੁੱਤਰ ਉਹੋ ਜਿਹਾ ਹੀ ਕੰਮ ਕਰਦਾ ਹੈ। ਆ ਮੋਦੀ ਦੀ ਮੈਂ ਇੱਕ ਕੱਲ ਸੁਣ ਰਿਹਾ ਸੀ ਮੀਡੀਆ ਤੇ, ਕਹਿੰਦਾ ਜੇ ਕਿਤੇ ਮੇਰੀ ਮਾਂ ਮੈਨੂੰ ਪਹਿਲਾਂ ਛੋਟੇ ਹੁੰਦੇ ਨੂੰ ਚੋਰੀ ਨੂੰ ਰੋਕਦੀ ਤੇ ਮੈਂ ਹਿੰਦੁਸਤਾਨ ਨਾ ਵੇਚਦਾ, ਮੈਨੂੰ ਹੁਣ ਰੋਕਿਆ ਹੀ ਨਹੀਂ। ਮਾਂ ਦਾ ਫਰਜ਼ ਹੈ ਉਹ ਪੁੱਤਰ ਨੂੰ ਚੋਰ ਬਣਾ ਦੇਵੇ, ਉਹ ਸਾਧ ਬਣਾ ਦੇਵੇ, ਉਹ ਸੂਰਮਾ ਬਣਾ ਦੇਵੇ, ਉਹ ਬਲੀ ਬਣਾ ਦੇਵੇ, ਉਹਦੇ ਹਿੱਸੇ ਆ। ਜੇਕਰ ਮਾਵਾਂ ਨਾਲ ਸੂਰਮੇ ਨੂੰ ਜਨਮ ਦੇਵਣ ਤਾਂ ਕੋਈ ਵੀ ਕੌਮ ਨਹੀਂ ਉੱਚੀ ਹੋ ਸਕਦੀ। ਜਿਸ ਕੌਮ ਦੀ ਨਾਰੀ ਨਾ ਹੋਏ ਤੇ ਜੀ ਉਹਨੇ ਪੈਰਾਂ ਦੇ ਉੱਤੇ ਖਲੋ ਸਕਦੀ, ਉਹਨੇ ਕਿਸੇ ਦੇ ਦਰਦ ਨੂੰ ਪੁੱਛਣਾ ਕੀ, ਜਿਹੜੀ ਆਪਣਾ ਦਰਦ ਨਹੀਂ ਸਮੋ ਸਕਦੀ। ਗੁਰਨਾਮ ਸਿੰਘਾ ਮਾਮਾ ਭਾਵੇਂ ਹੁਣ ਰੱਖਾਂ ਤੇ ਮਾਤਾ ਗੁਜਰੀ ਦੀ ਕੋਈ ਨਹੀਂ ਹੋ ਸਕਦੀ। ਮੌਤ ਨੇ ਮਾਮਾ, ਪਰ ਜੋ ਪੂਰਨੇ
माता गुजरी ने पाए कोई नहीं पा सकी। सो फौजां हरमंदर साहब ते चढ़ के आईयां। असीं उन्हां दा जुल्म चुप-चाप नहीं सहिया, असीं उन्हां नूं जवाब दिता है। आ जिथे बदंती साहब रहिंदे सी ना, उत्थे चबारे उत्ते 4-5 सिंह सूरमे रहिंदे सी। उधर दे एक टैंक हरमंदर साहब वाल नूं तुरिया आउंदा सी। जदों उन्हां दे निशाने हेठ आया ना, उन्हें उत्थों ਉਹਦੇ ਉੱਤੇ ਜਦੋਂ हैंड ग्रनेड सुट्टे ना तो उन्होंने पानी बना दिता, पानी बना दिता जिहड़ा गली खुली करदा करदा अंदर लंघण नूं फिरदा सी। बदांती साहब ने गल आप लिखी है। उन्हें जदों देखिया भी साडे ਸਿੰਘਾਂ कोल एडे वधिया वधिया हथियार ने, अगे लगे टैंक, उन्होंने तो पानी बना दिता। दूसरी साइड तो जदों एक टैंक अंदर दाखिल होया ना, ते साडियां 2 बच्चियां सन। इतिहास पढ़िया करो, असी हरमंदर साहब का इतिहास 84 वाला हाले तक लोकां विच फैला नहीं सके। 2 बच्चियां सी, थोड़ी उम्र सी, अपने शरीर नाल बंब बन के टैंक उत्ते छाल मार दी। साडे बच्चे भी खल लुहा सकते हैं। कहदा मान तमरेश की गल दा है, तमरेश ने खल लहाई होगी। पर ये पढ़नी हो तो दास की किताब है, सानू ओ हैगी किताब का नाम जी जिन्हां पुठियां खल्लां लहाइयां, हुणे ही हाले आई आ, चतर सिंह जीवन सिंह उन्होंने छापी। असीं उहदे विच सारा लिखिया भी पहला किहने खल लहाई ते सिखां ने किहने किहने लहाई ते कित्थे कित्थे लहाई है। नखास चौंक लाहौर विच। सो असी मार कित्थों खाने आ? साडा इतिहास बड़ा महंगा जिहड़ा असी लोकां विच वंड ही नहीं सके। इत्थे ददार सिंह दे वेले एक लाइब्रेरी हुंदी सी टैराब्यूना, उह च किताबां वधिया वधिया सीगियां ते हुण वो भी खत्म ही हो गई। पहली तो गल जिहड़ा उत्थे ना सिक्खी बारे बोलदा उहनूं टाइम ही नहीं दिंदे, ओह जिहड़ा गल पंथ दी करूगा उहनूं टाइम ही नहीं दिंदे। सो साडे बंदियां ने सिक्खां ने किन्नियां कुरबानियां कीतियां, दस्तार जिहड़ी सानूं एवें नहीं मिली। एक उस किताब विच असीं कविता लिखी आ भी एक लीडर जिद्दां हुण हरसिमरत बादल जाती पिंडां में चुन्नियां गड्डी च रखियां, उन्हां नाल बदलाउण लग पैंदी आ। एक बीबी नाल चुन्नी बदलाउण लगी, वो कहंदी बीबा ये मैं किते बाजारों लिआंदी खरीद के, इहदी कीमत 500-700 नहीं। ये चुन्नी जिहड़ी आ ना, मैनू बाबे नानक ने बाबर दी चक्की पीस के लैके दित्ती सी। ये चुन्नी जिहड़ी आ मैनू 5 पातशाह साहब श्री गुरु अर्जन देव ने लाहौर च तत्ती तवी ते बह के लैके दित्ती है। ये चुन्नी मैनू गुरु 9वें पातशाह साहब श्री गुरु तेग बहादुर ने दिल्ली के चांदनी चौक से सीस कटा के दित्ती है। जा मैं तेना चुन्नी नहीं बटा सकती। कविता उस किताब में बड़ी वधिया सवाल जवाब है, दोहां बीबियां ने पढ़न वाली है। ਉਹਦੇ ਵਿੱਚ एक होर कविता हैगी आ, भैणे पंजाब दी चुन्नी सीस तेरे दा गहना। सो सानू यह सरदारी एवें नहीं पग मिली ना चुन्नी मिली है। साडे ਸਿੰਘਾਂ ने कुरबानियां कीतियां, लहू बहाया तां जाके मिली है। लो कविता दा सलेख है, सानू एवें नहीं मिलियां सरदारियां।
ਜਿਹੜੇ ਹੱਕ ਹਕੀਕਤ ਨੂੰ ਜਾਣਦੇ ਨਹੀਂ, ਨਾ ਉਹ ਮੁਰਸ਼ਦ ਤੇ ਨਾ ਮਰੀਦ ਹੁੰਦੇ। ਜਿਹੜੇ ਹੱਕ ਹਕੀਕਤ ਨੂੰ ਜਾਣਦੇ ਨਹੀਂ, ਨਾ ਉਹ ਮੁਰਸ਼ਦ ਤੇ ਨਾ ਮਰੀਦ ਹੁੰਦੇ। ਬਈ ਸਾਈ ਸੀਸ ਦੀ ਜੇਕਰ ਨਾ ਦਈਏ, ਸੌਦੇ ਅਣਖ ਦੇ ਨਹੀਂ ਖਰੀਦ ਹੁੰਦੇ। ਤੇ ਇਸ਼ਕ ਦੀ ਜਿਨ੍ਹਾਂ ਨੂੰ ਝਟਕਦੀ ਏ, ਢਹਿੰਦੇ ਦਿਲਾਂ ਦੇ ਉਹੀ ਅਮੀਰ ਹੁੰਦੇ। ਕਤਲ ਗਾਵਾਂ ਵੀ ਪੂਜੀਆਂ ਜਾਂਦੀਆਂ ਨੇ, ਜਿੱਥੇ ਮਾਵਾਂ ਦੇ ਪੁੱਤ ਸ਼ਹੀਦ ਹੁੰਦੇ। ਆਪਾਂ ਜੇ ਸ਼ਹੀਦਾਂ ਨੂੰ ਕਿਉਂ ਚੇਤੇ ਕਰਦੇ ਹਾਂ? ਕਿਉਂਕਿ ਸਾਡੇ ਸ਼ਹੀਦਾਂ ਨੇ ਸਾਡੀ ਖਾਤਰ, ਦੇਸ਼ ਦੀ ਖਾਤਰ, ਕੌਮ ਦੀ ਖਾਤਰ, ਅਣਖ ਦੀ ਖਾਤਰ ਕੁਰਬਾਨੀਆਂ ਦਿੱਤੀਆਂ। ਸੋ ਇਤਿਹਾਸ ਦਾ ਸਤਿਕਾਰ ਕਰਦਿਆਂ ਸੰਗਤਾਂ ਵੱਲੋਂ ਬੇਨਤ ਆਈ, ਗੁਰੂ ਮਹਾਰਾਜ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ, ਗੁਰ ਸਿੱਖੀ ਜੀਵਨ ਬਖਸ਼ੇ, ਚੜ੍ਹਦੀ ਕਲਾ ਬਖਸ਼ੇ, ਹਰ ਮੈਦਾਨ ਫਤਿਹ ਕਰੇ। ਬਹੁਤ ਬਹੁਤ ਧੰਨਵਾਦ ਪ੍ਰਧਾਨ ਸਾਹਿਬ ਤਰਸੇਮ ਸਿੰਘ ਟਲਹਿਰੀ ਵਾਲੇ ਦਾ, ਜਿਹੜੇ ਹਰ ਸਾਲ ਸੰਗਤਾਂ ਦੇ ਦਰਸ਼ਨ ਕਰਾ ਦਿੰਦੇ ਨੇ। ਸੋ ਇਸੇ ਤਰ੍ਹਾਂ ਬਣੀ ਰਵੇ। ਵੈਸੇ ਜਾਰੀ ਦੇ ਬੋਰ ਪਕਾਉਣੇ ਵੀ ਬੜੇ ਔਖੇ ਤੇ ਜਾਰੀ ਨਿਭਾਉਣੀ ਵੀ ਬੜੀ ਔਖੀ ਹੈ। ਬਥੇਰੀਆਂ ਗਲਤੀਆਂ ਕਰੀਦੀਆਂ ਪਰ ਇਹ ਮਾਫ ਕਰ ਦਿੰਦੇ ਨੇ। ਸੋ ਇਤਿਹਾਸ ਦੇ ਸਰਕਾਰ ਸੰਗਤਾਂ ਵੱਲੋਂ ਬੇਨਤ ਆਈ, ਗੁਰੂ ਮਹਾਰਾਜ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ, ਗੁਰ ਸਿੱਖੀ ਜੀਵਨ ਬਖਸ਼ੇ, ਚੜ੍ਹਦੀ ਕਲਾ ਬਖਸ਼ੇ, ਹਰ ਮੈਦਾਨ ਫਤਿਹ ਕਰੇ। ਕਰੋ ਭੁੱਲਾਂ ਮਾਫ, ਦਿਓ ਪਿਆਰ ਦਾ ਸਬੂਤ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਜਾਓ ਜੀ। ਸਮੂਹ ਸੰਗਤ ਜੀਓ, ਕਰੋ ਰਸਨਾ ਪਵਿੱਤਰ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਗੁਰਨਾਮ ਸਿੰਘ ਜੀ ਭੰਡਾਲ। ਹਰ ਸਮੇਂ ਜਦੋਂ ਵੀ ਹਰ ਸਾਲ ਅਸੀਂ ਇੱਥੇ ਆਉਂਦੇ ਹਾਂ ਤੇ ਬਹੁਤ ਜ਼ਿਆਦਾ ਸਤਿਕਾਰ ਬਖਸ਼ਦੇ ਆ। ਤੇ ਜਦੋਂ ਵੀ ਪਾਰਟੀ ਨੂੰ ਕਿਸੇ ਵੀ ਕਿਸਮ ਦੀ ਕੋਈ ਜ਼ਰੂਰਤ ਹੁੰਦੀ ਆ ਤੇ ਵੱਧ ਚੜ ਕੇ, ਸੋ ਸਮੂਹ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਸੋ ਅੱਜ ਆਪਾਂ ਇਕੱਤਰ ਹੋਏ ਆ ਇੱਥੇ, ਹਾਜ਼ਰਾ ਹਜ਼ੂਰ, ਜ਼ਾਹਰਾ ਜ਼ਹੂਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਗੁਰਤਾ ਗੱਦੀ ਮਨਾ ਰਹੇ ਹਾਂ, ਗੁਰਤਾ ਗੱਦੀ ਦਿਵਸ ਮਨਾ ਰਹੇ ਹਾਂ। ਸੋ ਉਹਦੇ ਵਿੱਚ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਵਧਾਈ। ਸੋ ਅਸੀਂ ਸਟੇਟ ਆਫ ਕੈਲੀਫੋਰਨੀਆ ਦੇ ਵਿੱਚ ਇੱਥੇ ਵਿਰਾਜਮਾਨ ਆ। ਸੋ ਰੈਵੋਲੂਸ਼ਨਰੀ ਲੈਂਡ, ਦੀ ਲੈਂਡ ਆਫ ਬਰੇਵਸ, ਸਟੇਟ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਵਿੱਚ ਆਪਾਂ ਬੈਠੇ ਇੱਥੇ। ਤੇ ਮੈਂ ਧੰਨਵਾਦ ਕਰੂੰਗਾ ਸਮੂਹ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਬਹੁਤ ਹੀ ਵਧੀਆ ਆਰਗੇਨਾਈਜ਼ ਕੀਤਾ। ਸੋ ਸਮੂਹ ਸੰਗਤ ਜੀ, ਗੱਲਾਂ ਕਰਨੀਆਂ ਬਹੁਤ ਔਖੀਆਂ, ਮੈਂ ਤਾਂ ਆਣ ਕੇ ਬੈਠਣ ਵਾਲਾ ਹੀ ਹਾਂ, ਮੈਂ ਤਾਂ ਸਿਰਫ ਦੇਖਣ ਦੁਖਣ ਵਾਲੇ ਹਾਂ। ਪਰ ਜੇ ਹਿਸਾਬ ਨਾਲ ਇਹਨਾਂ ਨੇ ਆਰਗੇਨਾਈਜ਼ ਕੀਤਾ ਜਾਂ ਵਰਕ ਕੀਤਾ, ਕੱਲ ਤੋਂ ਸਿੰਘ ਜੋ ਹੈਗੇ ਆ ਉਹ ਡਟੇ ਹੋਏ ਆ ਮੋਰਚਿਆਂ ਤੇ। ਸੋ ਕਾਰਵਾਈ ਕਰ ਰਹੇ ਆ। ਬੜਾ ਸੌਖਾ ਹੁੰਦਾ ਜਦੋਂ ਆਪਾਂ ਕਿਸੇ ਵਿੱਚ ਨੁਕਸ ਕੱਢਣਾ ਹੁੰਦਾ, ਪਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਤਹਿ ਦਿਲੋਂ ਧੰਨਵਾਦ। ਸੋ ਸਾਡੇ ਵੀਰ ਜੋ ਬੇਕਰਸਫੀਲਡ ਤੋਂ ਪਹੁੰਚੇ ਆ, ਜੋ ਕੱਲ ਦੇ ਇੱਥੇ ਸੇਵਾਵਾਂ ਨਿਭਾ ਰਹੇ ਆ ਫਰੈਜ਼ਨੋ ਤੋਂ, ਭਾਈ ਹਰਵਿੰਦਰ ਸਿੰਘ ਜੀ ਜੋ ਪ੍ਰੈਜ਼ੀਡੈਂਟ ਆ ਸਾਡੇ ਟਰੇਸੀ ਦੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਇੱਥੇ ਪਹੁੰਚੇ ਆ। ਤੇ ਭਾਈ ਜਤਿੰਦਰ ਸਿੰਘ ਜੀ, ਸੋ ਸਾਡੀ ਨਿਹੰਗ ਸਿੰਘ ਫੌਜਾ, ਬਹੁਤ ਬਹੁਤ ਧੰਨਵਾਦ। ਭਾਈ ਤਰਜਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਸੋ ਬਹੁਤ ਹੀ ਵਧੀਆ ਬੁਲਾਰੇ ਸਾਡੇ ਕੋਲ ਪਹੁੰਚੇ। ਸੋ ਟੀਮ 84 ਜੋ ਪਹੁੰਚੀ ਆ, ਉਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ। ਵਾਸ਼ਿੰਗਟਨ DC ਤੋਂ ਵੀਰ ਪਹੁੰਚੇ ਸਾਡੇ, ਡਾਕਟਰ ਸਾਹਿਬ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਉਸ ਤੋਂ ਬਾਅਦ ਗੁਰਮੀਤ ਸਿੰਘ ਜੀ ਜੋ ਮੀਡੀਆ ਇੰਚਾਰਜ ਆ। ਸੋ ਬੜਾ ਸੌਖਾ ਹੁੰਦਾ ਜਦੋਂ ਮੀਡੀਆ ਗੱਲ ਕਰਨੀ, ਤਾਂ ਬਹੁਤ ਹੀ ਵੀਰ ਜੋ ਸੇਵਾਵਾਂ ਨਿਭਾ ਰਹੇ, ਬਹੁਤ ਬਹੁਤ ਧੰਨਵਾਦ। ਥੈਂਕਸ ਟੂ ਐਵਰੀਬਾਡੀ। ਸੋ ਜੇ ਆਪਾਂ ਗੱਲਾਂ ਕਰਦੇ ਹਾਂ ਤਾਂ ਸਿੰਘੋ, ਆਪਾਂ ਇੱਕ ਆਜ਼ਾਦੀ ਦੀ ਗੱਲ ਕਰਦੇ ਹਾਂ ਇੱਥੇ। ਹੱਕ ਸੱਚ ਤੇ ਇਨਸਾਫ ਜੋ TV 84 ਜੋ USA ਦੇ ਵਿੱਚ ਬਹੁਤ ਹੀ ਵਧੀਆ ਕਾਰਗੁਜ਼ਾਰੀ ਕਰਦੇ ਆ। ਸੋ ਉਹਨਾਂ ਦਾ ਬਣਦਾ ਆ ਵੀ ਆਪਾਂ ਜੋ ਦਸ਼ਵੰਧ ਆ ਆਪਣਾ ਨਾ, ਤੇ ਜ਼ਰੂਰ ਇੱਕ ਚੰਗੀ ਸੱਚੀ ਸੁੱਚੀ, ਕਿਉਂਕਿ ਅਸੀਂ ਮੀਡੀਆ ਦੇ ਵਿੱਚ ਬਹੁਤ ਪਿਛੜੇ ਹੋਏ ਆ। ਸੋ ਆਪਾਂ ਉਸ ਹਰ ਇੱਕ TV ਚੈਨਲ ਨੂੰ ਸਪੋਰਟ ਕਰੀਏ, ਫਾਈਨੈਂਸ਼ੀਅਲੀ, ਫਿਜ਼ੀਕਲੀ, ਜੋ ਵੀ ਆਪਾਂ ਕਰ ਸਕਦੇ ਵੱਧ ਤੋਂ ਵੱਧ। ਸੋ ਡਾਕਟਰ ਸਾਹਿਬ ਐਂਡ ਤੁਹਾਡੀ ਸਮੂਹ ਟੀਮ ਦਾ, TV 84 ਦਾ ਬਹੁਤ ਬਹੁਤ ਧੰਨਵਾਦ। ਨਿਧੜਕ ਜਿਸ ਹਿਸਾਬ ਨਾਲ ਤੁਸੀਂ ਗੱਲ ਕਰਦੇ ਆ, ਪ੍ਰਚਾਰ ਕਰ ਰਹੇ ਆ, ਸੋ ਦਾਸ ਰਿਣੀ ਆ ਤੁਹਾਡਾ। ਸੋ ਖਾਲਸਾ ਜੀ, ਜੇ ਆਪਾਂ ਗੱਲਾਂ ਕਰਦੇ ਆ ਤੇ ਜੇ ਆਪਾਂ ਪਿੱਛੇ ਜਾਂਦੇ ਆ ਤੇ ਸਾਡੀ ਹਿਜਰਤ ਹੋਈ ਆ 1984 ਦੇ ਵਿੱਚ, ਜੋ ਅੱਜ ਤੱਕ ਰੁਕੀ ਨਹੀਂ ਹੈਗੀ, ਲਗਾਤਾਰ ਜਾ ਰਹੀ ਆ, ਲਗਾਤਾਰ ਚੱਲ ਰਹੀ ਆ।
ਸੋ ਜੋ ਸਾਡੇ ਨਾਲ 1984 ਦੇ ਵਿੱਚ ਹੋਇਆ, 84 ਵਿੱਚ ਹੋਇਆ, ਉਸ ਤੋਂ ਬਾਅਦ ਕਿ ਛੁਪਿਆ ਨਹੀਂ ਹੈਗਾ। ਸੋ ਉਸ ਗੱਲਾਂ ਨੂੰ ਮਤਲਬ ਦੰਗੇ ਬਣਾ ਦੇਣਾ ਜਾਂ ਇੱਕ ਨਸਲਕੁਸ਼ੀ ਦਾ ਨਾਂ ਚੇਂਜ ਕਰਕੇ ਤੁਹਾਡੇ ਮੂੰਹ ਵਿੱਚ, ਮੈਂ ਅੱਜ ਵੀ ਕਈ ਲੋਕਾਂ ਕੋਲੋਂ ਇਹ ਸੁਣਦਾ, ਉਹ ਦੰਗਿਆਂ ਦਾ ਨਾਂ ਦਿੰਦੇ ਆ, ਜਦ ਕਿ ਉਹ ਬਿਲਕੁਲ ਹੀ ਸਰਾਸਰ ਗਲਤ ਇੱਕ ਸ਼ਬਦਾਵਲੀ ਆ, ਪਰ ਉਹ ਮੈਜੋਰਟੀ ਨੇ ਤੁਹਾਡੇ ਮੂੰਹ ਵਿੱਚ ਪਾਤੀ ਆ ਤੇ ਅਸੀਂ ਅੱਜ ਵੀ ਉਸ ਨੂੰ ਦੰਗੇ ਕਹਿ ਰਹੇ ਹਾਂ। ਪਰ ਇੱਕ ਕੰਟਰੀ ਦੇ ਵਿੱਚ, ਉਸ ਕੈਪੀਟਲ ਦੇ ਵਿੱਚ ਇੱਕ ਵਿਡੋ ਕਲੋਨੀ ਦਾ ਬਣਨਾ ਸਾਧ ਸੰਗਤ ਜੀ ਇੱਕ ਬਹੁਤ ਹੀ ਵੱਡਾ ਕਲੰਕ ਆ ਸਾਡੇ ਤੇ। ਸੋ ਉਸ ਕੌਮ ਜੋ ਵਰਲਡ ਦੀ ਇੱਕ ਬਰੇਵ ਕੌਮ ਆ, ਉਹਦਾ ਇੱਕ ਵਿਡੋ ਕਲੋਨੀ ਬਣਨੀ ਉਸ ਕੈਪੀਟਲ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਉਹਨਾਂ ਨੇ ਸਾਨੂੰ ਇੱਕ ਦੇਖਿਆ ਜਾਵੇ ਤਾਂ ਇੱਕ ਸਾਨੂੰ ਚਿੰਨ੍ਹ ਦਿੱਤਾ ਵੀ ਆਹ ਜਿਹੜੀ ਚੀਜ਼ ਆ ਇਹ ਤੁਹਾਡੇ ਨਾਲ ਇਦਾਂ ਕਰਾਂਗੇ। ਸੋ ਜੋ ਉਹਨਾਂ ਨੇ ਪਿਛਲੇ 30 40 50 ਸਾਲ ਤੋਂ ਸਾਡੇ ਨਾਲ ਕਰ ਰਿਹਾ, ਉਹਨੂੰ ਐਨਾਲਾਈਜ਼ ਕਰਨਾ ਕਿ ਕੀ ਹੋ ਰਿਹਾ ਸਾਡੇ ਨਾਲ। ਸੋ ਇੱਕ ਬਹੁਤ ਹੀ ਵੱਡਾ ਬਿਰਤਾਂਤ ਜੋ ਸਾਡੀ ਕੌਮ ਨਾਲ ਵਾਪਰਿਆ। ਉਸ ਤੋਂ ਇਲਾਵਾ ਮਾਈਨੋਰਟੀਜ਼ ਦੇ ਉੱਤੇ ਕਿੰਨਾ ਧੱਕਾ ਹੋ ਰਿਹਾ ਜੀ, ਛੋਟੀਆਂ ਜਾਤਾਂ ਨਾਲ ਕਿੰਨਾ ਅੱਜ ਵਿਤਕਰਾ ਹੋ ਰਿਹਾ। ਜੇ ਤਾਂ ਤੁਸੀਂ ਇਸ ਚੀਜ਼ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਾਪ ਤੋਲ ਕੇ ਚੱਲਦੇ ਆ ਤਾਂ ਸਾਡਾ ਕੋਈ ਵੀ ਇਹ ਆਪਾਂ ਹਾਂ ਦਾ ਨਾਰਾ ਜ਼ਰੂਰ ਮਾਰਾਂਗੇ ਉਹਦੇ ਉੱਤੇ। ਸੋ ਥਾਊਜ਼ੈਂਡਸ ਜਦੋਂ ਆਪਾਂ ਬੁੱਧਿਜ਼ਮ ਸਟਾਰਟ ਹੋਇਆ, ਜਦੋਂ ਬੁੱਧਿਜ਼ਮ ਚੱਲਿਆ ਤੇ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਉਹਨਾਂ ਨੂੰ ਮਾਰਿਆ ਕੁੱਟਿਆ ਗਿਆ, ਉਹਨਾਂ ਦੇ ਟੈਂਪਲਸ ਦੇ ਵਿੱਚ ਉਹਨਾਂ ਦਾ ਜੈਨੋਸਾਈਡ ਹੋਇਆ, ਉਹਨਾਂ ਦੀਆਂ ਬੀਬੀਆਂ ਦੇ ਨਾਲ ਬੇਪੱਤੀ ਹੁੰਦੀ ਆ। ਜੇ ਆਪਾਂ ਵਰਲਡ ਦੀ ਇੱਕ ਸਭ ਤੋਂ ਵੱਡਾ ਜੈਨੋਸਾਈਡ ਦੀ ਗੱਲ ਕੀਤੀ ਜਾਵੇ ਤਾਂ ਇਸ ਧਰਤੀ ਤੇ ਵੀ ਘੱਟ ਨਹੀਂ ਹੋਇਆ। ਇੰਡੀਅਨਸ ਦੇ ਨਾਲ ਕਿੰਨਾ ਜੈਨੋਸਾਈਡ ਹੋਇਆ ਇੱਥੇ। ਸੋ ਮੈਂ ਕੁਝ ਚੀਜ਼ਾਂ ਪੜ੍ਹਦਾ ਸੀ, ਮੇਰੇ ਨਾਲ ਬਹੁਤ ਹੀ ਵੱਡੇ ਵਿਦਵਾਨ ਸਾਡੇ ਨਾਲ ਬੈਠੇ ਆ। ਸੋ ਜਿਹੜੇ ਕੰਬਲ ਦਿੱਤੇ ਜਾਂਦੇ ਠੰਡ ਤੋਂ, ਉਹ ਵੀ ਇੱਕ ਉਹਨਾਂ ਨੂੰ ਇੱਕ ਬਿਮਾਰੀ ਦੇ ਜੋ ਕੀਟਾਣੂ ਛੱਡ ਕੇ ਦਿੱਤੇ ਜਾਂਦੇ ਸੀ। ਸੋ ਬੀਬੀਆਂ ਦੇ ਨਾਲ ਕੀ ਵਰਤਾਰਾ ਹੁੰਦਾ ਇਹ ਆਪਾਂ ਆਪ ਸਮਝ ਸਕਦੇ ਹਾਂ। ਬੁੱਧਿਜ਼ਮ ਜੋ ਸਟਾਰਟ ਹੁੰਦਾ ਇੰਡੀਆ ਦੇ ਵਿੱਚ, ਉਹਨਾਂ ਨੂੰ ਖੇਰੂ ਕਰ ਦਿੱਤਾ, ਉਹਦੀਆਂ ਜੜ੍ਹਾਂ ਵੱਟ ਕੇ ਉਹਨਾਂ ਨੇ ਦੂਜੀ ਕੰਟਰੀ ਵਿੱਚ ਲਾ ਦਿੱਤੀਆਂ। ਉਸ ਤੋਂ ਬਾਅਦ ਜੈਨ ਧਰਮ ਸ਼ੁਰੂ ਹੁੰਦਾ, ਉਹਦੇ ਵਿੱਚ ਵੀ ਉਹਦਾ ਵੀ ਇਹੋ ਹੀ ਹਸ਼ਰ ਹੋਇਆ। ਸੋ ਇਹਨਾਂ ਲੋਕਾਂ ਦੀ ਇੱਕ ਹਿਸਟਰੀ ਆ ਕਿ ਉਹਨਾਂ ਨੇ ਮਾਈਨੋਰਟੀਜ਼ ਨੂੰ ਖਤਮ ਕੀਤਾ। ਸੋ ਸਾਡੇ ਨਾਲ ਪਿਛਲੇ 30 35 40 ਸਾਲ ਤੋਂ ਕੀ ਹੋ ਰਿਹਾ, ਆਪਾਂ ਨੂੰ ਐਨਾਲਾਈਜ਼ ਕਰਨਾ ਚਾਹੀਦਾ ਕਿ ਗਾਂ ਬਿਰਤਾਂਤ ਕੀ ਹੋਣ ਜਾ ਰਿਹਾ। ਸੋ ਕ੍ਰਿਸਚੀਅਨਸ ਦੇ ਨਾਲ ਕਰਨਾਟਕਾ ਦੇ ਵਿੱਚ ਕੀ ਹੁੰਦਾ, ਇੱਕ ਹਿੰਦੂ ਬਜਰੰਗ ਦਲ ਦਾ ਬੰਦਾ ਕਹਿੰਦਾ ਵੀ ਅਸੀਂ ਇਹਨੂੰ ਹਿੰਦੂ ਨੇਸ਼ਨ ਬਣਾਵਾਂਗੇ, ਉਹਦੇ ਤੇ ਕੋਈ ਪਰਚਾ ਨਹੀਂ, ਤੇ ਜੇ ਕੋਈ ਸਾਡੇ ਵਿੱਚ ਕੋਈ ਖਾਲਿਸਤਾਨ ਦਾ ਨਾਰਾ ਮਾਰਦਾ ਤਾਂ ਉਹਨੂੰ ਕਹਿੰਦੇ ਭਾਈ ਅੰਦਰ ਕਰੋ ਜਾ, ਜਾਂ ਕੋਈ ਹੱਕ ਸੱਚ ਇਨਸਾਫ ਦੀ ਗੱਲ ਕਰਦਾ ਜਾਂ ਕੋਈ ਸਿੱਖੀ ਧਰਮ ਦੀ ਗੱਲ ਕਰਦਾ ਤਾਂ ਉਹਨੂੰ ਅੰਦਰ ਕਰ ਦਿੱਤਾ ਜਾਂਦਾ। ਕਿੰਨਾ ਵੱਡਾ ਇੱਕ ਸਾਡੇ ਉੱਤੇ ਹਰ ਸਮੇਂ ਅਤਿਆਚਾਰ ਹੋ ਰਿਹਾ। ਜੇ ਅਸੀਂ ਹਾਂ ਦਾ ਨਾਰਾ ਨਹੀਂ ਮਾਰਾਂਗੇ ਤਾਂ ਕੌਣ ਮਾਰੂਗਾ? ਅਸੀਂ ਤਾਂ ਲੋਕਾਂ ਦੇ ਹੱਕ ਲੈ ਕੇ ਉਹਨਾਂ ਨੂੰ ਦਿੱਤੇ ਸਨ, ਅੱਜ ਸਾਡੇ ਹੀ ਹੱਕ ਜਿਹੜੇ ਆ ਉਹ ਖਤਰੇ ਵਿੱਚ ਨਜ਼ਰ ਆ ਰਹੇ ਆ। ਸੋ ਮੈਂ ਬਹੁਤੀਆਂ ਗੱਲਾਂ ਨਾ ਕਰਾਂ। ਸੋ ਮੈਂ ਇਨਵਾਈਟ ਕਰੂੰਗਾ ਸਾਡੇ ਯੂਥ ਵਿੰਗ ਦੇ ਪ੍ਰਧਾਨ, ਸਾਡੇ ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਮਨਦੀਪ ਕੌਰ ਜੀ, ਜੋ ਕਾਫੀ ਸਮੇਂ ਤੋਂ ਸਾਡੇ ਨਾਲ ਵੱਧ ਚੜ ਕੇ ਹਿੱਸਾ ਲੈਂਦੇ ਆ। ਸੋ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ। ਸੋ 5 ਮਿੰਟ ਲਈ ਤੁਸੀਂ ਸਟੇਜ ਤੇ ਆਓ ਤੇ ਆਪਣੇ ਵਿਚਾਰ ਸਾਂਝੇ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਮਨਦੀਪ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਈ ਹੋਈ ਸਾਧ ਸੰਗਤ ਜੀ, ਪਹਿਲਾਂ ਤੇ ਆਪਣੀ ਟੀਮ ਵੱਲੋਂ, ਸੀਨੀਅਰ ਲੀਡਰਸ਼ਿਪ ਵੱਲੋਂ, ਸਮੁੱਚੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ, ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ, ਸਾਰਿਆਂ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਹੈ ਤੁਹਾਡਾ, ਤੁਸੀਂ ਇੱਥੇ ਵੱਧ ਚੜ ਕੇ ਪਹੁੰਚੇ ਹੋ। ਜਿਵੇਂ ਹਰ ਵਾਰੀ ਅਸੀਂ ਗੱਲ ਕਰਦੇ ਹਾਂ ਕਿ ਸਾਨੂੰ ਇੱਕ ਵੱਖਰਾ ਆਪਣਾ ਰਾਜ ਚਾਹੀਦਾ ਆ, ਸਾਡੀ ਕੁਝ ਨਿਸ਼ਾਨੀਆਂ ਨੇ, ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹਾਂ, ਸਾਨੂੰ ਆਪਣੇ ਲੈਵਲ ਦਾ, ਜਿਸ ਲੈਵਲ ਤੇ ਸਾਨੂੰ ਗੁਰੂ ਮਹਾਰਾਜ ਨੇ ਰੱਖਿਆ ਹੈ, ਸਾਨੂੰ ਉਸ ਲੈਵਲ ਦੀ ਆਜ਼ਾਦੀ, ਸਾਡੇ ਹੱਕ ਸੱਚ, ਸਾਨੂੰ ਆਪਣੇ ਹਿਸਾਬ ਦੇ ਨਾਲ ਆਪਣਾ ਮੁਲਕ ਚਾਹੀਦਾ ਹੈ, ਜਿੱਥੇ ਅਸੀਂ ਆਪਣੇ ਹਿਸਾਬ ਨਾਲ ਆਪਣੀਆਂ ਕਦਰਾਂ ਕੀਮਤਾਂ ਨੂੰ ਪਛਾਣ ਸਕਦੇ ਹਾਂ। ਪਰ ਇਹਦੇ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਆਪ ਨੂੰ ਹੀ ਇੱਕ ਡਿਸਿਪਲਿਨ ਹੋਣਾ ਪਊਗਾ। ਜਦ ਤੱਕ ਅਸੀਂ ਆਪ ਦੀ ਲਾਈਫ ਨੂੰ ਡਿਸਿਪਲਿਨ ਨਹੀਂ ਕਰਦੇ, ਉਦੋਂ ਤੱਕ ਜੇ ਅਸੀਂ ਰਾਜ ਲੈ ਵੀ ਲੈਂਦੇ ਆ ਤੇ ਉਹ ਐਵੇਂ ਦਾ ਹੀ ਹੋਊਗਾ ਜਿਵੇਂ ਦਾ ਹੁਣ ਦਾ ਸਿਸਟਮ ਚੱਲ ਰਿਹਾ ਹੈ। ਸਾਨੂੰ ਡਿਸਿਪਲਿਨ ਹੋਣਾ ਪਊਗਾ। ਤੇ ਡਿਸਿਪਲਿਨ ਕਿਵੇਂ ਹੋਵਾਂਗੇ? ਸਾਨੂੰ ਆਪਣੀਆਂ ਪ੍ਰਾਇੋਰਟਾਈਜ਼ ਚੀਜ਼ਾਂ ਕਰਨੀਆਂ ਪੈਣਗੀਆਂ।
ਰੋਜ਼ਮਰਾ ਦੀ ਜ਼ਿੰਦਗੀ 'ਚ ਅਸੀਂ ਹਰ ਚੀਜ਼ ਨੂੰ ਉੱਪਰ ਰੱਖਦੇ ਹਾਂ। ਮੇਰੇ ਲਈ ਪਹਿਲ ਦੇ ਆਧਾਰ ਤੇ ਇਹ ਹੈ, ਦੂਜਾ ਇਹ, ਤੀਜਾ, ਚੌਥਾ, ਪੰਜਵਾਂ, ਸਾਰੇ ਕੰਮ ਆਪਾਂ ਆਪਦੇ ਪ੍ਰਾਇੋਰਟਾਈਜ਼ ਦੇ ਹਿਸਾਬ ਨਾਲ ਕਰਦੇ ਹਾਂ। ਸੋ ਜੇ ਅਸੀਂ ਆਪਦੇ ਰਾਜ ਦੀ ਗੱਲ ਕਰਦੇ ਹਾਂ, ਇਹਦੇ ਵਾਸਤੇ ਵੀ ਸਾਨੂੰ ਇਹਨਾਂ ਚੀਜ਼ਾਂ ਨੂੰ ਪਛਾਣਨਾ ਪਏਗਾ ਕਿ ਸਾਨੂੰ ਪ੍ਰਾਇੋਰਟੀ ਤੇ ਕੀ ਚਾਹੀਦਾ ਹੈ। ਸਾਨੂੰ ਪ੍ਰਾਇੋਰਟੀ ਤੇ ਇਹ ਚਾਹੀਦਾ ਹੈ ਕਿ ਪੱਗ ਵੀ ਸਾਡੀ ਹੋਵੇ, ਤਲਵਾਰ ਵੀ ਸਾਡੀ ਹੋਵੇ ਤੇ ਰਾਜ ਵੀ ਸਾਡਾ ਹੋਵੇ, ਜਾਂ ਇਹ ਚਾਹੀਦਾ ਕਿ ਪੱਗ ਤੇ ਸਾਡੀ ਹੋਈ ਆ, ਰਾਜ ਕਿਸੇ ਹੋਰ ਦਾ ਆ, ਤੇ ਮਾਫ ਕਰਨਾ ਜਿਹੜਾ ਮੈਂ ਸ਼ਬਦ ਯੂਜ਼ ਕਰਨ ਲੱਗੀ ਆ, ਤੇ ਛਿੱਤਰ ਵੀ ਉਹਨਾਂ ਦੇ ਨੇ। ਸੋ ਪ੍ਰਾਇੋਰਟਾਈਜ਼ ਕਰੋ ਚੀਜ਼ਾਂ ਨੂੰ, ਇੱਕ ਸੀਕੁਐਂਸ ਦੇ ਹਿਸਾਬ ਨਾਲ ਚੱਲੀਏ। ਜਾਨ ਨੂੰ ਸਾਰੇ ਹੀ ਅਸੀਂ ਕਹਿੰਦੇ ਆ ਕਿ ਸਾਨੂੰ ਖਾਲਿਸਤਾਨ ਚਾਹੀਦਾ, ਪਰ ਸਾਰਿਆਂ ਦੇ ਹੱਥਾਂ ਦੇ ਵਿੱਚ ਝੰਡਾ ਵੱਖਰਾ ਵੱਖਰਾ ਆ। ਹਰ ਇੱਕ ਬੰਦਾ ਆਪਣੇ ਆਪ ਨੂੰ ਐ ਸੋਚਦਾ ਹੈ ਕਿ ਮਤਲਬ ਜਿਹੜੀ ਚੀਜ਼ ਮੈਂ ਕਹਿ ਰਿਹਾ ਉਹ ਸਹੀ ਆ। ਇੱਕ ਕਿਤੇ ਐਗਜ਼ਾਮਪਲ ਪੜ੍ਹੀ ਸੀ ਮੈਂ, ਉਹ ਕਹਿੰਦੇ ਜਦੋਂ 6 ਵਖਿਆ ਹੁੰਦਾ ਨਾ, ਜਿਹੜਾ ਇਧਰੋਂ ਦੇਖੇਗਾ ਉਹਨੂੰ 6 ਲੱਗੇਗਾ, ਜਿਹੜਾ ਦੂਜੇ ਪਾਸੋਂ ਦਿਖੇਗਾ ਉਹਨੂੰ 9 ਲੱਗੇਗਾ, ਪਰ ਦੋਨੋਂ ਆਪਣੇ ਆਪਣੇ ਥਾਂ ਤੇ ਸਹੀ ਹੁੰਦੇ ਨੇ। ਸੋ ਆਪਣੇ ਮਾਈਂਡ ਲੈਵਲ ਨੂੰ ਸਾਨੂੰ ਸੈੱਟ ਕਰਨਾ ਪਏਗਾ, ਆਪਣੇ ਆਪ ਨੂੰ ਡਿਸਿਪਲਿਨ ਤਰੀਕੇ ਨਾਲ ਲੈ ਕੇ ਆਉਣਾ ਪਏਗਾ। ਸਾਨੂੰ ਬੱਚਿਆਂ ਨੂੰ ਇਹ ਸਮਝਾਉਣਾ ਪਏਗਾ ਕਿ ਆਪਾਂ ਨੇ ਚੱਲਣਾ ਕਿਵੇਂ ਆ, ਇੱਕ ਝੰਡੇ ਥੱਲੇ ਇਕੱਠੇ ਹੋਣ ਦਾ ਮਤਲਬ ਕੀ ਹੈ, ਇੱਕ ਸੀਨੀਅਰ ਲੀਡਰਸ਼ਿਪ ਦੇ ਥੱਲੇ ਚੱਲਣ ਦਾ ਮਤਲਬ ਕੀ ਆ। ਸੋ ਆਜ਼ਾਦੀ ਬਹੁਤੀ ਦੂਰ ਨਹੀਂ ਆ, ਖਾਲਿਸਤਾਨ ਬਹੁਤਾ ਦੂਰ ਨਹੀਂ ਆ, ਪਰ ਅਸੀਂ ਉਸ ਚੀਜ਼ ਤੋਂ ਹਜੇ ਦੂਰ ਆ। ਸਾਡਾ ਲੈਵਲ ਹਜੇ ਉੱਥੋਂ ਤੱਕ ਨਹੀਂ ਅਸੀਂ ਪਹੁੰਚਾ ਪਾ ਰਹੇ ਜਿਹੜਾ ਮੈਨੂੰ ਲੱਗ ਰਿਹਾ ਹੈ। ਮਾਫ ਕਰਨਾ ਜੇ ਮੇਰੀ ਗੱਲ ਕਿਸੇ ਨੂੰ ਚੁੱਭਦੀ ਹੋਏ ਤੇ, ਪਰ ਐ ਵੀ ਨਹੀਂ ਅਸੀਂ ਕਹਿ ਸਕਦੇ ਕਿ ਹੁਣ ਅਸੀਂ ਲਗਾਤਾਰ ਇਹ ਗੱਲ ਕਰਦੇ ਹਾਂ ਕਿ ਆਪਾਂ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਵਰਗਾ ਰਾਜ ਚਾਹੀਦਾ ਹੈ, ਪਰ ਇੱਕ ਦੇਖਿਆ ਜਾਏ ਕਿ ਆਪਣੇ ਆਪਣੇ ਮਨਾਂ 'ਚ ਅਸੀਂ ਸਾਰੇ ਝਾਤੀ ਮਾਰੀਏ, ਮੈਂ ਵੀ ਤੁਹਾਡੇ ਵਰਗੀ ਹਾਂ, ਕਿ ਆਪਾਂ ਮਹਾਰਾਜਾ ਰਣਜੀਤ ਸਿੰਘ ਵਰਗੀ ਸ਼ਖਸੀਅਤ ਨੂੰ ਆਪਣੇ ਅੰਦਰ ਪੈਦਾ ਹਜੇ ਤੱਕ ਕਰ ਪਾਏ ਆ ਕਿ ਸਾਨੂੰ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਰਾਜ ਕੀਤਾ ਸੀ ਜਾਂ ਜਿਹੜੀ ਉਹਨਾਂ ਦੀ ਸ਼ਖਸੀਅਤ ਹੈਗੀ ਸੀ ਕਿ ਅਸੀਂ ਉਹਨਾਂ ਦੇ ਲੈਵਲ ਤੱਕ ਬਣ ਪਾਏ ਆ। ਪਹਿਲਾਂ ਤੇ ਸਾਨੂੰ ਉਸ ਚੀਜ਼ ਨੂੰ ਅਚੀਵ ਕਰਨਾ ਪਏਗਾ। ਤੇ ਆਪਾਂ ਐ ਕਿਉਂ ਸੋਚਦੇ ਆ ਕਿ ਸਾਨੂੰ ਮਹਾਰਾਜਾ ਰਣਜੀਤ ਸਿੰਘ ਜੀ ਵਰਗਾ ਰਾਜ ਚਾਹੀਦਾ ਤੇ ਕੋਈ ਹੋਰ ਮਹਾਰਾਜਾ ਰਣਜੀਤ ਸਿੰਘ ਬਣ ਕੇ ਆਵੇ ਤੇ ਸਾਡੇ ਤੇ ਰਾਜ ਕਰੇ? ਅਸੀਂ ਕਿਉਂ ਨਹੀਂ ਕਰ ਸਕਦੇ? ਕਿਉਂ ਨਹੀਂ ਅਸੀਂ ਆਪਣੇ ਆਪ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਵਰਗੇ ਬਣਾ ਲੈਂਦੇ? ਹਰ ਬੰਦਾ ਹੀ ਮਹਾਰਾਜਾ ਰਣਜੀਤ ਸਿੰਘ ਆ, ਹਰ ਬੰਦਾ ਹੀ ਆਪਣੇ ਆਪ ਨੂੰ ਐ ਸੋਚੇ ਨਾ ਕਿ ਮੈਂ ਰਾਜ ਕਰਨਾ ਆ, ਇਹ ਰਾਜ ਮੇਰਾ ਆ। ਰਾਜ ਕੋਈ ਚੀਜ਼ ਨਹੀਂ ਹੈ ਕਿ ਅਸੀਂ ਕਿਸੇ ਨੂੰ ਦੇਤੀ ਜਾਂ ਅਸੀਂ ਕਿਸੇ ਨੂੰ ਲੀਡਰਸ਼ਿਪ ਦੇਤੀ ਕਿ ਹਾਂਜੀ ਜੀ ਤੁਸੀਂ ਰਾਜ ਕਰਨਾ, ਤੁਸੀਂ ਰਾਜੇ, ਅਸੀਂ ਤੁਹਾਡੀ ਪ੍ਰਜਾ। ਨੋ, ਰਾਜ ਅਸੀਂ ਵੀ ਰਾਜ ਆ। ਜੇ ਦੇਖੋ ਵੋਟਾਂ ਪਾ ਕੇ ਅਸੀਂ ਕਿਸੇ ਨੂੰ ਅੱਗੇ ਲੈ ਕੇ ਆਉਂਦੇ ਆ ਤੇ ਅਸੀਂ ਸਾਰੇ ਹੱਕ ਉਹਨੂੰ ਦੇ ਦਿੰਨੇ ਆ, ਉਹਦਾ ਜਿਵੇਂ ਦਿਲ ਕਰਦਾ ਸਾਡੇ ਨਾਲ ਵਿਤਕਰਾ ਕਰਦਾ ਆ, ਵਰਤੀਰਾ ਕਰਦਾ, ਜੋ ਉਹਨੂੰ ਅੱਛਾ ਲੱਗਦਾ ਹੈ ਕਰਦਾ। ਤੇ ਕਿਉਂ ਨਾ ਅਸੀਂ ਸ਼ੁਰੂਆਤ ਆਪਣੇ ਤੋਂ ਕਰ ਲਈਏ? ਅਸੀਂ ਆਪ ਹੀ ਸਾਰੇ ਮਹਾਰਾਜਾ ਰਣਜੀਤ ਸਿੰਘ ਵਰਗੀ ਸ਼ਖਸੀਅਤ ਆਪਣੇ ਅੰਦਰ ਪੈਦਾ ਕਰ ਲਈਏ ਤਾਂ ਕਿ ਅਸੀਂ ਆਪਣੇ ਘਰਾਂ ਤੋਂ ਸ਼ੁਰੂ ਕਰ ਲਈਏ। ਸੋ ਇਸ ਕਰਕੇ ਹਰ ਚੀਜ਼ ਵਧੀਆ ਆ। ਤੁਸੀਂ ਇੱਥੇ ਆਏ ਹੋ, ਬਹੁਤ ਬਹੁਤ ਧੰਨਵਾਦ ਹੈ ਤੁਹਾਡਾ। ਆਪਣੇ ਇਹ ਜਿਹੜੇ ਤੁਸੀਂ ਜਿੰਨੇ ਜਣੇ ਇੱਥੇ ਬੈਠੇ ਹੋ, ਮੈਂ ਸਮਝਦੀ ਹਾਂ ਕਿ ਤੁਸੀਂ ਵੀ ਪ੍ਰਾਇੋਰਟਾਈਜ਼ ਕੀਤਾ ਆ। ਤੁਸੀਂ ਵੀ ਬਾਕੀਆਂ ਵਾਂਗੂ, ਚਲੋ ਜਿਹੜੇ ਗਏ ਨੇ, ਅਸੀਂ ਨਹੀਂ ਕਹਿੰਦੇ ਕਿ ਕੋਈ ਕਿੱਥੇ ਗਿਆ ਆ, ਇਸ ਤੋਂ ਬਾਅਦ ਤੁਸੀਂ ਆਪਣੇ ਜੋ ਵੀ ਕੰਮ ਕਰਨੇ ਤੁਸੀਂ ਕਰੋਗੇ, ਪਰ ਤੁਸੀਂ ਪ੍ਰਾਇੋਰਟਾਈਜ਼ ਕੀਤਾ ਕਿ ਨਹੀਂ ਅਸੀਂ ਕਾਨਫਰੰਸ 'ਚ ਜਾਣਾ ਆ ਤੇ ਮਤਲਬ ਸਾਡਾ ਇੱਕ ਕੰਮ ਆ। ਸੋ ਕਦਰਾਂ ਕੀਮਤਾਂ ਨੂੰ ਪਛਾਣਨ ਦੀ ਲੋੜ ਆ। ਬਹੁਤਾ ਸਮਾਂ ਮੈਂ ਨਹੀਂ ਲਵਾਂਗੀ। ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਤੇ ਹੋਰ ਵੀ ਸਾਡੇ ਸਤਿਕਾਰਯੋਗ ਬੁਲਾਰੇ ਬੈਠੇ ਨੇ ਜਿਨ੍ਹਾਂ ਨੇ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਆ। ਸੋ ਮੇਰਾ ਤੇ ਮੰਨਣਾ ਇਹੀ ਆ ਕਿ ਆਪਾਂ ਨੂੰ ਡਿਸਿਪਲਿਨ ਹੋ ਜਾਈਏ, ਅਸੀਂ ਇੱਕ ਝੰਡੇ ਥੱਲੇ ਇਕੱਠੇ ਹੋ ਜਾਈਏ, ਸਾਨੂੰ ਪਤਾ ਹੋਵੇ ਕਿ ਸਾਡੇ ਮੁੱਦੇ ਕੀ ਨੇ, ਪ੍ਰਾਇੋਰਟੀ ਦੇ ਉੱਤੇ ਅਸੀਂ ਕਿਸ ਚੀਜ਼ ਨੂੰ ਰੱਖਣਾ ਆ। ਦੇਖੋ, ਬੇਅਦਬੀਆਂ ਸਾਡੇ ਗੁਰੂ ਮਹਾਰਾਜ ਦੀਆਂ ਰੱਜ ਕੇ ਹੋ ਰਹੀਆਂ ਨੇ ਪੰਜਾਬ 'ਚ, ਹੁਣ ਵੀ ਘੱਟ ਕੁਛ ਨਹੀਂ ਹੋ ਰਿਹਾ। ਜੇ ਅਸੀਂ ਸੋਚੀਏ ਕਿ ਸ਼ਾਇਦ ਜਿਹੜੀ ਹੁਣ ਸਰਕਾਰ ਹੈ ਜਾਂ ਜਿਨ੍ਹਾਂ ਨੂੰ ਅਸੀਂ ਬਣਾ ਕੇ ਲਿਆਵਾਂਗੇ ਉਹ ਕੁਛ ਕਰਨਗੇ, ਨਹੀਂ, ਜਦ ਤੱਕ ਅਸੀਂ ਆਪਣੇ ਮਨਾਂ ਨੂੰ ਸਾਫ਼ ਨਹੀਂ ਕਰਦੇ, ਜਦ ਤੱਕ ਸਾਡੇ ਅੰਦਰ ਦਾ ਇਨਸਾਨ ਚੰਗੀ ਤਰ੍ਹਾਂ ਨਹੀਂ ਜਾਗਦਾ, ਉਦੋਂ ਤੱਕ ਕੁਛ ਨਹੀਂ ਹੋ ਸਕਦਾ। ਸੋ ਇਸ ਕਰਕੇ ਹਰ ਚੀਜ਼ ਨੂੰ ਪ੍ਰਾਇੋਰਟਾਈਜ਼ ਕਰਨਾ ਸਿੱਖੀਏ। ਜਦੋਂ ਤੁਹਾਨੂੰ ਕਿਤੇ ਵੀ ਕਾਨਫਰੰਸ ਲਈ ਬੁਲਾਇਆ ਜਾਂਦਾ ਆ, ਆਪਣੇ ਨਾਲ ਕੋਈ 5-5, 10-10 ਜਣਿਆਂ ਨੂੰ ਪ੍ਰੇਰਿਤ ਕਰੀਏ ਤਾਂ ਕਿ ਸਾਨੂੰ ਵੀ ਲੱਗੇ ਕਿ ਵੀ ਸਾਡੀ ਗੱਲ ਨਾਲ ਕੋਈ ਸਹਿਮਤ ਹੋ ਰਿਹਾ ਹੈ।
ਬਾਕੀ ਸਾਡਾ ਕਿਸੇ ਧਰਮ ਨਾਲ ਕੋਈ ਵੈਰ ਨਹੀਂ, ਹਿੰਦੂ ਨਾਲ ਕੋਈ ਵੈਰ ਨਹੀਂ, ਮੁਸਲਮਾਨ ਨਾਲ ਕੋਈ ਵੈਰ ਨਹੀਂ, ਅਸੀਂ ਸਾਰੇ ਇਕੱਠੇ ਆ। ਜਦੋਂ ਸਾਡੇ ਗੁਰੂ ਮਹਾਰਾਜ ਨੇ ਸਾਡੇ ਨਾਲ ਵਿਤਕਰਾ ਨਹੀਂ ਕੀਤਾ, ਕਿਸੇ ਧਰਮ ਨਾਲ ਵਿਤਕਰਾ ਨਹੀਂ ਕੀਤਾ, ਸਾਡੀ ਕੀ ਔਕਾਤ ਅਸੀਂ ਕਿਸੇ ਧਰਮ ਨਾਲ, ਕਿਸੇ ਫਿਰਕੇ ਨਾਲ, ਕਿਸੇ ਬੰਦੇ ਨਾਲ ਕਾਸਟਿਜ਼ਮ ਦੇ ਉੱਤੇ ਵਿਤਕਰਾ ਕਰ ਦਈਏ? ਨੋ, ਕਦੀ ਵੀ ਨਹੀਂ। ਸੋ ਆਮ ਹੀ ਇਹ ਪੁੱਛਿਆ ਜਾਂਦਾ ਹੈ ਵੀ ਖਾਲਿਸਤਾਨ ਤੇ ਫਿਰ ਇਕੱਲੇ ਸਿੱਖਾਂ ਦਾ ਹੋਊਗਾ, ਸਾਨੂੰ ਤੇ ਵਿੱਚ ਕਿਸੇ ਨੇ ਪੁੱਛਣਾ ਨਹੀਂ। ਨੋ, ਐਵੇਂ ਦਾ ਕੁਝ ਨਹੀਂ ਆ। ਤੁਸੀਂ ਜਿਨ੍ਹਾਂ ਨੂੰ ਪ੍ਰੇਰਿਤ ਕਰਨਾ ਉਹਨਾਂ ਨੂੰ ਇਹ ਚੀਜ਼ ਦੱਸੋ ਕਿ ਅਸੀਂ ਸਾਰੇ ਇਕੱਠੇ ਆ। ਅਸੀਂ ਇੱਕ ਐਵੇਂ ਦਾ ਰਾਜ ਸਿਰਜਣਾ ਚਾਹੁੰਦੇ ਆ ਜਿੱਥੇ ਹਰ ਧਰਮ ਨੂੰ, ਹਰ ਵਰਗ ਨੂੰ, ਹਰ ਫਿਰਕੇ ਨੂੰ ਆਜ਼ਾਦੀ ਹੋਏਗੀ ਆਪਣੀਆਂ ਧਾਰਮਿਕ ਭਾਵਨਾਵਾਂ ਵੀ ਪੂਰੀਆਂ ਕਰਨ ਦੀ, ਆਪਣੇ ਬੱਚਿਆਂ ਦੀ ਸਿਕਿਉਰਿਟੀ ਵਾਸਤੇ, ਆਪਣੇ ਧਾਰਮਿਕ ਗ੍ਰੰਥਾਂ ਦੀ ਸਿਕਿਉਰਿਟੀ। ਇਕੱਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਮੈਂ ਕਰਦੀ, ਹਰ ਧਰਮ ਦਾ ਗ੍ਰੰਥ ਸਾਡੇ ਲਈ ਓਨਾ ਹੀ ਸਤਿਕਾਰਯੋਗ ਆ ਜਿੰਨਾ ਸਾਡੇ ਲਈ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰਯੋਗ ਆ। ਸੋ ਬਹੁਤੀਆਂ ਗੱਲਾਂ ਨਹੀਂ ਕਰਦੀ, ਮੈਂ ਮਾਫੀ ਵੀ ਮੰਗਦੀ ਹਾਂ ਜੇ ਮੇਰੀ ਗੱਲ ਕਿਸੇ ਨੂੰ ਚੁੱਭ ਗਈ ਹੋਵੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭੈਣ ਮਨਦੀਪ ਕੌਰ ਜੀ। ਸਾਡੀ ਸਟੇਜ ਦੇ ਉੱਤੇ ਕਾਫੀ, ਜਦੋਂ ਫਲੋਟ ਤਿਆਰ ਕਰਦੇ ਹਾਂ ਤਾਂ ਜੋ ਇੱਕ ਲੇਡੀਜ਼ ਦੀ ਆਵਾਜ਼ ਗੂੰਜਦੀ ਤਾਂ ਸਾਡੀ ਭੈਣ ਮਨਦੀਪ ਕੌਰ ਜੀ ਗੂੰਜਦੇ ਹੁੰਦੇ ਆ। ਸੋ ਬਹੁਤ ਮਾਣ ਆ ਸਾਨੂੰ ਸਾਡੀ ਭੈਣ ਦੇ ਉੱਤੇ। ਸੋ ਬਹੁਤ ਵਧੀਆ ਕਾਰਗੁਜ਼ਾਰੀ ਕਰ ਰਿਹਾ, ਕਿਉਂਕਿ ਇਸਤਰੀ ਵਿੰਗ ਸਾਡਾ ਥੋੜਾ ਜਿਹਾ ਢਲਿਆਈ 'ਚ ਚੱਲ ਰਿਹਾ, ਪਰ ਬਹੁਤ ਮਹਾਰਾਜ ਦੀ ਕਿਰਪਾ ਇਸ ਟਾਈਮ ਜਦੋਂ ਦੇ ਭੈਣ ਜੀ ਆਏ ਆ ਤੇ ਸਾਡੇ ਇਸਤਰੀ ਵਿੰਗ ਦੇ ਵਿੱਚ ਕੁਝ ਜੋ ਨੁਮਾਇੰਦੇ ਆ ਆਉਣੇ ਸ਼ੁਰੂ ਹੋ ਗਏ ਆ। ਸੋ ਬਹੁਤ ਬਹੁਤ ਵਧਾਈ ਦੇ ਪਾਤਰ ਆ ਭੈਣ ਮਨਦੀਪ ਕੌਰ ਜੀ। ਸੋ ਮੈਂ ਸਮੂਹ ਬੁਲਾਰਿਆਂ ਨੂੰ ਇੱਕ ਬੇਨਤੀ ਕਰਦਾ ਕਿ ਜੇ 5 ਮਿੰਟ ਦਾ ਟਾਈਮ ਆ ਤਾਂ ਸਿੰਘੋ ਆਪਾਂ 5 ਮਿੰਟ ਦਾ ਟਾਈਮ ਲੈਣਾ, ਕਿਉਂਕਿ ਆਪਣੇ ਕੋਲ ਬਹੁਤ ਹੀ ਬਿਹਤਰੀਨ ਬੁਲਾਰੇ ਆਪਣੇ ਕੋਲ ਬੈਠੇ ਆ। ਸੋ ਮੈਂ ਬੇਨਤੀ ਕਰਦਾ ਨੈਕਸਟ ਸਾਡੇ ਵਾਈਸ ਪ੍ਰੈਜ਼ੀਡੈਂਟ ਭਾਈ ਜਰਨੈਲ ਸਿੰਘ ਜੀ, ਜੋ 5 ਮਿੰਟ ਵਾਸਤੇ ਸੰਗਤ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਸੋ ਇੱਕ ਹੋਰ ਮੈਂ ਬੇਨਤੀ ਕਰ ਜਾਵਾਂ, ਜੋ TV 84 ਆ ਸਾਧ ਸੰਗਤ ਜੀ, ਉਹ ਲਾਈਵ ਚੱਲ ਰਿਹਾ। ਸੋ ਤੁਸੀਂ ਟੈਕਸਟ ਮੈਸੇਜ ਕਰ ਦਿਓ ਜਾਂ ਅਵੇਅਰ ਕਰ ਦਿਓ ਲੋਕਾਂ ਨੂੰ ਜਿਹੜੇ ਇੱਥੇ ਪ੍ਰੈਜ਼ੈਂਟ ਨਹੀਂ ਹੈਗੇ, ਉਹ ਇਸ ਪ੍ਰੋਗਰਾਮ ਨੂੰ ਲਾਈਵ ਦੇਖ ਸਕਦੇ ਆ। ਸੋ ਪਲੀਜ਼ ਮੇਰੀ ਬੇਨਤੀ ਪ੍ਰਵਾਨ ਕਰਨੀ। ਉਸ ਤੋਂ ਬਾਅਦ ਭਾਈ ਗੁਰਜੀਤ ਸਿੰਘ ਜੀ ਸ਼ੀਨਾ, ਜੋ ਸਾਡੇ ਪ੍ਰੈਜ਼ੀਡੈਂਟ ਆ ਫਰੈਜ਼ਨੋ ਯੂਨਿਟ ਦੇ, ਉਹ ਤਿਆਰ ਰਹਿਣ। ਤੇ ਉਸ ਤੋਂ ਬਾਅਦ ਅਰਵਿੰਦਰ ਸਿੰਘ ਜੋ ਯੂਥ ਦੇ ਪ੍ਰਧਾਨ ਆ ਸਾਡੇ। ਉਸ ਤੋਂ ਬਾਅਦ ਆਪਣਾ ਨੈਕਸਟ ਸੈਸ਼ਨ ਤਿਆਰ ਹੋਊਗਾ ਨਾ। ਉਸ ਤੋਂ ਬਾਅਦ ਆਪਣੇ ਕੋਲ ਸੰਦੀਪ ਸਿੰਘ ਜੀ ਜੋ IT ਦੇ ਇੰਚਾਰਜ ਆ, ਉਹ ਤਿਆਰ ਰਹਿਣ। ਸੋ ਭਾਈ ਜਰਨੈਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਵੀਰ ਹਰ ਸਮੇਂ ਸਾਡੇ ਨਾਲ ਖੜਦੇ ਆ, ਹੱਕ ਸੱਚ ਇਨਸਾਫ ਤੇ ਕੌਮ ਲਈ ਖੜੇ ਆ। ਵੀਰ ਜਰਨੈਲ ਸਿੰਘ ਜੀ। ਸ਼੍ਰੀ ਮੁਖਵਾਕ ਭੰਨਿਓ ਗਰੀਬ ਨਵਾਜ, ਸ਼ਸਤਰਨ ਕੇ ਅਧੀਨ ਹੈ ਰਾਜ। ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮੜੇ ਹੈ। ਥੋੜੇ ਸਮੇਂ ਪਹਿਲਾਂ ਦੀ ਗੱਲ ਹੈ ਕਿ ਜਦੋਂ ਇੰਡੀਆ 'ਚ ਕੋਈ ਵੀ ਨਿਊਜ਼ ਚੈਨਲ ਚੱਲਦਾ ਸੀ ਤੇ ਜਦੋਂ ਅਫਗਾਨਿਸਤਾਨ ਦੀ ਖਬਰ ਆਉਂਦੀ ਸੀ ਤੇ ਉੱਥੇ ਕਿਹਾ ਜਾਂਦਾ ਸੀ ਇੱਕ ਅੱਤਵਾਦੀ, ਵੱਖਵਾਦੀ ਅਫਗਾਨਿਸਤਾਨੀ। ਜਦੋਂ ਉਹਨਾਂ ਨੇ ਆਪਣਾ ਰਾਜ ਲੈ ਲਿਆ, ਇਹੀ ਹਿੰਦੂਤਵੀ ਲੋਕ ਉਹਨਾਂ ਨੂੰ ਆਪਣੇ ਘਰੇ ਸੱਦ ਕੇ ਪ੍ਰੋਟੋਕਾਲ ਉਹਨਾਂ ਦੇ ਹੁੰਦੇ ਅਫਗਾਨੀਆਂ ਦੇ, ਉਹ ਕਹਿੰਦੇ ਸਾਡੀ ਕਾਨਫਰੰਸ ਦੇ ਵਿੱਚ ਕੋਈ ਬੀਬੀ ਪੱਤਰਕਾਰ ਨਹੀਂ ਆਵੇ, ਔਰ ਆਉਂਦੀ ਵੀ ਨਹੀਂ। ਸਿਰਫ ਉਹ ਇਦਾਂ ਨਹੀਂ ਕਿ ਪਹਿਲਾਂ ਅੱਤਵਾਦੀ ਸੀ ਤੇ ਅੱਜ ਉਹ ਨੇਤੇ ਬਣ ਗਏ, ਸਿਰਫ ਫਰਕ ਇੱਕ ਪਿਆ ਕਿ ਉਹਨਾਂ ਨੇ ਆਪਣਾ ਰਾਜ ਲੈ ਲਿਆ। ਇਹ ਵੈਲਿਊ ਹੈ ਰਾਜ ਦੀ। ਤਾਂ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਪ੍ਰਸਤ ਸਰਦਾਰ ਸਿਮਰਨ ਸਿੰਘ ਜੀ ਮਾਨ, ਜਿਹੜੇ ਉਸ ਜ਼ਾਲਮ ਹਕੂਮਤ ਨਾਲ ਮੱਥਾ ਲਾਇਆ ਉਹਨਾਂ ਨੇ, ਤੇ ਅੱਜ ਤੱਕ ਨਿਧੜਕ ਹੋ ਕੇ ਨੰਗੇ ਧੜ ਕਦੇ ਵੀ ਖਾਲਿਸਤਾਨ ਜਿੰਦਾਬਾਦ ਕਹਿਣ ਲੱਗੇ ਉਹ ਸੰਗਦੇ ਨਹੀਂ। ਲੋਕ ਬਹੁਤ ਕ੍ਰਿਟਿਸਿਜ਼ਮ ਕਰਦੇ ਨੇ, ਕਰਦੇ ਵੀ ਰਹਿਣਗੇ, ਕਿਉਂਕਿ ਇਹ ਹੁਣ ਤੋਂ ਨਹੀਂ ਹੁੰਦਾ ਆ, ਇਹ ਪੁਰਾਣੇ ਸਮਿਆਂ ਤੋਂ ਸਿੱਖਾਂ ਦੇ ਵਿੱਚ ਡੋਗਰਿਆਂ ਦੀ ਸ਼ਮੂਲੀਅਤ ਰਹੀ ਹੈ, ਜਿੱਥੇ ਗੁਰੂ ਪਾਤਸ਼ਾਹ ਨਾਲ ਗੰਗੂ ਰਿਹਾ ਵਾ, ਤੇ ਪਰ ਉਹ ਸਮਾਂ ਚੱਲਦਾ ਆਇਆ ਵਾ। ਹੁਣ ਲੋੜ ਕੀ ਹੈ? ਸਾਡੀਆਂ ਬਹੁਤ ਧਿਰਾਂ ਨੇ ਜੋ ਖਾਲਿਸਤਾਨ ਲਈ ਜਦੋਜਹਿਦ ਕਰ ਰਹੀਆਂ ਨੇ, ਸਾਰਿਆਂ ਦਾ ਸਿਰ ਮੱਥੇ ਆ। ਸਾਡੀ ਮੰਜ਼ਿਲ ਇੱਕ ਆ ਖਾਲਿਸਤਾਨ। ਕੋਈ ਬੱਸ ਤੇ ਜਾਂਦਾ, ਕੋਈ ਕਾਰ ਤੇ ਜਾਂਦਾ, ਕੋਈ ਸਾਈਕਲ ਤੇ ਜਾਂਦਾ। ਤੁਸੀਂ ਵੀ ਉਸ ਮੁਸਾਫਰ ਹੋ। ਜੇ ਤੁਸੀਂ ਇੱਥੇ ਆਏ ਹੋ ਤਾਂ ਤੁਸੀਂ ਵੀ ਉਸੇ ਰਾਹ ਦੇ ਪਾਂਦੇ ਹੋ। ਤੁਸੀਂ ਵੀ ਖਾਲਿਸਤਾਨ ਲੈਣ ਲਈ ਮੁਹਿੰਮ ਦੇ ਤੁਸੀਂ ਵੀ ਹਿੱਸੇਦਾਰ ਹੋ, ਤੁਸੀਂ ਵੀ ਯੋਧੇ ਹੋ। ਚੱਕਰ ਕੀ ਆ ਕਿ ਆਪਾਂ ਸਾਰੇ ਇੱਕ ਕੰਮ ਕਰੀਏ ਕਿ ਅਸੀਂ ਦੂਜੀ ਧਿਰ ਨੂੰ ਛੋਟਾ ਕਰਨ ਲੱਗੇ ਉਹਨਾਂ ਨੂੰ ਨਿੰਦੀਏ ਨਾ। ਜਦੋਂ ਅਸੀਂ ਕਿਸੇ ਦਾ ਕ੍ਰਿਟਿਸਿਜ਼ਮ ਕਰਦੇ ਹਾਂ
ਤੇ ਉਹ ਅਲਟੀਮੇਟਲੀ ਅਸੀਂ ਆਪਣਾ ਨੁਕਸਾਨ ਕਰ ਰਹੇ ਹੁੰਦੇ ਹਾਂ। ਉਦੋਂ ਸਾਡੀ ਇੱਕ ਪਿਓ ਪੁੱਤ ਇੱਕ ਪਰਿਵਾਰ ਦੇ ਵਿੱਚ ਦੋ ਭਰਾ ਨੇ, ਉਹਨਾਂ ਦੀ ਮੱਤ ਨਹੀਂ ਮਿਲਦੀ ਹੈਗੀ। ਇਹ ਹੁੰਦਾ ਆ, ਉਹ ਵੀ ਵੱਖ ਹੋ ਜਾਂਦੇ ਨੇ, ਪਰ ਉਹ ਲੜਕੇ ਵੱਖ ਹੁੰਦੇ ਨੇ, ਇੱਕ ਸਲਾਹ ਮਸ਼ਵਰੇ ਨਾਲ ਹੁੰਦੇ ਨੇ। ਇਹ ਸਿਆਣਪ ਇਸ ਵਿੱਚ ਆ। ਤੇ ਆਪਾਂ ਕਿਸੇ ਵੀ ਧਿਰ ਨੂੰ ਨਾ ਨਿੰਦੀਏ। ਖਾਲਿਸਤਾਨ ਦੀ ਪ੍ਰਾਪਤੀ ਲਈ ਜੋ ਵੀ ਬੰਦਾ ਜੋ ਕਰ ਸਕਦਾ ਵਾ ਉਹ ਕਰੇ। ਤੇ ਇਹ ਮੰਜ਼ਿਲ ਦੂਰ ਨਹੀਂ ਹੈਗੀ। ਜਿਹੜਾ ਹੁਣ ਜੀਓਪੋਲਿਟਿਕਸ ਜਿਹੋ ਜਿਹੀ ਬਣਦੀ ਜਾ ਰਹੀ ਆ, ਖਾਲਿਸਤਾਨ ਤੋਂ ਬਿਨਾ ਸਾਡੇ ਖਿੱਤੇ ਵਿੱਚ ਸ਼ਾਂਤੀ ਨਹੀਂ ਹੋ ਸਕਦੀ ਹੈਗੀ। ਆਪਾਂ ਸੰਘਰਸ਼ੀ ਲਿਆਂ, ਬਹੁਤ ਜਥੇਬੰਦੀਆਂ ਇਸ ਪਾਸੇ ਲੱਗੀਆਂ ਹੋਈਆਂ ਨੇ ਕਿ ਖਾਲਿਸਤਾਨ ਦੀ ਪ੍ਰਾਪਤੀ ਹੋਵੇ, ਪਰ ਉਹ ਸਮਾਂ ਦੂਰ ਨਹੀਂ ਜਦੋਂ ਇੰਡੀਅਨ ਗੌਰਮੈਂਟ ਨੇ ਬਰਾਬਰ ਕੁਰਸੀ ਡਾਉਣੀ ਆ ਕਿ ਭਾਈ ਵੀ ਤੁਸੀਂ ਆਓ ਖਾਲਿਸਤਾਨ ਲਓ। ਮੁੱਦਾ ਕੀ ਆ ਕਿ ਹੁਣ ਸਾਡੀ ਜਿਹੜੀ ਜਦੋਜਹਿਦ ਇਹ ਆ ਕਿ ਜਦੋਂ ਖਾਲਿਸਤਾਨ ਹੋਣ ਦੇ ਵਿੱਚ ਆ ਗਿਆ, ਸਾਡੇ ਲੀਡਰ ਕਿਹੋ ਜਿਹੇ ਅਸੀਂ ਚੁਣਨੇ ਨੇ, ਇੰਟੈਲੈਕਚੁਅਲ ਕਿਹੋ ਜਿਹੇ ਹੋਣਗੇ। ਆਪਣੇ ਬੱਚਿਆਂ ਨੂੰ ਅਸੀਂ ਖਾਲਿਸਤਾਨ ਪ੍ਰਤੀ ਜਾਗਰੂਕ ਕਰੀਏ, ਉਹਨਾਂ ਨੂੰ ਹਾਇਰ ਐਜੂਕੇਸ਼ਨ ਦਈਏ। ਜਿਹੜਾ ਹੁਣ ਇੱਥੇ ਕਰੰਟ ਸਿਨੈਰੀਓ ਆ ਕਿ ਮੈਂ ਟਰੱਕ ਚਲਾਉਣਾ, ਮੇਰਾ ਮੁੰਡਾ ਅੱਗੇ ਫਿਊਚਰ ਕੀ ਆ, ਮੇਰੇ ਪਾਪਾ ਕੋਲ ਇੱਕ ਟਰੱਕ ਆ ਤੇ ਮੈਂ 2 ਟਰੱਕ ਲੈ ਲੈਣੇ ਨੇ, ਮੈਂ 3 ਟਰੱਕ ਲੈ ਲੈਣੇ ਨੇ। ਪਰ ਹੁਣ ਰਾਜ ਇਹਨਾਂ ਦਾ ਵਾ, ਇਹਨਾਂ ਨੇ ਸਾਡੇ ਲਾਇਸੈਂਸਾਂ ਤੇ ਰੋਕ ਲਾਤੀ। ਇਹਨਾਂ ਦਾ ਰਾਜ ਆ, ਲਾ ਸਕਦੇ ਆ। ਇਹ ਕੱਲ ਨੂੰ ਕਹਿਣਗੇ ਅਸੀਂ ਤੁਹਾਨੂੰ ਵਰਕ ਪਰਮਿਟ ਵੀ ਨਹੀਂ ਦੇਣੇ। ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਅਸੀਂ ਗੁਲਾਮ ਆ। ਅਸੀਂ ਉੱਥੇ ਵੀ ਗੁਲਾਮ ਸੀ, ਅਸੀਂ ਇੱਥੇ ਵੀ ਗੁਲਾਮ ਆ। ਆਓ ਅਰਦਾਸ ਬੇਨਤੀ ਕਰੀਏ, ਹਮਲਾ ਮਾਰੀਏ, ਪ੍ਰਮਾਤਮਾ ਸਾਨੂੰ ਸਾਡਾ ਰਾਜ ਦੇਵੇ, ਸਾਨੂੰ ਦਰ ਦਰ ਦੀਆਂ ਠੋਕਰਾਂ ਨਾ ਖਾਣੀਆਂ ਪੈਣ। ਦੂਜੀ ਗੱਲ, ਡਾਕਟਰ ਅਮਰਜੀਤ ਸਿੰਘ ਜੀ ਜੋ ਬਹੁਤ ਹੀ ਪੰਥਕ ਬੁਲਾਰੇ ਨੇ ਤੇ ਬਹੁਤ ਵਧੀਆ ਸ਼ਖਸੀਅਤ ਨੇ, ਸਾਡੇ ਦਰਮਿਆਨ ਪਹੁੰਚੇ ਨੇ। ਇੱਥੇ ਸਾਡਾ ਆਉਣ ਦਾ ਮੁੱਖ ਮਨੋਰਥ ਹੁੰਦਾ ਵੀ ਇਹਨਾਂ ਨੂੰ ਸੁਣੀਏ। ਅਲਰਖ ਸਾਹਿਬ ਪਰਿਵਾਰ ਸਮੇਤ ਇੱਥੇ ਪਹੁੰਚੇ ਨੇ। ਇਹਨਾਂ ਨੇ ਪੰਥਕ ਸਫਾਂ ਦੇ ਵਿੱਚ ਇਹ ਉਹ ਨਾਮ ਨੇ ਜਿਨ੍ਹਾਂ ਨੂੰ ਜਦੋਂ ਸੁਣ ਲਈਦਾ ਨਾ ਕਿਤੇ ਤੇ ਐ ਹੁੰਦਾ ਵੀ ਅੱਜ ਦਾ ਦਿਨ ਸਫਲ ਹੋ ਗਿਆ। ਸੋ ਇੱਥੇ ਆਉਣ ਲਈ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਥੇਬੰਦੀ ਵੱਲੋਂ ਅਰਦਾਸ ਕਰਦਾ ਹੈ ਤੇ ਬੇਨਤੀ ਮੈਂ ਹੋਰ ਕਰਦਾ ਵੀ ਜਿੰਨੇ ਵੀ ਬੰਦਿਆਂ ਦੇ ਕੇਸ ਲੱਗੇ ਨੇ ਉਹ ਆਨਲਾਈਨ ਲਿੰਕ ਇੱਥੇ ਲੱਗਿਆ ਹੋਇਆ ਵਾ, ਉਹਦੇ ਮੈਂਬਰ ਬਣੋ ਜਥੇਬੰਦੀ ਦੇ। ਸਰਕਾਰੀ ਵਕੀਲ ਜਦੋਂ ਤੁਹਾਨੂੰ ਪੁੱਛਦਾ ਕਿ ਤੁਸੀਂ ਇੰਡੀਆ ਛੱਡਤਾ, ਮਾਨ ਸਾਹਿਬ ਦੀ ਪਾਰਟੀ ਨਹੀਂ ਛੱਡੀ, ਅਮਰੀਕਾ ਆਇਆ ਨੂੰ 5 ਸਾਲ ਹੋ ਗਏ, ਤੁਹਾਨੂੰ ਇੱਥੇ ਨਹੀਂ ਮਾਨ ਸਾਹਿਬ ਦੀ ਪਾਰਟੀ ਲੱਭੀ, ਤੁਸੀਂ ਮੈਂਬਰ ਹੈਗੇ ਹੋ, ਇੱਥੇ ਆ ਕੇ ਤੁਹਾਨੂੰ ਮਾਨ ਸਾਹਿਬ ਦੀ ਪਾਰਟੀ ਚੇਤੇ ਨਹੀਂ ਹੈਗੀ। ਦੇਖੋ ਇਹ ਤੁਹਾਡੇ ਲਈ ਵੀ ਜ਼ਰੂਰੀ ਆ, ਇਹ ਮੈਂਬਰ ਬਣੋ ਜਥੇਬੰਦੀ ਦੇ ਤੇ ਜਿੱਥੇ ਵੀ ਪਾਰਟੀ ਕਾਲ ਕਰਦੀ ਆ ਤੁਸੀਂ ਉੱਥੇ ਪਹੁੰਚੋ। ਤੁਹਾਡੀ ਇਹੀ ਸ਼ਮੂਲੀਅਤ ਆ, ਇਹ ਤੁਹਾਡੀ ਡਿਊਟੀ ਆ। ਇਸ ਤੋਂ ਇਲਾਵਾ ਮੈਂ ਹਰ ਵਾਰੀ ਬੇਨਤੀ ਕਰਦਾ ਹੁੰਦਾ ਵਾਂ, ਜੇ ਕੋਈ ਬੰਦਾ ਕੋਈ ਲਿਖਦਾ ਆ, ਕੋਈ ਬੋਲਦਾ ਆ, ਕੋਈ ਮੀਡੀਆ ਦਾ ਕੰਮ ਕਰ ਸਕਦਾ, ਜਿਹਦੇ ਵਿੱਚ ਕੋਈ ਵੀ ਯੋਗਤਾ ਵਾ, ਨਿਤੜ ਹੋ ਕੇ ਜਿੰਨਾ ਮਰਜ਼ੀ, ਜਿੰਨੇ ਤੁਹਾਨੂੰ ਇੱਥੇ ਬੰਦੇ ਬੈਠੇ ਦੇ ਲੀਡਰ ਜਿੰਨਾ ਮਰਜ਼ੀ ਗੱਲ ਕਰੋ ਜੀ ਕਿ ਮੈਂ ਲਿਖ ਸਕਦਾ ਵਾਂ, ਮੈਨੂੰ ਐਡੀਟਿੰਗ ਆਉਂਦੀ ਆ। ਲੌਬਿੰਗ ਬਹੁਤ ਜ਼ਰੂਰੀ ਆ। ਇੱਕ ਐਕਸੀਡੈਂਟ ਹੋਇਆ, ਸਿੰਘ ਦੀ ਲਾਪਰਵਾਹੀ ਕਹਿ ਲਓ, ਜੋ ਮਰਜ਼ੀ, ਮਤਲਬ ਮੈਂ ਡਿਫੈਂਡ ਨਹੀਂ ਕਰਦਾ ਉਹਨੂੰ, ਗਲਤੀ ਇਨਸਾਨ ਤੋਂ ਹੁੰਦੀ, ਗਲਤੀ ਕਿਸੇ ਤੋਂ ਵੀ ਹੋ ਸਕਦੀ ਆ। ਇੱਕ ਸਿੰਘ ਤੋਂ ਐਕਸੀਡੈਂਟ ਹੋਇਆ ਤੇ ਉਹਨੂੰ ਕਿੰਨੀ ਲੌਬਿੰਗ ਕੀਤੀ ਗਈ, ਕਿਹੋ ਜਿਹੇ ਵੀਡੀਓ ਬਣਾ ਕੇ ਨੈਟ ਤੇ ਪਾਏ ਗਏ, ਉਹ ਲੌਬਿੰਗ ਕਰਦੇ ਨੇ। ਸਾਡੇ ਇੱਕ ਗੋਰੇ ਨੇ ਵਰਜੀਨੀਆ 'ਚ ਐਕਸੀਡੈਂਟ ਕੀਤਾ, 8 ਮੌਤਾਂ ਹੋਈਆਂ। ਮਤਲਬ ਮੈਂ ਨੰਬਰਾਂ ਦਾ ਕੰਪੈਰੀਜ਼ਨ ਨਹੀਂ ਕਰਦਾ, ਤੁਹਾਨੂੰ ਜਾਣੂ ਕਰਨਾ ਹੁੰਦਾ। 8 ਮੌਤਾਂ ਹੋਈਆਂ, 83,000 ਦਾ ਬੌਂਡ ਪਾ ਕੇ ਤੇ ਉਹਨੂੰ ਛੱਡਤਾ ਤੇ 10% ਪੇ ਕਰਨਾ ਹੁੰਦਾ ਉਹਦਾ। 8300 ਰੁਪਇਆ ਦੇ ਕੇ ਉਹ ਬੰਦਾ ਬਾਹਰ ਆ ਜਸਟ ਬਿਕੋਜ਼ ਆਫ ਕਿ ਤੁਹਾਡਾ ਮੁਲਕ ਨਹੀਂ ਹੈ। ਉੱਥੋਂ ਬਚ ਕੇ ਤੁਸੀਂ ਇੱਥੇ ਆਏ ਹੋ ਤੇ ਇੱਥੋਂ ਭੱਜ ਕੇ ਕਿੱਥੇ ਜਾਵਾਂਗੇ? ਕਿੰਨਾ ਚਿਰ ਕਿਹੜਾ ਹੋਰ ਮੁਲਕ ਚੁਣਾਂਗੇ? ਸੋ ਆਓ ਹਮਲਾ ਮਾਰੀਏ, ਕੋਸ਼ਿਸ਼ ਕਰੀਏ ਕਿ ਖਾਲਸੇ ਬਣੀਏ। ਖਾਲਸਾ ਜਿੰਨੇ ਖਾਲਸੇ ਬਣਾਂਗੇ ਤੇ ਅਰਦਾਸ ਬੇਨਤੀ ਕਰਿਓ ਕਿ ਮਹਾਰਾਜ ਸਾਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ ਦੇਵੇ। ਮੇਰਾ ਤਾਂ ਵਸ ਨਹੀਂ ਚੱਲਦਾ, ਸੰਗਤ ਬੇਨਤੀ ਕਰ ਦੇਵੇ ਤੇ ਮਹਾਰਾਜ ਕਿਰਪਾ ਕਰ ਦੂਗਾ। ਤੇ ਅਗਲੇ ਸਮਾਗਮ ਸਾਡੇ ਹਰਦੀਪ ਸਿੰਘ ਜੀ ਖਾਲਸਾ ਅੱਜ ਸਾਨੂੰ ਰੱਖਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ ਜਰਨੈਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਜਦੋਂ ਵੀ ਅਸੀਂ ਨਾਰਦਰਨ ਕੈਲੀਫੋਰਨੀਆ 'ਚ ਕੋਈ ਵੀ ਸੰਮੇਲਨ ਕਰਨਾ ਹੁੰਦਾ ਤੇ ਸਾਡੀ ਪ੍ਰਤੀਨਿਧਤਾ ਕਰਦੇ ਆ। ਸੋ 2-3 ਦਿਨ ਪਹਿਲਾਂ ਹੀ ਛੁੱਟੀ ਕਰਕੇ ਬੈਠ ਜਾਂਦੇ ਆ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਹੁਣ ਮੈਂ ਬੇਨਤੀ ਕਰੂੰਗਾ ਭਾਈ ਗੁਰਜੀਤ ਸਿੰਘ ਜੀ 2 ਮਿੰਟ ਵਾਸਤੇ। ਸੋ ਕਿਉਂਕਿ ਸਮਾਂ ਸਾਡੇ ਕੋਲ ਬਹੁਤ ਘੱਟ ਆ, ਸੋ 2 ਮਿੰਟ ਵਾਸਤੇ ਸੰਗਤਾਂ ਦੇ ਰੂਬਰੂ ਹੋਣਗੇ ਜੋ ਕਿ ਆਪਣੇ ਫਰੈਸਡੋ ਦੇ ਪ੍ਰੈਜ਼ੀਡੈਂਟ ਆ ਸਾਡੇ ਭਾਈ ਗੁਰਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਲਹਾਲ ਮਾਫੀ ਚਾਹੁੰਦਾ, ਥੋੜਾ ਗਲਾ ਵੀ ਖਰਾਬ ਹੀ, ਸਿਹਤ ਬਹੁਤ ਢਿੱਲੀ। ਕੱਲ ਪ੍ਰਧਾਨ ਸਾਹਿਬ ਦੇ 2-3 ਵਾਰੀ ਕਾਲ ਆ ਕੇ ਵੀ ਹਾਜ਼ਰੀ ਜ਼ਰੂਰ ਭਰਨੀ ਆ। ਪਰ ਇੱਕ ਬੇਨਤੀ ਆ ਵੀ ਮੇਰਾ ਹਾਲ ਜੋੜ ਮੇਲੇ ਤੇ ਕਿੰਨੇ ਲੋਕ ਉੱਥੇ ਸੰਗਤ ਇਕੱਠੀ ਹੋਈ ਹੋਣੀ ਆ, ਪਰ ਇੱਥੇ ਠਾਠਾ ਮਾਰਦਾ ਇਕੱਠ ਹੋਣਾ ਚਾਹੀਦਾ ਸੀ।
ਕਿੰਨੇ ਲੋਕੀ ਖਾਲਿਸਤਾਨ ਨਾਂ ਤੇ ਪੱਕੇ ਹੋਏ ਨੇ, ਪਰ ਪਤਾ ਨਹੀਂ ਕਿਉਂ ਨਹੀਂ ਸਾਨੂੰ ਸੋਝੀ ਆਉਂਦੀ, ਗੁਰੂ ਦਾ ਭੈ ਕਿਉਂ ਨਹੀਂ ਆ। ਜੇ ਸਾਨੂੰ ਸਤਿਗੁਰੂ ਦਾ ਭੈ ਹੁੰਦਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ, ਤਾਂ ਇੱਥੇ ਠਾਠਾ ਮਾਰਦਾ ਸੰਗਤ ਹੁਣ ਇਕੱਠੀ ਹੋਣੀ ਚਾਹੀਦੀ। ਪਰ ਵੇਖੋ ਆਪਾਂ ਤਗੜੇ, ਜਿੱਥੇ ਮੈਂ ਤਰਨਤਾਰਨ ਤੋਂ ਬਿਲੋਂਗ ਕਰਦਾ, ਅੰਮ੍ਰਿਤਸਰ ਦੀ ਧਰਤੀ ਤੋਂ, ਬਾਰਡਰ ਤੋਂ, ਅਸੀਂ ਆਪ ਹੱਥੀਂ ਆਪਣੇ ਉੱਥੇ ਸ਼ਹੀਦ ਹੋਏ ਸਿੰਘ ਵੇਖੇ ਆ, ਮੁਕਾਬਲੇ ਵੇਖੇ ਆ। ਤੁਸੀਂ ਹੁਣ ਗਾਵਾਂ ਵੇਖੀਆਂ ਨਾ ਰੁੜਦੀਆਂ ਜਾਂਦੀਆਂ ਜਦੋਂ ਪਾਣੀ ਆਇਆ, ਇਸ ਤਰ੍ਹਾਂ ਉੱਥੇ ਹਰੀਕੇ ਦਰਿਆ ਦੇ ਵਿੱਚ ਲਾਸ਼ਾਂ ਰੁੜ ਕੇ ਤੇ ਪਾਕਿਸਤਾਨ ਨੂੰ ਗਈਆਂ। ਕਿੰਨੇ ਸਿੰਘ ਸਾਡੇ ਉਹਨਾਂ ਨੇ ਸ਼ਹੀਦ ਕੀਤੇ ਆ। ਡਾਕਟਰ ਸਾਹਿਬ ਜਾਣਦੇ, ਡਾਕਟਰ ਸਾਹਿਬ ਨੂੰ ਬਹੁਤ ਜ਼ਿਆਦਾ ਹਿਸਟਰੀ, ਬਹੁਤ ਨੌਲੇਜ ਹੈ, ਮੈਂ ਇਹਨਾਂ ਦੇ ਚੈਨਲ ਵੀ ਦੇਖਦਾ। ਕਿੰਨੇ ਸਿੰਘ ਸਾਡੇ ਸ਼ਹੀਦ ਹੋਏ ਨੇ। ਉੱਥੇ ਕਾਂਗਰਸ ਦੀ ਭਾਵੇਂ ਸਰਕਾਰ ਆ ਜੇ, ਅਕਾਲੀਆਂ ਬਾਦਲ ਦੀ ਆ ਜੇ, ਉਹਨੇ ਕਹਾਣੀ ਕਰਨਾ, ਕਿਉਂਕਿ ਉਹ ਸੈਂਟਰ ਗੌਰਮੈਂਟ, ਉਹ ਬ੍ਰਾਹਮਣਵਾਦ ਹੈ। ਬ੍ਰਾਹਮਣਵਾਦ ਕਦੇ ਵੀ ਸਿੱਖਾਂ ਦਾ ਜਿਹੜਾ ਨਹੀਂ ਹੋ ਸਕਦਾ। ਆਪਾਂ ਨੂੰ ਤਗੜੇ ਹੋ ਕੇ ਸਾਰੇ ਇਕੱਠੇ ਚੱਲਣਾ ਪੈਣਾ, ਸਾਰੇ ਖਾਲਸਾ ਪੰਥ ਨੂੰ ਇੱਥੇ ਵੀ ਚੱਲਣਾ ਪੈਣਾ ਤੇ ਇੰਡੀਆ ਤੇ ਵੀ। ਜਿੰਨਾ ਚਿਰ ਪੰਜਾਬ ਦੀ ਧਰਤੀ ਤੇ ਸਾਰੀਆਂ ਜਥੇਬੰਦੀਆਂ ਇਕੱਤਰ ਨਹੀਂ ਹੁੰਦੀਆਂ, ਉਹਨਾਂ ਚਿਰ ਖਾਲਸਾ ਰਾਜ ਨਹੀਂ ਆਉਣਾ। ਵੇਖੋ ਕਿੰਨੇ ਮਤਭੇਦ ਹੀ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ, ਸਾਰੀਆਂ ਮਿਸਲਾਂ ਅਲੱਗ ਹੀ ਸੀ ਨਾ, ਇੱਕ ਜੁੱਟ ਹੋ ਗਈਆਂ ਤੇ ਖਾਲਸਾ ਰਾਜ ਦਿਨਾਂ ਵਿੱਚ ਪੈਦਾ ਹੋ ਗਿਆ। ਅੱਜ ਵੀ ਖਾਲਸਾ ਰਾਜ ਪੈਦਾ ਹੋ ਸਕਦਾ, ਪੈਦਾ ਤਦ ਹੀ ਹੋਣਾ। ਹੁਣ ਸਿਮਰਜੀਤ ਸਿੰਘ ਮਾਨ ਸਾਹਿਬ ਪੂਰਾ ਜ਼ੋਰ ਲਾ ਰਹੇ ਨੇ, ਉੱਥੇ ਭਾਈ ਸੰਦੀਪ ਸਿੰਘ ਸਨੀ ਦੇ ਭਰਾਤਾ ਜੀ ਵੀ ਜਿਮਨੀ ਜ਼ੋਨ ਦੀ ਇਲੈਕਸ਼ਨ ਲੜ ਰਹੇ ਨੇ। ਮੇਰੇ ਨਾਲ ਫਰੈਂਡ ਸਾਰੇ ਉੱਥੇ ਟੀਚਰ ਨੇ, ਮੁੰਡੇ ਉੱਥੇ ਦੱਸਣ ਦਾ ਕੱਲ ਪਰਸੋਂ, ਮੈਂ ਉਹਨਾਂ ਨੂੰ ਫੋਨ ਲਾਇਆ ਵੀ ਕਿੱਦਾਂ ਗਰਾਊਂਡ ਲੈਵਲ ਤੇ ਕਿੱਦਾਂ ਕੰਮ ਚੱਲਣ ਦਿਆ। ਉਹ ਕਹਿੰਦੇ ਵੀ ਇੰਨਾ ਜ਼ੋਰ ਉੱਥੇ ਝਬਾਲ ਦੇ ਵਿੱਚ ਜੋ ਕਾਂਗਰਸੀ ਸਾਰਾ ਹੀ ਲਾਣਾ ਉੱਥੇ ਬੈਠਾ ਅਕਾਲੀਆਂ ਦਾ। ਉਹਨਾਂ ਨੇ ਇੰਨਾ ਗੱਠਜੋੜ ਕਰ ਲਿਆ ਵੀ ਅਸੀਂ ਭਾਈ ਮਨਦੀਪ ਸਿੰਘ ਨੂੰ ਹਰਾਉਣਾ ਹੀ ਹਰਾਉਣਾ, ਜੋ ਮਰਜ਼ੀ ਹੋ ਜਾਏ। ਉਹ ਇੱਥੇ ਭਾਵੇਂ ਸਿਮਰਜੀਤ ਸਿੰਘ ਮਾਨ ਸਾਹਿਬ ਪੂਰਾ ਜ਼ੋਰ ਲਾ ਰਹੇ ਨੇ, ਸਾਰੀਆਂ ਜਥੇਬੰਦੀਆਂ ਲਾ ਰਹੀਆਂ ਨੇ, ਪਰ ਉਹਨਾਂ ਦਾ ਜ਼ੋਰ ਕਿੰਨਾ ਲੱਗਣ ਦਿਆ। ਹੁਣ ਇੱਥੋਂ ਤੁਸੀਂ ਵੇਖੋ ਵੀ ਸਾਨੂੰ ਖਾਲਸਾ ਰਾਜ ਬਹੁਤ ਜ਼ਰੂਰੀ ਆ। ਜੇ ਸਾਡਾ ਰਾਜ ਹੁੰਦਾ ਤਾਂ ਇੰਨੀਆਂ ਸ਼ਹੀਦੀਆਂ ਨਹੀਂ ਸੀ ਹੋਣੀਆਂ। ਆ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੇ ਇਸੇ ਕਰਕੇ ਹੋ ਰਹੀ ਹੈ ਨਾ। ਹੁਣ ਗੁਰੂ ਗ੍ਰੰਥ ਸਾਹਿਬ ਦੇ ਕੋਈ ਅੰਗ ਪੜ੍ਹ ਕੇ ਵੇਖਿਆ, ਜੇ ਆਪਣਾ ਰਾਜ ਹੁੰਦਾ ਅਗਲੇ ਨੂੰ ਉਸ ਵੇਲੇ ਫਾਂਸੀ ਨਾ ਲਾਉਂਦੇ ਸੀ। ਪ੍ਰੋਬਲਮ ਇੱਥੇ ਹੀ ਆ, ਤੁਹਾਡੀ ਆਪਣੀ ਜਿਹਨੂੰ ਕੰਟਰੀ ਨਹੀਂ ਹੈਗੀ ਤੇ ਨਾ ਹੁਣ ਅਮਰੀਕਾ 'ਚ ਦੇਖੀਏ ਨਾ, ਪੱਗ ਕਿੰਨੀ ਹਾਈਲਾਈਟ ਹੋ ਰਹੀ ਹੈ। ਇਸੇ ਕੋਈ ਅੱਗੋਂ ਸੁਣਵਾਈ ਵੀ ਨਹੀਂ ਹੋ ਰਹੀ। ਜੇ ਸਾਡਾ ਆਪਣਾ ਮੁਲਕ ਹੁੰਦਾ ਤਾਂ ਅਸੀਂ ਅੱਖਾਂ 'ਚ ਅੱਖਾਂ ਪਾ ਕੇ ਟਰੰਪ ਸਾਹਿਬ ਨਾਲ ਗੱਲ ਕਰ ਸਕਦੇ। ਹੁਣ ਟਰੰਪ ਸਾਹਿਬ ਤੱਕ ਅਸੀਂ ਪਹੁੰਚ ਨਹੀਂ ਕਰ ਸਕਦੇ। ਅਗਲੇ ਤੇ ਉੱਥੇ ਜਿਹੜਾ ਬ੍ਰਾਹਮਣ ਉਹ ਤੇ ਬਿਲਕੁਲ ਤੁਹਾਡੇ ਤੇ ਪੂਰਾ ਮੀਡੀਆ ਉਹਨਾਂ ਨੇ ਇੱਥੇ ਵੀ ਖਰੀਦ ਲਏ ਬੰਦੇ। ਉਹ ਕਹਿੰਦਾ ਵੀ ਇੱਕ ਸਿੱਖ ਗਲਤੀ ਕਰੇ ਮੈਂ ਸਾਰੇ ਸਿੱਖਾਂ ਨੂੰ ਜਿਹੜਾ ਬਦਨਾਮ ਕਰਨਾ, ਉਹ ਚਾਹੇ ਟਰੱਕਿੰਗ ਲੈਣ ਹੋਵੇ, ਚਾਹੇ ਕੋਈ ਬਿਜ਼ਨਸਮੈਨ ਹੋਵੇ, ਤੇ ਪੱਗ ਵਾਲਾ ਪੂਰਾ ਟਾਰਗੇਟ ਹੋ ਰਿਹਾ। 150,000 ਮੇਰਾ ਹਾਲ ਆਲਮੋਸਟ ਐਵਰੀ ਈਅਰ ਐਕਸੀਡੈਂਟ ਹੁੰਦੇ ਨੇ, ਤੇ ਕੱਲੇ 2 ਸਿੱਖ ਹਾਈਲਾਈਟ ਹੋਏ। ਇੰਨਾ ਆਪਣੇ ਪੰਜਾਬੀਆਂ ਨੇ, ਪੰਜਾਬੀ ਰੇਡੀਓ ਹੋ ਗਿਆ ਹੋਰ, ਤੇ ਉਹ ਸਾਰੇ ਵਿਚਾਰੇ ਦੱਸਦੇ ਰਹੇ ਨੇ ਆਪਣੇ, ਪਰ ਸਾਡੇ ਲੋਕਾਂ ਨੇ ਵੀਡੀਓ ਗਲਤ ਪਾ ਕੇ AI ਦੇ ਨਾਲ ਉਹਨਾਂ ਸਿੱਖਾਂ ਨੂੰ ਪੂਰਾ ਰੀਝਾਂ ਨਾਲ ਬਦਨਾਮ ਕੀਤਾ। ਭਾਈ ਆਪਾਂ ਬਦਨਾਮ ਨਾ ਕਰੀਏ। ਜੇ ਕੋਈ ਗਲਤੀ ਹੋ ਜਾਂਦੀ ਆ, ਉਹ ਹੁਕਮ ਪਾਤਸ਼ਾਹ ਦਾ ਹੈ, ਕਿਸੇ ਕੋਲ ਵੀ ਹੋ ਸਕਦੀ, ਮੇਰੇ ਕੋਲ ਵੀ ਹੋ ਸਕਦੀ, ਤੁਹਾਡੇ ਕੋਲ ਵੀ ਹੋ ਸਕਦੀ। ਤੇ ਬੇਨਤੀ ਆਪਾਂ ਸਾਰੇ ਇਕੱਠੇ ਹੋਈਏ, ਮਹਾਰਾਜ ਕਿਰਪਾ ਕਰੇ, ਅਰਦਾਸ ਕਰੀਏ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਗਾਰੀ। ਪਾਤਸ਼ਾਹ ਸਾਨੂੰ ਸਿੱਖਾਂ ਨੂੰ ਬਹੁਤ ਜ਼ਿਆਦਾ ਤਸ਼ੱਦਦ ਝੱਲੇ ਆ। ਹਰਿਮੰਦਰ ਸਾਹਿਬ ਤੇ ਹਮਲਾ ਹੋਇਆ, ਇੱਕੋ ਪੁੱਤ ਨਾਲ ਸ਼ਹੀਦ ਕੀਤੇ ਆ, ਤੇ ਸਾਨੂੰ ਸਾਡਾ ਆਪਣਾ ਰਾਜ ਮਿਲੇ ਤੇ ਸਾਰੇ ਸਿੱਖ ਜਿਹੜੀ ਚੜ੍ਹਦੀ ਕਲਾ ਨਾਲ ਰਹਿ ਸਕਣ। ਇੰਨੀ ਹੀ ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭਾਈ ਗੁਰਜੀਤ ਸਿੰਘ ਜੀ। ਸੋ ਜੇ ਆਪਾਂ ਭਾਈ ਗੁਰਜੀਤ ਸਿੰਘ ਸ਼ੀਨਾ ਦੇ ਪਰਿਵਾਰ ਦੀ ਗੱਲ ਕਰਦੇ ਹਾਂ ਤਾਂ ਸਿੰਘੋ, ਇਹ ਉਹ ਪਰਿਵਾਰ ਆ ਜਿਨ੍ਹਾਂ ਦੇ ਪਰਿਵਾਰ ਨੇ ਬਹੁਤ ਹੀ ਸ਼ਹਾਦਤਾਂ ਦਿੱਤੀਆਂ ਕੌਮ ਵਾਸਤੇ। ਸੋ ਦਾਸ ਤਹਿ ਦਿਲੋਂ ਧੰਨਵਾਦ ਆ ਇਹਨਾਂ ਦੇ ਪਰਿਵਾਰਾਂ ਦਾ। ਸੋ ਜਦੋਂ ਇਹਨਾਂ ਦੇ ਪੇਰੈਂਟਸ ਦਾ ਇੱਕ ਕੇਸ ਪਾਸ ਹੋਇਆ ਸੀ ਤਾਂ ਸੁਣਨ ਵਿੱਚ ਆਇਆ ਕਿ ਵੀ ਜੱਜ ਵੀ ਉੱਠ ਕੇ ਖੜ ਗਿਆ ਸੀ, ਜਿਹੋ ਜਿਹਾ ਤਸੀਹੇ ਇਹਨਾਂ ਦੇ ਪਰਿਵਾਰ ਨੂੰ ਦਿੱਤੇ ਗਏ ਸੀ ਉਸ ਜ਼ਾਲਮ ਹੁਕਮਰਾਨ ਵੱਲੋਂ। ਸੋ ਬਹੁਤ ਬਹੁਤ ਧੰਨਵਾਦ ਆ ਇਸ ਪਰਿਵਾਰ ਦਾ, ਜੋ ਹਰ ਸਮੇਂ ਹੱਕ ਸੱਚ ਇਨਸਾਫ ਦੀ ਗੱਲ ਕਰਦੇ ਆ ਤੇ ਕੌਮ ਨਾਲ ਖੜਦੇ ਆ। ਸੋ ਹੁਣ ਮੈਂ ਬੇਨਤੀ ਕਰਦਾ, ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਜੋ ਡਾਲਸ ਤੋਂ ਚੱਲ ਕੇ ਆਏ, ਆਪਣੇ ਟੈਕਸਸ ਤੋਂ ਚੱਲ ਕੇ ਆਏ ਆ, ਹੂਸਟਨ ਤੋਂ। ਸੋ ਸਾਡਾ ਨਾਮ ਵੀ ਐਕਚੁਅਲੀ ਮੈਚ ਕਰਦਾ, ਭੈਣ ਹਰਦੀਪ ਕੌਰ ਜੀ, ਸਾਡੇ ਭੈਣ ਗੁਰਦੀਪ ਕੌਰ ਜੀ ਸਟੇਜ ਤੇ ਆਉਣ। ਸੋ ਜਦੋਂ ਅਸੀਂ ਉਹਨਾਂ ਨੂੰ ਸੁਣਦੇ ਤਾਂ ਸਾਨੂੰ ਬਹੁਤ ਮਨ ਵਿੱਚ ਚਾਅ ਹੁੰਦਾ ਵੀ ਸਾਡੇ ਇਸਤਰੀ ਬੈਂਕ ਦੇ USA ਦੇ ਪ੍ਰਧਾਨ ਜੋ ਭੈਣ ਜੀ ਸਾਡੇ ਨਾਲ ਕਈ ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਆ, ਤੇ ਵੀਰ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਸੋ ਭੈਣ ਗੁਰਦੀਪ ਕੌਰ ਜੀ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਟੇਜ ਉੱਤੇ ਇਕੱਤਰ ਹੋਈਆਂ ਸੰਗਤਾਂ ਯੁਵਾ ਸਿੜੀ ਦੇ ਨਗਰ ਕੀਰਤਨ ਵਿੱਚ ਆਪਾਂ ਸਾਰੇ ਰਲ ਕੇ ਇਕੱਤਰ ਹੋਇਆ। ਮੇਰੇ ਭਰਾ ਵੀਰ ਜੀ ਅਮਰਜੀਤ ਸਿੰਘ, ਵੀਰ ਜੀ ਸੰਤੋਖ ਸਿੰਘ, ਵੀਰ ਜੀ ਸਿੰਘ ਸਾਹਿਬ ਨਾਲ ਭਰਾ ਵੱਡੇ ਬੈਠੇ ਨੇ, ਤੇ ਗੁਰਦੇਵ ਸਿੰਘ ਆਏ ਹੋਏ ਨੇ, ਤੇ ਸਾਡੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਲੀਫੋਰਨੀਆ ਦੇ ਪ੍ਰਧਾਨ ਸਰਦਾਰ ਤਰਸੇਮ ਸਿੰਘ ਜੀ ਤੇ ਸਮੂਹ ਸਾਰੀ ਜਥੇਬੰਦੀਆਂ ਇਕੱਤਰ ਹੋਈਆਂ ਨੇ। ਮੈਂ ਇਹਨਾਂ ਨੂੰ ਆਪਣੇ ਵੱਲੋਂ ਫਤਿਹ ਅਰਜ ਕਰਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਮੈਂ 2001 ਵਿੱਚ ਆਈ ਤਾਂ ਮੇਰੇ ਵੀਰ ਅਮਰਜੀਤ ਸਿੰਘ ਨਾਲ, ਡਾਕਟਰ ਪ੍ਰਿਤਪਾਲ ਸਿੰਘ ਨਾਲ, ਡਾਕਟਰ ਰਣਜੀਤ ਸਿੰਘ ਨਾਲ, ਇਹਨਾਂ ਨਾਲ ਮੇਰੀ ਮੁਲਾਕਾਤ ਹੋਈ ਆਪਣੇ ਨਿਊਯਾਰਕ ਵਿੱਚ। ਅਸੀਂ 1.5-2 ਮਹੀਨਾ ਇਕੱਠੇ ਰਹੇ। ਉਧਰੋਂ ਇਲੈਕਸ਼ਨ ਚੱਲ ਰਹੀ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ, ਮਾਨ ਸਾਹਿਬ ਦੀ ਪਾਰਟੀ ਦੀ, ਤੇ ਉਧਰੋਂ ਅਡਵਾਨੀ ਨੇ ਵੀ ਇੱਥੇ ਆਉਣਾ ਸੀਗਾ, ਤੇ ਸਾਡਾ ਇਸ ਗੱਲ ਵਿੱਚ ਸਾਰਿਆਂ ਦਾ ਮਤਲਬ ਗੱਲਬਾਤ ਹੋਈ ਤੇ ਅਸੀਂ ਨੇ ਸਾਂਝ ਪਾਈ ਸਾਰਿਆਂ ਨੇ ਵੀ ਉੱਥੇ ਵੀ ਮੁਜ਼ਾਹਰਾ ਕੀਤਾ ਜਾਵੇ ਤੇ ਇੱਥੇ ਵੀ ਮਤਲਬ ਸਾਰੇ ਆਪਾਂ ਹੁਮ ਹੁਮਾ ਕੇ ਮੁਜ਼ਾਹਰੇ ਮੈਸੇਜ ਦੇ ਮੂਹਰੇ ਕਰੀਏ ਤਾਂ ਕਿ ਅਸੀਂ ਦੁਸ਼ਮਣ ਨੂੰ ਅਸੀਂ ਅੱਗੋਂ ਮੋੜਾ ਦੇ ਸਕੀਏ। ਤੇ ਚਲੋ ਸਮੇਂ ਨੇ ਸਾਨੂੰ ਸਾਥ ਦਿੱਤਾ, ਅਸੀਂ ਸਾਰਿਆਂ ਨੇ ਰਲ ਕੇ ਇਹ ਜਿਹੜਾ ਕੰਮ ਅਸੀਂ ਨੇ ਚੱਕਿਆ। ਉਦੋਂ ਮਗਰੋਂ ਮੈਂ ਵੀਰ ਜੀ ਉਹਨਾਂ ਨੇ ਮੈਨੂੰ ਸਨੋਜੇ ਭੇਜਿਆ ਜਸਵਿੰਦਰ ਹੋਠੀ ਸਾਹਿਬ ਦੇ ਕੋਲੇ, ਤੇ ਵੀਰ ਜੀ ਸੰਤੋਖ ਸਿੰਘ ਹੋਣਾ ਨੇ ਮੈਨੂੰ ਉੱਥੋਂ 에ਅਰਪੋਰਟ ਤੋਂ ਚੱਕਿਆ। ਉਹ ਪਲ ਪਲ ਉਹ ਘੜੀ ਘੜੀ ਮੈਨੂੰ ਭੁੱਲਦੀ ਨਹੀਂ। ਤੇ ਮੈਂ ਵੀਰ ਜੀ ਹੁਣੇ ਅਮਰਜੀਤ ਸਿੰਘ ਹੁਣੇ ਬੈਠੇ ਤੇ ਕਹਿੰਦੇ ਭੈਣ ਜੀ ਕੋਈ ਇੰਡੀਆ ਦੀ ਗੱਲਬਾਤ ਸੁਣਾਓ। ਮੈਂ ਕਿਹਾ ਵੀਰ ਜੀ ਮੈਨੂੰ ਅੰਗਰੇਜ਼ੀ ਤਾਂ ਬਹੁਤੀ ਆਉਂਦੀ ਨਹੀਂ, ਪਰ ਮੈਂ ਸਿੱਖ ਲਾਂਗੀ, ਅਮਰੀਕਾ 'ਚ ਆ ਗਈ ਹਾਂ, ਤੇ ਵੀ ਮੇਰੇ ਨਾਲ ਪੰਜਾਬੀ 'ਚ ਤੁਸੀਂ ਗੱਲ ਸੁਣ ਲਓ, ਵੀ ਜਿਹੜੀ ਵੀ ਸੁਣਨੀ ਹੈ ਤੁਸੀਂ, ਤੇ ਮੈਂ ਸਾਰੀਆਂ ਦੱਸ। ਕਹਿੰਦੇ ਪੰਜਾਬੀ ਦੇ ਮਾਰੋ ਗੋਲੀ, ਤੁਸੀਂ ਸਾਨੂੰ ਇੰਡੀਆ ਦੀ ਜੋ ਉੱਥੇ ਦੀ ਵਾਰਤਾਲਾਪ ਉਹ ਸਾਨੂੰ ਸੁਣਾਓ। ਮੈਂ ਅੱਛਾ ਫਿਰ ਸੁਣੋ। ਅਸੀਂ ਤਾਂ ਦਲਜੀਤ ਸਿੰਘ ਬਿੱਟੂ ਦੇ ਬੰਦੇ ਸੀਗੇ ਪਹਿਲਾਂ, ਖਾੜਕੂਆਂ ਮੌਕੇ ਅਸੀਂ ਮਤਲਬ ਪੂਰਾ ਜ਼ੋਰ ਸ਼ੋਰ 'ਚ ਅਸੀਂ ਹਥਿਆਰ ਚੱਕਦੇ ਚਕਾਉਂਦੇ ਸੀਗੇ, ਉਹਨਾਂ ਨੂੰ ਪਨਾਹ ਦਿੰਦੇ ਸੀਗੇ। ਅਸੀਂ ਬੇਡਰ ਮੈਨਿਕ ਬੇਡਰ ਹੋ ਚੁੱਕੀ ਸੀ ਮੈਂ। ਫਿਰ ਮੇਰਾ ਮੁਕਾਬਲਾ ਹੋਇਆ SSB ਦੇ ਨਾਲ, ਇਕਬਾਲ ਸਿੰਘ ਸੋਧ ਤੇ ਗੁਰਪ੍ਰੀਤ ਨਾਲ, ਤੇ ਮੈਂ ਉਹਦੇ ਮੇਰੇ ਕੋਲ ਥੱਪੜ ਥੁੱਪੜ ਵੱਜੇ ਵੀ। ਬੜੀ ਮਾਨਸਾ ਮੈਂ ਭੋਗ ਤੇ ਗਈ ਸੀਗੀ, ਤੇ 30,000 ਬੰਦੇ ਦਾ ਇਕੱਠ ਸੀ, ਤੇ 7,000 ਉਹਨਾਂ ਨੇ ਪੁਲਿਸ ਦਾ ਵਿੱਚ ਮਿਲਟਰੀ ਦਾ ਬੰਦਾ ਇਕੱਠਾ ਕਰ ਲਿਆ, ਜਿਨ੍ਹਾਂ ਵਿੱਚ ਸਾਡੀ ਖੜਕ ਗਈ। ਤੇ ਮੈਂ ਜੇਲ੍ਹ ਕੱਟੀ ਪਟਿਆਲਾ, ਮੇਰੀ ਬੇਟੀ ਨਾਲ ਛੋਟੀ ਜਿਹੀ ਸੀਗੀ, ਹੈਸਬੈਂਡ, ਅਸੀਂ ਤਿੰਨਾਂ ਨੂੰ ਸਾਨੂੰ ਜੇਲ੍ਹ ਹੋ ਗਈ। ਤੇ ਵੀ ਅਸੀਂ ਤਾਂ 1999 ਤੋਂ ਲਾ ਕੇ ਮਾਨ ਸਾਹਿਬ ਦੇ ਨਾਲ ਹੀ ਜੁੜੇ ਹੋਏ ਹਾਂ। ਇੰਨਾ ਲੰਮਾ ਸਮਾਂ ਹੋ ਗਿਆ ਵੀ ਜਦੋਂ ਉਦੋਂ ਅਸੀਂ SSB ਦੇ ਨਾਲ ਮੇਰੀ ਹੱਥੋਂ ਪਾਈ ਹੋਈ ਤਾਂ ਮਾਨ ਸਾਹਿਬ ਉਦੋਂ ਵੀ ਸਾਡੇ ਮਗਰ ਖੜੇ। ਅੱਜ ਜਦੋਂ ਹੁਣ ਬਾਦਲ ਸਾਹਿਬ ਇੱਥੇ ਆਏ ਸੀਗੇ ਰਖੜਾ ਸਾਹਿਬ ਦੀ ਬੇਟੀ ਦੇ ਵਿਆਹ ਦੇ ਉੱਤੇ, ਜਦੋਂ ਉਹਨਾਂ ਨੂੰ ਇੱਥੇ ਸੰਮਣ ਕਰਾਏ ਨੇ, ਉਦੋਂ ਵੀ ਸ਼ੈਣੀ ਸਾਹਿਬ ਨੂੰ ਤੇ ਇਹਨਾਂ ਨੂੰ ਮਾਨ ਸਾਹਿਬ ਨੇ ਉੱਥੇ ਮਗਰ ਖੜ ਕੇ ਸਾਡੀ ਸਪੋਰਟ ਕੀਤੀ ਹੈ। ਤੇ ਜਿਵੇਂ ਹੁਣ ਇੰਡੀਆ ਦੇ ਹਿਸਾਬ ਨਾਲ ਉੱਥੇ ਦੇ ਮਤਲਬ ਸਰਕਾਰਾਂ ਨੇ ਸਾਡੇ ਨਾਲ ਜੋ ਮਾੜੇ ਕੀਤੇ, ਵੀ ਪਹਿਲਾਂ ਉਹਨਾਂ ਨੇ ਸਾਡੇ ਉੱਥੋਂ ਮੁੰਡਿਆਂ ਨੂੰ ਸ਼ਹੀਦ ਕੀਤਾ। 84 ਸਾਨੂੰ ਭੁੱਲਦੀ ਨਹੀਂ ਹੈਗੀ। 84 ਵਿੱਚ ਜੇ ਘਰ ਦੀਆਂ ਜਨਾਨੀਆਂ ਇੰਨੀਆਂ ਰੰਡੀਆਂ ਹੋ ਜਾਣ, ਵਿਡੋ ਦਾ ਪੇ ਇੱਕ ਇੰਗਲਿਸ਼ ਦਾ ਸ਼ਬਦ ਲੈਂਦੇ ਹਾਂ ਕਿ ਅਸੀਂ ਪੰਜਾਬੀ 'ਚ ਖੇਡ ਕਹਿੰਦੇ ਕਿ ਜਿਹੜੇ ਘਰ ਦੀਆਂ ਧੀਆਂ ਭੈਣਾਂ ਰੰਡੀਆਂ ਕਰਕੇ ਇੱਕ ਪਾਸੇ ਕਲੋਨੀ ਬਣਾ ਦਿੱਤੀ ਜਾਵੇ, ਉੱਥੇ ਕੀ ਵਾਪਰਦੀ ਹੈ। ਇਹ ਸਿੱਖ ਕੌਮ ਲਈ ਬਹੁਤ ਵੱਡਾ ਉਹਨਾਂ ਨੇ ਇੱਕ ਸਦਮਾ ਖੜਾ ਕਰ ਦਿੱਤਾ ਕਿ ਵੀ ਅਸੀਂ ਤੁਹਾਡੀਆਂ ਧੀਆਂ ਭੈਣਾਂ ਰੰਡੀਆਂ ਕਰ ਦਾਂਗੇ ਤੁਹਾਡੇ ਤੋਂ ਬਿਨਾਂ, ਅਸੀਂ ਰਾਜ ਦੀ ਗੱਲ ਕਰਦੇ ਹਾਂ। ਤੇ ਉਹਨਾਂ ਨੇ ਕੀਤਾ ਵੀ ਹੈ। ਸਾਨੂੰ ਉਹ ਦਿਨ ਨਹੀਂ ਭੁੱਲਦੇ ਤੇ ਨਾ ਹੀ ਉਹ ਕਦੇ ਭੁੱਲਣਗੇ। ਜੇ ਕੋਈ ਅੱਜ ਕਹੇ ਵੀ ਸਾਨੂੰ ਉਹ ਦਿਨ ਭੁੱਲ ਜਾਓ, ਪੁਰਾਣੀ ਹੋ ਗਈ ਗੱਲ। ਕਿਵੇਂ ਪੁਰਾਣੀ ਹੋ ਗਈ? ਜਿਨ੍ਹਾਂ ਦੇ ਪੁੱਤ ਮਾਰੇ ਗਏ ਨੇ, ਜਿਨ੍ਹਾਂ ਦੇ ਪੁੱਤ ਸ਼ਹੀਦ ਹੋ ਗਏ ਨੇ, ਬੰਦੇ ਸ਼ਹੀਦ ਹੋ ਗਏ ਨੇ, ਜਿਨ੍ਹਾਂ ਛੋਟੇ ਛੋਟੀਆਂ ਧੀਆਂ ਦੇ ਪਿਓ ਮਰ ਗਏ ਨੇ, ਪੁੱਤਰਾਂ ਦੇ ਸਿਰਾਂ ਤੋਂ ਪੱਗਾਂ ਪਿਓ ਦੇ ਛਾਏ ਉੱਠ ਗਏ ਨੇ, ਉਹ ਕਿਵੇਂ ਭੁੱਲ ਜਾਣਗੇ? ਨਹੀਂ ਭੁੱਲਣੇ। ਤੇ ਸੋ ਇਹ ਗੱਲ ਹੈ ਵੀ ਸਰਦਾਰ ਸਿਮਰਜੀਤ ਮਾਨ ਨੂੰ ਲੰਮਾ ਸਮਾਂ ਹੋ ਗਿਆ ਖਾਲਿਸਤਾਨ ਦੀ ਗੱਲ ਕਰਦੇ ਨੇ। ਅਸੀਂ ਕਿਉਂ ਨਹੀਂ ਖਾਲਿਸਤਾਨ ਵਾਲੀ ਗੱਲ ਨੂੰ ਪੂਰਾ ਕਰ ਰਹੇ? ਕਿਉਂਕਿ ਕਿਤੇ ਨਾ ਕਿਤੇ ਸਾਡੇ 'ਚ ਕਮੀਆਂ ਨੇ। ਕਮੀਆਂ ਕੀ ਨੇ ਕਿ ਵੀ ਜਿਵੇਂ ਹੁਣ ਇੱਥੇ ਟਰੰਪ ਸਾਹਿਬ ਨੇ ਫੜਨਾ ਸ਼ੁਰੂ ਕੀਤਾ, ਧੜੋ ਧੜੀ ਫੜਦਾ ਬੰਦੇ, ਇੰਨੇ ਲੱਖ ਪਹੁੰਚਾਦੇ, ਇੰਨੇ ਹਜ਼ਾਰ ਪਹੁੰਚਾਤੇ, ਹੈ ਨਾ। ਹਾਂ, ਸਾਡੀ ਮਾਨ ਸਾਹਿਬ ਨਾਲ ਗੱਲ ਹੋਈ ਸੀ, ਉਹ ਕਹਿੰਦੇ ਵੀ ਇੱਕ ਵੀ ਖਾਲਿਸਤਾਨ ਦਾ ਬੰਦਾ ਦੱਸੋ ਜਿਹੜਾ ਡਿਪੋਰਟ ਹੋਇਆ। ਨਹੀਂ, ਇਹ ਸਾਡੇ 'ਚ ਕਮੀਆਂ ਨੇ। ਇਹਨਾਂ ਲੋਕਾਂ ਨੇ ਕੀ ਕੀਤਾ? ਕੁਝ ਤੁਹਾਡੇ ਵਕੀਲਾਂ ਨੇ ਕੀਤਾ ਤੇ ਕੁਝ ਉੱਥੇ ਦੇ ਜਥੇਦਾਰਾਂ ਨੇ ਕੀਤਾ, ਵੀ ਕੁਝ ਤੁਹਾਡੀ ਆਪਣੀ ਮੱਤ ਨੇ ਕੀਤਾ ਵੀ ਮਾਨ ਸਾਹਿਬ ਦੇ ਸਾਹਮਣੇ ਰੂਬਰੂ ਨਹੀਂ ਹੋਣਾ ਸੀ।
ਕਿਉਂਕਿ ਇਹ ਚਿੱਠੀ ਜਥੇਦਾਰਾਂ ਤੋਂ ਲੈ ਲਈਏ। ਸਾਨੂੰ ਵਕੀਲ ਸਾਡੀ ਸਪੋਰਟ ਕਰੇ। ਸਟੋਰੀ ਤੁਹਾਡੀ ਬਿਲਕੁਲ ਵੀ ਕਈਆਂ ਦੀ ਮਿਲਦੀ ਵੀ ਨਹੀਂ ਹੁੰਦੀ ਖਾਲਿਸਤਾਨ ਦਾ, ਨਾ ਉੱਥੇ ਪਾਰਟੀ ਦਾ ਨਾਂ, ਨਾ ਉੱਥੇ ਮਾਨ ਸਾਹਿਬ ਦਾ ਨਾਂ, ਨਾ ਉੱਥੇ ਖਾਲਿਸਤਾਨ ਦੀ ਗੱਲ, ਤੇ ਉਹ ਸਿੱਧਾ ਹੀ ਚੱਕ ਕੇ ਵਕੀਲ ਨੇ ਪੈਸੇ ਲੈਣੇ ਹੁੰਦੇ ਨੇ ਤੇ ਇੱਥੇ ਕੇਸ ਕਰ ਦਿੰਦੇ ਨੇ। ਤੇ ਹੁਣ ਅੱਜ ਜੋ ਇਹ ਵਿਪਤਾ ਪੈ ਰਹੀ ਹੈ ਉਹ ਬਿਲਕੁਲ ਤਾਂ ਪੈ ਰਹੀ ਹੈ ਕਿ ਅਸੀਂ ਜੋ ਖਾਲਿਸਤਾਨ ਦੀ ਗੱਲ ਅਸੀਂ ਪੁੱਟ ਅਪ ਨਹੀਂ ਕਰ ਸਕਦੇ। ਜਿੰਨੇ ਅਸੀਂ ਇੱਥੇ ਸਟੂਡੈਂਟ ਆਏ ਆ ਜਾਂ ਅਸੀਂ ਬਾਰਡਰ ਟੱਪ ਕ੍ਰੋਸ ਕਰਕੇ ਇੱਥੇ ਵੜ ਚੁੱਕੇ ਆ, ਅਸੀਂ ਇੱਥੋਂ ਪਾਰਟੀ ਵਾਲੇ ਬੰਦਿਆਂ ਨੂੰ ਹੀ ਨਹੀਂ ਮਿਲਦੇ, ਅਸੀਂ ਉਹਨਾਂ ਨੂੰ ਕਾਲ ਹੀ ਨਹੀਂ ਕਰਦੇ, ਅਸੀਂ ਉਹਨਾਂ ਦੇ ਮੈਂਬਰ ਹੀ ਨਹੀਂ ਬਣਦੇ। ਤੇ ਫਿਰ ਮਗਰੋਂ ਨਾਂ ਬਦਨਾਮ ਕਰਦੇ ਆ ਵੀ ਅਸੀਂ ਤਾਂ ਖਾਲਿਸਤਾਨ ਦੇ ਨਾਂ ਤੇ ਪਨਾਹ ਲਈ। ਜਿੰਨਾ ਨਹੀਂ ਭਾਈ, ਇਹ ਬਿਲਕੁਲ ਗਲਤ ਹੈ। ਖਾਲਿਸਤਾਨ ਦੀ ਸ਼ਖਸੀਅਤਾਂ ਬੈਠੀਆਂ ਸਾਹਮਣੇ ਸਾਰੀਆਂ, ਕੋਈ ਬੰਦਾ ਕਿਹੇ ਆ ਕੇ ਬਾਹਰੋਂ ਵੀ ਅਸੀਂ ਇਹਨਾਂ ਨੂੰ ਜਾਣਦੇ ਆ, ਜਾਣਦੇ ਤੱਕ ਨਹੀਂ ਹੈ। ਤੇ ਕਿਉਂ ਉਹੀ ਬੰਦੇ ਪਾਸ ਹੋ ਰਹੇ ਨੇ, ਉਹੀ ਬੰਦੇ ਖਾਲਿਸਤਾਨ ਦੀ ਗੱਲ ਕਰ ਰਹੇ ਨੇ ਜਿਨ੍ਹਾਂ ਨੂੰ ਸਹੀ ਸਲਾਮਤ ਚਿੱਠੀਆਂ ਸਹੀ ਲੱਗੀਆਂ ਨੇ ਮਾਨ ਸਾਹਿਬ ਦੀਆਂ। ਤੇ ਸੋ ਇਹਨਾਂ ਗੱਲਾਂ ਤੋਂ ਮੈਂ ਸਭ ਨੂੰ ਬੇਰ ਕਰਦੇ ਹਾਂ ਕਿ ਤੁਸੀਂ ਭਾਈ ਕਮ ਸੇ ਕਮ ਖਾਲਿਸਤਾਨ ਦੇ ਨਾਂ ਤੇ ਪਨਾਹ ਲੈ ਰਹੇ ਹੋ, ਪਰ ਖਾਲਿਸਤਾਨ ਵਾਲੇ ਤੇ ਤੁਸੀਂ ਹੋ ਤੁਸੀਂ, ਪਰ ਤੁਸੀਂ ਨਹੀਂ ਬਣਦੇ। ਬਹੁਤ ਮੁੰਡਿਆਂ ਨੂੰ ਮੈਂ ਕਹਿਣਾ ਉਹ ਤੁਸੀਂ ਕੇਸ ਰੱਖੋ, ਉਹ ਲੈ ਫਿਰ ਉੱਥੋਂ ਆਉਣ ਦਾ ਤੇ ਇੱਥੇ ਦਾ ਫਾਇਦਾ ਕੀ ਹੋਇਆ। ਉਹ ਮਾਨ ਸਾਹਿਬ ਕਹਿੰਦੇ ਨੇ ਭਾਈ ਤੁਸੀਂ ਜਿੰਨਾ ਚਿਰ ਦਾੜੀ ਕੇਸ ਨਹੀਂ ਰੱਖਦੇ, ਪੱਗ ਨਹੀਂ ਬੰਨ ਕੇ ਆਉਂਦੇ, ਮੈਂ ਚਿੱਠੀ ਨਹੀਂ ਦੇਣੀ। ਮੈਂ ਖਾਲਿਸਤਾਨ ਨੂੰ ਸਮਰਪਿਤ, ਤੁਸੀਂ ਮੈਂ ਤੁਹਾਨੂੰ ਚਿੱਠੀ ਨਹੀਂ ਦੇਣੀ, ਤੁਸੀਂ ਪੱਗ ਬੰਨੋ, ਦਾੜੀ ਰੱਖੋ, ਫਿਰ ਤੁਸੀਂ ਸਾਹਮਣੇ ਆ ਕੇ ਮੇਰੇ ਨਾਲ ਵੀਡੀਓ ਕਾਲ ਕਰੋ ਤੇ ਫਿਰ ਤੁਸੀਂ ਆਪਣਾ ਸਾਰਾ ਮੈਨੂੰ ਬਾਇਓ ਡਾਟਾ ਭੇਜੋ, ਕਿੱਥੋਂ ਤੁਸੀਂ ਜਨਮ ਪਾ ਲਓ, ਕਿੱਥੋਂ ਤੁਹਾਡੇ ਪੇਰੈਂਟਸ ਨੂੰ ਕਿਸੇ ਨੂੰ ਭੇਜੋ, ਫਿਰ ਮੈਂ ਚਿੱਠੀ ਤੁਹਾਨੂੰ ਦੇਵਾਂ। ਤੇ ਇਹ ਕੀ ਕਰਦੇ ਨੇ, ਇੱਕ ਚਿੱਠੀ ਇੰਡੀਆ ਤੋਂ ਸਟੋਰੀ ਗਲਤ ਲਿਖਾ ਲੈਂਦੇ ਨੇ, ਉਹਦੇ ਉੱਤੇ ਕੁਛ ਨਹੀਂ ਲਿਖਿਆ ਹੁੰਦਾ, ਨਾ ਖਾਲਿਸਤਾਨ ਦਾ ਨਾਂ, ਨਾ ਮਾਨ ਸਾਹਿਬ ਦਾ ਨਾਂ, ਨਾ ਕਿਤੇ ਪਾਰਟੀ ਕਿਸੇ ਵੀ ਗੱਲ ਦਾ ਨਹੀਂ ਹੁੰਦਾ। ਫਿਰ ਇੱਥੇ ਆ ਕੇ ਉਹ ਮਾਰ ਖਾਂਦੇ ਨੇ। ਤੋ ਇਸ ਕਰਕੇ ਸੋ ਮੇਰੀ ਬੇਨਤੀ ਹੈ ਵੀ ਜਿੰਨੇ ਵੀ ਅਸੀਂ ਖਾਲਿਸਤਾਨ ਦੇ ਵਿੱਚ ਹਿੱਸਾ ਲੈ ਰਹੇ ਹਾਂ, ਉਹ ਕਰ ਰਹੇ ਸਾਨੂੰ ਖਾਲਿਸਤਾਨ ਇੱਥੇ ਪੂਰਾ ਬਣਨਾ ਪਵੇਗਾ, ਨਹੀਂ ਤਾਂ ਸਾਨੂੰ ਆ ਜਿਵੇਂ ਹੁਣ ਟਰੰਪ ਮਾਰਿਆ ਨਾ ਭੇ ਕੇ ਕੁੱਟ ਕੇ ਕੱਲਿਆਂ ਨੂੰ, ਏਦਾਂ ਹੀ ਚੱਲੂਗਾ ਸਾਰਾ ਕੰਮ ਇਹ। ਤੇ ਸਾਨੂੰ ਖਾਲਿਸਤਾਨ ਜਿਹੜਾ ਹੈ, ਖਾਲਿਸਤਾਨ ਬਿਨਾਂ ਸਾਡਾ ਚਾਹੇ ਬਾਦਲ ਸਾਹਿਬ ਆ ਜਾਣ, ਚਾਹੇ ਭਗਵੰਤ ਮਾਨ ਆ ਜਾਣ, ਚਾਹੇ ਮਨਿੰਦਰ ਸਾਹਿਬ ਆ ਜਾਣ, ਕੈਪਟਨ ਸਾਹਿਬ ਆ ਜਾਣ, ਚਾਹੇ ਬੀਜੇਪੀ ਆ ਜਾਏ, ਜਿੰਨਾ ਜਿਹਨੂੰ ਮਰਜ਼ੀ ਵੋਟਾਂ ਪਾ ਲਓ, ਪੁੱਠੀ ਖੱਲ ਲਵਾ ਲਓ ਤੁਸੀਂ, ਪਰ ਜਿੰਨਾ ਚਿਰ ਤੁਸੀਂ ਖਾਲਿਸਤਾਨੀ ਨਹੀਂ ਬਣਦੇ, ਆਪਣੇ ਦੇਸ਼ ਦੀ ਮੰਗ ਨਹੀਂ ਕਰਦੇ, ਤੁਹਾਡਾ ਛੁਟਕਾਰਾ ਨਹੀਂ ਹੋਣਾ। ਅਸੀਂ ਤੁਹਾਨੂੰ ਵਾਰ-ਵਾਰ ਇਹੀ ਬੇਨਤੀ ਕਰਦੇ ਹਾਂ ਕਿ ਭਾਈ ਖਾਲਿਸਤਾਨ ਤੁਸੀਂ ਇੰਡੀਆ ਤੋਂ ਆਏ ਹੋ, ਇੰਡੀਆ ਵਾਲੇ ਬੰਦਿਆਂ ਨੂੰ ਵੇਰ ਕਰੋ, ਉਹ ਆਪਣੀ ਗੱਲ ਵੋਟਾਂ ਸੋਚ ਕੇ ਪਾਇਆ ਕਰਨ, ਨਾ ਕਿ ਉਹ ਜਿੱਥੇ ਕਿਸੇ ਨੂੰ ਪਾ ਦਿੰਦੇ ਆ ਵੋਟ, ਮੁੜ ਕੇ ਉਹੀ ਤੁਹਾਡਾ ਦੁਸ਼ਮਣ ਬਣ ਜਾਂਦਾ ਹੈ। ਤੇ ਸੋ ਮੈਂ ਇਹੀ ਗੱਲਾਂ ਨੂੰ ਬੇਨਤੀ ਕਰਨਾ ਚਾਹੁੰਦੀ ਹਾਂ। ਅੱਗੇ ਜੂਨ ਦਾ ਮਹੀਨਾ ਆ ਰਿਹਾ ਹੈ, 6, 7, 8, 9 ਜੂਨ ਤੱਕ ਸਾਡੇ ਉੱਥੇ ਹਿਊਸਟਨ ਦੇ ਵਿੱਚ ਅਸੀਂ ਖਾਲਿਸਤਾਨ ਦੀ ਕਾਨਫਰੰਸ ਰੱਖਣਾ ਚਾਹੁੰਦੇ ਆ। ਮੈਂ ਕਹੂੰਗੀ ਵੀ ਲੀਡਰਾਂ ਨੂੰ ਨਹੀਂ ਮੈਂ ਇਕੱਲਾ ਕਹਿੰਦੀ, ਮੈਂ ਸਭ ਨੂੰ ਕਹਿੰਦੀ ਆ ਕਿ ਉਸ ਜਗ੍ਹਾ ਦੇ ਉੱਤੇ ਇੱਕ ਵਾਰੀ ਜ਼ਰੂਰ ਸਾਰੇ ਹੁਮਾ ਮਾ ਕੇ ਇਕੱਠੇ ਹੋਵੋ, ਤਾਂ ਕਿ ਉੱਥੇ ਉਸ ਸਟੇਟ ਨੂੰ ਵੀ ਪਤਾ ਲੱਗੇ ਵੀ ਇਹ ਖਾਲਿਸਤਾਨ ਦੇ ਵਾਕਿਓ ਲੋਕ ਹੈਗੇ ਨੇ, ਵਾਕਿਓ ਹੀ ਇਹ ਖਾਲਿਸਤਾਨ ਚਾਹੁੰਦੇ ਨੇ। ਤਾਂ ਨਹੀਂ ਤਾਂ ਫਿਰ ਇਸ ਤਰ੍ਹਾਂ ਅਸੀਂ ਇੱਕ ਦੂਜੇ ਦਾ ਤਮਾਸ਼ਾ ਦੇਖਦੇ ਹਾਂ, 4 ਕੁ ਬੰਦੇ ਆਏ 4 ਕੁ ਨਾ ਆਏ, ਅੱਜ ਵੀ ਤਾਂ ਘਰਾਂ 'ਚ ਡਰਦੇ ਮਾਰੇ ਬੈਠੇ ਨੇ, ਅੱਜ ਹੁਮਾ ਕੇ ਆਉਂਦੇ ਹਾਂ ਇੱਥੇ, ਫਿਰ ਸਾਡੇ ਸਾਹਮਣੇ ਕੋਈ ਹੱਥ ਲਾ ਕੇ ਵੇਖਦਾ, ਅਸੀਂ ਅਗਲੇ ਨੂੰ ਦੱਸਦੇ, ਟਰੰਪ ਤੱਕ ਵੀ ਗੱਲ ਕਰਦੇ ਵੀ ਭਾਈ ਇਹ ਸਾਰੇ ਖਾਲਿਸਤਾਨੀ ਬੈਠੇ ਨੇ, ਤੈਨੂੰ ਕੀ ਲੱਗਦਾ? ਕਿਉਂਕਿ ਸਾਰਿਆਂ ਨੇ ਮੂੰਹ ਮੱਥੇ ਮੁੰਨੇ ਹੋਣਗੇ, ਉਹ ਬੇਸ਼ਰਮੀ ਦੇ ਮਾਰੇ ਨਹੀਂ ਆਉਂਦੇ, ਘਰਾਂ 'ਚ ਲੁੱਕੇ ਬੈਠੇ ਨੇ। ਤੋ ਇਸ ਕਰਕੇ ਇਹ ਚੀਜ਼ਾਂ ਤੋਂ ਸਾਨੂੰ ਜ਼ਰੂਰ ਜਾਗਰੂਕ ਹੋਣਾ ਚਾਹੀਦਾ, ਤਾਂ ਕਿ ਅਸੀਂ ਖਾਲਿਸਤਾਨ ਦੀ ਮੰਗ ਕਰੀਏ, ਤਾਂ ਕਿ ਅਸੀਂ ਖਾਲਿਸਤਾਨ ਲੈ ਸਕੀਏ। ਐਦਾਂ ਸਾਨੂੰ ਖਾਲਿਸਤਾਨ ਨਹੀਂ ਮਿਲਣਾ ਕੱਲਾ। ਮੈਂ ਇਹ ਚਾਹੁੰਦੀ ਹਾਂ ਕਿ ਸਾਰੇ ਅਸੀਂ ਇੱਕ ਝੰਡੇ ਦੇ ਇਕੱਠੇ ਹੋ ਕੇ ਹੇਠਾਂ 10ਵੇਂ ਪਾਤਸ਼ਾਹ ਦੇ ਝੂਲ ਦੇ ਨਿਸ਼ਾਨ ਦੇ ਥੱਲੇ ਹੋ ਕੇ ਅਸੀਂ ਖਾਲਿਸਤਾਨ ਦੀ ਮੰਗ ਕਰੀਏ। ਸਾਨੂੰ ਸਾਡਾ ਦੇਸ਼ ਵੱਖਰਾ ਹੀ ਸਾਨੂੰ ਚਾਹੀਦਾ ਹਿੰਦੂਆਂ ਨਾਲੋਂ, ਤਾਂ ਹੀ ਬਚਾਂਗੇ, ਨਹੀਂ ਤਾਂ ਸਾਡਾ ਕੋਈ ਗੁਜ਼ਾਰਾ ਨਹੀਂ ਹੈਗਾ। ਮੈਂ ਆਈ ਸੰਗਤ ਦਾ ਧੰਨਵਾਦ ਕਰਦੀ ਹਾਂ। ਸਾਡੇ ਮਨਦੀਪ ਕੌਰ ਭੈਣ ਜੀ ਇਹ ਬਹੁਤ ਸੋਹਣਾ ਕੰਮ ਕਰਦੇ ਪਏ ਨੇ, ਤੇ ਸਾਰੀ ਸੰਗਤ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਦੀ ਹਾਂ, ਸਮੂਹ ਕਮੇਟੀ ਦਾ, ਜਥੇਬੰਦੀਆਂ ਦਾ, ਕਿ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ, ਤੁਸੀਂ ਪਹੁੰਚੇ ਹੋ। ਤੇ ਕੱਲ ਨੂੰ ਵੀ ਆਪਾਂ ਫਲੋਟ ਦੇ ਮਗਰ ਸਾਰਿਆਂ ਨੇ ਇਕੱਠੇ ਹੀ ਚੱਲਣਾ ਹੈ। ਤੇ ਮੇਰੇ ਵੱਲੋਂ ਮਤਲਬ ਬੋਲਦੇ ਆ ਕਲੂ 100 ਤਰ੍ਹਾਂ ਦੀਆਂ ਗਲਤੀਆਂ ਹੋ ਗਈਆਂ ਨੇ, ਤੇ ਮਾਫ ਕਰਨਾ। ਤੇ ਮਹਾਰਾਜ ਕਿਰਪਾ ਕਰੇ, ਏਦਾਂ ਇਕੱਤਰ ਹੁੰਦੇ ਰਹੀਏ। ਆ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭੈਣ ਗੁਰਦੀਪ ਕੌਰ ਜੀ ਜੋ ਟੈਕਸਸ ਤੋਂ ਸਾਡੇ ਵਿੱਚ ਪਹੁੰਚੇ ਆ। ਸੋ ਇੱਕ ਦਰਦ ਦਾ ਕੌਮ ਦਾ। ਸੋ ਹੁਣ ਆਪਾਂ ਜਿਹੜੀ ਚੀਜ਼ ਦੀ ਵੇਟ ਕਰ ਰਹੇ ਆ ਉਸ ਸੈਕੰਡ ਸੈਸ਼ਨ ਦੇ ਵਿੱਚ ਜਾ ਰਹੇ ਆ, ਜਿਹਦੇ ਵਿੱਚ ਸਾਡੇ ਪ੍ਰਧਾਨ ਜੀ ਸੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਲੀਫੋਰਨੀਆ ਦੇ ਪ੍ਰਧਾਨ ਸਰਦਾਰ ਤਰਸੇਮ ਸਿੰਘ ਜੀ ਟੋਲੈਰੀ, ਜਿਨ੍ਹਾਂ ਨੂੰ ਡੈਕੇਡਸ ਕਹਿ ਦਈਏ ਵੀ ਦਹਾਕੇ ਹੋ ਗਏ ਆ ਇਸ ਕੌਮ ਦੀ ਸਰਵਿਸ ਕਰਦਿਆਂ ਨੂੰ, ਕਾਰਗੁਜ਼ਾਰੀ ਕਰਦਿਆਂ ਨੂੰ। ਇੰਡੀਆ ਵਿੱਚ ਵੀ ਇਹਨਾਂ ਨੇ ਬਹੁਤ ਹੀ ਬਿਹਤਰੀਨ ਜੋ ਕਾਰਜ ਕੀਤੇ ਆ। ਇੱਥੇ ਵੀ ਸਿੰਘ ਸਾਹਿਬ ਜੀ, ਜੇ ਅਸੀਂ ਤੁਹਾਡੇ ਸਨਮੁਖ ਹੁੰਨੇ ਤਾਂ ਇਹਨਾਂ ਕਰਕੇ ਹੁੰਨੇ ਆ, ਕਿਉਂਕਿ ਇਹ ਖਿੱਚ ਕੇ ਲੈ ਆਉਂਦੇ ਹਰ ਇੱਕ ਨੂੰ। ਸੋ ਜਿੰਨੇ ਵੀ ਸਾਡੇ ਵੀਰ ਆ ਭੈਣਾਂ ਆ, ਤਕਰੀਬਨ ਮੈਂ ਜਦੋਂ ਵੀ ਇਹਨਾਂ ਨਾਲ ਵਿਚਰਦਾ ਤੇ ਹਰ ਟਾਈਮ ਫੋਨ ਤੇ ਹੁੰਦੇ ਆ ਵੀ ਹਾਂ ਫਲਾਣਿਆ ਤੂੰ ਆ ਜਾ, ਤੈਮਕੜਿਆ ਤੂੰ ਆ ਜਾ। ਸੋ ਜਿਹੜਾ ਆਰਗੇਨਾਈਜ਼ ਕਰਨਾ ਇੰਨਾ ਈਜ਼ੀ ਨਹੀਂ ਹੁੰਦਾ ਸਿੰਘੋ। ਸੋ ਬਹੁਤ ਬਹੁਤ ਧੰਨਵਾਦ ਸਾਰੇ ਹੀ ਆਰਗੇਨਾਈਜ਼ਰਸ ਨੂੰ, ਜਿੰਨੇ ਵੀ ਸਾਡੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜੋ ਵੀ ਸਾਡੇ ਜੋ ਵੀ ਸਾਡੇ ਬੁਲਾਰੇ ਆ, ਜੋ ਵੀ ਸਾਡੇ ਅੱਗੇ ਵੱਧ ਕੇ ਕਾਰਜ ਕਰਦੇ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਅਗੇਨ ਮੈਂ ਉਹੀ ਬੇਨਤੀ ਫੇਰ ਕਰਦਾ ਕਿ ਜਿਹੜੀ TV 84 ਆ ਉਹ ਲਾਈਵ ਚੱਲ ਰਿਹਾ। ਸੋ ਤੁਸੀਂ ਟੈਕਸਟ ਕਰੋ ਜਿਨ੍ਹਾਂ ਲੋਕਾਂ ਜਿਹੜੇ ਇੱਥੇ ਨਹੀਂ ਪਹੁੰਚ ਸਕੇ, ਘਰਾਂ ਵਿੱਚ ਬੈਠੇ ਆ, ਸੋ ਉਹ TV 84 ਨੂੰ ਲਾਈਵ ਦੇਖ ਸਕਦੇ ਆ। ਸੋ ਭਾਈ ਅਰਵਿੰਦਰ ਸਿੰਘ ਜੀ ਯੂਥ ਜੋ ਪ੍ਰੈਜ਼ੀਡੈਂਟ ਆ ਸਾਡੇ, ਉਹ ਕਹਿੰਦੇ ਵੀ ਭਾਈ ਜੀ ਮੇਰਾ ਤਾਂ ਫਤਿਹ ਗਜਾ ਦਿਓ। ਸੋ ਬਹੁਤ ਬਹੁਤ ਧੰਨਵਾਦ ਭਾਈ ਅਰਵਿੰਦਰ ਸਿੰਘ ਜੀ, ਤੁਸੀਂ ਕਈ ਸਾਲਾਂ ਤੋਂ ਇਸ ਕੌਮ ਦੇ ਨਾਲ ਇਸ ਸਾਡੀ ਪਾਰਟੀ ਨਾਲ ਜੁੜੇ ਆ। ਉਸ ਤੋਂ ਬਾਅਦ ਭਾਈ ਸੰਦੀਪ ਸਿੰਘ ਜੀ ਪ੍ਰੈਜ਼ੀਡੈਂਟ ਆ ਸਾਡੇ IT ਯੂਨਿਟ ਦੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਸਰਬਜੀਤ ਸਿੰਘ ਜੀ ਦਿੱਲੀ ਕਨਵੀਨਰ ਜੋ ਸਾਡੀ ਪਾਰਟੀ ਦੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਹਮੇਸ਼ਾ ਹੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਆ। ਤੇ ਹੁਣ ਮੈਂ ਸਟੇਜ ਦਊਂਗਾ ਭਾਈ ਤਰਸੇਮ ਸਿੰਘ ਜੀ ਨੂੰ, ਜੋ ਸਾਡੇ ਕੈਲੀਫੋਰਨੀਆ ਦੇ ਪ੍ਰਧਾਨ ਹਨ ਜੀ, ਭਾਈ ਤਰਸੇਮ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਜੀ, ਅੱਜ ਆਪਾਂ ਅੰਮ੍ਰਿਤ ਵੇਲੇ ਤੋਂ ਅਮਰ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੀ 41ਵੀਂ ਯਾਦ, ਜਿਸ ਦੇ ਸੰਬੰਧ ਵਿੱਚ ਅੰਮ੍ਰਿਤ ਵੇਲੇ ਗੁਰਦੁਆਰਾ ਰਵਿਦਾਸ ਟੈਂਪਲ ਜੂਬਾ ਸਿਟੀ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ। ਉੱਥੇ ਵੀ ਦੀਵਾਨ ਸਜੇ, ਕੀਰਤਨ ਹੋਇਆ, ਕਥਾ ਹੋਈ। ਉਹਨਾਂ ਸ਼ਹੀਦਾਂ ਨੂੰ ਨਮਸਕਾਰ ਹੁੰਦੇ ਹੋਏ ਆਪਾਂ ਇੱਥੇ ਪਹੁੰਚੇ ਹਾਂ, ਕਿਉਂਕਿ ਉਹਨਾਂ ਨੇ ਸਾਡੇ ਵਾਸਤੇ ਆਪਾ ਕੁਰਬਾਨ ਕੀਤਾ। ਪਰ ਮੈਂ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਇੱਕ ਜੋ ਸਾਡੀ ਰਵਾਇਤ ਆ, ਚੜ੍ਹਦੀ ਕਲੇ ਦਾ ਜਕਾਰਾ ਭਾਈ ਤੇਜਿੰਦਰ ਸਿੰਘ ਜੀ ਆ ਜਾਓ, ਇੱਕ ਖਾਲਸਾ ਜਕਾਰਾ ਛੱਡ ਕੇ ਉਸ ਤੋਂ ਉਪਰੰਤ ਆਪਾਂ ਅਗਲੇ ਬਰਾਰਾਂ ਨੂੰ ਸ਼ੁਰੂ ਕਰੀਏ। ਇੱਥੇ ਆਓ, ਇੱਥੇ ਏਦਾਂ ਨਹੀਂ, ਇੱਥੇ ਆਓ। ਸ੍ਰੀ ਅਕਾਲ। ਇਹ ਨਿਹੰਗ ਫੌਜਾਂ ਸਾਡੀਆਂ, ਇਹਨਾਂ ਦੇ ਬਾਣੇ ਤੋਂ ਬਿਨਾਂ, ਇਹਨਾਂ ਦੇ ਸਰੂਪ ਤੋਂ ਬਿਨਾਂ ਸਾਡਾ ਪੰਥ ਅਧੂਰਾ ਹੈ। ਸੋ ਆਓ ਇਹਨਾਂ ਦਾ ਜਕਾਰਾ ਸਰਵਣ ਕਰੀਏ। ਗੱਜ ਕੇ ਕਾਰਾ ਬੁਲਾਵੇ, ਨਿਹਾਲ ਹੋ ਜਾਵੇ ਗੁਰੂ ਨਾਨਕ ਪਾਤਸ਼ਾਹ ਦੇ ਮਨ ਨੂੰ ਭਾਵੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮਨ ਨੂੰ ਭਾਵੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਨ ਨੂੰ ਭਾਵੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮਨ ਨੂੰ ਭਾਵੇ, ਸ਼ਹੀਦਾਂ ਸਿੰਘਾਂ ਦੇ ਮਨ ਨੂੰ ਭਾਵੇ, ਫਤਿਹ ਪਾਵੇ, ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ। ਚਿੱਟਿਆਂ ਬਾਜਾਂ ਵਾਲਿਓ ਸਤਿਗੁਰੂ ਰੱਖ ਲਿਓ ਬਿਰਧ ਬਾਣੇ ਦੀ ਲਾਜ, ਲਾਡਲੀਆਂ ਫੌਜਾਂ ਦੇ ਮਾਲਕੋ ਸਤਿਗੁਰੂ ਫੌਜਾਂ ਰੱਖਿਓ ਤਿਆਰ ਬਰ ਤਿਆਰ। ਸ਼ਹੀਦੋ ਮਰੀਦੋ ਹਟਿਓ, ਜਪਿਓ ਤਪਿਓ, ਚਿਤਰੋ ਗੁਪਤੋ, ਹਾਜ਼ਰੋ ਨਾਜ਼ਰੋ, ਨਿਹੰਗ ਸਿੰਘੋ ਭੁਜੰਗ ਸਿੰਘੋ, ਸਰਬੱਤ ਗੁਰੂ ਪੰਥ ਖਾਲਸਾ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ। ਸੋਢੀ ਸੱਚੇ ਪਾਤਸ਼ਾਹ ਜੀ ਤੇਰਾ ਖਾਲਸਾ ਜਪੇ, ਅਕਾਲ ਹੀ ਅਕਾਲ। ਗੁਰਬਰਿਆ ਅਕਾਲ ਦੇਗ ਤੇਗ ਫਤਿਹ, ਗੁਰੂ ਪੰਥ ਖਾਲਸਾ ਸਿੰਘ ਸਾਹਿਬ ਜੀ ਕੀ ਹਰ ਮੈਦਾਨ ਫਤਿਹ, ਜਿਹਦੀ ਮੈਦਾਨ 'ਚ ਫਤਿਹ, ਉਹਦੀ ਜਹਾਨ 'ਚ ਫਤਿਹ, ਜਹਾਨ 'ਚ ਫਤਿਹ, ਉਹਦੀ 14 ਲੋਕ 'ਚ ਫਤਿਹ। ਜਿਹੜਾ ਗੱਜ ਕੇ ਜਾਏਗਾ ਫਤਿਹ, ਉਹਨੂੰ ਭੱਜ ਕੇ ਮਿਲੇਗੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾ। ਬਹੁਤ ਬਹੁਤ ਧੰਨ। ਸਤਿ ਸ੍ਰੀ ਅਕਾਲ। ਜਿੰਨੀ ਕੁ ਗਿਣਤੀ 'ਚ ਪਹੁੰਚੇ ਹੋ, ਕੋਟਨ ਕੋਟ ਧੰਨਵਾਦ। ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ, ਭਾਈ ਸੰਤੋਖ ਸਿੰਘ ਜੀ ਚੱਠਾ ਸਾਹਿਬ, ਅਜੀਤ ਸਿੰਘ ਅਲੋਰਖ, ਭਾਈ ਗੁਰਦੇਵ ਸਿੰਘ ਜੀ,
ਔਰ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ। ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਡਾਕਟਰ ਸਾਹਿਬ ਕਿਸੇ ਰਤੀਬ ਦੀਆਂ ਲਿਖੀਆਂ 4 ਲਾਈਨਾਂ ਮੈਂ ਸਾਂਝੀਆਂ ਕਰੂੰਗਾ ਆਪਦੇ ਨਾਲ। ਕਹਿੰਦਾ ਹੋਵੇ ਇੱਕ ਤਾਂ ਕਰੀਏ ਇਲਾਜ ਕੋਈ, ਹੋਵੇ ਇੱਕ ਤਾਂ ਕਰੀਏ ਇਲਾਜ ਕੋਈ, ਗਈਆਂ ਲੱਗ ਨੇ ਨੇਕ ਬਿਮਾਰੀਆਂ ਜੀ, ਕਿਹਦੇ ਸਾਹਮਣੇ ਦਿਲਾਂ ਦੇ ਦੁੱਖ ਰੋਈਏ, ਸੀਨੇ ਲੱਗੀਆਂ ਤੇਜ਼ ਕਟਾਰੀਆਂ ਜੀ, ਹੋਸ਼ਮੰਦਾਂ ਦੀ ਪੇਸ਼ ਨਹੀਂ ਜਾਣ ਦਿੰਦੇ, ਦੋਖੀ ਫੇਰ ਦੇ ਜੜ੍ਹਾਂ 'ਚ ਆਰੀਆਂ ਜੀ, ਕੌਮੀ ਜੋਸ਼ ਤਾਂ ਹੜ੍ਹਾਂ ਦੇ ਵਾਂਗ ਚੜ੍ਹਦਾ, ਵੱਟੇ ਬੇੜੀਆਂ 'ਚ ਪਾਉਣ ਗਦਾਰੀਆਂ ਜੀ, ਦੱਸਣ ਸੂਰਮੇ ਫਾਂਸੀ ਨੂੰ ਮਾਰਵਾਜਾਂ, ਆਹ ਹੁੰਦੀਆਂ ਲੋਕੋ ਸਰਦਾਰੀਆਂ ਜੀ, ਆਹ ਹੁੰਦੀਆਂ ਲੋਕੋ ਸਰਦਾਰੀਆਂ ਜੀ। ਆਹ ਸਰਦਾਰੀਆਂ ਜਿਹੜੀਆਂ ਸੋਭਦੀਆਂ, ਜਿੰਨੇ ਕੁ ਸਰੀਰ ਤੁਸੀਂ ਚੱਲ ਕੇ ਆਏ ਹੋ। ਤੁਸੀਂ ਕਿਸੇ ਪ੍ਰਸ਼ਾਸਨ ਦੀ ਪਰਵਾਹ ਨਹੀਂ ਕੀਤੀ, ਤੁਸੀਂ ਕਿਸੇ ਟਰੰਪ ਦੇ ਬਿਆਨ ਦੀ ਪਰਵਾਹ ਨਹੀਂ ਕੀਤੀ, ਤੁਸੀਂ ਚੱਲ ਕੇ ਆਏ ਹੋ। ਮੈਂ ਹਮੇਸ਼ਾ ਇੱਕ ਗੱਲ ਕਰਦਾ ਹੁੰਦਾ, ਜਿਸ ਸਿੱਖ ਦਾ ਗੁਰੂ ਗ੍ਰੰਥ ਸਾਹਿਬ ਤੇ ਨਿਹਚਾ ਨਾ, ਗੁਰੂ ਗ੍ਰੰਥ ਸਾਹਿਬ ਤੁਹਾਨੂੰ ਤੱਤੀ ਵਾਰ ਨਹੀਂ ਲੱਗਣ ਦਿੰਦਾ, ਭਾਵੇਂ ਬਲ ਦੇ ਭੱਠ 'ਚ ਬਹਿ ਜਾਓ। ਪਰ ਕਾਰਨ ਇਹ ਹੀ ਆ, ਮੈਂ ਜੋ ਪਹਿਲਾਂ ਬਚਨ ਕੀਤੇ ਦਰਨਾਂ ਸਾਂਝੇ, ਬਿਮਾਰੀਆਂ ਬਹੁਤ ਲੱਗ ਗਈਆਂ, ਸਾਡਾ ਭਰੋਸਾ ਨਹੀਂ ਰਿਹਾ, ਅਸੀਂ ਭਰੋਸਾ ਤੋੜ ਬੈਠੇ, ਹੀਣ ਹੋ ਗਏ ਭਰੋਸੇ ਤੋਂ। ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖ ਕੇ ਨਹੀਂ ਚੱਲਦੇ, ਲੱਖ ਬਾਣੀ ਪੜ੍ਹੀ ਜੋ ਪੜ ਗੱਡੀ ਲੱਦੀ ਹੀ ਆ। ਜੇ ਮੰਨ ਲਈਏ ਇੱਕ ਗੱਲ ਤੇ ਫਿਰ ਹਉਮੈ ਝਖਣਾ ਚ ਆ ਗਿਆ, ਸਾਰਾ ਕੁਝ ਬੇੜੇ ਪਾਰ ਹੋ ਜਾਂਦੇ ਆ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਤੇ ਨਿਹਚਾ ਕਰਕੇ ਅਸੀਂ ਆਪਣੇ ਰਾਜ ਦੀ ਪ੍ਰਾਪਤੀ ਵੱਲ ਵਧਣਾ। ਕਿਸੇ ਲੀਡਰ ਵੱਲ, ਕਿਸੇ ਹੋਰ ਵੱਲ ਅਸੀਂ ਇੱਧਰ ਉੱਧਰ ਦੇਖੀਏ, ਲੀਡਰਾਂ ਤਾਂ ਆਪਣੇ ਕਾਰਜ ਕਰਨੇ ਹੀ ਕਰਨੇ, ਉਹ ਤਾਂ ਲੱਗੇ, ਉਹਨਾਂ ਨੂੰ ਉਮਰਾਂ ਲਾਤੀਆਂ। ਅਸੀਂ ਆਪਣੇ ਵੱਲ ਦੇਖਣਾ ਵੀ ਅਸੀਂ ਕੀ ਕਰ ਸਕਦੇ ਹਾਂ, ਕਿੰਨਾ ਕੁ ਅਸੀਂ ਕਰ ਸਕਦੇ ਹਾਂ, ਆਪਦੇ ਵਿੱਚੋਂ ਵੱਧ ਕਰਨ ਦੀ ਕੋਸ਼ਿਸ਼ ਕਰੀਏ। ਸੋ ਆਓ ਭਾਈ ਗੁਰਦੇਵ ਸਿੰਘ ਜੀ, ਆਓ 2-4 ਮਿੰਟ ਆਪਾਂ ਸੰਗਤਾਂ ਨਾਲ ਵਿਚਾਰ ਸਾਂਝੇ ਕਰੋ। ਉਸ ਤੋਂ ਅਗਲੇ ਉਪਰੰਤ ਆਪਾਂ ਲਾਸਟ ਦੇ ਵਿੱਚ ਡਾਕਟਰ ਸਾਹਿਬ ਉਹਨਾਂ ਨੂੰ ਸਰਵਣ ਕਰਨਾ, ਫਿਰ ਆਪਾਂ ਇੱਥੋਂ ਚਾਲੇ ਪਾਉਣੇ ਆ, ਕਿਉਂਕਿ ਇਹਨਾਂ ਦਾ ਤਪੱਸਿਆ ਬਹੁਤ ਹੁੰਦੀ ਆ ਤੇ ਇਹਨਾਂ ਨੂੰ ਆਪਾਂ ਸੁਣਨ ਵਾਸਤੇ ਇੱਥੇ ਆਏ ਆ। ਤੇ ਜਿਹੜਾ ਪ੍ਰੋਗਰਾਮ ਵੀ ਮੈਂ ਇਹਨਾਂ ਨਾਲ ਸਲਾਹ ਕਰਕੇ ਫੇਰ ਹੀ ਰੱਖਿਆ ਸੀ ਵੀ ਇਹਨਾਂ ਕੋਲ ਆਪਾਂ ਜਿਹੜਾ ਅੱਜ ਦੀ ਸਥਿਤੀ, ਜੋ ਸਾਡੇ ਨਾਲ ਅੱਜ ਸਾਡੇ ਨਾਲ ਵਾਪਰ ਰਿਹਾ, ਜੋ ਕੌਮ ਦੇ ਉੱਤੇ ਘਟਨਾਵਾਂ ਵਾਪਰ ਰਹੀਆਂ, ਉਹਨਾਂ ਦਾ ਆਪਾਂ ਜਾਇਜ਼ਾ ਲੈਣ ਵਾਸਤੇ ਇਹਨਾਂ ਸੱਜਣਾਂ ਨੂੰ ਇੱਥੇ ਬੁਲਾਇਆ ਤੇ ਇਹਨਾਂ ਦੇ ਵਿਚਾਰ ਸਰਵਣ ਕਰਨੇ ਖੁੱਲੇ ਸਮੇਂ, ਕੋਈ ਬੰਦਸ਼ ਨਹੀਂ। ਅੱਧਾ ਘੰਟਾ, ਪੌਣਾ ਘੰਟਾ, ਘੰਟਾ, 2 ਘੰਟੇ, ਜਿੰਨਾ ਵੀ ਚੱਲੂਗਾ ਆਪਾਂ ਬੈਠੇ ਰਹਾਂਗੇ ਤੇ ਇਹ ਬੋਲੀ ਜਾਣਗੇ, ਆਪਾਂ ਸਰਵਣ ਕਰਾਂਗੇ। ਭਾਈ ਗੁਰਦੇਵ ਸਿੰਘ ਜੀ। ਖੁੱਸੇ ਹੋਏ ਰਾਜ ਨੂੰ ਮੁੜ ਪ੍ਰਾਪਤ ਕਰਨ ਲਈ ਜਦੋਜਹਿਦ ਕਰ ਰਹੇ ਮੇਰੀ ਕੌਮ, ਆਪ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਦੀ ਟੇਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਹੋਵੇ ਤੇ ਸੇਧ ਗੁਰੂ ਇਤਿਹਾਸ ਦਾ, ਤੇ ਗੁਰੂ ਕਿਰਪਾ ਕਰੇਗਾ, ਫਿਰ ਫਤਿਹ ਸਾਡੀ ਹੋਏਗੀ। ਮੈਂ ਆਪ ਜੀ ਨਾਲ ਇੱਕ ਛੋਟੀ ਜਿਹੀ ਨਜ਼ਮ ਆਪ ਦੇ ਪੇਸ਼ ਕਰਾਂਗਾ। ਉਹ ਇਹ ਹੈ ਕਿ ਇਹ ਨਜ਼ਮ ਸ਼ਹੀਦ ਭਾਈ ਮਨਵੀਰ ਸਿੰਘ ਜਿਹੜੂ ਦੇ ਮਾਮਾ ਜੀ ਸਰਦਾਰ ਭਜਨ ਸਿੰਘ ਜੀ ਵੈਸ ਸੁਰਗਵਾਸੀ, ਉਹਨਾਂ ਦੀ ਲਿਖੀ ਹੋਈ ਆ ਕਿ ਭੈਣ ਆ ਸਾਡੀ, ਉਹਦਾ ਬੱਚਾ ਛੋਟਾ ਸੀ ਜਦੋਂ ਉਹਦੇ ਪਤੀ ਨੂੰ ਚੱਕ ਕੇ ਲੈ ਗਏ ਆ ਤੇ ਪੁੱਤਰ ਜਵਾਨ ਹੋ ਗਿਆ, ਤਾਂ ਇੱਕ ਇਮੈਜੀਨੇਸ਼ਨ ਵਿੱਚ ਹੈ ਵੀ ਤੂੰ ਆਵੇਂ ਤੇ ਇੱਥੇ ਦੇ ਹਾਲਾਤ ਕਿਹੋ ਜਿਹੇ ਹੋਣਗੇ। ਤੇ ਫਿਰ ਅਖੀਰ ਦਾ ਜਿਹੜਾ ਉਹਦਾ ਪੈਰਾਗ੍ਰਾਫ ਆ, ਪੁੱਤਰ ਵੀ ਉਸ ਰਸਤੇ ਤੇ ਤੁਰਿਆ, ਤਾਂ ਭੈਣ ਸਾਡੀ ਕਿਹੜੀ ਚੜ੍ਹਦੀ ਕਲਾ 'ਚ ਗੱਲ ਕਰ ਰਹੀ ਆ। ਤੇ ਮੈਂ ਆਪ ਜੀ ਨਾਲ ਨਜ਼ਮ ਸਾਂਝੀ ਕਰਾਂਗਾ। ਕਈ ਚੇਤ ਗੁਜਰੇ ਤੇ ਸਾਵਨ ਵੀ ਆਏ, ਇਹ ਦਿਲ ਨਹੀਂ ਖਲੋਇਆ ਤੇਰੇ ਜਾਣ ਮਗਰੋਂ, ਤੂੰ ਆਵੇਂ ਤੇ ਨਹਿਰਾਂ ਚੁਰਾਹਿਆਂ ਨੇ ਦੱਸਣਾ ਕਿ ਕੀ ਹੈ ਹੋਇਆ ਤੇਰੇ ਜਾਣ ਮਗਰੋਂ। ਉਹ ਕੰਧਾਂ ਵੀ ਰੋਈਆਂ, ਉਹ ਗਲੀਆਂ ਵੀ ਰੋਈਆਂ, ਗਲੀਆਂ ਦੀ ਰੌਣਕ ਨੂੰ ਡਸ ਗਈ ਉਦਾਸੀ, ਇਹ ਦਿਲ ਜੋ ਰਿਹਾ ਏ ਸਦਾ ਗੁਣ ਗਣਾਉਂਦਾ, ਸੁਬਾ ਸ਼ਾਮ ਰੋਇਆ ਤੇਰੇ ਜਾਣ ਮਗਰੋਂ, ਤੂੰ ਆਵੇਂ ਤੇ ਨਹਿਰਾਂ ਚੁਰਾਹਿਆਂ ਨੇ ਦੱਸਣਾ ਕਿ ਕੀ ਹੈ ਹੋਇਆ ਤੇਰੇ ਜਾਣ ਮਗਰੋਂ। ਔਰ ਰੁੱਤਾਂ ਨਾ ਮੁੜੀਆਂ
ਉਹ ਮੌਸਮ ਨਾ ਪਰਤੇ ਬਾਗਾਂ ਚੋਂ ਸੁਣਦੇ ਨੇ ਨਗਮੇ ਉਦਾਸੇ ਸੁਰਾਂ ਨੇ ਵੀ ਮੇਰੇ ਨਾ ਪੋਟੇ ਪਛਾਣੇ ਜਦੋਂ ਸਾਜ ਛੋਹਿਆ ਤੇਰੇ ਜਾਣ ਮਗਰੋਂ ਕਈ ਚੇਤ ਗੁਜਰੇ ਤੇ ਸਾਵਨ ਵੀ ਆਏ ਇਹ ਦਿਲ ਨਹੀਂ ਖਲੋਇਆ ਤੇਰੇ ਜਾਣ ਮਗਰੋਂ ਇਹ ਕੌਮਾਂ ਦੇ ਮੋਢੀ ਇਹ ਲੋਕਾਂ ਦੇ ਰਾਖੇ ਬੜਾ ਨਾਜ਼ ਕਰਦੇ ਨੇ ਦੇ ਦੇ ਤਸੀਹੇ ਇਹਨਾਂ ਚੁਣ ਚੁਣ ਕੇ ਮਾਰੀ ਬੇਦੋਸ਼ੀ ਜਵਾਨੀ ਤੇ ਕੰਜਕਾਂ ਨੂੰ ਕੋਇਆ ਤੇਰੇ ਜਾਣ ਮਗਰੋਂ ਤੂੰ ਆਵੇਂ ਤੇ ਨਹਿਰਾਂ ਚੁਰਾਹਿਆਂ ਨੇ ਦੱਸਣਾ ਕਿ ਕੀ ਹੈ ਹੋਇਆ ਤੇਰੇ ਜਾਣ ਮਗਰੋਂ ਤੇਰੀ ਪੈੜ ਸੁੰਘਦੇ ਨੇ ਗਦ ਰਹਿਤ ਸਾਵੇ ਸੁੱਕ ਗਏ ਬਰੋਟੇ ਤੇਰੀ ਦੀਦ ਬਾਜੋਂ ਹੈ ਨੱਚਦੀ ਚੁਫੇਰੇ ਮੌਤ ਅੱਜ ਕੱਲ ਹੈ ਜੀਵਨ ਖਲੋਇਆ ਤੇਰੇ ਜਾਣ ਮਗਰੋਂ ਕਈ ਚੇਤ ਗੁਜਰੇ ਤੇ ਸਾਵਨ ਵੀ ਆਹੇ ਇਹ ਦਿਲ ਨਹੀਂ ਖਲੋਇਆ ਤੇਰੇ ਜਾਣ ਮਗਰੋਂ ਓ ਮਾਤਾ ਵਿਚਾਰੀ ਤਮੰਜੀ ਨੂੰ ਲੱਗ ਗਈ ਪੈਣਾ ਪਰਾਵਾਂ ਲੈ ਰਹਿ ਗਏ ਨੇ ਹੋ ਕੇ ਮੈਂ ਬਾਪੂ ਵਿਚਾਰੇ ਦਾ ਕੀ ਹਾਲ ਆਖਾਂ ਉਹ ਜਿਉਂਦਾ ਨਾ ਮੋਇਆ ਤੇਰੇ ਜਾਣ ਮਗਰੋਂ ਤੂੰ ਆਵੇਂ ਤੇ ਨਹਿਰਾਂ ਚੁਰਾਹਿਆਂ ਨੇ ਦੱਸਣਾ ਕਿ ਕੀ ਹੈ ਹੋਇਆ ਤੇਰੇ ਜਾਣ ਮਗਰੋਂ ਜੋ ਸਿੱਖੀ ਸਪਿਰਿਟ ਆ ਖੁਸ਼ੀ ਏ ਤੇਰਾ ਲਾਲ ਤੇਰੇ ਹੀ ਵਾਂਗੂ ਹੱਕ ਤੇ ਨਿਆ ਲਈ ਹੈ ਬੇਚੈਨ ਹੋਇਆ ਖੁਸ਼ੀ ਏ ਤੇਰਾ ਲਾਲ ਤੇਰੇ ਹੀ ਵਾਂਗੂ ਹੱਕ ਤੇ ਨਿਆ ਲਈ ਹੈ ਬੇਚੈਨ ਹੋਇਆ ਇਹ ਕੌਮੀ ਇਮਾਨਤ ਇਹ ਕੌਮੀ ਅਮਾਨਤ ਤੁਰੀ ਕੌਮ ਖਾਤਰ ਮੈਂ ਘਰ ਨਹੀਂ ਲਕੋਇਆ ਤੇਰੇ ਜਾਣ ਮਗਰੋਂ ਤੂੰ ਆਵੇਂ ਤੇ ਨਹਿਰਾਂ ਚੁਰਾਹਿਆਂ ਨੇ ਦੱਸਣਾ ਕਿ ਕੀ ਹੈ ਹੋਇਆ ਤੇਰੇ ਜਾਣ ਮਗਰੋਂ ਮੈਂ ਘਰ ਨਹੀਂ ਲਕੋਇਆ ਤੇਰੇ ਜਾਣ ਮਗਰੋਂ ਜੰਗ ਜਾਰੀ ਹੈ ਅਸੀਂ ਜਿੱਤਾਂਗੇ ਜ਼ਰੂਰ ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰਤੇ ਵੱਧ ਨਸੀਬ ਪੈਰਾਂ ਦੇ ਹੇਠਾਂ ਖਾਕ ਵਿਸ਼ਾਲੀ ਕਰਕੇ ਮੂੰਹ ਜੋੜ ਸਮਾਨਾ ਕੌਮੇ ਮੇਟ ਸਕੇਗਾ ਤੈਨੂੰ ਆਪਣੀ ਪੱਤ ਪਛਾਣ ਲਵੇਂ ਜੇ ਲੜ ਮਾਹੀ ਦਾ ਫੜਕੇ ਖਾਲਿਸਤਾਨ ਵਾਹ ਕਿਸੇ ਵੀ ਪੁੱਲ ਚੁੱਕ ਲਿਖੇ ਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਖੂਬ ਭਾਈ ਗੁਰਦੇਵ ਸਿੰਘ ਜੀ ਇੱਕ ਸ਼ਹੀਦ ਦੀ ਭੈਣ ਦਾ ਦਰਦ ਸੰਗਤਾਂ ਦੇ ਸਾਹਮਣੇ ਰੱਖਿਆ ਹੁਣ ਮੈਂ ਬੇਨਤੀ ਕਰੂੰਗਾ ਚੱਠਾ ਸਾਹਿਬ ਆਓ 2-4 ਮਿੰਟ ਉਸ ਤੋਂ ਉਪਰੰਤ ਭਾਈ ਸੰਤੋਖ ਸਿੰਘ ਜੀ ਆ ਜਾਓ ਇੱਥੇ ਮੇਰੇ ਲਾਗੇ ਆਪਾਂ ਨਾਲ ਵਿਚਾਰ ਕਰਦੇ ਨਾਲ ਇਹਨਾਂ ਦੀ ਸੁਣਦੇ ਵਿਚਾਰ ਆ ਜਾਓ ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਸਿੱਖ ਕੌਮ ਦੇ ਨੁਮਾਇੰਦੇ ਸੇਵਕ ਹਾਂ ਅਸੀਂ ਕੋਈ ਲੀਡਰ ਨਹੀਂ ਬੁਲਾਰੇ ਨਹੀਂ ਡਾਕਟਰ ਅਮਰਜੀਤ ਸਿੰਘ ਜੀ ਖਾਲਿਸਤਾਨ ਫੇਅਰ ਸੈਂਟਰ TV 85 ਦੇ ਸੰਚਾਲਕ ਹਨ ਉਹਨਾਂ ਨਾਲ ਪਿਛਲੇ 40 ਸਾਲ ਤੋਂ ਸੇਵਾ ਵਿੱਚ ਲੱਗੇ ਹੋਏ ਹਾਂ ਨਿਮਾਣੇ ਦੇ ਸੇਵਕ ਵਜੋਂ ਜਿੱਥੇ ਵੀ ਆਵਾਜ਼ ਪੈਂਦੀ ਹੈ ਇਹਨਾਂ ਨਾਲ ਤੇ ਹੋਰ ਦੂਸਰੀਆਂ
ਸਿੱਖ ਜਥੇਬੰਦੀਆਂ ਜਿਹੜੀਆਂ ਸਿੱਖ ਕੌਮ ਦਾ ਆਪਣਾ ਦਰ ਕਰ ਖੁੱਸਿਆ ਹੋਇਆ ਰਾਜ ਲੈਣ ਲਈ ਕੰਮ ਕਰ ਰਹੀਆਂ ਹਨ, ਜਦੋਂ ਵੀ ਆਵਾਜ਼ ਮਾਰਦੀਆਂ ਹਨ ਅਸੀਂ ਉਹਨਾਂ ਨਾਲ ਮੋਢਾ ਜੋੜ ਕੇ ਆਪਣੀ ਸਮਰੱਥਾ ਅਨੁਸਾਰ ਕੰਮ ਕਰਦੇ ਹਾਂ, ਤਾਂ ਕਿ ਸਿੱਖਾਂ ਦਾ ਖੁੱਸਿਆ ਹੋਇਆ ਰਾਜ, ਖੁੱਸਿਆ ਹੋਇਆ ਦੇਸ਼, ਸਾਡਾ ਮੁਲਕ ਖਾਲਿਸਤਾਨ ਸਿੱਖ ਕੌਮ ਨੂੰ ਮਿਲ ਸਕੇ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਯੂਨੀਵਰਸਿਟੀ ਦੀ ਧਰਤੀ ਵਿਖੇ ਆਏ ਹੋਏ ਹਾਂ 46ਵਾਂ ਗੁਰਤਾ ਗੱਦੀ ਦਿਵਸ ਜੋ ਮਨਾਉਣ ਵਾਸਤੇ। ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਕਿੱਥੇ ਇਕੱਠੀਆਂ ਹੁੰਦੀਆਂ ਹਨ ਪਿਛਲੇ 46 ਸਾਲ ਤੋਂ, ਤੇ ਅਸੀਂ ਵੀ ਪਿਛਲੇ 20-25 ਸਾਲ ਤੋਂ ਆਉਂਦੇ ਹਾਂ। ਨਿਰਾਸ਼ਤਾ ਇਹ ਨਹੀਂ ਹੈ ਕਿ ਸਿੱਖ ਕੌਮ ਇੱਥੇ ਆ ਕੇ ਇਕੱਠੀ ਹੁੰਦੀ ਹੈ, ਬਹੁਤ ਚੰਗੀ ਗੱਲ ਹੈ। 2 ਲੱਖ 3 ਲੱਖ ਸਿੱਖ ਇਕੱਠਾ ਹੁੰਦਾ ਹੈ। ਇਹ ਵੀ ਪਤਾ ਲੱਗਾ ਹੈ ਕਿ 10 ਮਿਲੀਅਨ ਦੇ ਲਾਗੇ ਇਹ ਸਿੱਖ ਕੌਮ ਦਾ ਸਰਮਾਇਆ ਜੋ ਹੈ ਖਰਚ ਹੋ ਜਾਂਦਾ ਹੈ। ਚੰਗੀ ਗੱਲ ਹੈ, ਸਿੱਖਾਂ ਨੂੰ ਇਕੱਠੇ ਹੋ ਕੇ ਲੰਗਰ ਲਗਾਉਣੇ ਚਾਹੀਦੇ ਹਨ, ਖੁਸ਼ੀ ਕਰਨੀ ਚਾਹੀਦੀ ਹੈ। ਇਸ ਨਾਲ ਜੋ ਸਾਡਾ ਦੁਸ਼ਮਣ ਹੈ ਉਸ ਨੂੰ ਵੀ ਇਹ ਸੁਨੇਹਾ ਮਿਲਦਾ ਹੈ ਕਿ ਸਿੱਖ ਕੌਮ ਕਿਸੇ ਵੀ ਏਜੰਡੇ ਤੇ ਇਕੱਠੀ ਹੋ ਸਕਦੀ ਹੈ। ਕੋਈ ਦੁਵਿਧਾਵਾਂ ਜੋ ਪਾਈਆਂ ਹੋਈਆਂ ਹਨ ਉਹ ਹਨ, ਲੇਕਿਨ ਸਿੱਖ ਕੌਮ ਅਲਟੀਮੇਟਲੀ ਆਪਣਾ ਰਾਜ ਭਾਗ ਲੈਣ ਵਾਸਤੇ ਇਕੱਠੀ ਹੋਏਗੀ। 1947 ਤੋਂ ਬਾਅਦ ਸਿੱਖ ਕੌਮ ਨਾਲ ਜੋ ਜ਼ਿਆਦਤੀਆਂ ਹਨ ਉਹਨਾਂ ਦੀ ਲਿਸਟ ਜਿਹੜੀ ਹੈ ਮੀਲਾਂ ਲੰਮੀ ਹੈ, ਔਰ ਇਹ ਲਿਸਟ ਜੋ ਹੈ ਵੱਧਦੀ ਜਾਂਦੀ ਹੈ ਰੋਜ਼ਾਨਾ। ਤੁਹਾਡੇ ਕੋਲ ਤੁਹਾਡਾ ਪੰਜਾਬ ਜੋ ਤੁਸੀਂ ਸੂਬਾ ਲੈਣਾ ਸੀ, ਬੋਲੀਆਂ ਦੇ ਆਧਾਰ ਤੇ ਬਣਨੇ ਸਨ, ਉਹ ਤੁਹਾਨੂੰ ਨਹੀਂ ਦਿੱਤਾ ਗਿਆ ਸੀ। ਤੁਹਾਨੂੰ ਉਹਦੇ ਵਾਸਤੇ ਜਦੋਜਹਿਦ ਕਰਨੀ ਗਈ। ਤੁਹਾਡੇ ਪਾਣੀ ਖੋਹ ਲਏ ਗਏ, ਉੱਥੇ ਡੈਮ ਬਣਾਏ ਜਿਨ੍ਹਾਂ ਦੇ ਉੱਤੇ ਉਹਨਾਂ ਦਾ ਕਬਜ਼ਾ ਹੈ। ਤੁਹਾਡੀ ਬੋਲੀ ਖਤਮ ਕੀਤੀ ਜਾ ਰਹੀ ਹੈ, ਤੁਹਾਡਾ ਧਰਮ ਖਤਮ ਕੀਤਾ ਜਾ ਰਿਹਾ ਹੈ, ਸੱਭਿਆਚਾਰ ਖਤਮ ਕੀਤਾ ਜਾ ਰਿਹਾ ਹੈ, ਇਕਨੋਮੀ ਖਤਮ ਕੀਤੀ ਜਾ ਰਹੀ ਹੈ। ਤੇ 1984 ਵਿੱਚ ਆ ਕੇ ਫਿਰ ਉਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਤੁਹਾਡਾ ਮਕਸਦਤ ਸਥਾਨ ਅਕਾਲ ਤਖਤ ਢਾਇਆ। ਹਜ਼ਾਰਾਂ ਦੀ ਗਿਣਤੀ ਵਿੱਚ ਜੋ ਸ਼ਰਧਾਲੂ ਆਏ ਹਨ ਉਹਨਾਂ ਨੂੰ ਸ਼ਹੀਦ ਕੀਤਾ। ਤੇ ਫਿਰ ਜੋ ਸਿੰਘਾਂ ਨੇ ਯੁੱਧ ਲੜਿਆ ਉਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ, ਲੱਖਾਂ ਦੀ ਗਿਣਤੀ ਵਿੱਚ ਜੋ ਸਿੰਘ ਸਨ ਸਿੰਘਣੀਆਂ ਸ਼ਹੀਦ ਕਰ ਦਿੱਤੇ ਜੇ। ਸੋ ਸਿੰਘੋ, ਤੁਸੀਂ ਧੰਤਾ ਦੇ ਯੋਗ ਹੋ ਜੋ ਇੱਥੇ ਪਹੁੰਚੇ ਹੋਏ ਹੋ। ਪਿਛਲੇ 3 ਵੀਕ ਤੋਂ ਫੰਕਸ਼ਨ ਉੱਥੇ ਚੱਲ ਰਹੇ ਹਨ, ਲੇਕਿਨ ਮੈਂ ਨਹੀਂ, ਕੱਲ ਤੋਂ ਅਸੀਂ ਪਰਸੋਂ ਤੇ ਆਏ ਹੋਏ ਹਾਂ, ਕੋਈ ਉੱਥੇ ਇਹੋ ਜਿਹੀ ਗੱਲ ਵੇਖੀ ਜਿਹੜੀ ਸਿੱਖ ਕੌਮ ਨੂੰ ਹੰਬੂਲ ਸਕੇ, ਜੋ ਹੁਲਾਰਾ ਨਾ ਦੇ ਸਕੇ ਕਿ ਸਿੱਖੋ ਤੁਸੀਂ ਗੁਲਾਮ ਹੋ। ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ, ਉੱਥੇ ਕੀਰਤਨ ਹੋ ਰਹੇ ਹਨ, ਢਾਡੀ ਰਾਗੀ ਆ ਰਹੇ ਹਨ, ਬਹੁਤ ਪ੍ਰਦਰਸ਼ਨੀਆਂ ਵੀ ਲੱਗੀਆਂ ਹਨ, 100 ਦੀ ਗਿਣਤੀ ਦੇ ਵਿੱਚ ਲੰਗਰ ਲੱਗੇ ਹਨ, ਬਹੁਤ ਕੁਝ ਹੋ ਰਿਹਾ ਹੈ। ਲੇਕਿਨ ਜਿਹੜੀ ਅਸਲ ਬਿਮਾਰੀ ਹੈ, ਅਸਲ ਮੁੱਦਾ ਹੈ, ਉਸ ਦਾ ਕਿਤੇ ਵੀ ਤੁਸੀਂ ਚਲੇ ਜਾਓ, ਕੁਝ ਜਥੇਬੰਦੀਆਂ ਛੱਡ ਕੇ ਸਿੱਖ ਫॉर ਜਸਟਿਸ ਲਾ ਰਿਹਾ ਹੈ ਉੱਥੇ, ਅਸੀਂ TV 84 ਵਾਲੇ ਆਪਣਾ ਕੰਮ ਕਰ ਰਹੇ ਹਾਂ, ਸ਼੍ਰੋਮਣੀ ਅਕਾਲੀ ਦਲ ਵਾਲੇ ਆਪਣਾ ਫਲੋਟ ਲਾਉਣਗੇ, ਕੁਝ ਗਿਣਤੀ ਦੀਆਂ ਜਥੇਬੰਦੀਆਂ ਜਿਹੜੀਆਂ ਕਿ ਆਪਣੇ ਤੌਰ ਤੇ ਕਰ ਰਹੀਆਂ ਹਨ। ਲੇਕਿਨ ਗੁਰਦੁਆਰਾ ਸਾਹਿਬ ਵੱਲੋਂ ਕੋਈ ਇਹੋ ਜਿਹਾ ਫੰਕਸ਼ਨ ਨਹੀਂ ਉਲੀਕਿਆ ਗਿਆ ਜਿਹੜੀ ਸਿੱਖ ਕੌਮ ਦੀ ਜੋ ਬਿਮਾਰੀ ਲੱਗੀ ਹੋਈ ਹੈ, ਜੋ ਸਾਨੂੰ ਗੁਲਾਮੀ ਸਾਨੂੰ ਮਿਲੀ ਹੋਈ ਹੈ, ਉਸ ਨੂੰ ਲਾਉਣ ਵਾਸਤੇ ਕੀ ਉਪਰਾਲਾ ਕਰਨਾ ਹੈ, ਕੀ ਕਰ ਰਹੇ ਹਾਂ, ਕਿਸ ਤਰ੍ਹਾਂ ਹੋਣਾ ਚਾਹੀਦਾ ਹੈ। ਸਾਡੇ ਸਤਿਕਾਰਯੋਗ ਜਿਨ੍ਹਾਂ ਨੇ ਸਾਰੀਆਂ ਜ਼ਿੰਦਗੀਆਂ ਲਾ ਲਈਆਂ ਹਨ, ਉਹਨਾਂ ਨਾਲ ਬਹਿ ਕੇ, ਉਹਨਾਂ ਨਾਲ ਮਿਲਵਰਤਨ ਕਰਕੇ ਇਸ ਗੁਲਾਮੀ ਨੂੰ ਗਲ ਲਾਇਆ ਜਾਵੇ। ਕੋਈ ਨਹੀਂ ਹੋ ਰਿਹਾ, ਕੋਈ ਨਹੀਂ ਦਿਸਿਆ। ਇਹ ਪਿਛਲੇ 46 ਸਾਲ ਤੋਂ ਗੱਲਾਂ ਹਨ। ਪਰ ਫਿਰ ਵੀ ਸਿੱਖ ਕੌਮ ਧੰਤਾ ਦੇ ਯੋਗ ਹੈ। ਜਿੰਨੇ ਜੋਗੇ ਤੁਸੀਂ ਹੈ ਹੋ, ਜਿੰਨੀਆਂ ਜਾਗਦੀਆਂ ਜ਼ਮੀਰਾਂ ਵਾਲੇ ਤੁਸੀਂ ਇੱਥੇ ਆਏ ਹੋ, ਜਿੰਨੇ ਉੱਥੇ ਪਹੁੰਚੇ ਹੋ, ਅਸੀਂ ਆਪਣਾ ਮੁਲਕ ਆਜ਼ਾਦ ਕਰਾਉਣਾ ਹੈ। ਇਹ ਅੱਜ ਲੈ ਲਈਏ ਜਾਂ ਕੱਲ ਲੈ ਲਈਏ, ਜੀਓ ਪੋਲਿਟਿਕਸ ਬਦਲ ਰਹੀ ਹੈ। ਜੀਓ ਪੋਲਿਟਿਕਸ ਦੇ ਵਿੱਚ ਉਸ ਖਿੱਤੇ ਦੇ ਵਿੱਚ ਉਹਨਾਂ ਚਿਰ ਅਮਨ ਸ਼ਾਂਤੀ ਨਹੀਂ ਹੋ ਸਕਦੀ ਜਿੰਨਾ ਚਿਰ ਖਾਲਿਸਤਾਨ ਜੋ ਬਫਰ ਸਟੇਟ ਨਹੀਂ ਬਣਦੀ। ਇਹ ਸਾਰ ਸਿਮਰਜੀਤ ਸਿੰਘ ਹੁਣੀ, ਮਾਨ ਹੁਣੀ ਵੀ ਬੜੇ ਚਿਰਾਂ ਤੋਂ ਸ਼ੁਰੂ ਤੋਂ ਕਹਿ ਰਹੇ ਹਨ, ਔਰ ਸਾਡੀਆਂ ਦੂਸਰੀਆਂ ਜਥੇਬੰਦੀਆਂ ਵੀ ਕਹਿ ਰਹੀਆਂ ਹਨ ਕਿ ਤਿੰਨਾਂ ਮੁਲਕਾਂ ਦੇ ਵਿੱਚ ਨਿਊਕਲੀਅਰ ਪਾਵਰਸ ਦੇ ਵਿੱਚ ਇੱਕ ਇਹੋ ਜਿਹਾ ਖਿੱਤਾ ਹੋਣਾ ਚਾਹੀਦਾ ਹੈ ਜਿਹੜਾ ਕਿ ਉਹਨਾਂ ਦੀ ਜੰਗਬੰਦੀ ਕਰ ਸਕੇ, ਜਿਹੜੇ ਉਹਨਾਂ ਨੂੰ ਸ਼ਾਂਤੀ ਕਰ ਸਕੇ। ਸੋ ਜੀਓ ਪੋਲਿਟਿਕਸ ਬਦਲ ਰਹੀ ਹੈ, ਹਾਲਾਤ ਤੁਹਾਡੇ ਵੱਲ ਬਣ ਰਹੇ ਹਨ। ਜੋ
ਟ੍ਰਾਂਸਨੈਸ਼ਨਲ ਡਿਪਰੈਸ਼ਨ ਅਧੀਨ ਜੋ ਇਹਨਾਂ ਨੇ ਆਪਣੇ ਸਿੰਘ ਸ਼ਹੀਦ ਕੀਤੇ ਹਨ, ਉਹਨਾਂ ਦੇ ਜੋ ਖੂਨ ਦਾ ਰੰਗ ਜੋ ਹੈ ਉਹ ਰੰਗ ਜੋ ਹੈ ਉਹ ਤੁਹਾਡੇ ਹੱਕ ਵਿੱਚ ਬਦਲ ਰਿਹਾ ਹੈ। ਤੁਸੀਂ ਆਪਣੇ ਸਿੰਘਾਂ ਦਾ ਜੋ ਖੂਨ ਡੁੱਲਿਆ ਹੈ ਉਸ ਦਾ ਹੱਕ ਲੈਣਾ ਹੈ। ਸੋ ਆਓ ਤਗੜੇ ਹੋ ਕੇ ਸਾਡੇ ਜੋ ਇਹ ਸਤਿਕਾਰਯੋਗ ਜੋ ਸਾਡੇ ਸਿਮਰਜੀਤ ਸਿੰਘ ਜੀ ਮਾਨ ਹਨ, ਡਾਕਟਰ ਅਮਰਜੀਤ ਸਿੰਘ ਹਨ, ਦਲ ਖਾਲਸਾ ਵਾਲੇ ਹਨ, ਸਿੱਖ ਜਸਟਿਸ ਵਾਲੇ ਹਨ, ਜੋ ਵੀ ਆਪਣੀ ਆਜ਼ਾਦੀ ਲੈਣ ਵਾਸਤੇ ਜਦੋਜਹਿਦ ਕਰ ਰਿਹਾ ਹੈ, ਉਸ ਨਾਲ ਮੋਢਾ ਜੋੜ ਕੇ ਉਹਨਾਂ ਦੇ ਨਾਲ ਸਹਿਯੋਗ ਦਈਏ। ਮੈਂ ਇੱਕ ਬੇਨਤੀ ਕਰਾਂਗਾ ਸਾਰੀ ਸਿੱਖ ਕੌਮ ਨੂੰ ਕਿ ਆਪਣੇ ਜੋ ਇਹ ਸਾਡੇ ਲੀਡਰ ਸਾਹਿਬਾਨ ਹਨ, ਜਦੋਂ ਵੀ ਇਹ ਮਿਲਣ ਇਹਨਾਂ ਨੂੰ ਇੱਕ ਬੇਨਤੀ ਕਰੋ ਕਿ ਇੱਕ ਨਿਸ਼ਾਨ ਸਾਹਿਬ ਚੱਲੇ। ਬਿਲਕੁਲ ਤੁਸੀਂ ਆਪਣੀ ਆਰਗੇਨਾਈਜੇਸ਼ਨ ਖੜੀਆਂ ਰੱਖੋ, ਲੇਕਿਨ ਕੋਈ ਇਹੋ ਜਿਹਾ ਬੰਨੋ, ਕੋਈ ਇਹੋ ਜਿਹੀ ਕੋਈ ਸੰਸਥਾ, ਕੋਈ 10-20 ਆਪਣੇ ਜੋ ਯੋਧੇ ਹਨ, ਜੋ ਲੀਡਰ ਹਨ, ਉਹਨਾਂ ਨੂੰ ਕਾਇਮ ਕਰੋ, ਤਾਂ ਕਿ ਜਿੱਦਣ ਤੁਹਾਡੇ ਕੋਲ ਕੋਈ ਇਹੋ ਜਿਹੀ ਕੋਈ ਆਉਂਦੀ ਹੈ, ਕੋਈ ਚੀਜ਼ ਕੋਈ ਤੁਹਾਨੂੰ ਮਿਲਦਾ ਹੈ, ਸੋ ਉਸ ਵੇਲੇ ਤੁਹਾਡੇ ਕੋਲ ਇਹ ਹੋਵੇ ਕਿ ਆਹ ਜਿਹੜੇ ਸਾਡੇ ਜੋ ਲੀਡਰ ਹਨ ਇਹ ਤੁਹਾਡੇ ਨਾਲ ਗੱਲ ਕਰਨਗੇ। ਕਿਉਂਕਿ ਅਸੀਂ 1947 ਵਿੱਚ ਮਾਸਟਰ ਤਾਰਾ ਸਿੰਘ ਨੂੰ ਦੋਸ਼ ਦਿੰਦੇ ਹਾਂ, ਅਸੀਂ ਕਹਿੰਦੇ ਹਾਂ ਕਿ ਉਹਨੇ ਆਹ ਕੀਤਾ, ਉਹਨੇ ਜੀ ਸਾਨੂੰ ਦੇਸ਼ ਸਾਡਾ ਬਣਦਾ ਲੈਣ ਨਹੀਂ ਦਿੱਤਾ ਉਹਨੇ, ਲੇਕਿਨ ਅਸੀਂ ਉਹ ਜੋ ਉਹਨੇ ਗਲਤੀ ਕੀਤੀ ਉਹਨੂੰ ਨਾ ਦੁਹਰਾਈਏ। ਇਹੋ ਜਿਹਾ ਕੋਈ ਸੰਸਥਾ ਬਣੀਏ ਜੋ ਕਿ ਸਾਡੇ 10 ਲੀਡਰ ਜੋ ਹਨ, ਜੋ ਵਰਡ ਪਾਵਰ ਹਨ, ਉਹਨਾਂ ਨਾਲ ਬਹਿ ਕੇ ਗੱਲ ਕਰ ਸਕਣ। ਸੋ ਆਪਣਾ ਦੇਸ਼ ਜੋ ਬਹੁਤ ਦੂਰ ਨਹੀਂ ਹੈ, ਅਸੀਂ ਸਮਝਦੇ ਹਾਂ ਕਿ ਇਹ ਮੰਜ਼ਿਲ ਜੋ ਸਾਡੀ ਹੈ ਬਹੁਤ ਨੇੜੇ ਆ ਰਹੀ ਹੈ। ਸੋ ਸਾਰੇ ਇਕੱਠੇ ਹੋ ਕੇ ਹੰਬਲਾ ਮਾਰੋ, ਗੁਰੂ ਮਹਾਰਾਜ ਤੁਹਾਡੀ ਸਫਲਤਾ ਬਖਸ਼ੇਗਾ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸਰਦਾਰ ਤਸੀਮ ਸਿੰਘ ਹੋਰਾਂ ਦਾ, ਔਲਰਖ ਸਾਹਿਬ ਦਾ ਤੇ ਸਾਰੇ ਆਇਆ ਹੋਏ ਸੱਜਣਾਂ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਇੱਥੇ ਪਹੁੰਚ ਕੇ, ਇਹ ਭਾਵੇਂ ਗਿਣਤੀ ਵਿੱਚ ਅਸੀਂ ਥੋੜ੍ਹੇ ਲੱਗਦੇ ਹਨ, ਲੇਕਿਨ ਤੁਹਾਡੀ ਜੋ ਆਵਾਜ਼ ਹੈ, ਤੁਹਾਡੇ ਜੋ ਦਿਲਾਂ ਦੇ ਵਿੱਚ ਸੋ ਤੁਹਾਡਾ ਹੈ, ਉਹ ਇਹ ਸਾਹਮਣੇ ਜ਼ਾਹਰ ਹੋ ਰਿਹਾ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਚੱਠਾ ਸਾਹਿਬ, ਤੁਸੀਂ ਏਡੀ ਦੂਰੋਂ ਇਸ਼ਕ ਤੋਂ ਚੱਲ ਕੇ ਆ ਕੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਔਰ ਕੌਮ ਦੀ ਆਜ਼ਾਦੀ ਦੀ ਗੱਲ ਕੀਤੀ ਹੈ ਔਰ ਉਸ ਦਾ ਹੱਲ ਵੀ ਦੱਸਿਆ ਹੈ ਕੁਛ ਨਾ ਕੁਛ ਵੀ ਕਿਸ ਤਰੀਕੇ ਹੋ ਸਕਦਾ ਹੈ। ਮੈਂ ਤੁਸੀਂ ਸਾਰੇ ਸੂਝਵਾਨ ਹੋ, ਮੇਰੇ ਨਾਲੋਂ ਸੀਨੀਅਰ ਹੋ, ਪੜ੍ਹੇ ਲਿਖੇ ਹੋ, ਮੈਂ ਤੁਹਾਡੇ ਵਿੱਚ ਕੋਰਾ ਅਨਪੜ੍ਹ, ਮੈਂ ਸਕੂਲੇ ਨਹੀਂ ਗਿਆ ਹੋਇਆ, ਪਰ ਡਾਕਟਰ ਸਾਹਿਬ ਮੇਰਾ ਮਨ ਟੁੱਟ ਜਾਂਦਾ, ਹੌਸਲਾ ਟੁੱਟ ਜਾਂਦਾ। ਮੈਂ ਬੇਨਤੀਆਂ ਕਰ ਕਰਕੇ, ਕਾਲਾਂ ਕਰ ਕਰਕੇ ਆਪਣੇ ਖਾਲੜਾ ਸਾਹਿਬ ਦੀ ਬਰਸੀ ਰੱਖੀ, ਸਾਰੀਆਂ ਜਥੇਬੰਦੀਆਂ ਨੂੰ 5 ਮਹੀਨੇ ਪਹਿਲੋਂ ਦੱਸ ਕੇ ਵੀ ਇਕੱਤਰਤ ਹੋ ਕੇ ਸਾਰੀਆਂ ਜਥੇਬੰਦੀਆਂ ਨੂੰ ਆਪਾਂ ਪ੍ਰੋਗਰਾਮ ਲਿਖੀਏ। ਜਿਹੜੀ ਵੀ ਜਥੇਬੰਦੀ ਕੋਈ ਸਾਨੂੰ ਆਵਾਜ਼, ਅਸੀਂ ਤਾਂ ਹਾਜ਼ਰ ਹੋ ਜਾਂਦੇ ਉੱਥੇ। ਇੱਕ ਆਵਾਜ਼ ਮਾਰੇ ਕੋਈ ਜਥੇਬੰਦੀ ਵੀ ਪੰਥ ਵਾਸਤੇ ਆ ਕਾਰਜ ਨਹੀਂ ਕਰਨਾ, ਅਸੀਂ ਉੱਥੇ ਖੜੇ ਹਾਂ। ਅਸੀਂ 5 ਜਾਈਏ, ਅਸੀਂ 50 ਜਾਈਏ, ਜਿੰਨੀ ਕੋਈ ਸਤਿਗੁਰ ਸਾਨੂੰ ਸਰਮਸਾ ਦੇ ਅਸੀਂ ਪਹੁੰਚਦੇ ਹਾਂ। ਪਰ ਮੈਂ ਸਾਰਿਆਂ ਨੂੰ ਕਾਲਾਂ ਕੀਤੀਆਂ, ਕੋਈ ਵੀ ਸਿੱਖ ਪਹੁੰਚਦਾ, ਅੱਜ ਵਾਸਤੇ ਵੀ ਕੀਤੀਆਂ ਹੋਈਆਂ ਸੀ। ਜਿੰਨਾ ਚਿਰ ਅਸੀਂ ਇਕੱਤਰਤ ਹੀ ਨਹੀਂ ਹੋ ਰਹੇ, ਅਸੀਂ ਇਕੱਠੇ ਹੀ ਨਹੀਂ ਹੋ ਰਹੇ, ਤੇ ਖਾਸ ਆਪਦਾ ਰਾਜ ਦੀ ਪ੍ਰਾਪਤੀ ਕਿੱਦਾਂ ਕਰਾਂਗੇ? ਸਤਿਗੁਰ ਦਾ ਹੁਕਮ ਇਹ ਹੀ ਨਾ ਹੋਇਆ, ਇਕੱਤਰ ਮੇਰੋ ਮੇਰੇ ਭਾਈ ਦੁਬਦਾ ਤੂੰ ਕਰੋ ਲੈਵ ਲਾਈ। ਉਹ ਲੈਵ ਲੱਗੂਗੀ ਕਾਲ ਪੁਰਖ ਨਾ ਗੁਰੂ ਗ੍ਰੰਥ ਸਾਹਿਬ ਨਾਲ ਜੁੜਾਂਗੇ, ਕੋਈ ਵਿਚਾਰ ਕਿਸੇ ਕੋ ਸੁਣਾਂਗੇ, ਕਿਸੇ ਨੂੰ ਦੱਸਾਂਗੇ, ਤੇ ਤਾਂ ਹੀ ਅੱਗੇ ਰਸਤਾ ਵਾ ਚੱਲੂਗਾ ਨਾ, ਅੱਗੇ ਪੈਂਡਾ ਤਾਂ ਹੀ ਚੱਲੂਗਾ। ਹੁਣ ਮੈਂ ਬੇਨਤੀ ਹਰ ਵਾਰੀ ਕਰਦਾ ਵੀ ਖਾਲਸਾ ਤਾਂ ਇਸ ਵੇਲੇ ਬਹੁਤ ਸਾਡੇ ਸਰਾਣੇ ਥੱਲੇ ਆ, ਪਰ ਸਿੱਖਾਂ ਨੇ ਸਾਂਭਣਾ ਉਹਨੂੰ ਕਿੱਦਾਂ ਵਾ? ਡਾਕਟਰ ਚੀਮਾ ਸਾਹਿਬ ਨੇ ਦੱਸਿਆ ਸੀ ਨਾ ਵੀ ਤੁਸੀਂ ਖਾਲਸਤਾਨ ਦੀ ਰੌਲੀ ਤਾਂ ਆਪਾਂ ਪਾ ਰਹੇ ਹਾਂ, ਉੱਥੇ ਜਿੱਥੇ ਖਾਲਸਤਾਨ ਬਣਾਉਣਾ ਵਾ ਜਿਸ ਧਰਤੀ ਦੇ ਉੱਤੇ, ਉਹਨੂੰ ਤਾਂ ਅਸੀਂ ਪਿੱਠ ਕਰਕੇ ਦੇ ਕੇ ਛੱਡ ਕੇ ਭੱਜੇ, ਜਾਇਦਾਦਾਂ ਵੇਚ ਕੇ ਜਾ ਤੁਰੇ ਨੇ। ਸਾਡਾ ਕਈ ਮਿਲੀਅਨ ਡਾਲਰ ਦਾ ਸਾਡਾ ਨੁਕਸਾਨ, ਪਤਾ ਨਹੀਂ ਅਰਬਾਂ ਖਰਬਾਂ ਦਾ, ਜਿਹੜੀਆਂ ਮੁੰਡੇ ਸਾਡੇ ਬੱਚੇ ਉੱਥੋਂ ਜਾਇਦਾਦਾਂ ਵੇਚ ਕੇ ਇੱਧਰ ਆ ਗਏ, ਇੱਥੋਂ ਇਹਨਾਂ ਨੇ ਚੱਕ ਕੇ ਡਿਪੋਰਟ ਕਰਕੇ ਉੱਧਰ ਭੇਜ ਦਿੱਤੇ। ਉਹ ਪੈਸਾ ਕਿਹਦਾ ਗਿਆ? ਸਿੱਖ ਕੌਮ ਦਾ ਗਿਆ। ਨੁਕਸਾਨ ਸਿੱਖ ਕੌਮ ਦਾ ਹੋਇਆ, ਕਿਸੇ ਦਾ ਨਹੀਂ ਹੋਇਆ। ਸੋ ਮੈਂ ਜਿੰਨੀ ਕੁ ਮੇਰੇ ਪਹੁੰਚ ਸਤਿਗੁਰ ਦਿੰਦੇ, ਜੋ ਮੇਰੇ ਕੋਲ ਬੁਲਾਉਂਦੇ ਮੈਂ ਬੋਲਦਾ। ਉੱਥੋਂ ਜਾਇਦਾਦਾਂ ਨਹੀਂ ਵੇਚਣੀਆਂ, ਇੱਕ ਮਰਲਾ ਵਾ ਭਾਵੇਂ ਤੁਹਾਡਾ 1000 ਕਿੱਲਾ ਵਾ। ਪਹਿਲੀ ਤਾਂ ਗੱਲ ਇਹ ਵੀ ਆਪਣੀ ਉੱਥੇ ਹੋਂਦ ਰੱਖਣੀ ਹੈ, ਉਸ ਧਰਤੀ ਤੇ ਸਾਡੀ ਹੋਂਦ ਹੈਗੀ ਆ, ਸਾਡੀ ਉੱਥੇ ਪਕੜ ਆ, ਸਾਡੀ ਉੱਥੇ ਕੋਈ ਜਾਇਦਾਦ ਹੈਗੀ ਆ। ਇਹ ਸਾਨੂੰ ਕੱਲ੍ਹ ਨੂੰ ਵੀ ਭੇਜਣਗੇ ਤਾਂ ਅਸੀਂ ਆਪਦਾ ਉੱਥੇ ਜਾ ਕੇ ਆਪਣੇ ਘਰਾਂ 'ਚ ਵੜ ਸਕੀਏ। ਸੋ ਇਹ ਬੇਨਤੀ ਪ੍ਰਵਾਨ ਕਰਨੀ। ਆਓ ਭਾਈ ਸੰਤੋਖ ਸਿੰਘ ਜੀ, ਉਸ ਤੋਂ ਉਪਰੰਤ ਭਾਈ ਅਜੀਤ ਸਿੰਘ ਜੀ ਔਲਰਖ, ਅੰਤ ਦੇ ਵਿੱਚ ਭਾਈ ਡਾਕਟਰ ਅਮਰਜੀਤ ਸਿੰਘ ਜੀ, ਜਿਨ੍ਹਾਂ ਕੋ ਆਪਾਂ ਸਾਰਾ ਹੀ ਇਸ ਅੱਜ ਦਾ
ਪ੍ਰੋਗਰਾਮ ਦਾ ਨਿਚੋੜ ਔਰ ਕੌਮ ਦੇ ਉੱਤੇ ਜੋ ਬੀਤ ਰਿਹਾ ਉਹਦੇ ਵਾਸਤੇ ਚਾਨਣਾ ਸਰਵਣ ਕਰਨੀਆਂ ਹੈ ਗੱਲਾਂ ਬਾਤਾਂ। ਆਓ ਭਾਈ ਸੰਤੋਖ ਸਿੰਘ ਜੀ। ਰਾਜ ਬਿਨਾ ਨਾ ਧਰਮ ਚਲੇ ਹਾਂ, ਧਰਮ ਬਿਨਾ ਸਭ ਦਲੇ ਮਲੇ ਹਾਂ। ਸਿੱਖ ਪੰਥ ਦਾ ਦਰਦ ਲੈ ਕੇ ਪਹੁੰਚੀਆਂ ਸਮੂਹ ਸਿੱਖ ਸੰਗਤਾਂ ਨੂੰ ਗੁਰੂ ਫਤਿਹ ਪ੍ਰਵਾਨ ਹੋਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ TV 84 ਦੇ ਰਾਹੀਂ ਦੁਨੀਆ ਭਰ ਵਿੱਚ ਬੈਠੇ ਸਾਰੇ ਗੁਰਸਿੱਖ ਵੀਰਾਂ ਭੈਣਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਗੁਰਗੱਦੀ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਜੀ। ਮੇਰੇ ਤੋਂ ਪਹਿਲਾਂ ਸਾਰੇ ਵੀਰਾਂ ਨੇ ਬਹੁਤ ਚੰਗੇ ਵਿਚਾਰ ਦਿੱਤੇ ਨੇ ਤੇ ਸਾਡੇ ਸੀਨੀਅਰ ਲੀਡਰ ਆਲਵਾਰ ਸਾਹਿਬ ਬੈਠੇ ਨੇ ਜਿਨ੍ਹਾਂ ਨੇ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਆਪਣੀ ਜ਼ਿੰਦਗੀ ਲਾਈ ਆ, ਉਹ ਬਹੁਤ ਡਿਟੇਲ 'ਚ ਦੱਸ ਸਕਦੇ ਨੇ। ਤੇ ਡਾਕਟਰ ਅਮਰਜੀਤ ਸਿੰਘ ਜਿਨ੍ਹਾਂ ਬਾਰੇ ਦੱਸਣ ਦੀ ਲੋੜ ਨਹੀਂ, ਹਰ ਸਿੱਖ ਨੂੰ ਉਹਨਾਂ ਬਾਰੇ ਪਤਾ ਜਿਨ੍ਹਾਂ ਨੇ ਜ਼ਿੰਦਗੀ ਪੂਰੀ ਕੌਮ ਦੇ ਲੇਖੇ ਲਾਈ ਆ। ਤੇ ਮੈਂ ਆਪਣੇ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਇਹ ਬੇਨਤੀ ਕਰਾਂਗਾ ਕਿ ਜਿੰਨੇ ਵੀ ਵੀਰ ਪਹੁੰਚੇ ਨੇ ਉਹ ਸਾਰੇ ਜੇ ਤਾਂ ਆਲਰੇਡੀ TV 84 ਨੂੰ ਸੁਣਦੇ ਨੇ ਤਾਂ ਬਹੁਤ ਚੰਗੀ ਗੱਲ ਆ, ਜੇ ਨਹੀਂ ਸੁਣਦੇ ਤੇ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਬਣਾਓ ਕਿ ਸ਼ਾਮ ਨੂੰ 7:30 ਵਜੇ ਤੋਂ ਲੈ ਕੇ 9 ਵਜੇ ਤੱਕ TV 84 ਸੁਣਨਾ ਸ਼ੁਰੂ ਕਰਨ ਤੇ ਆਪਣੇ ਬੱਚਿਆਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਭਰਾ ਪਰਿਵਾਰ ਨੂੰ ਦੱਸੋ ਵੀ ਇਹ TV 84 ਸੁਣਨਾ ਸ਼ੁਰੂ ਕਰਨ ਤਾਂ ਕਿ ਇਹ ਪਤਾ ਲੱਗ ਸਕੇ ਸਿੱਖ ਕੌਮ ਦੇ ਨਾਲ ਕੀ ਵਾਪਰਿਆ ਸੀ, ਅੱਜ ਕੀ ਵਾਪਰਿਆ ਤੇ ਕੀ ਵਾਪਰਨ ਦਾ ਖਤਰਾ। ਉਹ ਡਾਕਟਰ ਸਾਹਿਬ ਬੜੀ ਡਿਟੇਲ ਦੇ ਨਾਲ ਦੱਸਦੇ ਨੇ। ਇਸ ਚੀਜ਼ ਨੂੰ ਆਪੋ ਆਪਣੇ ਘਰਾਂ ਦੇ ਵਿੱਚ ਟੀਵੀਆਂ ਦੇ ਲਾਗੇ ਦਾ ਟਾਈਮ ਨੋਟ ਕਰਕੇ ਲਿਖ ਕੇ ਰੱਖਣਾ ਚਾਹੀਦਾ, 7:30 ਵਜੇ ਤੋਂ ਲੈ ਕੇ 9 ਵਜੇ ਤੱਕ, ਤੇ ਹਰ ਇੱਕ ਫੋਨ ਤੇ ਵੀ ਆਪਾਂ ਦੇਖ ਸਕਦੇ ਹਾਂ। ਮੇਰੇ ਤੋਂ ਪਹਿਲਾਂ ਵੀਰਾਂ ਨੇ ਬੇਨਤੀ ਕੀਤੀ, ਸਾਡੀ ਭੈਣ ਜੀ ਨੇ ਵੀ ਡਿਟੇਲ ਨਾਲ ਦੱਸਿਆ, ਉੱਥੋਂ ਦੇ ਹਾਲਾਤਾਂ ਦੇ ਸੰਬੰਧ ਵਿੱਚ ਕੀਤਾ। ਕਲੇਰੀ ਸਾਹਿਬ ਜਿਹੜੇ ਨੇ ਤਰਸੇਮ ਸਿੰਘ ਉਹ ਵੀ ਜ਼ਿਕਰ ਕਰਦੇ ਨੇ। ਤੇ ਦਾਸ ਨੇ ਆਪਣੀ ਜ਼ਿੰਦਗੀ ਜਦੋਂ ਥੋੜ੍ਹੀ ਜਿਹੀ ਹੋਸ਼ ਆਈ, ਇਹ ਜੋ ਤੀਸਰਾ ਘੱਲੂਘਾਰਾ ਵਾਪਰਿਆ ਕੌਮ ਦੇ ਨਾਲ, ਜੋ ਉਸ ਵੇਲੇ ਦੀ ਜਾਂ ਲਗਾਤਾਰ ਤੀਸਰੇ ਘੱਲੂਘਾਰਾ ਜਿਹੜਾ 78 ਤੋਂ ਲੈ ਕੇ ਅੱਜ ਤੱਕ ਚਾਲੂ ਆ, ਉਹਦੇ ਵਿੱਚ ਚੀਫ ਮਿਨਿਸਟਰ ਬੇਅੰਤਾ ਤੇ KP ਗਿੱਲ ਬੁੱਚੜ ਜਿਹੜਾ ਉਹਨਾਂ ਨੇ ਜੋ ਕੁਛ ਪੰਜਾਬ ਦੇ ਵਿੱਚ ਘਟਨਾ ਵਰਤਾਈਆਂ, ਸਾਡੇ ਵੀਰ ਸਾਡੇ ਪਰਿਵਾਰ ਸ਼ਹੀਦ ਕੀਤੇ। ਦਾਸ ਨੂੰ ਆਪਣੀ ਜ਼ਿੰਦਗੀ ਵਿੱਚ ਥੋੜ੍ਹਾ ਜਿਹਾ ਮੌਕਾ ਲੱਗਾ ਉਹਨਾਂ ਪਰਿਵਾਰਾਂ ਤੱਕ ਪਹੁੰਚ ਕਰਨ ਦਾ। ਤੇ ਅੱਜ ਉਹ ਭੈਣ ਜੀ ਦੀ ਗੱਲਾਂ ਸੁਣ ਕੇ ਮੈਨੂੰ ਚੇਤਾ ਆਇਆ ਵੀ ਉਹ ਕਿਹੜੇ ਹਾਲਾਤ ਸਨ ਜਿਨ੍ਹਾਂ ਵੀਰਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਦੇ ਕਿਹਾ ਹੋਇਆ ਬਚਨ ਦੇ ਉੱਤੇ ਤੁਰ ਕੇ, ਤੇ ਜਿੱਦਣ ਦਰਬਾਰ ਸਾਹਿਬ ਤੇ ਫੌਜ ਵੜੇਗੀ ਖਾਲਸਾ ਦੀ ਨੀਂਹ ਰੱਖੀ ਜਾਏਗੀ, ਖਾਲਸਾ ਦੀ ਨੀਂਹ ਰੱਖੀ ਗਈ। ਉਸ ਨੀਂਹ ਦੇ ਉੱਤੇ ਉਹ ਮਹੱਲ ਨੂੰ, ਸਿੱਖ ਰਾਜ ਨੂੰ ਸ਼ੁਰੂ ਕਰਨ ਵਾਸਤੇ ਆਪਣੀਆਂ ਸ਼ਹਾਦਤਾਂ ਦਿੱਤੀਆਂ। ਤੇ ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚ ਉਹ ਪਰਿਵਾਰਾਂ ਨਾਲ ਕੀ ਵਾਪਰੀ ਆ। ਕਲੇਰੀ ਸਾਹਿਬ ਜਿਹੜੀ ਗੱਲ ਤੁਸੀਂ ਕਰਦੇ ਹੋ ਕਿ ਸਾਡੀ ਆਵਾਜ਼ ਮਨ ਤੇ ਸੰਗਤ ਨਹੀਂ ਪਹੁੰਚਦੀ, ਮੈਂ ਇਹ ਫੀਲ ਕਰਦਾ ਕਿ ਸਹੀ ਸਾਰੇ ਉਹਨਾਂ ਹਾਲਾਤਾਂ ਨੂੰ ਭੁੱਲ ਚੁੱਕੇ ਆ। ਸਾਡੇ ਨਾਲ ਕੀ ਵਾਪਰਿਆ ਸਾਨੂੰ ਬਹੁਤ ਭੁੱਲਿਆ। ਬਾਹਰ ਜਿਹੜਾ ਹੁਣ ਬਾਹਰ 3-4 ਲੱਖ ਦਾ 5 ਲੱਖ ਦਾ ਇਕੱਠ ਹੋਣਾ, ਉੱਥੇ ਕਿਸੇ ਨੂੰ ਪੁੱਛ ਕੇ ਵੇਖੋ ਕਿੰਨਾ ਕਿਸੇ ਨੂੰ ਯਾਦ ਹੈ ਕਿ ਸਾਡੇ ਨਾਲ ਕੀ ਵਾਪਰਿਆ। ਜੇ ਉਹਨਾਂ ਨੂੰ ਚੇਤਾ ਹੋਵੇ ਕਿ ਸਾਡੇ ਪਰਿਵਾਰ ਨਾਲ ਕੀ ਵਾਪਰਿਆ, ਸਾਡੇ ਘਰਾਂ 'ਚ ਕੀ ਹੋਇਆ, ਤੇ ਸ਼ਾਇਦ ਅੱਜ ਇੱਥੇ ਸਾਨੂੰ ਖਲੋਣ ਜੋਗੀ ਜਗ੍ਹਾ ਨਾ ਹੁੰਦੀ। ਇਹ ਸਾਡੀ ਕਿਤੇ ਘਾਟ ਹੈ ਕਿ ਅਸੀਂ ਉਸ ਚੀਜ਼ ਨੂੰ, ਕੌਮ ਜਿਹੜੀ ਹੈ ਭੁੱਲ ਚੁੱਕੀ ਹੈ। ਅਸੀਂ ਵੀ ਭੁੱਲਿਆ, ਜਿਹਨਾਂ 'ਚ ਮੈਂ ਵੀ ਇੱਕ ਹਾਂ। ਜੋ ਕੁਝ ਮੈਂ ਅੱਖਾਂ ਨਾਲ ਵੇਖਿਆ ਉਹ ਮੈਂ ਭੁੱਲਦਾ ਜਾ ਰਿਹਾ। ਜੇ ਚੇਤਾ ਹੋਵੇ ਤੇ ਇਸ ਤਰ੍ਹਾਂ ਨਾ ਹੋਵੇ। ਰਹੀ ਗੱਲ ਹੈ ਜਿਹੜੀ ਦੂਸਰੀ ਆ, ਜਿਹੜੇ ਸਾਡੇ ਗੁਰਮੁਖ ਪਿਆਰੇ ਲਗਾਤਾਰ ਜਿਨ੍ਹਾਂ ਨੇ ਜ਼ਿੰਦਗੀ ਉਸ ਤੀਸਰੇ ਘੱਲੂਘਾਰੇ ਨੂੰ ਦੇ ਹਾਲਾਤਾਂ ਨੂੰ ਲੰਘ ਕੇ ਆਪਣੀ ਜ਼ਿੰਦਗੀ ਲੇਖੇ ਲਾਈ ਹੈ। ਡਾਕਟਰ ਅਮਰਜੀਤ ਸਿੰਘ ਜੀ ਜਾਂ ਉਹਨਾਂ ਦੇ ਨਾਲ ਹੋਰ ਜਿੰਨੇ ਵੀਰ ਨੇ, ਇਹਨਾਂ ਨੇ ਸਾਰਿਆਂ ਲਗਾਤਾਰ ਉਪਰਾਲੇ ਕੀਤੇ ਨੇ। ਬਿਲਕੁਲ ਨੈਗੇਟਿਵ ਨਹੀਂ, ਸਾਡੀ ਆਵਾਜ਼ ਵੀ ਬਹੁਤ ਚੰਗੇ ਲੈਵਲ ਤੇ ਅੱਗੇ ਵਧੀ ਆ। ਐਸੇ ਹੀ ਸਾਲ 6 ਜੂਨ ਵਾਲੇ ਦਿਨ ਅਮਰੀਕਾ ਦੀ ਪਾਰਲੀਮੈਂਟ ਹਾਊਸ ਦੇ ਵਿੱਚ ਜਿਹੜਾ ਸੈਸ਼ਨ ਸ਼ੁਰੂ ਕਰਨਾ ਸੀ, ਉਹ ਸੈਸ਼ਨ ਦੇ ਵਿੱਚ ਵੀ ਉਹਨਾਂ ਨੇ ਜਿਹੜੀ ਇੱਕ ਅਰਦਾਸ ਬੇਨਤੀ ਕਰਕੇ, ਸਾਡੇ ਸਿੰਘ ਨੇ ਸ਼ਹੀਦ ਸਿੰਘਾਂ ਨੂੰ ਯਾਦ ਕਰਕੇ ਅਰਦਾਸ ਬੇਨਤੀ ਕਰਕੇ ਸੈਸ਼ਨ ਸ਼ੁਰੂ ਹੋਇਆ ਸੀ। ਤੇ ਉਹਨਾਂ ਤੋਂ ਤਕਰੀਬਨ ਮੇਰਾ ਖਿਆਲ ਸ਼ਾਇਦ 25-26 ਕਾਂਗਰਸਮੈਨ ਜਿਹੜੇ ਸਨ, ਉਹਨਾਂ ਨੇ ਆਣ ਕੇ ਉਸ ਤੀਸਰੇ ਵਾਪਰੇ ਘੱਲੂਘਾਰੇ ਦੇ ਸੰਬੰਧ ਵਿੱਚ ਜ਼ਿਕਰ ਕੀਤਾ ਸੀ, ਜਿਹੜਾ ਸਾਡੇ ਵਾਸਤੇ ਇੱਕ ਬੜਾ ਚੰਗੀ ਗੱਲ ਹੈ। ਚੱਟਾ ਸਾਹਿਬ ਨੇ ਜੀ ਕੋਈ ਦੱਸਿਆ ਕਿ ਬਹੁਤ ਵੱਡਾ ਇਕੱਠ ਕੱਲ ਨੂੰ ਹੋ ਰਿਹਾ। ਏਡੇ ਵੱਡੇ ਇਕੱਠ ਦੇ ਵਿੱਚ ਕਿੱਡੀ ਕੁ ਸਾਡੇ ਵਾਸਤੇ ਇੱਕ ਸ਼ਰਮ ਵਾਲੀ ਗੱਲ ਆ। ਏਡੇ ਵੱਡੇ ਇਕੱਠ ਦੇ ਵਿੱਚ ਵੀ ਇੰਨੀ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਨੇ, ਤੇ ਅਸੀਂ ਸਿੱਖ ਕੌਮ ਦੀ ਜਿਹੜੀ ਗੱਲਬਾਤ ਹੈ ਜਿਸ ਤਰੀਕੇ ਨਾਲ ਕਰਨੀ ਚਾਹੀਦੀ ਹੈ ਉਹ ਅਸੀਂ ਨਹੀਂ ਕਰ ਸਕਣੀ। ਪਿਛਲੇ 25-26 ਸਾਲ ਤੋਂ ਦਾਸ ਵੀ ਹਰ ਵਾਰੀ ਆਉਂਦੇ ਆ ਤੇ ਉੱਥੇ 2-2 4-4 ਮਿੰਟ ਬੋਲਣ ਦਾ ਜਿਹੜਾ ਉਹ ਵੀ ਰੌਲਾ ਹੁੰਦਾ ਕਿ ਕੌਣ ਬੋਲੇ ਤੇ ਕਿਸ ਤਰ੍ਹਾਂ ਬੋਲੇ, ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ।
ਹੁਣ ਸਾਨੂੰ ਇਸ ਪੱਖ ਦੇ ਉੱਤੋਂ ਜਿਹੜੀ ਸਾਡੀ ਆਪਣੀ ਘਾਟ ਹੈ, ਜਿਹੜੇ ਸਾਡੇ ਜਿੰਨੇ ਵੀ ਵੀਰ ਸੇਵਾ 'ਚ ਲੱਗੇ ਨੇ, ਨਾ ਉਹ ਇਕੱਠੇ ਹੁੰਦੇ ਨੇ, ਨਾ ਉਹ ਪ੍ਰੈਸ਼ਰ ਬੈੱਡ ਕੀਤਾ ਜਾਂਦਾ। ਇਹ ਸਾਡੀ ਘਾਟ ਹੈ, ਸਾਨੂੰ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ। ਮੈਂ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜਾ ਤਰਸੇਮ ਸਿੰਘ ਜੀ, ਤੁਸੀਂ ਇੱਥੇ ਉਪਰਾਲਾ ਕਰਦੇ ਹੋ, ਇੱਥੇ ਬਹਿ ਕੇ ਸਾਡੇ ਬਾਅਦ ਆਪਣੇ ਆਲੋਵਾਰ ਸਾਹਿਬ ਜਾਂ ਡਾਕਟਰ ਸਾਹਿਬ ਬੜੀ ਡਿਟੇਲ ਦੇ ਨਾਲ ਦੱਸਣਗੇ, ਜਿਹਨੂੰ ਅਸੀਂ ਸੁਣਾਂਗੇ ਤੇ ਮੀਡੀਆ ਦੇ ਰਾਹੀਂ ਦੁਨੀਆ ਤੱਕ ਵੀ ਪਹੁੰਚੇਗਾ। ਇਹ ਹਰ ਸਾਲ ਤੁਸੀਂ ਉਪਰਾਲਾ ਕਰਦੇ ਹੋ, ਉਸ ਵੱਡੇ ਇਕੱਠ ਦੇ ਨਾਲੋਂ ਭਾਵੇਂ ਛੋਟਾ ਇਕੱਠ ਹੈ, ਪਰ ਇਸ ਮੀਡੀਆ ਦੇ ਰਾਹੀਂ ਆਵਾਜ਼ ਜਿਹੜੀ ਆ ਘਰ ਘਰ ਜਾਵੇਗੀ ਤੇ ਇਹ ਆਵਾਜ਼ ਪਹੁੰਚੇਗੀ। ਇਸ ਚੀਜ਼ ਦੇ ਅਸੀਂ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸਰਦਾਰ ਸਿਮਰਜੀਤ ਸਿੰਘ ਜੀ ਮਾਨ 1984 ਤੋਂ ਬਾਅਦ ਜਾਂ 1995 ਤੋਂ ਬਾਅਦ ਜਦੋਂ ਉਹ ਬੇਪਰਵਾਹ ਸਰਕਾਰ ਨੇ ਸਾਡੇ ਉੱਤੇ ਜ਼ਿਆਦਾ ਜ਼ੁਲਮ ਕਰਕੇ ਡਾਊਨ ਕੀਤਾ, ਤੇ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਜਿਨ੍ਹਾਂ ਨੇ ਖਾਲਿਸਤਾਨ ਦੀ ਆਵਾਜ਼ ਜਿਹੜੀ ਹੈ ਉਹਨੂੰ ਬੁਲੰਦ ਰੱਖਿਆ, ਤੇ ਅੱਜ ਉਸ ਧਰਤੀ ਦੇ ਉੱਤੇ ਵੀ, ਪੰਜਾਬ ਦੀ ਧਰਤੀ ਦੇ ਉੱਤੇ ਵੀ ਖਾਲਿਸਤਾਨ ਦਾ ਨਾਂ ਜਿਹੜਾ ਖੁੱਲ੍ਹ ਕੇ ਲਿਆ ਜਾਂਦਾ। ਤੇ ਉਹ ਦਿਨ ਦੂਰ ਨਹੀਂ ਜੇ ਸਾਡੀ ਜਿੱਦਣ ਜ਼ਮੀਰ ਸਾਡੇ ਸਾਰੀ ਜ਼ਮੀਰ ਜਾਗੇਗੀ ਤੇ ਖਾਲਿਸਤਾਨ ਸਾਡੇ ਪ੍ਰਾਪਤੀ ਹੋਵੇਗੀ। ਤੇ ਇੰਨੇ ਕੁ ਬਚਨਾਂ ਦੇ ਨਾਲ ਜੇ ਕੋਈ ਗਲਤ ਬੋਲਿਆ ਗਿਆ ਹੋਵੇ ਤਾਂ ਫਿਰ ਸਮਾਂ ਦੀ ਇਜਾਜ਼ਤ ਜੀ। ਗੁਰੂ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ 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 ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਭਾਈ ਸੰਤੋਖ ਸਿੰਘ ਜੀ, ਜੋ ਟੈਕਸਸ ਰਹਿੰਦੇ ਸਨ, ਹੁਣ ਮੇਰਾ ਖਿਆਲ ਕਾਕਾਮ ਅਡਿਆਨਾ ਰਹਿੰਦੇ ਹਨ। ਧੰਨਵਾਦ ਇਹਨਾਂ ਦਾ, ਜਿਨ੍ਹਾਂ ਨੇ ਸਾਰੀ ਉਮਰ ਪੰਥ ਦੀ ਸੇਵਾ ਵਿੱਚ ਲਾਈ ਹੋਈ ਹੈ। ਇਹ ਸਾਰੇ ਸੱਜਣ ਉਹ ਹੀ ਬੈਠੇ ਆ ਸਾਡੇ ਮੂਹਰੇ, ਜਿਨ੍ਹਾਂ ਨੇ ਆਪਦੀ ਸਾਰੀ ਉਮਰ ਹੀ ਪੰਥ ਵਾਸਤੇ ਲਾ ਦਿੱਤੀ ਹੈ। ਸਰਦਾਰ ਸਿਮਰਜੀਤ ਸਿੰਘ ਮਾਨ ਦੀ ਗੱਲ ਕਰਕੇ ਗਏ ਨਾ ਸੰਤੋਖ ਸਿੰਘ ਜੀ, ਉਹ 84 ਤੋਂ ਪਹਿਲਾਂ ਜਦੋਂ 81-82 ਦਾ ਸਮਾਂ ਸੀ ਨਾ, ਸੰਤਾਂ ਦਾ ਟਾਈਮ ਸੀ, ਜਦੋਂ ਪ੍ਰਚਾਰ ਫੇਰੀਆਂ ਹੁੰਦੀਆਂ ਸੀ, ਤੇ ਸਰਦਾਰ ਸਿਮਰਜੀਤ ਸਿੰਘ ਮਾਨ ਆਪ ਕੰਬਲ ਦੀ ਬੁੱਕਲ ਮਾਰ ਕੇ ਮੂੰਹ ਛਪਾ ਕੇ ਤੇ ਸੰਤਾਂ ਦੇ ਪੋਸਟਰ ਕੰਧਾਂ ਦੇ ਰਾਤਾਂ ਨੂੰ ਲਾਉਂਦੇ ਹੁੰਦੇ ਸੀ। ਸਰਦਾਰ ਮਾਨ ਸਾਹਿਬ ਅੱਜ ਦੇ ਨਹੀਂ ਚੱਲੇ ਹੋਏ, ਕਿਸੇ ਨੂੰ ਭੁਲੇਖਾ ਕਿ ਨਹੀਂ ਪਤਾ ਹੁੰਦਾ ਕਈਆਂ ਗੱਲਾਂ ਦਾ। ਉਹਨਾਂ ਨੇ ਉਹ ਸੇਵਾ ਨਿਭਾਈ ਹੈ ਜਿਹੜੀ ਪੰਥ ਵਾਸਤੇ ਐਡਾ ਵੱਡਾ ਉਹਦਾ ਛੱਡ ਕੇ, ਸਾਡੇ ਵਰਗਾ ਤਾਂ ਕੋਈ ਚਪੜਾਸੀ ਜੀ ਹੋਵੇ ਤਾਂ ਅਸੀਂ ਉਹ ਵੀ ਨਹੀਂ ਛੱਡਣ ਨੂੰ ਤਿਆਰ, ਤੇ ਆਪਦੇ ਨਹੁੰ ਵੀ ਖਿਚਾ ਲਿਆ, ਦਾੜਾ ਵੀ ਪਟਾ ਲਿਆ, ਤੇ ਕਿਹੜਾ ਜਿਹੜਾ ਕਸ਼ਟ ਨਹੀਂ ਸਹਾਰਿਆ ਉਹਨਾਂ ਨੇ। ਸੋ ਉਹਨਾਂ ਦਾ ਕੋਟ ਐਂਡ ਕੋਟ ਧੰਨਵਾਦ ਮਾਨ ਸਾਹਿਬ ਉਹਨਾਂ ਦਾ, ਜਿਨ੍ਹਾਂ ਨੇ ਏਡੀ ਵੱਡੀ ਕੁਰਬਾਨੀ ਕਰਕੇ ਸਾਨੂੰ ਆਪਦੀ ਆਜ਼ਾਦੀ ਵੱਲ ਪ੍ਰੇਰਿਆ। ਅਸੀਂ ਉਸ ਆਜ਼ਾਦੀ ਵੱਲ ਦਿਨ ਬਰ ਦਿਨ ਵੱਧ ਰਹੇ ਹਾਂ। ਸਤਿਗੁਰ ਰਹਿਮਤ ਕਰਨਗੇ, ਕਿਸੇ ਨਾ ਕਿਸੇ ਦਿਨ ਅਸੀਂ ਆਪਦਾ ਆਜ਼ਾਦ ਕੀਤਾ ਆਜ਼ਾਦ ਦੇਖਾਂਗੇ। ਮੈਂ ਬੱਚਿਆਂ ਨੂੰ ਬੇਨਤੀ ਕਰਾਂ, ਜਿੰਨੇ ਕੁ ਬੱਚੇ ਬਾਹਰ ਗਏ ਸਿੱਖੋ। ਭਾਈ ਰਵਿੰਦਰ ਸਿੰਘ ਜੀ, ਤੁਸੀਂ ਫੋਨ ਲੈ ਕੇ ਬੈਠੇ, ਬਾਹਰ ਜਿਹੜੇ ਸਿੱਖ ਜਾ ਰਹੇ ਉਹਨਾਂ ਨੂੰ ਪ੍ਰੇਰ ਕੇ ਅੰਦਰ ਬਿਠਾਓ ਵੀ ਤੁਸੀਂ ਅੱਗੇ ਗਿਣਤੀ ਦੇ ਆਓ। ਹੁਣ ਆਪਣੇ ਕੋਲ 2 ਬੁਲਾਰੇ ਮੇਨ, ਜਿਨ੍ਹਾਂ ਦਾ ਆਪਾਂ ਵਿਚਾਰ ਸਰਵਣ ਕਰਨ ਵਾਸਤੇ ਇਹ ਅੱਜ ਦਾ ਪ੍ਰੋਗਰਾਮ ਲੀਕਿਆ, ਜਿਨ੍ਹਾਂ ਨੂੰ ਸੁਣਨ ਵਾਸਤੇ ਨਾ, ਜਿਹੜਾ ਕੱਲ ਨੂੰ 46ਵਾਂ ਗੁਰਤਾਗਰਦੀ ਦਿਵਸ ਕੱਲ ਨੂੰ ਆਪਾਂ ਮਨਾਉਣਾ ਨਾ, ਅੱਜ ਰਾਤ ਨੂੰ ਬੁਲਾਰੇ ਬੋਲਣੇ ਅੰਦਰ। ਉੱਥੇ ਕਿਸੇ ਨੂੰ 2 ਮਿੰਟ ਦਿੱਤੇ ਜਾਣੇ, ਕਿਸੇ ਨੂੰ 3 ਜਾਂ ਕਿਸੇ ਨੂੰ 5, ਵੱਧ ਤੋਂ ਵੱਧ ਹੱਦ 5 ਮਿੰਟ ਦੇ ਵਿੱਚ ਕਿਹੜਾ ਬੁਲਾਰਾ ਕੀ ਤੁਹਾਨੂੰ ਵਿਚਾਰ ਦੱਸ ਦੂਗਾ, ਕੀ ਤੁਹਾਡੀ ਝੋਲੀ 'ਚ ਪਾ ਦੂਗਾ। ਸੋ ਇਹ ਜਿਹੜੀ ਇੱਕ ਕਾਨਫਰੰਸ ਰੱਖਣ ਦਾ ਕਾਰਨ ਬਣਿਆ ਸੀ। ਡਾਕਟਰ ਸਾਹਿਬ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ ਵੀ ਤੁਸੀਂ ਇਹ ਕਰੋ, ਬਹੁਤ ਵਧੀਆ ਕਾਰਜ ਆ, ਤਾਂ ਅਸੀਂ ਇਸ ਨੂੰ ਕੋਸ਼ਿਸ਼ ਕਰਾਂਗੇ ਜਿੰਨਾ ਕਿ ਚਿਰ ਸਾਡੇ ਵਿੱਚ ਸਵਾਸ ਚੱਲਦੇ ਆ ਨਾ, ਅਸੀਂ ਇਹਨੂੰ ਕੌਮ ਦੀ ਆਜ਼ਾਦੀ ਤੱਕ ਦੇਖਣ ਤੱਕ ਇੱਦਾਂ ਹੀ ਚੱਲਦੇ ਰਹੀਏ। ਅਸੀਂ ਡਿੱਗਦੇ ਡਿੱਗਦੇ ਢਹਿੰਦੇ ਉੱਠ ਕੇ ਤੁਰੇ ਰਹੀਏ ਜਿੰਨਾ ਚਿਰ ਸਾਡੀ ਕੌਮ ਆਜ਼ਾਦ ਨਹੀਂ ਹੋ ਜਾਂਦੀ। ਆਓ ਭਾਈ ਜੀ ਸਿੰਘ ਜੀ ਅਲੋਰਖ, ਉਹਨਾਂ ਕੋਲ ਅਗਲੇ ਵਿਚਾਰ ਸਰਵਣ ਕਰੀਏ। ਮੈਂ ਬੱਚਿਆਂ ਨੂੰ ਬੇਨਤੀ ਕਰੂੰਗਾ ਜਿਹੜੇ ਖਾਣ ਪੀਣ ਲਈ ਬਾਹਰ ਨਿਕਲੇ ਆ ਜਾਓ ਭਾਈ। ਇਹਨਾਂ 2 ਬੁਲਾਰਿਆਂ ਤੇ ਆਪਾਂ ਵਿਚਾਰ ਸਰਵਣ ਕਰਨੇ ਹਨ। ਉਸ ਤੋਂ ਉਪਰੰਤ ਸਮਾਪਤੀ ਆ, ਫਿਰ ਆਪਾਂ ਲੰਗਰ ਪਾਣੀ ਹੀ ਛਕਣਾ ਵਾ। ਕੋਈ ਏਡੀ ਛੇਤੀ ਕੁਛ ਨਹੀਂ ਹੁੰਦਾ। ਜੇ ਤੁਹਾਡਾ ਸਿੱਖ ਦਾ 3-4 ਘੰਟਾ ਚੌਂਕੜਾ ਨਹੀਂ, ਤੁਸੀਂ ਰਾਜ ਕੀ ਕਰ ਲੈਣਾ ਤੇ ਕਿੱਥੋਂ ਲੈ ਲੈਣਾ ਤੁਸੀਂ ਰਾਜ। ਜੇ 2.5-3 ਘੰਟੇ ਪਾਣੀ ਬੈਠ ਕੇ ਪੜੋਗੇ ਨਾ ਤੇ ਤਾਂ ਹੀ ਆ, ਜੇ ਤੁਹਾਡੇ ਕੋਲ 5 ਮਿੰਟ ਵੀ ਚੌਂਕੜੀ ਨਹੀਂ ਵੱਜਦੀ, ਕਿਤੇ ਬਹਿਣਾ ਪੈ ਜਾਵੇ। ਸੋ ਇਸ ਕਰਕੇ ਬੇਨਤੀਆਂ ਵੱਧ ਤੋਂ ਵੱਧ ਨਿਤਨੇਮ ਗੁਰਬਾਣੀ ਨਾਲ ਜੁੜ ਕੇ ਆਪਣੇ ਗੁਰੂ ਦਾ ਓਟ ਆਸਰਾ ਤੱਕ ਕੇ ਚੱਲੀਏ। ਤੇ ਜਿਹੜੇ ਸੱਜਣ ਏਡੀ ਦੂਰੋਂ ਚੱਲ ਕੇ ਆਏ ਹਨ, ਜਿਹਨਾਂ ਜ਼ਿੰਦਗੀਆਂ ਲਾਈਆਂ, ਉਹਨਾਂ ਦੇ ਵਿਚਾਰ ਬਹਿ ਕੇ ਸਰਵਣ ਕਰਿਆ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਪਰਮ ਤੇ ਸਨਮਾਨਯੋਗ ਸਮੂਹ ਪਾਰਟੀ ਦੇ ਵਰਕਰ ਸਾਹਿਬਾਨ, ਪੰਥ ਦੀਆਂ ਮਹਾਨ ਸ਼ਖਸੀਅਤਾਂ, ਡਾਕਟਰ ਅਮਰਜੀਤ ਸਿੰਘ ਜੀ, ਭਾਈ ਸੰਤੋਖ ਸਿੰਘ ਜੀ ਚੱਠਾ ਸਾਹਿਬ, ਭਾਈ ਗੁਰਦੇਵ ਸਿੰਘ ਜੀ,
ਸਾਰਿਆਂ ਤੋਂ ਪਹਿਲਾਂ ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਕਵਿਤਾ ਭਾਈ ਗੁਰਦੇਵ ਸਿੰਘ ਹੋਣਾ ਨੇ ਤੁਹਾਡੇ ਨਾਲ ਸਾਂਝੀ ਕੀਤੀ ਹੈ, ਉਹ ਐ ਗੱਲ ਲੱਗ ਰਹੀ ਸੀ ਦਿਲ ਨੂੰ ਜਿਵੇਂ ਸਾਡੇ ਸਾਹਮਣੇ ਉਸ 2.5 ਲੱਖ ਦੇ ਕਰੀਬ ਸਿੱਖਾਂ ਦੇ ਬੱਚਿਆਂ ਦੀ ਦਾਸਤਾਨ ਹੋਵੇ, ਬੀਬੀਆਂ ਦੀ ਦਾਸਤਾਨ ਹੋਵੇ। ਉਹ ਹਰ ਜਿਉਂਦੇ ਹਿਰਦੇ ਨੂੰ ਟੁੰਮ ਰਹੀ ਸੀ। ਉਹ ਹਰ ਉਹ ਘਰ ਦੀ ਕਹਾਣੀ ਹੈ, ਅਣਸੁਣੀ ਕਹਾਣੀ, ਜਿਹਦੇ ਤੱਕਰ ਬਿਨਾਂ ਰਾਜ ਹੋਇਆ ਸਿੱਖਾਂ ਦਾ ਪਹੁੰਚਣਾ ਵੀ ਬੜਾ ਔਖਾ ਹੈ। ਅੱਜ ਆਪਾਂ ਚਾਹੇ ਮੰਨ ਲਓ ਵੀ ਗਿਣਤੀ ਆਸ ਤੋਂ ਘੱਟ ਹੈ, ਪਰ ਬਹੁਤ ਹੈ ਫਿਰ ਵੀ। ਭਾਈ ਤਰਸੇਮ ਸਿੰਘ ਜੀ, ਤੁਹਾਡਾ ਯਤਨ ਹੈ ਜਿਹੜਾ, ਇਹ ਸ਼ਲਾਘਾਯੋਗ ਹੈ। ਮਸ਼ਕੀਨ ਜੀ ਆਪਣੀ ਕਥਾ ਦੇ ਵਿੱਚ ਇਹ ਗੱਲ ਕਲੀਅਰ ਕਰਦੇ ਨੇ, ਕਦੇ ਭੀੜਾਂ ਦੇ ਵਿੱਚ ਚੰਗੇ ਵੱਡੇ ਸਿਆਣੇ ਸਿਰਾਂ ਦੀ ਗਿਣਤੀ ਨਹੀਂ ਹੁੰਦੀ, ਚੰਗੇ ਸਿਰਾਂ ਦੀਆਂ ਕਦੇ ਭੀੜਾਂ ਨਹੀਂ ਹੋਇਆ ਕਰਦੀਆਂ। ਕੱਲ ਨੂੰ ਆਪਾਂ ਦੇਖਾਂਗੇ ਸਿੱਖਾਂ ਦੀ ਗਿਣਤੀ ਬਹੁਤ ਵੱਡੀ ਹੋਏਗੀ, ਔਰ ਉਹ ਭੀੜ ਦੇ ਵਿੱਚ ਆਪਾਂ ਦੇਖਣਾ ਇਹ ਹੈ ਵੀ ਕਿੰਨੇ ਕੁ ਲੋਕਾਂ ਨੂੰ ਸਮਝ ਹੈ ਵੀ ਇਹ ਗੱਲ ਸੁਣਨ ਵਾਸਤੇ ਆਏ ਨੇ ਕਿ ਮੇਲਾ ਬਣਿਆ ਹੋਇਆ ਹੈ। ਇਹ 'ਚ ਲੋਕਾਂ ਦਾ ਕਸੂਰ ਘੱਟ ਹੈ ਕਿ ਉਹਨਾਂ ਨੇ ਉਹੀ ਗੱਲ ਸੁਣਨੀ ਹੈ ਜਿਹੜੀ ਗੱਲ ਸਾਹਮਣੇ ਵਾਲੇ ਪ੍ਰਬੰਧਕਾਂ ਨੇ, ਸਾਹਮਣੇ ਵਾਲੇ ਬੁਲਾਰਿਆਂ ਨੇ ਦੱਸਣੀ ਹੈ, ਜਾਂ ਸਾਡੇ ਕੌਮ ਦੇ ਆਗੂਆਂ ਨੇ ਜੋ ਮੈਸੇਜ ਦੇਣਾ ਹੈ। ਉਹਦੇ ਵਿੱਚ ਦੇਖਣ ਨੂੰ ਇਹ ਮਿਲ ਰਿਹਾ ਵੀ ਆਪੋ ਧਾਪੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਵਿੱਚ ਇੱਕ ਮੈਂਬਰੀ ਲਈ ਇੱਕ ਛੋਟੀ ਜਿਹੀ ਮੈਂਬਰੀ ਹੁੰਦੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਰੇ, ਉਹਦੇ ਲਈ ਇੱਕ ਦੂਜੇ ਨੂੰ ਸਿੱਟਣ ਵਾਸਤੇ, ਕਰਤਾਰ ਕੁਸ਼ੀ ਕਰਨ ਵਾਸਤੇ ਵੀ ਪਿੱਛੇ ਨਹੀਂ ਹਟਦੇ। ਫਿਰ ਜੇ ਕੋਈ ਪੰਥਕ ਬੁਲਾਰੇ ਨੇ ਆਪਣੀ ਗੱਲ ਕਰਨੀ ਹੈ ਤਾਂ ਉੱਥੇ ਉਹਨਾਂ ਨੂੰ ਇਦਾਂ ਦੀ ਗੱਲ ਲੱਗੀ ਹੋਏਗੀ ਵੀ ਕਹਿ ਨਾ ਜਾਵੇ ਕੁਛ ਉਰੇ ਕੋਈ। ਇਹ ਗੱਲ ਉਹਨਾਂ ਨੂੰ ਚੇਤੇ ਹੋਣੀ ਚਾਹੀਦੀ ਹੈ ਵੀ ਇਹ ਗੁਰੂ ਦਾ ਘਰ ਹੈ। ਗੁਰੂ ਪਾਤਸ਼ਾਹ ਨੇ, ਗੁਰੂ ਨਾਨਕ ਪਾਤਸ਼ਾਹ ਨੇ ਇਕੱਠਾਂ ਦੇ ਵਿੱਚ ਜਾ ਕੇ ਆਪਣੀ ਗੱਲ ਕਹਿਣ ਦਾ ਯਤਨ ਕੀਤਾ ਔਰ ਗੱਲ ਮਨਾਈ ਵੀ ਹੈ। ਜੇ ਸਵਰਾਤਰੀ ਤੇ ਜਾਣ ਦੀ ਲੋੜ ਸੀ, ਗੁਰੂ ਪਾਤਸ਼ਾਹ ਨੇ ਸਵਰਾਤਰੀ ਤੇ ਜਾ ਕੇ ਆਪਣੀ ਗੱਲ ਕਹੀ। ਗੰਗਾ ਦੇ ਤੱਟ ਤੇ ਜਾਣ ਦੀ ਲੋੜ ਸੀ, ਉੱਥੇ ਗੱਲ ਕਹੀ। ਅੱਜ ਆਜ਼ਾਦ ਮੁਲਕ ਦੀ ਅਸੀਂ ਸਰਜ਼ਮੀਨ ਦੇ ਉੱਤੇ ਆ। ਕਿਸੇ ਸਮੇਂ ਸਾਡੀ ਸਰਜ਼ਮੀਨ ਦੇ ਉੱਤੇ ਹਰ ਇਨਸਾਨ ਦੀ ਗੱਲ ਸੁਣਿਆ ਜਾਇਆ ਕਰਦੀ ਸੀ। ਜਿਹੜੀ ਕੌਮ ਨੇ ਆਪਣਾ ਸਟੇਟਹੁੱਡ ਹੰਢਾਇਆ ਹੋਵੇ, ਆਪਣਾ ਰਾਜ ਮਾਣਿਆ ਹੋਵੇ, ਉਹਦੇ ਜਿਹੜੇ ਵਾਰਸ ਨੇ ਉਹ ਗੁਲਾਮੀ ਕਬੂਲ ਕਰ ਲੈਣ, ਫਿਰ ਇਹ ਗੱਲਾਂ ਦੇਖਣ ਨੂੰ ਵੀ ਮਿਲਦੀਆਂ, ਸੁਣਨ ਨੂੰ ਵੀ ਮਿਲਦੀਆਂ। ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਗੱਲ ਚੱਲ ਰਹੀ ਸੀ, ਜਥੇਦਾਰ ਜੀ ਸਾਹਿਬ ਉਹ ਗੱਲ ਕਰ ਰਹੇ ਸੀ। ਮੈਂ 2009 ਦਾ ਇੱਕ ਛੋਟਾ ਜਿਹਾ ਵਾਕਾ ਤੁਹਾਡੇ ਨਾਲ ਸਾਂਝਾ ਕਰਦਾ। ਉਦੋਂ ਮੈਂ ਉੱਥੇ ਕੰਮ ਕਰਦਾ ਸੀ ਪ੍ਰਧਾਨ ਸਾਹਿਬ ਦੇ ਨਾਲ। ਉਹਨਾਂ ਨੂੰ 3 ਵਾਰ ਸਟੇਟ ਦੀਆਂ, ਇੰਡੀਆ ਦੀ ਸਟੇਟ ਦੀ ਆਫਰ ਆਈ ਵੀ ਤੁਸੀਂ ਮੁੱਖ ਮੰਤਰੀ ਬਣੋ। ਮੈਂ ਵਿਟਨੈਸ ਹਾਂ ਉਸ ਗੱਲ ਦਾ। ਤੁਸੀਂ ਮੈਂਬਰ ਪਾਰਲੀਮੈਂਟ ਬਣੋ। ਤੁਹਾਡੇ ਵਿਚਾਲੇ, ਸਾਡੇ ਵਿਚਾਲੇ ਕੋਈ ਸੈਂਟਰ ਦਾ ਬੰਦਾ ਹੋਏਗਾ, ਤੁਸੀਂ ਆਜ਼ਾਦੀ ਦੀ ਗੱਲ ਕਰਿਓ, ਪਰ ਲਿਖਤੀ ਤੌਰ ਤੇ ਜਿਹੜਾ ਡੈਮੇਜ ਤੁਸੀਂ ਕਰਦੇ ਹੋ ਉਹ ਨਾ ਕਰਿਓ। ਕੁਛ ਨਾ ਕੁਛ ਸਮਝੌਤੇ ਦੀ ਗੱਲ ਕਰੋ, ਆਪਣੀ ਗੱਲ ਪੰਜਾਬ ਦੀ ਗੱਲ ਕਰੋ, ਡਿਵੈਲਪਮੈਂਟ ਦੀ ਗੱਲ ਕਰੋ, ਕਰ ਲਿਓ।
ਪਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਮਨ ਦੇ ਵਿੱਚ ਜਿਹੜੀ ਗੱਲ ਸੀ ਉਹ ਸੀ ਵੀ ਮੇਰੀ ਮਾਤਾ ਨੇ ਜਦੋਂ ਮੈਂ 84 ਦੇ ਵਿੱਚ ਰਿਜ਼ਾਈਨ ਦਿੱਤਾ, ਉਹ ਕਿਹਾ ਵੀ ਸਾਨੂੰ ਸਿੱਖਾਂ ਨੇ ਬਹੁਤ ਕੁਝ ਦਿੱਤਾ, ਮਾਣ ਦਿੱਤਾ, ਸਨਮਾਨ ਦਿੱਤਾ। ਅੱਜ ਉਹ ਸਨਮਾਨ ਮੋੜਨ ਦਾ ਮੌਕਾ ਆਇਆ, ਅਸੀਂ ਸਿੱਖਾਂ ਨੂੰ ਆਜ਼ਾਦੀ ਲੈ ਕੇ ਦੇਣੀ ਆ। ਬਦਕਿਸਮਤੀ ਇਹ ਹੈ ਵੀ ਜਦੋਂ ਕੋਈ ਆਗੂ ਕੌਮ ਦਾ ਦੁਨੀਆ ਦੇ ਵਿੱਚ ਵਿਚਰਦਾ, ਕੌਮ ਪਛਾਣਨ ਦੇ ਵਿੱਚ ਉਹਨੂੰ ਦੇਰ ਕਰ ਦਿੰਦੀ ਹੈ। ਜਦੋਂ ਕੌਮ ਪਛਾਣਦੀ ਹੈ, ਜਿਵੇਂ ਸੰਤ ਜਰਨੈਲ ਸਿੰਘ ਦੀ ਗੱਲ ਆਪਾਂ ਹੁਣ ਘਰ ਘਰ ਦੇ ਵਿੱਚ ਕਰਦੇ ਹਾਂ, ਉਦੋਂ ਉਹ ਦੁਨੀਆ ਦੇ ਵਿੱਚ ਨਹੀਂ ਹੁੰਦਾ। ਜਿਹੜਾ ਬਕਾਊ ਮੀਡੀਆ ਉਹਨੇ ਗੱਲ ਕਰਨੀ ਹੈ ਇੰਡੀਆ ਦੀ। ਆਪਾਂ ਟੀਵੀ 84 ਦੀ ਗੱਲ ਕਰ ਰਹੇ ਹਾਂ। ਟੀਵੀ 84 ਜਿਹੜਾ ਸਿੱਖਾਂ ਦਾ ਇੱਕ ਬਾਹਰ ਆਜ਼ਾਦ ਚੈਨਲ ਹੈ। ਆਪਣੀ ਗੱਲ ਕੌਮ ਦੀ ਆਜ਼ਾਦੀ ਦੀ ਡਾਕਟਰ ਸਾਹਿਬ ਹੋਣੀ ਜਾਂ ਆਜ਼ਾਦੀ ਪੱਖੀ ਬੰਦੇ ਜਿਹੜੇ ਵੀ ਕੌਮ ਦੀ ਗੱਲ ਕਰਦੇ ਆ, ਉਹ ਖੁੱਲ੍ਹ ਕੇ ਇੱਥੇ ਆਜ਼ਾਦੀ ਦੀ ਗੱਲ ਕਰਦੇ ਆ। ਹੋਰ ਵੀ ਆਪਾਂ ਚੈਨਲ ਦੇਖਦੇ ਹਾਂ, ਉੱਥੇ ਬੰਦਸ਼ਾਂ ਹੋਣਗੀਆਂ ਤੁਹਾਨੂੰ ਵੀ ਆਜ਼ਾਦੀ ਦੀ ਗੱਲ ਨਾ ਕਰਿਓ। ਉਹਨਾਂ ਦੀ ਇੱਕ ਲਿਮਿਟੇਸ਼ਨ ਹੈ, ਉੱਥੇ ਤੱਕ ਤੁਸੀਂ ਗੱਲ ਕਰ ਸਕਦੇ ਹੋ, ਪਰ ਖੁੱਲ੍ਹ ਕੇ ਗੱਲ ਨਹੀਂ ਕਰ ਸਕਦੇ ਆਪਣੀ ਕੌਮ ਦੀ। ਸੋਚਣ ਵਾਲੀ ਗੱਲ ਇਹ ਹੈਗੀ ਵੀ ਜਿੰਨਾ ਜੇ ਸੰਗਤ ਅਵੇਅਰ ਹੋਵੇ, ਜਿਹੜੀ ਕੱਲ ਇੱਥੇ ਗਿਣਤੀ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠੀ ਹੋਣੀ ਹੈ। ਅਕਸਰ ਆਏ ਤਾਂ ਆਪਾਂ ਆਪਣੇ ਸਿਟੀਆਂ ਦੇ ਵਿੱਚੋਂ ਆ, ਹਰ ਐਤਵਾਰ ਨੂੰ ਬਾਹਰ ਨੂੰ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ। ਜਿਹੜੇ ਗੁਰੂ ਘਰ ਦੇ ਰੌਲੇ ਨੇ, ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਦੇ ਰੌਲੇ ਨੇ, ਜਿਹੜੇ ਸਾਡੇ ਕੌਮ ਨੂੰ ਬਹੁਤ ਵੱਡਾ ਪਿੱਛੇ ਧੱਕ ਰਹੀਆਂ ਨੇ ਲੜਾਈ ਨੂੰ। ਲੱਖਾਂ ਡਾਲਰ ਜਿਹੜਾ ਹੈਗਾ ਉਹ ਅਦਾਲਤਾਂ ਦੇ ਵਿੱਚ ਲਾ ਕੇ ਜਿੱਥੇ ਬਰਬਾਦ ਵੀ, ਔਰ ਕੌਮ ਦੇ ਸਾਹਮਣੇ ਬਹੁਤ ਮਾੜਾ ਸੁਨੇਹਾ ਵੀ ਜਾਂਦਾ ਹੈ ਵੀ ਇਹੀ ਆਪਸ ਦੇ ਵਿੱਚ ਲੜ ਰਹੇ ਨੇ। ਸਾਡੀ ਜਿਹੜੀ ਜਨਰੇਸ਼ਨ ਆ ਉਹ ਦੂਰ ਹੁੰਦੀ ਜਾਂਦੀ ਹੈ ਗੱਲ ਨੂੰ ਦੇਖ ਕੇ। ਜਿੱਥੇ ਇਤਿਹਾਸ ਨੇ ਇਹਨਾਂ ਲੋਕਾਂ ਨੂੰ ਮਾਫ ਨਹੀਂ ਕਰਨਾ, ਪਰ ਕੁਝ ਲੋਕ ਜਿਹੜੇ ਉਹ ਵੀ ਹੁੰਦੇ ਆ ਜਿਹੜੇ ਇਤਿਹਾਸ ਨੂੰ ਜਿਉਂਦਾ ਰੱਖਦੇ ਆ। ਇਹ ਗੱਲ ਸਾਨੂੰ ਚੇਤੇ ਰੱਖਣੀ ਪਏਗੀ ਵੀ ਕੀ ਗੁਰੂ ਪਾਤਸ਼ਾਹ ਚਮਕੌਰ ਗੜ੍ਹੀ ਦੀ ਜੰਗ ਤੋਂ ਬਾਅਦ ਜਦੋਂ ਦੀਨੇ ਕਾਂਗੜ ਨੂੰ ਜਾਂਦੇ ਆ, ਕੀ ਸਿੱਖ ਨਹੀਂ ਸੀਗੇ? ਸਿੱਖ ਹੈਗੇ ਸੀ, ਉਦੋਂ ਵੀ ਸਿੱਖ ਸੀ। ਸਮਝੌਤਾਵਾਦੀ ਉਦੋਂ ਵੀ ਸਿੱਖ ਸੀ। ਡਾਕਟਰ ਸਾਹਿਬ ਚੰਗੀ ਤਰ੍ਹਾਂ ਸਮਝਦੇ ਹੋਣਗੇ, ਜਾਣਦੇ ਹੋਣਗੇ, ਹੋਰ ਵੀ ਸੱਜਣ ਜਾਣਦੇ ਹੋਣਗੇ। ਉਦੋਂ ਵੀ ਦੁਆਬੇ ਦੇ ਕੁਝ ਸੱਜਣ ਗੁਰੂ ਪਾਤਸ਼ਾਹ ਦੇ ਲਵੇ ਆਪਣਾ ਔਰੰਗਜ਼ੇਬ ਦੇ ਨਾਲ ਸਮਝੌਤਾ ਕਰਨ ਲਈ ਇੱਕ ਸੁਨੇਹਾ ਲੈ ਕੇ ਆਏ ਸੀ ਵੀ ਆਪਾਂ ਰਾਜ ਭਾਗ ਦੀ ਗੱਲ ਕਰੀਏ। ਇੰਨਾ ਕੁਝ ਗਵਾਉਣ ਤੋਂ ਬਾਅਦ ਅੱਜ ਉਸੇ ਮੋੜ ਦੇ ਉੱਤੇ ਸਾਡੀ ਕੌਮ ਆ ਖੜੀ ਹੈ। ਜੇ ਅਸੀਂ 2.5 ਲੱਖ ਬੀਬੀਆਂ, ਬੱਚੇ ਤਸ਼ੱਦਦ ਘਰੋਂ ਬੇਘਰ ਹੋਣ ਤੋਂ ਬਾਅਦ 1.5 ਲੱਖ ਬੱਚਾ ਬੀਬੀਆਂ ਸ਼ਹੀਦ ਕਰਾਉਣ ਤੋਂ ਬਾਅਦ ਫਿਰ ਵੀ ਅਸੀਂ ਇਸ ਸਮਝੌਤੇਵਾਦੀ ਦੀ ਗੱਲ ਕਰੀਏ, ਫਿਰ ਸਾਡੇ ਲਈ ਇਦੋਂ ਵੱਡੀ ਲਾਹਨਤ ਦੀ ਗੱਲ ਨਹੀਂ। ਰਾਜ ਕਿਸੇ ਦੇ ਪੱਕੇ ਨਹੀਂ ਰਹਿੰਦੇ। ਰਾਜ ਆਉਣੀ ਜਾਣੀ ਚੀਜ਼ ਹੈ, ਪਰ ਜਿਹੜਾ ਕੌਮ ਦਾ ਰਾਜ ਹੁੰਦਾ ਹੈ, ਕੌਮ ਦਾ ਖਿੱਤਾ ਆਪਣਾ ਘਰ ਹੁੰਦਾ ਹੈ, ਉਹਦਾ ਨਜ਼ਾਰਾ, ਉਹਦਾ ਸੁਨੇਹਾ ਇਸ ਗੱਲ ਨੂੰ ਟੋਂਦਾ ਹੈ। ਜਿਵੇਂ ਭਾਈ ਗੁਰਦੇਵ ਸਿੰਘ ਹੋਣਾ ਨੇ ਗੱਲ ਕੀਤੀ ਹੈ ਵੀ ਚਾਹੇ ਇੱਕ ਭੈਣ ਦਾ ਸੁਨੇਹਾ ਉਹਨਾਂ ਨੇ ਦਿੱਤਾ ਹੈ, ਪਰ ਉਹ ਹਰ ਘਰ ਦਾ ਸੁਨੇਹਾ ਹੈ। ਮੇਰੇ ਉਹ ਗੱਲ ਚੇਤੇ ਆ ਰਹੀ ਸੀ ਜਦੋਂ ਗੁਰਦੀਪ ਕੌਰ ਬੋਲ ਰਹੀ ਸੀ
ਮੇਰੀ ਸਿੰਘਣੀ ਵੀ ਉਹ ਕਿਹੋ ਜਿਹਾ ਦਿਨ ਸੀ, ਕਿਹੋ ਜਿਹੀਆਂ ਰਾਤਾਂ ਸੀ। ਰਾਤ ਨੂੰ 2 ਵਜੇ ਦੇ ਕਰੀਬ ਅਸੀਂ ਦੋਏ ਜਾਣੇ ਸੀ, ਬੱਚੀ ਸਾਡੇ ਕੋਲੇ ਸੀ। ਫੁੱਲਾਂ ਦੇ ਉੱਤੇ ਕੱਢ ਕੱਢ ਕੇ ਸਿੱਖਾਂ ਨੂੰ ਕਿਵੇਂ ਮਾਰਿਆ, ਉਹ ਸਾਨੂੰ ਵੀ ਕਹਿੰਦੇ ਸੀਗੇ ਵੀ ਤੁਹਾਡਾ ਖਾਲਸਾ ਕੱਢ ਦੇਣਾ। ਜਿਹਦਾ ਗੁਰੂ ਡਾਢਾ ਹੋਵੇ ਇਹ ਗੱਲ ਨਹੀਂ ਹੋ ਸਕਦੀ। ਚਾਹੇ ਅਸੀਂ ਜਿਉਂਦੇ ਹਾਂ, ਕੌਮ ਸਾਡੀ ਬਲਵਾਨ ਹੈ, ਗੁਰੂ ਸਾਡਾ ਬਲਵਾਨ ਹੈ। ਕੌਮ ਦਾ ਘਰ ਬਣੂਗਾ। ਪਰ ਮੈਂ ਅਮਰੀਕਾ ਦੇ ਸਾਰੇ ਲੀਡਰਸ਼ਿਪ ਜਿਹੜੀ ਆਜ਼ਾਦੀ ਪੱਖੀ, ਜਿਹਨੇ ਵੀ ਥੋੜੇ ਤੋਂ ਲੈ ਕੇ 40 ਸਾਲ ਦੇ ਸਫ਼ਰ ਦੇ ਦੌਰਾਨ ਜਿੰਨਾ ਵੀ ਯੋਗਦਾਨ ਪਾਇਆ ਅੱਜ ਉਹ ਖੜੇ ਵੀ ਨੇ। ਬਦਕਿਸਮਤੀ ਇਹ ਹੈ ਵੀ ਅਸੀਂ ਇਕੱਠੇ ਹੋ ਕੇ ਨਹੀਂ ਚੱਲਦੇ। ਜੇ ਅਸੀਂ ਇਕੱਠੇ ਹੋ ਕੇ, ਜਿਵੇਂ ਭਾਈ ਤਰਸੇਮ ਸਿੰਘ ਉਹਨਾਂ ਨੇ ਗੱਲ ਕੀਤੀ ਹੈ, ਅੱਜ ਪੰਜਾਬ ਦੀ ਦਿਸ਼ਾ ਚਾਹੇ ਅਸੀਂ ਇੱਕ ਸੀਟ ਵਾਸਤੇ ਹੀ ਇਕੱਠੇ ਹੋਏ ਹਾਂ, ਤਰਨਤਾਰਨ ਦੀ ਸੀਟ ਵਾਸਤੇ। ਜਿਹੜੀਆਂ ਲੜਨ ਵਾਲੀਆਂ ਧਿਰਾਂ ਨੇ ਉਹਨਾਂ ਨੇ ਇੱਕ ਸੁਨੇਹਾ ਕੌਮ ਨੂੰ ਦਿੱਤਾ, ਉਸੇ ਗੱਲ ਨੇ ਹਵਾ ਬਦਲ ਕੇ ਰੱਖ ਦਿੱਤੀ। ਜੇ ਅਸੀਂ ਇੱਥੇ ਵੀ ਜਿੰਨੇ ਲੜਨ ਵਾਲੇ ਆਜ਼ਾਦੀ ਪੱਖੀ ਸਿੱਖ ਨੇ, ਆਜ਼ਾਦੀ ਪੱਖੀ ਆਗੂ ਨੇ, ਅਸੀਂ ਇਕੱਠੇ ਹੋਈਏ, ਫਿਰ ਜਿਵੇਂ 5-5 ਮਿੰਟ ਦੀ ਗੱਲ ਕਰਦੇ ਆਪਾਂ ਸਟੇਜ ਤੇ, 10-10 ਮਿੰਟ ਦੀ ਗੱਲ ਕਰਦੇ ਹਾਂ, ਕਿਸੇ ਸਰਕਾਰੀ ਪੱਖੀ ਕਮੇਟੀ ਦੀ ਜ਼ਰੂਰਤ ਨਹੀਂ ਹੋਏਗੀ ਤੁਹਾਡੇ ਆਗੂ ਨੂੰ ਰੋਕ ਦੇਵੇ ਵੀ ਉਹ ਇੰਨਾ ਟਾਈਮ ਬੋਲੂਗਾ। ਇਹ ਮੇਰੇ ਗੱਲ ਯਾਦ ਹੈ, ਬਾਦਲ ਦੀ ਸਰਕਾਰ ਹੁੰਦੀ ਸੀ, 2004 ਦੀ ਗੱਲ ਹੈ, ਤੇ ਮਾਨ ਸਾਹਿਬ ਨੇ ਬੋਲਣਾ ਸੀ, ਸੰਤ ਅਤਰ ਸਿੰਘ ਦੀ ਵਰਸੀ ਸੀ। ਮਾਨ ਸਾਹਿਬ ਨੇ ਪੂਰਾ 45 ਮਿੰਟ ਆਪਣੀ ਗੱਲ ਕੀਤੀ। ਉੱਥੇ ਬਾਦਲ ਲਾਲ ਦੇ ਢੀਂਡਸਾ ਸਾਹਿਬ ਤੇ ਹੋਰ ਆਗੂ ਬਹੁਤ ਬੈਠੇ ਸੀ। ਤਕਰੀਬਨ ਮੂਹਰੇ ਗਿਣਤੀ 40 ਤੋਂ 50 ਹਜ਼ਾਰ ਦੀ ਹੋਣੀ ਹੈ ਸਿੱਖਾਂ ਦੀ। ਜਿਹੜੀ ਜੁਰਤ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਵਿੱਚ ਸੀ ਆਪਣੀ ਗੱਲ ਕਰਨ ਦੀ, ਆਪਣੀ ਕਹਿਣ ਦੀ, ਸੰਤ ਜਰਨੈਲ ਸਿੰਘ ਤੋਂ ਬਾਅਦ ਉਹ ਅਸੀਂ ਸਮਝਣ ਦੇ ਵਿੱਚ ਕਿਤੇ ਨਾ ਕਿਤੇ ਕੁਤਾਹੀ ਕੀਤੀ ਹੈ। ਇਹ ਗੱਲ ਸੱਚ ਹੈ। ਪਰ ਆਪਾਂ ਫਿਰ ਵੀ ਪਿੱਛੇ ਨੂੰ ਵਿਚਾਰਦੇ ਹੋਏ ਇਕੱਠੇ ਹੋਈਏ। ਅਮਰੀਕਾ ਦੇ ਵਿੱਚ ਸਾਡੇ ਨਾ ਤਾਂ ਕਿਸੇ ਐਮਐਲਏ ਦੇ ਰੌਲੇ ਨੇ ਤੇ ਨਾ ਸਾਡੇ ਇੱਥੇ ਕਿਤੇ ਪੰਚੀਆਂ ਸਰਪੰਚੀਆਂ ਦੇ ਰੌਲੇ ਨੇ। ਘੱਟੋ ਘੱਟ ਕੌਮ ਦੇ ਸਨੇਹੇ ਨੂੰ ਦੇਣ ਲਈ ਅਸੀਂ ਇਕੱਠੇ ਹੋਈਏ। ਅਮਰੀਕਾ ਦੀ ਜਿਹੜੀ ਸਰਕਾਰ ਆ ਉਹ ਵੀ ਤੁਹਾਡੀ ਗੱਲ ਸੁਣੇਗੀ। ਹੁਣ ਤੁਸੀਂ ਦੇਖੋ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਜਾਂ ਜਿਹੜੇ ਆਜ਼ਾਦੀ ਪੱਖੀ ਸਿੱਖ ਨੇ, ਉਰੇ ਦੀ ਹਿੰਦੂ ਨਿਜ਼ਾਮ ਨੇ ਇੱਕ ਬਹੁਤ ਵੱਡੀ ਪਿੱਛੇ ਧੱਕ ਦਿੱਤਾ, ਸੱਟ ਵੀ ਮਾਰੀ ਹੈ ਤੁਹਾਡੀ ਕੀਤੀ ਹੋਈ ਮਿਹਨਤ ਨੂੰ। ਕੈਲੀਫੋਰਨੀਆ ਦੇ ਵਿੱਚ ਜਿਹੜਾ 509 ਸੀਗਾ ਬਿੱਲ, ਉਹਨੂੰ ਅਖੀਰ ਤੇ ਜਾ ਕੇ ਰੱਦ ਕੀਤਾ। ਉਹ ਸਿਰਫ ਉਹਨਾਂ ਦਾ ਜ਼ੋਰ ਕਿਵੇਂ ਚੱਲਿਆ, ਜੇ ਅਸੀਂ ਇਕੱਠੇ ਨਹੀਂ ਹੋਏ ਤੇ ਸਾਨੇ ਮਿਹਨਤ ਜਿਹੜੀ ਮਗਰੋਂ ਕਰਨ ਦੀ ਲੋੜ ਸੀ ਉਹ ਨਹੀਂ ਕੀਤੀ। ਇਸੇ ਤਰ੍ਹਾਂ ਇਹ ਕੋਈ ਮੁੱਕ ਨਹੀਂ ਗਈ ਗੱਲ।
ਜਿਵੇਂ ਕੱਲ ਹੀ ਮੈਂ ਪੜ੍ਹ ਰਿਹਾ ਸੀ, ਡਾਕਟਰ ਪ੍ਰਿਤਪਾਲ ਸਿੰਘ ਹੋਣਾ ਨੇ ਇੱਕ ਵਧੀਆ ਉਪਰਾਲਾ ਸਿੱਖ ਕੌਂਸਲ ਰਾਹੀਂ ਕੀਤਾ। 1984 ਦਾ ਜਿਹੜਾ ਸਿੱਖ ਕਤਲੇਆਮ ਹੈ, ਸਿੱਖ ਜੈਨੋਸਾਈਡ ਦਾ ਬਿੱਲ ਹੈ ਜਿਹੜਾ, ਉਹ ਕਾਂਗਰਸ ਦੇ ਵਿੱਚ ਰੱਖਿਆ ਗਿਆ। ਇਹ ਗੱਲ ਇੱਥੇ ਇਹ ਨਹੀਂ ਹੁੰਦੀ ਵੀ ਪਾਸ ਹੋਣਾ ਹੈ ਜਾਂ ਨਹੀਂ ਹੋਣਾ, ਗੱਲ ਇਹ ਹੈ ਵੀ ਆਪਣਾ ਸੁਨੇਹਾ ਜਾਂਦਾ ਕਿੱਥੇ ਤੱਕ ਹੈ ਤੇ ਅਸੀਂ ਪੈਰਵਾਈ ਕਰਨੀ ਕਿੰਨੀ ਹੈ ਉਹਦੇ ਤੇ। ਇਹ ਸਾਡੇ ਲਈ ਬਹੁਤ ਜਿੱਥੇ ਚੁਣੌਤੀ ਵਾਲਾ ਸਮਾਂ ਹੈ, ਜਿਉਂ-ਜਿਉਂ ਅੱਗੇ ਘਰ ਸਾਡਾ ਨੇੜੇ ਦਿਸਦਾ ਜਾ ਰਿਹਾ ਹੈ, ਖਾਲਿਸਤਾਨ ਦੀ ਮੰਜ਼ਿਲ ਨੇੜੇ ਹੁੰਦੀ ਜਾ ਰਹੀ ਹੈ, ਤਿਉਂ-ਤਿਉਂ ਸਾਨੂੰ ਹੋਰ ਜਿਹੜਾ ਤੇਜ਼ੀ ਆ ਉਹ ਕਦਮਾਂ 'ਚ ਆਪਣੇ 'ਚ ਵਧਾਉਣੀ ਪਵੇਗੀ ਤੇ ਆਪਣੇ ਤੇ ਬਗਾਨੇ ਨੂੰ ਪਛਾਣਨਾ ਪਵੇਗਾ। ਦੁਸ਼ਮਣ ਦੀ ਹਰ ਚਾਲ ਨੂੰ ਸੋਚ ਕੇ ਅੱਗੇ ਵਧਣਾ ਪਵੇਗਾ। ਜਿਹੜੀ ਨਮੋਸ਼ੀ ਪਿਛਲੇ ਲੰਮੇ ਸਮੇਂ ਤੋਂ ਸਾਡੇ ਵਿੱਚ ਛਾਈ ਹੋਈ ਹੈ ਵੀ ਪੰਜਾਬ ਦੀਆਂ ਵੋਟਾਂ ਦੇ ਨਾਲ ਕੀ ਖਾਲਿਸਤਾਨ ਮਿਲ ਜੂਗਾ, ਜੇ ਡੈਮੋਕ੍ਰੇਸੀ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਅੱਜ ਹਾਲਾਤ ਇਹ ਨੇ, ਲੜਾਈ ਕਦੇ ਹਥਿਆਰਾਂ ਦੀ ਹੁੰਦੀ ਹੈ, ਕਦੇ ਵੋਟ ਦੀ ਹੁੰਦੀ ਹੈ, ਕਦੇ ਬੈਲਟ ਦੀ ਹੁੰਦੀ ਹੈ, ਕਦੇ ਹਥਿਆਰ ਦੀ ਹੁੰਦੀ ਹੈ। ਹੁਣ ਲੜਾਈ ਜਿਹੜੀ ਦੁਨੀਆ ਲੈਵਲ ਤੇ ਉਹ ਵੋਟ ਦੀ ਹੈ। ਜੇ ਪੰਜਾਬ ਦੇ ਵਿੱਚ ਅੱਜ ਆਜ਼ਾਦ ਪਾਉਣ ਲਈ ਵੋਟ ਦਬਾਅ ਨਾ ਪਾਵੇ ਸਰਕਾਰ, ਜਾਂ ਸਿੱਖਾਂ ਨੂੰ ਅਵੇਅਰ ਕੀਤਾ ਜਾਵੇ, ਫ੍ਰੀ ਇਲੈਕਸ਼ਨ ਕਰਾਈ ਜਾਵੇ, ਡੈਮੋ, ਉਹਨਾਂ ਨੂੰ ਪਤਾ ਲੱਗ ਜੂ ਵੀ ਡੈਮੋਕ੍ਰੇਸੀ ਦੇ ਵਿੱਚ ਸਿੱਖ ਖੜਾ ਕਿੱਥੇ ਹੈ। ਇੰਨੇ ਦਬਾਅ ਦੇ ਵਿੱਚ ਵੀ ਪੰਜਾਬ ਦੇ ਸਿੱਖ ਲੜਾਈ ਲੜ ਰਹੇ ਨੇ, ਚਾਹੇ ਉਹ 2015 ਦੇ ਘਟਨਾਵਾਂ ਹੋਣ, ਚਾਹੇ ਉਹ ਬਰਗਾੜੀ ਦਾ ਮੋਰਚਾ ਹੋਵੇ, ਚਾਹੇ ਆ ਪਿਛਲੀ ਮੂਵਮੈਂਟ ਦੇ ਵਿੱਚ ਆਪਾਂ ਦੇਖਿਆ ਕਿੰਨੀਆਂ ਖਾਲਿਸਤਾਨ ਦੇ ਨਾਂ ਤੇ ਵੋਟਾਂ ਪਈਆਂ ਨੇ। ਸੰਗਰੂਰ ਤੋਂ ਚਾਹੇ ਥੋੜੀਆਂ ਵੋਟਾਂ ਦੇ ਪ੍ਰਧਾਨ ਸਾਹਿਬ ਹਾਰ ਗਏ ਨੇ, ਸਰ ਸਿਮਰਨਜੀਤ ਸਿੰਘ ਮਾਨ, ਉਹ ਸ਼ਖਸੀਅਤ ਵੋਟਾਂ ਦੇ ਨਾਲ ਨਹੀਂ ਕਦੇ ਜੁੜੀ। ਅਸੀਂ ਉਹਨਾਂ ਦੇ ਨਾਲ ਰਹਿ ਕੇ ਬਹੁਤ ਕੁਝ ਸਿੱਖਿਆ। ਉਹਨਾਂ ਨੇ ਕਿਹਾ ਵੀ ਮੈਂ ਆਪਣੀ ਗੱਲ ਕਹਿੰਦੇ ਰਹਿਣਾ, ਮੈਂ ਆਜ਼ਾਦੀ ਦੀ ਗੱਲ ਕਰਦੇ ਰਹਿਣਾ, ਚਾਹੇ ਪਾਰਲੀਮੈਂਟ ਦੇ ਵਿੱਚ ਹੋਵੇ ਚਾਹੇ ਲੋਕਾਂ ਦੇ ਵਿੱਚ ਹੋਵੇ, ਮੈਂ ਆਪਣੀ ਗੱਲ ਆਜ਼ਾਦੀ ਦੀ ਕਰਦੇ ਰਹਿਣਾ। ਉਹ ਕਰਦੇ ਨੇ, ਆਪਾਂ ਕਰਦੇ ਰਹੀਏ। ਮੈਂ ਡਾਕਟਰ ਸਾਹਿਬ ਨੂੰ ਜ਼ਰੂਰ ਬੇਨਤੀ ਕਰਾਂਗਾ, ਚੱਠਾ ਸਾਹਿਬ ਨੂੰ, ਸਰ ਸੰਤੋਖ ਸਿੰਘ ਉਹਨਾਂ ਨੇ ਪੂਰਾ ਜੀਵਨ ਲਾਇਆ, ਆਪਾਂ ਇੱਕ ਇਦਾਂ ਦਾ ਸਿਸਟਮ ਬਣਾਈਏ ਵੀ ਸਾਰੇ ਜਿਹੜੇ ਸੱਜਣ ਨੇ ਉਹਨਾਂ ਨੂੰ ਘਰ ਘਰ ਜਾ ਕੇ ਜਾਂ ਉਹਨਾਂ ਨਾਲ ਕੋਈ ਮੀਟਿੰਗਾਂ, ਟੈਲੀਫੋਨ ਤੇ ਕੋਈ ਨਾ ਕੋਈ ਪ੍ਰਬੰਧ ਐਸਾ ਕਰੀਏ ਵੀ ਘੱਟੋ ਘੱਟ ਕੋਈ ਇਦਾਂ ਦੀ ਕੋਆਰਡੀਨੇਸ਼ਨ ਤਾਂ ਹੋ ਜੇ ਜਿਹਦੇ ਨਾਲ ਆਪਾਂ ਸਾਰਾ ਸਿਸਟਮ ਹੈ ਜਿਹੜਾ ਆਜ਼ਾਦੀ ਪੱਖੀ, ਕੋਈ ਕਾਮਨ ਪ੍ਰੋਗਰਾਮ ਹੈ ਜਿਹੜਾ ਉਹਦੇ ਤੇ ਇਕੱਠੇ ਹੋਈਏ, ਮਿਨੀਮਮ ਪ੍ਰੋਗਰਾਮ ਤੇ ਇਕੱਠੇ ਹੋ ਜਾਈਏ। ਜੇ ਮੈਕਸਿਮਮ ਤੇ ਨਹੀਂ ਹੋ ਸਕਦੇ ਤਾਂ ਮਿਨੀਮਮ ਤੇ ਕੋਈ ਨਾ ਕੋਈ ਪ੍ਰੋਗਰਾਮ ਕਰੀਏ, ਇੱਕ ਇਕੱਠਾ ਮੈਸੇਜ ਆਵੇ। ਉਹਦੇ ਨਾਲ ਜਿਹੜਾ ਗੁਰਦੁਆਰਿਆਂ ਤੇ ਹੋਇਆ ਹੈ ਸਰਕਾਰੀ ਕਬਜ਼ਾ ਉਹ ਵੀ ਘਟੂਗਾ ਤੇ ਘੱਟੋ ਘੱਟ ਕੌਮ ਦੀ ਗੱਲ ਚੱਲੂਗੀ। ਤੇ ਮੈਂ ਜਥੇਦਾਰ ਤਰਸੇਮ ਸਿੰਘ ਜੀ ਉਹਨਾਂ ਦਾ ਧੰਨਵਾਦ ਕਰਦਾ। ਕੁਛ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਹਨਾਂ ਨੇ ਨਿਯੁਕਤੀਆਂ ਵੀ ਕਰਨੀਆਂ ਨੇ। ਇਹਨਾਂ ਨੇ ਹਮੇਸ਼ਾ ਹੀ ਆਪਣਾ 100 ਦਾ 100% ਸਮਰਪਿਤ ਭਾਵਨਾ ਦੇ ਨਾਲ, ਜਿਵੇਂ ਪੁਰਾਣੇ ਅਕਾਲੀ ਚੱਲਦੇ ਸੀ ਜਿਨ੍ਹਾਂ ਦੇ ਨਾਂ ਤੇ ਅੱਜ ਵੀ ਬਾਦਲ ਦਲ ਰੋਟੀਆਂ ਸੇਕੀ ਜਾਂਦਾ, ਜਾਂ ਅਕਾਲੀ ਵਿਰਾਸਤ ਹੈ ਜਿਹੜੀ ਉਹ ਉੱਥੇ ਚੱਲਦੀ ਹੈ, ਉਸ ਦੇ ਹਿਸਾਬ ਦੇ ਨਾਲ ਜਥੇਦਾਰ ਤਰਸੇਮ ਸਿੰਘ ਜੀ ਹੋਰੀ ਹਮੇਸ਼ਾ ਹੀ ਹਰ ਪ੍ਰੋਗਰਾਮ ਨੂੰ ਆਨਰ ਕਰਦੇ ਆ। ਸਾਨੂੰ ਮਾਣ ਹੈ ਇਹਦੇ ਨਾਲ ਕੰਮ ਕਰਕੇ, ਜਿਹੜੇ ਇੱਕ ਆਜ਼ਾਦੀ ਪੱਖੀ ਸੋਚ ਔਰ ਹਰ ਸ਼ਖਸੀਅਤ ਨੂੰ ਪਛਾਣ ਕੇ ਇਹਨਾਂ ਨੇ ਕਦੇ ਇਹ ਨਹੀਂ ਦੇਖਿਆ ਵੀ ਇਹ ਫਲਾਣੇ ਧੜੇ ਦਾ। ਜਿਹੜਾ ਆਜ਼ਾਦੀ ਨਾਲ ਦੇ ਲਈ ਕੰਮ ਕਰਦਾ ਉਹ ਹਰ ਬੰਦੇ ਨੂੰ ਨਾਲ ਲੈ ਕੇ ਚੱਲਣ ਦਾ ਯਤਨ ਕਰਦੇ ਆ। ਮੈਂ ਆਸ ਕਰਦਾ, ਅਰਦਾਸ ਕਰਦਾ ਵੀ ਇਹ ਚੜ੍ਹਦੀ ਕਲਾ 'ਚ ਰਹਿਣ, ਆਪਣੀ ਜਥੇਬੰਦੀ ਨੂੰ ਹੋਰ ਤਕੜੇ ਕਰਨ। ਜਿਹੜੇ ਲੋਕ ਅੱਜ ਇਸ ਸਮੇਂ ਦੇ ਵਿੱਚ ਲੜ ਰਹੇ ਨੇ ਕੌਮ ਲਈ, ਉਹਨਾਂ ਦਾ ਇਤਿਹਾਸ ਦੇ ਵਿੱਚ ਜ਼ਰੂਰ ਨਾ ਹੋਏਗਾ ਤੇ ਉਹ ਸਮਾਂ ਦੂਰ ਨਹੀਂ, ਇੰਡੀਆ ਨੇ ਟੁੱਟਣਾ। ਇੰਡੀਆ ਦੇ ਹਾਲਾਤ ਨੇ ਜਿਹੜੀਆਂ ਇੰਡੀਆ ਦੀ
ਜਿਹੜਾ ਗੋਦੀ ਮੀਡੀਆ ਉਹ ਨਹੀਂ ਦਿਸਣ ਦਿੰਦਾ ਵੀ ਕਿਵੇਂ ਹਰ ਸਟੇਟ ਦੇ ਵਿੱਚ ਕਿਵੇਂ ਖਲਾਰਾ ਪਿਆ ਹੋਇਆ। ਜਿੱਦੇ ਮਾੜਾ ਜਾ ਇਹ ਹਾਲਾਤ ਤੁਸੀਂ ਦੇਖੇ ਜਿਵੇਂ ਨੇਪਾਲ ਦੇ ਵਿੱਚ ਹੋਇਆ, ਇਹ ਉਹ ਦਿਨ ਦੂਰ ਨਹੀਂ ਹੋਏ ਜਿੱਦੇ ਰਾਤੋਂ ਰਾਤ ਹਾਲਾਤ ਬਦਲਣਗੇ। ਗੱਲ ਚੱਲ ਰਹੀ ਸੀ ਸਿੱਖ ਲੀਡਰਸ਼ਿਪ ਦੀ। ਸਿੱਖ ਲੀਡਰਸ਼ਿਪ ਸਾਡੀ ਕਾਇਮ ਹੋਏਗੀ, ਸਾਂਭਣ ਜੋਗੀ ਹੋਏਗੀ, ਗੁਰੂ ਰਾਖਾ ਹੋਏਗਾ, ਸੇਧ ਗੁਰੂ ਪਾਤਸ਼ਾਹ ਨੇ ਦੇਣੀ ਹੈ ਤੇ ਸਾਰਾ ਕੁਝ ਫਤਿਹ ਗੁਰੂ ਦੀ ਹੋਣੀ ਹੈ। ਆਪਾਂ ਡਟੇ ਰਹੀਏ, ਡਟਣ ਦੇ ਨਾਲ ਹੀ ਉਹ ਸਫਲਤਾ ਸਾਨੂੰ ਮਿਲੇਗੀ। ਭੁੱਲ ਚੁੱਕ ਜੀ ਮਾਫੀ ਚਾਹੁੰਦਾ, ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਮੁੱਚੀ ਯੂਨਿਟ ਦਾ, ਸਾਰੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਸੀਨੀਅਰ ਲੀਡਰ ਸਰਦਾਰ ਅਜੀਤ ਸਿੰਘ ਜੀ ਅਲੋੜਾ, ਜਿਨ੍ਹਾਂ ਨੇ ਸਾਰੇ ਪਰਿਵਾਰ ਨੇ ਹੀ, ਭੈਣ ਜੀ ਹੁਣਾਂ ਨੇ, ਬੱਚਿਆਂ ਨੇ ਜੋ ਪੰਥ ਤੇ ਕਹਿਰ ਗੁਜ਼ਰਿਆ ਉਹ ਆਪਦੀ ਹੱਡੀ ਹੰਡਾਇਆ। ਉਹੋ ਹੀ ਜੂਝ ਕੇ ਅੱਗੇ ਵੱਧਦੇ ਹਨ ਜਿਹੜੇ ਕੁਛ ਝੱਲ ਕੇ ਆਉਂਦੇ ਹਨ। ਜਿਨ੍ਹਾਂ ਨੂੰ ਬੈਠਿਆਂ ਨੂੰ ਭਰੋਸਾ ਭਰਾਸਾ ਮਿਲ ਜਾਂਦਾ ਨਾ, ਸਾਰਾ ਕੁਝ ਥਾਲੀ ਭਰੀ ਹੋਈ, ਉਹ ਫਿਰ ਉਸ ਚੀਜ਼ ਨੂੰ ਭੁੱਲ ਜਾਂਦੇ ਆ। ਡਾਕਟਰ ਸਾਹਿਬ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਇਹ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਸਾਰਾ ਜੀਵਨ ਇੱਧਰ ਉੱਧਰ ਨਹੀਂ ਹੋਏ। ਕਈ ਵਾਰੀ ਲੀਡਰ ਰੋਲ ਜਾਂਦੇ, ਕੋਈ ਉੱਧਰ ਨੂੰ ਚੱਲ ਜਾਂਦਾ, ਕਦੇ ਉੱਧਰ ਨੂੰ ਚੱਲ ਜਾਂਦਾ, ਪਰ ਇੱਕੋ ਹੀ ਰਸਤਾ ਕੌਮ ਦੀ ਆਜ਼ਾਦੀ ਦਾ। ਉਹਦੇ ਤੇ ਮੈਂ ਕਈ ਵਾਰੀ ਬੋਲਦਾ ਉਹਨਾਂ ਲਾਈਨਾਂ ਤੋਂ ਮੈਂ ਸਾਂਝੀਆਂ ਕਰਾਂ ਤੁਹਾਡੇ ਨਾਲ। ਕਹਿੰਦਾ ਉਹ ਤਾਂ ਸੁੱਖਾਂ ਹੀ ਇਹੋ ਸੁੱਖ ਦਾ ਸੀ, ਉਹ ਤਾਂ ਸੁੱਖਾਂ ਹੀ ਇਹੋ ਸੁੱਖ ਦਾ ਸੀ। ਇਹ ਮਾਲਕਾ ਪੂਰੀ ਮੇਰੀ ਫਰਿਆਦ ਕਰਦੇ, ਚੁਣ ਲੈ ਨੋਹਾਂ ਦੇ ਨਾਲ ਤੂੰ ਮਾਸ ਮੇਰਾ, ਚੁਣ ਲੈ ਨੋਹਾਂ ਦੇ ਨਾਲ ਤੂੰ ਮਾਸ ਮੇਰਾ, ਮੇਰਾ ਵਾਸਦਾ ਝੁੱਗਾ ਬਰਬਾਦ ਕਰ ਦੇ। ਮੇਰਾ ਪਿਤਾ ਲੈ ਲਾ, ਮੇਰਾ ਪੁੱਤਰ ਲੈ ਲਾ, ਇਹ ਪਰ ਮੇਰਾ ਖਾਲਸਾ ਪੰਥ ਆਜ਼ਾਦ ਕਰ ਦੇ, ਇਹ ਪਰ ਮੇਰਾ ਖਾਲਸਾ ਪੰਥ ਆਜ਼ਾਦ ਕਰ ਦੇ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਜੋ ਅਲੋੜਾ ਸਾਹਿਬ ਜੀ ਹੁਣ ਦੱਸ ਕੇ ਗਏ ਹਨ, ਕੁਛ ਕੁ ਨਿਯੁਕਤੀਆਂ ਨਵੀਆਂ ਕਰ ਰਹੀਆਂ ਹਨ। ਜੋ ਬੱਚੇ ਕੰਮ ਕਰਨਾ ਚਾਹੁੰਦੇ ਹਨ ਪਾਰਟੀ ਦੇ ਵਿੱਚ, ਸਾਡੇ ਰਿਵਰ ਸਾਈਡ ਤੋਂ ਐਲਏ ਤੋਂ ਪ੍ਰਭਜੀਤ ਸਿੰਘ, ਜੋ ਹਮੇਸ਼ਾ ਹੀ ਐਲਾ ਇੱਥੋਂ ਮੇਰਾ ਘੱਟੋ ਘੱਟ 9 ਘੰਟੇ ਦੀ ਕਾਰ ਦੀ ਡਰਾਈਵਰ ਆ, ਤੇ ਹਰ ਪ੍ਰੋਗਰਾਮ ਤੇ ਆਉਣਾ, ਚਾਹੇ ਉਹ ਸਟਾਕਟਨ ਹੋਵੇ, ਚਾਹੇ ਉਹ ਟਲੈਰੀ ਹੋਵੇ, ਚਾਹੇ ਉਹ ਯੂਬਾ ਸਿਟੀ ਦੀ ਧਰਤੀ ਤੇ ਹੋਵੇ, ਪਰਿਵਾਰ ਸਮੇਤ ਆਉਣਾ। ਸੋ ਇਹੋ ਜਿਹਾ ਗੁਰਸਿੱਖਾਂ ਦੀ ਸਾਨੂੰ ਲੋੜ ਹੈ। ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਹਿਬ ਦੇ ਵਿੱਚ ਅੱਜ ਨਿਯੁਕਤੀ ਪੱਤਰ ਦਿੱਤਾ ਜਾਣਾ, ਹੋ ਸਕਦਾ ਕੱਲ ਫਲੋਰ ਤੇ ਦਈਏ। ਦੂਸਰੇ ਭਾਈ ਸੰਪ੍ਰੀਤ ਸਿੰਘ ਜੀ ਜੋ ਲੰਗਰ ਦੇ ਵਿੱਚ ਸੇਵਾ ਕਰਦੇ ਹਨ, ਉਹਨਾਂ ਦਾ ਨਾਂ ਹੈ। ਤੀਸਰੇ ਭਾਈ ਗੁਰਵਿੰਦਰ ਸਿੰਘ ਜੀ ਜੋ ਟਰੇਸੀ ਰਹਿੰਦੇ ਹਨ, ਇਹਨਾਂ ਨੇ ਕੁਝ ਡਿਮਾਂਡ ਹੋਰ ਰੱਖੀ ਸੀ ਕਿ ਟਰੇਸੀ ਦਾ ਸਾਨੂੰ ਯੂਨਿਟ ਦਾ ਪ੍ਰਧਾਨ, ਮੈਂ ਕਿਹਾ ਵੀ ਮੈਨੂੰ ਦੱਸਦਾ ਵੀ ਮੈਂ ਕੀ ਕੰਮ ਲੈਣਾ ਤੇਰੇ ਕੋਲ ਪੁੱਛਿਆ। ਸਾਨੂੰ ਦੱਸਦਾ ਹੁੰਦਾ ਵੀ ਕਿ ਯੋਗਤਾ ਕਿਹੜੀ ਆ, ਭਾਵੇਂ ਅਸੀਂ ਪੜ੍ਹੇ ਨਹੀਂ, ਸਕੂਲੇ ਨਹੀਂ ਗਏ, ਪਰ ਇੰਨੀ ਤਾਂ ਅਕਲ ਹੈ ਨਾ ਵੀ ਅਸੀਂ ਕੋਈ ਕੰਮ ਕਿਹੜਾ ਲੈਣਾ ਬੱਚੇ ਕੋਲ। ਸੋ ਅੱਜ ਜਿਹੜਾ ਯੁੱਗ ਹੈ ਮੀਡੀਆ ਦਾ ਯੁੱਗ ਆ, ਤੇ ਅਸੀਂ ਇਹਨਾਂ ਨੂੰ IT ਸੈੱਲ ਦੇ ਵਿੱਚ ਸ਼ਾਮਲ ਕਰਾਂਗੇ, ਤੇ ਇਹਨਾਂ ਦੇ ਨਾਲ ਭਾਈ ਜਸਵੀਰ ਸਿੰਘ ਜੀ ਜੂਸ ਦੇ ਵਿੱਚ ਸ਼ਾਮਲ ਕਰਾਂਗੇ। ਉਹ ਆਪਾਂ ਕੱਲ ਨੂੰ ਨਿਯੁਕਤੀ ਪੱਤਰ ਦੇਵਾਂਗੇ ਫਲੋਰ ਦੇ ਉੱਤੇ। ਸੋ ਡਾਕਟਰ ਅਮਰਜੀਤ ਸਿੰਘ ਜੀ ਹੁਣਾਂ ਨੂੰ ਬੇਨਤੀ ਆ, ਜਿੱਥੇ ਆਪਾਂ ਬੇਨਤੀਆਂ ਕੀਤੀਆਂ, ਮੈਂ ਡਾਕਟਰ ਸਾਹਿਬ ਇੱਕ ਦੋ ਬੇਨਤੀਆਂ ਹੋਰ ਕਰ ਜਾਵਾਂ, ਮੈਂ ਭੁੱਲ ਗਿਆ, ਵਿੱਚੇ ਵਿਸਰ ਗਿਆ। ਜਿਹੜੀ ਏਕਤਾ ਦੀ ਗੱਲ ਤੁਸੀਂ ਕੀਤੀ ਹੈ ਨਾ, ਮੈਂ ਖਾਲੜਾ ਜੀ ਦੀ ਬਾਰਸੀ ਦੇ ਉੱਤੇ, ਸਟਾਕਟਨ ਦੀ ਧਰਤੀ ਦੇ ਉੱਤੇ ਆਪਣੇ ਉੱਥੋਂ ਦੀ ਸਮੁੱਚੀ ਜਥੇਬੰਦੀ ਨੂੰ, ਪ੍ਰਬੰਧਕਾਂ ਨੂੰ ਔਰ ਸਮੁੱਚੀ ਕੌਮ ਨੂੰ ਬੇਨਤੀ ਕੀਤੀ ਸੀ ਇੱਕ ਕਿ 350 ਸਾਲਾ ਗੁਰੂ ਤੇਗ ਬਹਾਦਰ ਸ਼ਹੀਦੀ ਪੁਰਬ ਆ ਰਿਹਾ, ਤੇ ਜਿੰਨੇ ਕੁ ਅਸੀਂ ਇੱਥੇ ਬੈਠੇ ਹਾਂ, ਮੇਰਾ ਖਿਆਲ ਨਹੀਂ ਸਾਡੀ ਜ਼ਿੰਦਗੀ ਵਿੱਚ 400 ਸਾਲ ਆਊਗਾ, ਨਹੀਂ ਆਉਣਾ, ਭੁੱਲ ਜਾਓ। ਤੇ ਮੈਂ ਇੱਕ ਬੇਨਤੀ ਕੀਤੀ ਸਮੁੱਚੀ ਕੌਮ ਨੂੰ, ਇਕੱਤਰਤ ਹੋ ਕੇ ਅਸੀਂ ਹਿੰਦੁਸਤਾਨ ਨੂੰ, ਇੱਥੋਂ ਦੇ ਨੁਮਾਇੰਦਿਆਂ ਨੂੰ, ਇੱਕ ਸਮੁੱਚੇ ਹੀ ਭਾਈਚਾਰਾ ਇਕੱਠਾ ਹੋ ਕੇ 350 ਸਾਲਾ ਗੁਰੂ ਤੇਗ ਬਹਾਦਰ ਸ਼ਹੀਦੀ ਪੁਰਬ ਇਸ ਪੱਧਰ ਤੇ ਮਨਾਈਏ, ਭਾਵੇਂ ਉਹ 3 ਦਿਨ ਸਮਾਗਮ ਚੱਲੇ। ਉਹਦੇ ਵਿੱਚ ਡਾਕਟਰ ਅਮਰਜੀਤ ਸਿੰਘ ਹੋਰ ਬਾਹਰੋਂ ਵੀ ਬੁਲਾਰੇ ਸੱਦੇ ਜਾਣ, ਇੰਡੀਆ ਤੋਂ ਆਉਂਦੇ, ਪੰਜਾਬ ਤੋਂ ਆਉਂਦੇ, ਉਹ ਵੀ ਆਉਣ, ਹੋਰ ਵੀ ਜਿੱਥੋਂ ਮੁਲਕਾਂ ਤੋਂ ਬਾਹਰੋਂ ਬੁਲਾਰੇ ਸੱਦ ਕੇ ਆਪਦੇ ਕੌਮ ਦਾ ਰਾਹ ਅੱਗਾ, ਆਜ਼ਾਦੀ ਦਾ ਰਾਹ ਪੱਧਰਾ ਕਰਨ ਵਾਸਤੇ
ਉਹਨਾਂ ਨੂੰ ਕੋਈ ਸਮਾਂ ਲਿਖਿਆ ਜਾਵੇ, ਕੋਈ ਇਹੋ ਜਿਹੀ ਵਿਉਂਤਬੰਦੀ ਕੀਤੀ ਜਾਵੇ, ਪਰ ਮਹੀਨੇ ਤੋਂ ਉੱਪਰ ਸਮਾਂ ਨਿਕਲ ਗਿਆ, ਕਿਸੇ ਵੀ ਸਿੱਖ ਨੇ ਸੰਪਰਕ ਨਹੀਂ ਕੀਤਾ। ਖੇਦ ਹੈ ਇਸ ਗੱਲ ਦਾ। ਸੋ ਮੈਂ ਫੇਰ ਬੇਨਤੀ ਕਰੂੰਗਾ, 350 ਸਾਲਾ ਸਾਡੀ ਜ਼ਿੰਦਗੀ ਦੇ ਵਿੱਚ ਮੁੜ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਹੀਂ ਆਉਣਾ। ਅਸੀਂ 300 ਸਾਲਾ ਖਾਲਸਾ ਸਾਜਨਾ ਦਿਵਸ ਮਨਾਇਆ ਸੀ, ਤਾਂ ਉਸ ਖਾਲਸਾ ਸਾਜਨਾ ਦਿਵਸ ਦੀ ਸਟੇਜ ਦੇ ਉੱਤੇ ਸਰਦਾਰ ਸਿਮਰਜੀਤ ਮਾਨ ਨੇ ਖਾਲਿਸਤਾਨ ਦੀ ਗੱਲ ਕੀਤੀ ਸੀ, ਖਾਲਿਸਤਾਨ ਦੇ ਜਕਾਰੇ ਉਸ ਸਟੇਜ ਦੇ ਉੱਤੇ ਗੂੰਜੇ ਸੀ। ਤਾਂ ਉਹ 400 ਸਾਲਾ ਜਦੋਂ ਆਉਣਾ ਜਾਂ 350 ਸਾਲਾ ਆਊਗਾ, ਉਦੋਂ ਵੀ ਉਸ ਚੀਜ਼ ਨੂੰ ਯਾਦ ਕੀਤਾ ਜਾਊਗਾ ਵੀ ਸਾਡੀ ਕੌਮ ਦੇ ਵਿੱਚ ਕਿਸੇ ਲੀਡਰ ਨੇ ਕੌਮ ਦੀ ਆਜ਼ਾਦੀ ਦੀ ਗੱਲ ਕੀਤੀ ਸੀ। ਇਸੇ ਤਰ੍ਹਾਂ ਅਸੀਂ ਇਹ 350 ਸਾਲਾ ਜੇ ਇਸ ਧਰਤੀ ਦੇ ਉੱਤੇ, ਅਮਰੀਕਾ ਦੀ ਧਰਤੀ ਦੇ ਕੈਲੀਫੋਰਨੀਆ ਸਟੇਟ ਹੀ ਬਾਹਲਾ ਨਹੀਂ, ਬਾਹਰੋਂ ਦੂਰੋਂ ਨਹੀਂ ਜਾ ਸਕਦੇ, ਕੈਲੀਫੋਰਨੀਆ ਸਟੇਟ ਦੇ ਸਾਰੇ ਗੁਰੂ ਘਰਾਂ ਦੀਆਂ ਕਮੇਟੀਆਂ, ਸਾਰੀਆਂ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ 350 ਸਾਲਾ ਮਨਾਇਆ ਜਾਵੇ। ਇਹ ਦਾਸ ਦੀ ਖਾਸ਼ ਹੈ। ਜੇ ਕਿਸੇ ਨੇ ਹੋਰ ਨਾ ਉਦਮ ਕੀਤਾ ਤਾਂ ਤੁਸੀਂ ਅਰਦਾਸ ਕਰਿਓ, ਅਸੀਂ ਇਸ ਨੂੰ ਨੇਪਰੇ ਚਾੜਨ ਦੀ ਕੋਸ਼ਿਸ਼ ਕਰਾਂਗੇ। ਕਿਸੇ ਵੀ ਭੁੱਲ ਚੁੱਕ ਲਿਖੇਵਾਂ ਆਓ ਡਾਕਟਰ ਅਮਰਜੀਤ ਸਿੰਘ ਜੀ ਹੁਣਾਂ ਦਾ ਸਮਾਂ ਆਪਣਾ ਜਿੰਨਾ ਸਮਾਂ ਲਾਉਣਗੇ ਆਪਾਂ ਬਹਿ ਕੇ ਵਿਚਾਰ ਸੰਮਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਜਿਉ ਤਹਿ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੇ, ਦੇਹ ਅਨਿਤ ਨਾ ਨਿਤ ਰਹਿ, ਜਸ ਨਾਵ ਚੜ੍ਹੇ ਭਵ ਸਾਗਰ ਤਾਰੇ, ਧੀਰਜ ਧਾਮ ਬਨਾਏ ਇਹ ਤਨ, ਬੁੱਧ ਸੋ ਦੀਪਕ ਜਿਉ ਉਜਿਆਰੇ, ਗਿਆਨੈ ਕੀ ਬੜਨੀ ਮਨੋ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1 ਨਵੰਬਰ ਦੀ ਇਸ ਸ਼ਾਮ ਯੂਬਾ ਸਿਟੀ ਦੀ ਧਰਤੀ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਖਾਸ ਤੌਰ ਤੇ ਕੈਲੀਫੋਰਨੀਆ ਯੂਨਿਟ ਦੇ ਪ੍ਰਧਾਨ ਭਾਈ ਤਰਸੇਮ ਸਿੰਘ ਜੀ ਟਲਹਿਰੀ, ਜਿਨ੍ਹਾਂ ਦੇ ਨਾਂ ਨਾਲ ਇੱਕ ਅਨਿੱਖੜਵਾਂ ਲਫ਼ਜ਼ ਲੱਗਾ, ਉਹਨਾਂ ਦੇ ਉਦਮ ਸਦਕਾ ਅਸੀਂ ਸਾਰੇ ਮਿਲ ਬੈਠੇ ਹਾਂ। ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਹੋਰਾਂ ਨੂੰ ਯਾਦ ਕਰ ਰਹੇ ਹਾਂ। 41 ਵਰ੍ਹੇ ਪਹਿਲਾਂ ਦੀ ਨਸਲਕੁਸ਼ੀ ਦਾ ਸ਼ਿਕਾਰ ਵੀਰਾਂ ਭੈਣਾਂ ਨੂੰ ਯਾਦ ਕਰ ਰਹੇ ਹਾਂ। ਪਰ ਅਬਵ ਆਲ ਗੁਲਾਮੀ ਦੇ ਸੰਗਲ ਕੱਟਣੇ ਨੇ, ਉਸ ਲਈ ਕੀ ਵਿਉਂਤਬੰਦੀ ਹੋਏ, ਕੀ ਚਾਰਾ ਹੋਏ, ਕੀ ਯਤਨ ਕੀਤੇ ਜਾਣ, ਕੀ ਉਦਮ ਕੀਤਾ ਜਾਏ ਕਿ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ, ਜਿਹੜਾ ਇੰਡੀਅਨ ਆਰਮੀ ਜੈਕ ਬੂਟ ਦੇ ਥੱਲੇ ਹੈ, ਉਸ ਨੂੰ ਅਸੀਂ ਲਿਬਰੇਟ ਕਰਵਾ ਸਕੀਏ। ਬਹੁਤ ਚੰਗੇ ਵਿਚਾਰ ਪਿਛਲੇ ਲਗਭਗ 2.5 ਘੰਟੇ ਤੋਂ ਸੁਣਨ ਦੇ ਵਿੱਚ ਮਿਲੇ ਆਏ। ਮੈਂ ਵੀ ਬਹੁਤ ਕੁਝ ਤੁਹਾਡੇ ਤੋਂ ਹੀ ਸਿੱਖਦਾ। ਇੱਕ ਬੇਨਤੀ ਮੈਂ ਜ਼ਰੂਰ ਕਰਦੇ ਹਾਂ ਬਿਗਨਿੰਗ 'ਚ, ਤੁਹਾਡੇ ਸਭ ਦੀ ਕਿਸੇ ਦੀ ਜੇਬ 'ਚ, ਕਿਸੇ ਦੇ ਹੱਥ 'ਚ ਕਲਯੁਗ ਫੜਿਆ ਹੋਏਗਾ, ਉਸ ਦਾ ਰਿੰਗਰ ਬੰਦ ਕਰ ਦਿਓ ਜਾਂ ਉਸ ਨੂੰ ਸਾਇਲੈਂਟ ਮੋਡ ਤੇ ਲਾ ਦਿਓ। ਇਸ ਗੱਲ ਦਾ ਦੁੱਖ ਵੀ ਹੁੰਦਾ ਹੈ, ਔਰ ਮੈਂ ਇਹ ਕਲਯੁਗ ਲਫ਼ਜ਼ ਇਸ ਲਈ ਕਿਹਾ ਕਿ ਮਾਡਰਨ ਜਿਹੜੇ ਮਨੋਵਿਗਿਆਨ ਦੇ ਨਾਲ ਸੰਬੰਧਿਤ ਐਕਸਪਰਟ ਨੇ, ਉਹਨਾਂ ਨੇ ਇੱਕ ਲਫ਼ਜ਼ ਦਿੱਤਾ ਹੈ ਬ੍ਰੇਨ ਰੌਟ। ਇਹ ਆਕਸਫੋਰਡ ਯੂਨੀਵਰਸਿਟੀ ਨੇ ਵੀ ਆਪਣੇ ਉਸ ਦੇ ਵਿੱਚ ਸ਼ਾਮਲ ਕੀਤਾ ਹੈ ਕਿ ਇਹ ਸੋਸ਼ਲ ਮੀਡੀਆ ਬ੍ਰੇਨ ਰੌਟ ਪੈਦਾ ਕਰ ਰਿਹਾ। ਜਿਹੜੀਆਂ ਡਰੱਗਸ ਨੇ ਉਹ ਐਡਿਕਸ਼ਨ ਕਰਦੀਆਂ ਨੇ, ਐਡਿਕਸ਼ਨ ਤੋਂ ਡੀ ਐਡਿਕਸ਼ਨ ਹੋ ਸਕਦੀ ਹੈ। ਜਿਹੜਾ ਬ੍ਰੇਨ ਰੌਟ ਹੈ, ਇਹ ਸਿਸਟਮੈਟਿਕਲੀ ਤੁਹਾਡੇ ਸਿਸਟਮ ਨੂੰ ਡਿਸਟਰੋਏ ਕਰਦਾ ਹੈ। ਤੁਹਾਡਾ ਅਟੈਂਸ਼ਨ ਸਪੈਨ ਤਾਂ ਖਤਮ ਹੁੰਦਾ ਹੀ ਹੁੰਦਾ ਹੈ। ਇਵੈਂਚੁਅਲੀ ਤੁਹਾਡੇ ਨਰਵ ਸੈਲਸ ਜਿਹੜੇ ਇੱਕ ਵਾਰ ਹੀ ਜ਼ਿੰਦਗੀ 'ਚ ਬਣਦੇ ਨੇ, ਬਾਕੀ ਬਾਡੀ 'ਚ ਬਿਲੀਅਨਸ ਆਫ ਸੈਲਸ ਨੇ, ਮੈਟਾਬੋਲਿਜ਼ਮ ਹੁੰਦਾ ਹੈ, ਭੰਨ ਤੋੜ ਹੁੰਦੀ ਹੈ। ਨਰਵ ਸੈੱਲ ਜਿਹੜੇ ਬ੍ਰੇਨ 'ਚ ਹੁੰਦੇ ਨੇ ਉਹ ਸਿਰਫ ਇੱਕ ਵਾਰ ਹੀ ਬਣਦੇ ਨੇ, ਉਹ ਪੈਦਾਇਸ਼ ਦੇ ਨਾਲ ਹੀ ਹੁੰਦੇ ਨੇ। ਇਹ ਉਹਨਾਂ ਨੂੰ ਡਿਸਟਰੋਏ ਕਰਦਾ ਹੈ। ਇਸ ਲਈ ਜਿਹੜੀ ਮੈਡੀਕਲ ਟਰਮ ਬ੍ਰੇਨ ਰੌਟ ਟੋਟਲ ਡਿਸਟਰਕਸ਼ਨ ਨੂੰ ਕਹਿੰਦੇ ਨੇ। ਔਰ ਅਫਸੋਸ ਕਿ ਸਾਡਾ ਅੱਜ ਬਹੁਤ ਜ਼ਿਆਦਾ ਸਮਾਂ ਇਸ ਸੋ ਕਾਲਡ, ਜਿਸ ਨੂੰ ਅਸੀਂ ਸਮਝਦੇ ਹਾਂ ਕਿ ਅਸੀਂ ਬਹੁਤ ਨੌਲੇਜ ਲੈ ਰਹੇ ਹਾਂ ਇਹਦੇ ਤੋਂ, ਇਨਫੈਕਟ ਇਹ ਮਿਸਇਨਫੋਰਮੇਸ਼ਨ, ਡਿਸਇਨਫੋਰਮੇਸ਼ਨ ਦਾ ਸੋਰਸ ਵੀ ਹੈ। ਔਰ ਸਾਡੀ ਇੰਡੀਪੈਂਡੈਂਟ ਸੋਚਣੀ ਉਸ ਨੂੰ ਵੀ ਪ੍ਰਭਾਵਿਤ ਕਰਦਾ ਹੈ। ਔਰ ਬਹੁਤ ਵਾਰ ਦੀਵਾਨਾਂ ਦੇ ਵਿੱਚ ਬੈਠਿਆਂ ਵੀ ਮੈਨੂੰ ਹੈਰਾਨੀ ਹੁੰਦੀ ਹੈ ਕਿ ਚੰਗੇ ਭਲੇ ਚਲੋ
ਪ੍ਰਬੰਧਕੀ ਨਿਜ਼ਾਮ ਨੂੰ ਕਈ ਵਾਰ ਅੰਦਰ ਬਾਹਰ ਜਾਣ ਲਈ ਕਰਨਾ ਪੈਂਦਾ ਹੈ, ਪਰ ਇਹ ਅੱਜ ਸਾਡੇ ਆ ਗੈਦਰਿੰਗਸ ਦੇ ਵਿੱਚ ਵੀ ਅਸੀਂ ਪਿਨ ਡ੍ਰੌਪ ਸਾਇਲੈਂਸ ਦੇ ਵਿੱਚ ਬਹੁਤ ਵਾਰ ਸੁਣ ਨਹੀਂ ਸਕਦੇ, ਰਿੰਗਰ ਵੱਜ ਰਿਹਾ ਹੁੰਦਾ। ਇਹ ਇੱਕ ਵੱਡੀ ਅਫਸੋਸ ਦੀ ਗੱਲ ਹੈ। ਭਾਈ ਤਰਸੇਮ ਸਿੰਘ ਜੀ ਜਿਹੜੇ ਅਣਥੱਕ ਯੋਧੇ ਨੇ, ਅੱਜ ਉਹਨਾਂ ਦੇ ਬੋਲਾਂ 'ਚ ਮੈਂ ਉਦਾਸੀ ਦੇਖੀ, ਔਰ ਇਹ ਸਮਝ ਆ ਸਕਦੇ ਕਿ ਜਦੋਂ ਤੁਸੀਂ ਬਹੁਤ ਸਿੰਸੈਰਿਟੀ ਦੇ ਨਾਲ, ਬਹੁਤ ਸਚਿਆਰਤਾ ਦੇ ਨਾਲ ਯਤਨ ਕਰਦੇ ਹੋ ਕਿ ਅਸੀਂ ਸਾਂਝੇ ਤੌਰ ਤੇ ਇੱਕ ਮੁਹਾਜ਼ ਤੋਂ ਆਪਣੀ ਗੱਲ ਕਰ ਸਕੀਏ, ਤੇ ਉਸ ਦੇ ਵਿੱਚ ਲੱਗ ਰਿਹਾ ਹੋਏ ਵੀ ਯਤਨਾਂ ਦੇ ਬਾਵਜੂਦ ਉਹ ਜਿਹਾ ਰਿਸਪੌਂਸ ਨਹੀਂ ਹੈ, ਇਹ ਫਰਸਟ੍ਰੇਸ਼ਨ ਨੈਚੁਰਲ ਹੈ। ਪਰ ਮੈਂ ਇਹ ਵੀ ਦੱਸ ਦਿਆਂ ਕਿ ਇਹ ਜਿਹੜਾ ਰਸਤਾ ਅਸੀਂ ਚੁਣਿਆ, ਹੁਣ ਇੱਕ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਦੋ ਧਾਰੇ ਖੰਡੇ ਦੀ ਗੱਲ ਕਰਦੇ ਹਾਂ, ਮੀਰੀ ਪੀਰੀ ਦੀ ਗੱਲ ਕਰਦੇ ਹਾਂ, ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਦੇ ਵਿੱਚ ਸਾਨੂੰ ਯਾਦ ਦਹਾਨੀ ਕਰਵਾਈ ਕਿ ਇਹ ਸਾਡਾ ਰਸਤਾ ਹੈ ਜਿਹੜਾ ਸਿੱਖ ਦਾ ਹੈ, ਉਹ ਕਿਉਂ ਜਿਹਾ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾੜੋ ਨਿੱਕੀ, ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੇ ਆਪ ਤਜਿਆ, ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਇਹ ਤੁਸੀਂ ਪੜ੍ਹਦੇ ਹੋ ਸਾਰੇ। ਹੁਣ ਇਹਦੇ 'ਚ ਲਫ਼ਜ਼ ਖੰਨਿਓ ਤਿੱਖੀ ਵਾੜੋ ਨਿੱਕੀ ਬੜੇ ਅਹਿਮ ਨੇ। ਖੰਨਾ ਪੁਰਾਤਨ ਪੰਜਾਬੀ 'ਚ ਖੰਡੇ ਨੂੰ ਕਹਿੰਦੇ ਨੇ, ਦੋ ਧਾਰਾ ਖੰਡ ਹੈ, ਕਿ ਇਹ ਜਿਹੜੀ ਸਿੱਖੀ ਹੈ ਜਿਹਦੇ 'ਚ ਹਰ ਵਾਸਨਾ ਡਿਜ਼ਾਇਰ, ਜਿਹੜੀ ਡਿਜ਼ਾਇਰ ਪਰਿਵਾਰ ਵਿਛੋੜਾ, ਚਮਕੌਰ ਦੀ ਗੜੀ, ਮਾਛੀਵਾੜੇ, ਉਸ ਖੂਹ ਦੀ ਟਿੰਡ ਨੂੰ ਸਰਾਣਾ ਬਣਾ ਕੇ ਦਸਵੇਂ ਪਾਤਸ਼ਾਹ ਨੇ ਜਿਹੜੀ ਵਾਸਨਾ, ਜਿਹੜੀ ਡਿਜ਼ਾਇਰ ਦਿੱਤੀ ਮਿੱਤਰ ਪਿਆਰੇ ਨੂੰ, ਹਾਲ ਮੁਰੀਦਾਂ ਦਾ ਕਹਿਣਾ, ਤੁਧ ਵਿਣ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਠ ਖੇੜਿਆਂ ਦਾ ਰਹਿਣਾ। ਹੁਣ ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਕਿ ਤੇਰੇ ਬਿਨਾ ਬਿਮਾਰੀਆਂ ਹੀ ਨੇ, ਮਾਨੋ ਮੈਂ ਰਜਾਈ ਨਹੀਂ, ਬਿਮਾਰੀਆਂ ਓਢੀਆਂ ਹੋਈਆਂ ਨੇ। ਜੇ ਤੂੰ ਯਾਦ ਨਹੀਂ ਹੈ ਤੇ ਇੱਕੋ ਹੀ ਹੈ ਕਿ ਭਾਵੇਂ ਸੱਥਰ ਹੋਏ ਤੇਰੀ ਯਾਦ ਨਾ ਭੁੱਲੇ। ਇਹ ਹੈ ਹਰ ਵਾਸਨਾ ਸਮਾਣੀ। ਤੇ ਖੰਨਿਓ ਤਿੱਖੀ ਵਾੜੋ ਨਿੱਕੀ, ਜਿਹੜੀ ਜਦੋਂ ਅਸੀਂ ਸਭ ਤੋਂ ਬਰੀਕ ਵਾੜ ਨੂੰ ਕਹਿੰਦੇ ਹਾਂ, ਇਹ ਯਾਦ ਦਹਾਨੀ ਹੈ ਕਿ ਇਹ ਜਿਹੜਾ ਰਸਤਾ ਹੈ, ਇੱਕ ਤਾਂ ਇਸ ਦੁਨੀਆ ਨੂੰ ਛੱਡ ਜਾਣ ਤੋਂ ਬਾਅਦ ਹੈ, ਜਿਸ ਬਾਰੇ ਅਸੀਂ ਆਸਾ ਦੀ ਵਾਰ, ਦੂਸਰਾ ਜਿਹੜਾ ਉਹਦੇ ਜਦੋਂ ਸਾਨੂੰ ਕਿ ਨੀਕੀ ਕੀਰੀ ਮੈਂ ਕੱਲ ਰਾਖੇ, ਕਿ ਬਈ ਇਹ ਸੁਖਮਣੀ ਸਾਹਿਬ ਇਹ ਵੀ ਸਾਨੂੰ ਯਾਦ ਕਰਵਾਉਂਦਾ ਹੈ ਵੀ ਕਿਵੇਂ ਰੱਖਿਆ ਹੁੰਦੀ ਹੈ, ਤੇ ਕਿਵੇਂ ਪੁਰਸਲਾਤ ਦੀ ਗੱਲ ਵੀ ਹੁੰਦੀ ਹੈ ਕਿ ਕਿੰਨੀ ਨਿੱਕੀ ਭੀੜੀ ਗਲੀ ਚੋਂ ਲੰਘਣਾ ਪੈਂਦਾ ਹੈ। ਪਰ ਜੋ ਅਸੀਂ ਜ਼ਿੰਦਗੀ ਦੇ ਵਿੱਚ ਦੇਖਦੇ ਹਾਂ, ਜਦੋਂ ਤੁਸੀਂ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰੇ ਲੋਕਾਂ ਦਾ ਇਤਿਹਾਸ ਦੇਖਦੇ ਹੋ, ਲਗਭਗ 6000 ਸਾਲ ਦਾ ਇਨਸਾਨੀ ਸਿਵਲਾਈਜੇਸ਼ਨ ਇਤਿਹਾਸ ਹੈ। ਇਨਸਾਨ ਬਣਨ ਦੇ ਲਈ, ਧਰਤੀ ਬਣਨ ਲਈ ਬਿਲੀਅਨਸ ਆਫ ਈਅਰਸ ਲੱਗੇ। ਹੋਮੋਸੇਪੀਅਨ ਜਿਹੜਾ ਬਾਇਓਲੋਜੀਕਲ ਨਾਂ ਹੈ ਹਿਊਮਨ ਬੀਇੰਗ ਦਾ, ਉਹਦੇ ਤੱਕ ਪਹੁੰਚਣ ਲਈ ਵੀ ਮਿਲੀਅਨਸ ਆਫ ਈਅਰ ਲੱਗੇ। ਲੇਕਿਨ ਸਿਵਲਾਈਜੇਸ਼ਨਲ ਬਿਗਨਿੰਗ ਮੰਨੀ ਜਾਂਦੀ ਹੈ ਜਦੋਂ ਮਨੁੱਖ ਖੇਤੀ ਕਰਕੇ ਸੈਟਲ ਹੋਇਆ। ਉਹ ਜਿਹੜੀਆਂ ਪੁਰਾਣੀਆਂ ਸਿਵਲਾਈਜੇਸ਼ਨਸ 5-6000 ਸਾਲ ਦੀਆਂ ਨੇ, ਸਾਡਾ ਖਿੱਤਾ ਇੰਡਸ ਵੈਲੀ ਸਿਵਲਾਈਜੇਸ਼ਨ, ਜਿਹਨੂੰ ਸਿੰਧੂ ਘਾਟੀ ਦੀ ਸਭਿਅਤਾ ਕਹਿੰਦੇ ਨੇ, ਲਾਲ ਜਿਹੜਾ ਸਿੰਧ ਦੇ ਵਿੱਚ ਮੋਹਨਜੋਦਾੜੋ ਔਰ ਲਾਰਕੈਨਾ, ਇਹ ਸਾਰੇ ਜਦੋਂ ਅਸੀਂ ਦੇਖਦੇ ਹਾਂ, ਇਹ ਐਕਸਪਰਟਸ ਨੇ ਡਿਫਾਈਨ ਕੀਤਾ ਕਿ 5000 ਸਾਲ ਪੁਰਾਣੀ ਇਹ ਸਿਵਲਾਈਜੇਸ਼ਨ ਹੈ ਇੰਡਸ ਵੈਲੀ। ਇਵੇਂ ਹੀ ਬਾਕੀ ਚਾਈਨੀਜ਼ ਸਿਵਲਾਈਜੇਸ਼ਨ ਹੈ, ਮੈਸੋਪੋਟਾਮੀਅਮ ਹੈ, ਸਾਊਥ ਅਮਰੀਕਾ ਦੇ ਵਿੱਚ ਮਾਇਆਨ ਸਿਵਲਾਈਜੇਸ਼ਨ ਇੱਕੋ ਵੇਲੇ ਡਿਵੈਲਪ ਹੋ ਰਹੀ ਸੀ, ਬੈਬੀਲੋਨਿਕ ਹੈ, ਇਜਿਪਟ ਪਿਰਾਮਿਡ ਤੁਸੀਂ ਦੇਖਦੇ ਹੋ, ਸਾਰੇ 6000 ਸਾਲ ਦੇ ਵਿੱਚ ਹੀ ਸਮਾ ਜਾਂਦੇ ਨੇ। ਹੁਣ ਇਹਨਾਂ ਦਾ 6000 ਸਾਲ ਦਾ ਜਿਹੜੇ ਕੰਪੈਰੀਟਿਵ ਹਿਸਟਰੀ ਦੇ ਵਿੱਚ ਦਿਲਚਸਪੀ ਰੱਖਦੇ ਨੇ, ਕੰਪੈਰੀਟਿਵ ਰਿਲੀਜਨਸ ਦੇ ਵਿੱਚ ਦਿਲਚਸਪੀ ਰੱਖਦੇ ਨੇ, ਉਹ ਜਾਣਨਾ ਜ਼ਰੂਰ ਚਾਹੁੰਦੇ ਨੇ ਕਿ ਡਿਫਰੈਂਟ ਪਾਰਟਸ ਦੇ ਵਿੱਚ ਕੀ ਚੱਲ ਰਿਹਾ ਸੀ। ਜਦੋਂ ਅਸੀਂ ਨੇਕੀ ਤੇ ਬਦੀ ਦੀ ਜੰਗ ਦੀ ਗੱਲ ਕਰਦੇ ਹਾਂ, ਗੁੱਡ ਔਰ ਈਵਲ ਦੀ ਗੱਲ ਕਰਦੇ ਹਾਂ, ਤੇ ਇਹ ਸਾਰਾ ਮਨੁੱਖੀ ਇਤਿਹਾਸ ਉਸ ਦੇ ਵਿੱਚ ਤੁਸੀਂ ਉਂਗਲਾਂ ਤੇ ਗਿਣ ਸਕਦੇ ਹੋ
ਡੈਮੋਕ੍ਰੇਸੀ ਜਿਹਦੇ ਜਨਮਦਾਤਾ ਗ੍ਰੀਕਸ ਨੂੰ ਮੰਨਿਆ ਜਾਂਦਾ ਹੈ, ਗ੍ਰੀਸ ਯੂਨਾਨ ਨੂੰ ਕਹਿੰਦੇ ਨੇ। ਸਭ ਤੋਂ ਪੁਰਾਣਾ ਏਥਨਸ ਸ਼ਹਿਰ ਗ੍ਰੀਸ ਦਾ ਹੈ, ਜਿੱਥੇ ਸੁਕਰਾਤ ਹੋਇਆ ਲਗਭਗ 2500 ਸਾਲ ਪਹਿਲਾਂ। ਔਰ ਫਿਲਾਸਫੀ ਦਾ ਜਨਮ ਵੈਸਟ ਦੇ ਵਿੱਚ ਸੁਕਰਾਤ ਦੇ ਨਾਲ ਜੁੜਿਆ ਹੋਇਆ ਹੈ। ਅਰਿਸਟੋਟਲ ਤੇ ਸੁਕਰਾਤ ਦਾ ਚੇਲਾ ਪਲੇਟੋ, ਜਿਹਨੂੰ ਅਸੀਂ ਆਪਣੀ ਪੰਜਾਬੀ 'ਚ ਅਫਲਾਤੂਨ ਕਹਿੰਦੇ ਹਾਂ। ਇਹ ਅਫਲਾਤੂਨ ਐਕਚੁਅਲੀ ਪਲੇਟੋ ਦਾ ਨਾਂ ਹੈ, ਜਿਵੇਂ ਅਲੈਗਜ਼ੈਂਡਰ ਦਾ ਗ੍ਰੇਟ ਦਾ ਨਾਂ ਸਿਕੰਦਰ ਹੈ ਸਾਡੇ ਉਸ ਖਿੱਤੇ ਦੇ ਵਿੱਚ, ਇਵੇਂ ਪਲੇਟੋ ਅਫਲਾਤੂਨ ਹੈ। ਸੋ ਇਹ ਫਿਲਾਸਫਰ ਇਸ ਖਿੱਤੇ ਦੇ ਨੇ। ਜੇ ਚਾਈਨਾ ਦੇ ਹਵਾਲੇ ਨਾਲ ਦੇਖੀਏ ਤੇ ਬੁੱਧ ਤਾਂ ਜਦੋਂ ਮਹਾਤਮਾ ਬੁੱਧ ਲਗਭਗ 2500 ਸਾਲ ਪਹਿਲਾਂ ਸਾਡੇ ਖਿੱਤੇ 'ਚ ਆਪਣੀ ਗੱਲ ਕਹਿ ਰਹੇ ਨੇ, ਬੁੱਧਮ ਸ਼ਰਣਮ ਗੱਛਾਮੀ, ਇਹ ਉਸ ਖਿੱਤੇ ਦੇ ਵਿੱਚ ਗੂੰਜ ਰਿਹਾ ਹੈ। ਕੰਪੈਸ਼ਨ ਦੀ ਗੱਲ ਕਰ ਰਹੇ ਨੇ, ਰਹਿਮ ਦੀ ਗੱਲ ਕਰ ਰਹੇ ਨੇ। ਠੀਕ ਉਸੇ ਵੇਲੇ ਚੀਨ ਦੇ ਵਿੱਚ ਕਨਫਿਊਸ਼ੀਅਸ ਔਰ ਤਾਓਇਜ਼ਮ ਜਿਹੜੇ ਫਿਲਾਸਫੀ ਸਕੂਲ ਆਫ ਫਿਲਾਸਫੀ ਨੇ, ਉਹ ਆਪਣੀ ਗੱਲ ਕਰ ਰਹੇ ਨੇ। ਅੱਜ ਵੀ ਜੇ ਤੁਸੀਂ ਚੀਨ ਜਿਹੜਾ ਇੱਕ ਐਮਰਜਿੰਗ ਸੁਪਰ ਪਾਵਰ ਹੈ, ਉਹਨੂੰ ਜੇ ਤੁਸੀਂ ਸਮਝਣਾ ਹੋਏ ਤਾਂ ਤੁਹਾਨੂੰ ਕਨਫਿਊਸ਼ੀਜ਼ਮ ਨੂੰ ਸਮਝਣਾ ਪਏਗਾ, ਤੁਹਾਨੂੰ ਤਾਓਇਜ਼ਮ ਨੂੰ ਸਮਝਣਾ ਪਏਗਾ ਕਿ ਵਿਜ਼ਡਮ ਕਿਵੇਂ ਸਪਰੈਡ ਹੁੰਦੀ ਹੈ, ਓਬੀਡੀਐਂਸ ਕਿੰਨੀ ਇੰਪੋਰਟੈਂਟ ਹੈ। ਔਰ ਅੱਜ ਦੀ ਇਸ ਕਾਨਫਰੰਸ ਦੀ ਸ਼ੁਰੂਆਤ ਭੈਣ ਜੀ ਮਨਦੀਪ ਕੌਰ ਹੋਰਾਂ ਨੇ ਜਦੋਂ ਇਹ ਲਫ਼ਜ਼ ਕਹੇ ਵੀ ਇੱਕ ਪਾਰਟ ਅਸੀਂ ਸਾਰੇ ਰਾਜ ਪਾਵਰ ਇਸ ਹਾਲ ਦੇ ਅੰਦਰ ਜਿੰਨੇ ਕੁ ਅਸੀਂ ਬੈਠੇ ਹਾਂ, ਈਦਰ ਅਸੀਂ ਐਕਟਿਵਿਸਟ ਹੈ ਜਾਂ ਹਮਦਰਦੀ ਰੱਖਦੇ ਹਾਂ। ਬਹੁਤਿਆਂ ਨੂੰ ਇਹ ਦੱਸਣ ਦੀ ਲੋੜ ਨਹੀਂ ਹੈ ਵੀ ਖਾਲਿਸਤਾਨ ਸਾਨੂੰ ਕਿਉਂ ਚਾਹੀਦਾ ਹੈ। ਪਰ ਦੂਸਰਾ ਪੱਖ ਵੀ ਹੈ। ਦੋ ਲਫ਼ਜ਼ ਅੰਗਰੇਜ਼ੀ ਦੇ ਮੈਂ ਅਕਸਰ ਆਪਣੇ ਐਨਾਲਿਸਿਸ ਦੇ ਵਿੱਚ ਦਿੰਦਾ। ਇੱਕ ਸੈਲਫ ਐਨਾਲਿਸਿਸ ਹੈ, ਇੱਕ ਸੈਲਫ ਕੰਡੈਮਨੇਸ਼ਨ ਹੈ। ਸੈਲਫ ਐਨਾਲਿਸਿਸ ਆਪਾ ਪੜਚੋਲ, ਇਹਦਾ ਪੰਜਾਬੀ ਲਫ਼ਜ਼ ਹੈ। ਸੈਲਫ ਕੰਡੈਮਨੇਸ਼ਨ ਆਪਾ ਨਖੇਦੀ ਹੈ। ਬਹੁਤ ਚੰਗਾ ਹੁੰਦਾ ਹੈ ਵੀ ਅਸੀਂ ਜਦੋਂ ਬੈਠਦੇ ਹਾਂ ਅਸੀਂ ਸੈਲਫ ਐਨਾਲਿਸਿਸ ਕਰੀਏ, ਆਪਾ ਪੜਚੋਲ ਕਰੀਏ ਕਿ ਵੀ ਸਾਡੇ ਕਿੱਥੇ ਕਿੱਥੇ ਕਮੀਆਂ ਰਹੀਆਂ, ਕਿਹੜੀਆਂ ਸਾਡੀਆਂ ਕਮਜ਼ੋਰੀਆਂ ਨੇ, ਕਿਵੇਂ ਅਸੀਂ ਆਪਣੇ ਗੋਲ ਤੱਕ ਪਹੁੰਚ ਸਕਦੇ ਹਾਂ। ਸੈਲਫ ਕੰਡੈਮਨੇਸ਼ਨ ਢਾਊ ਹੁੰਦੀ ਹੈ। ਉਹਨੂੰ ਗੁਰੂ ਨੇ ਜਿਹੜੀ ਨਾ ਉਮੀਦੀ ਹੈ, ਇਹਦੇ ਲਈ ਕੋਈ ਥਾਂ ਨਹੀਂ ਹੈ। ਇਸ ਲਈ ਤੁਹਾਨੂੰ ਸਮੁੱਚੀ ਸਿੱਖ ਡਿਕਸ਼ਨਰੀ ਦੇ ਵਿੱਚ ਹਰ ਲਫ਼ਜ਼ ਦਾ ਇੱਕ ਆਪੋਜ਼ਿਟ ਹੁੰਦਾ ਹੈ। ਚੜ੍ਹਦੀ ਕਲਾ ਦਾ ਆਪੋਜ਼ਿਟ ਕਦੇ ਸਿੱਖ ਢਹਿੰਦੀ ਕਲਾ 'ਚ ਨਹੀਂ ਹੁੰਦਾ। ਨਾ ਦਿਲਗੀਰੀ ਹੁੰਦੀ ਹੈ, ਨਾ ਢਹਿੰਦੀ ਕਲਾ ਹੁੰਦੀ ਹੈ, ਨਾ ਉਦਾਸੀ ਹੁੰਦੀ ਹੈ। ਜਦੋਂ ਪ੍ਰਾਣੀ ਤੁਰ ਵੀ ਜਾਂਦਾ ਹੈ ਤੇ ਸਾਡਾ ਲਫ਼ਜ਼ ਜਿਹੜਾ ਖਾਲਸਾਈ ਰਵਾਇਤਾਂ ਦਾ ਹੈ, ਉਹ ਚੜ੍ਹਾਈ ਕਰ ਜਾਣਾ। ਚੜ੍ਹਾਈ ਅਸੈਂਡੈਂਸੀ ਹੈ, ਤੁਸੀਂ ਇੱਕ ਪਲੇਟਫਾਰਮ ਤੋਂ ਉੱਪਰ ਵੱਲ ਜਾ ਰਹੇ। ਔਰ ਇਹੀ ਸਾਡਾ ਵਰਤਾਰਾ ਔਰ ਵਤੀਰਾ ਜਿਨ੍ਹਾਂ ਨੇ ਮਨੁੱਖੀ ਇਤਿਹਾਸ ਬਦਲਿਆ, ਉਹ ਉਸ ਸਮੇਂ ਦੇ ਲੋਕ ਨਹੀਂ ਹੁੰਦੇ, ਉਸ ਸਮੇਂ ਤੋਂ ਮੱਚ ਬਿਯੋਂਡ ਹੁੰਦੇ ਨੇ। ਮਨਸੂਰ ਦੀ ਅਸੀਂ ਕਹਾਣੀ ਪੜ੍ਹਦੇ ਰਹੇ। ਸੁਕਰਾਤ ਜਿਸ ਸ਼ਹਿਰ ਨੂੰ ਉਹ ਪਿਆਰ ਕਰਦਾ ਸੀ, ਏਥਨਸ ਸ਼ਹਿਰ, ਉਹਨਾਂ ਦੀ ਜੂਰੀ ਸੀ। ਡੈਮੋਕ੍ਰੇਸੀ ਦਾ ਜਨਮ ਜਿਹੜਾ ਉਹ ਯੂਨਾਨ ਦੇ ਵਿੱਚ ਹੋਇਆ, ਉਹਨਾਂ ਦੀ ਓਪਨ ਜੂਰੀ ਹੁੰਦੀ ਸੀ। ਔਰ ਜਦੋਂ ਸੁਕਰਾਤ ਦਾ ਮੁਕੱਦਮਾ ਚੱਲਿਆ ਔਰ ਉਹਦੇ ਤੇ ਚਾਰਜ ਕੀ ਸੀ, ਉਹਦੇ ਉੱਤੇ ਦੋਸ਼ ਕੀ ਸੀ ਕਿ ਇਹ ਨੌਜਵਾਨਾਂ ਦੇ ਦਿਮਾਗਾਂ ਨੂੰ ਕਰਪਟ ਕਰਦਾ। ਇਹ ਜਦੋਂ ਖਿਆਲ ਦਿੰਦਾ ਹੈ ਜਾਂ ਦੂਜਾ ਨੌਜਵਾਨ ਜਿਹੜੇ ਨੇ ਹੋਰ ਤਰ੍ਹਾਂ ਸੋਚਣ ਲੱਗ ਜਾਂਦੇ ਨੇ। ਸੁਕਰਾਤ ਨੇ ਇੱਕ ਵੀ ਲਾਈਨ ਨਹੀਂ ਲਿਖੀ ਹੋਈ। ਸੁਕਰਾਤ ਦੇ ਸਾਰੀ ਫਿਲਾਸਫੀ ਨੂੰ ਉਹਦੇ ਚੇਲੇ ਪਲੇਟੋ ਨੇ, ਅਫਲਾਤੂਨ ਨੇ ਲਿਖਿਆ ਹੋਇਆ। ਹੁਣ ਜਦੋਂ ਮੁਕੱਦਮਾ ਚੱਲਦਾ ਹੈ, ਸਾਰੀ ਜੂਰੀ ਬੈਠਦੀ ਹੈ, ਉਹ ਉਹਨੂੰ ਇਹ ਚੋਇਸ ਦਿੰਦੇ ਨੇ, ਕਹਿੰਦੇ ਨੇ ਦੇਖ ਸੁਕਰਾਤ ਤੂੰ ਇੱਕ ਭਲਾ ਆਦਮੀ ਹੈ, ਪਰ ਤੇਰੇ ਰਹਿਣ ਨਾਲ ਐਥਨਸ ਦੇ ਵਿੱਚ ਬੜੀ ਗੜਬੜ ਹੋ ਰਹੀ ਹੈ। ਜਿਹੜੀ ਨੌਜਵਾਨ ਪੀੜ੍ਹੀ ਹੈ ਹੋਰ ਤਰ੍ਹਾਂ ਸੋਚਦੀ ਹੈ। ਅਸੀਂ ਤੇਰੇ ਤੇ ਰਹਿਮ ਕਰਦੇ ਹਾਂ, ਤੈਨੂੰ ਇੱਕ ਚੋਇਸ ਦਿੰਦੇ ਕਿ ਤੂੰ ਸ਼ਹਿਰ ਛੱਡ ਕੇ ਚਲਾ ਜਾ, ਅਸੀਂ ਤੈਨੂੰ ਸਜ਼ਾਏ ਮੌਤ ਨਹੀਂ ਦੇਣਾ ਚਾਹੁੰਦੇ। ਤੇ ਹੁਣ ਜਿਹੜਾ ਉਹ ਉਸ ਜੂਰੀ ਦੇ ਸਾਹਮਣੇ, ਪਬਲਿਕ ਜੂਰੀ ਦੇ ਸਾਹਮਣੇ ਜੋ ਗੱਲ ਸੁਕਰਾਤ ਕਹਿੰਦਾ ਹੈ, ਬਹੁਤ ਵਾਰ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਲਾਸਟ ਡਾਇਲੌਗ ਹੈ ਕਾਜ਼ੀ ਦੇ ਨਾਲ ਸ਼ਹਾਦਤ ਦੇ ਮੌਕੇ, ਜਾਂ ਅੱਜ ਅਸੀਂ ਆਪਣੇ ਯੋਧਿਆਂ ਦੀਆਂ ਕਹਾਣੀਆਂ ਜਿਹੜੇ ਸਾਡੇ, ਜਿਨ੍ਹਾਂ ਨੂੰ ਮੈਂ ਜਦੋਂ ਕਲੈਕਟਿਵਲੀ ਕਹਿੰਦਾ ਵੀ ਸਾਨੂੰ ਫਖਰ ਹੈ ਆਪਣੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਕੇਰ ਸਿੰਘਾਂ, ਜਿੰਦਿਆਂ, ਸੁੱਖਿਆਂ, ਦਿਲਾਵਰ ਸਿੰਘਾਂ, ਰਾਜੋ ਆਣਿਆਂ, ਹਵਾਰਿਆਂ, ਤਾਰਿਆਂ ਦੇ ਉੱਤੇ, ਇਹ ਉਹ ਸਾਡਾ ਕਲੈਕਟਿਵ ਇਸ ਪੀਰੀਅਡ ਦਾ ਉਹ ਮਾਣਮੱਤਾ ਇਤਿਹਾਸ ਹੈ। ਜਿਹੜਾ ਲਫ਼ਜ਼ ਪੰਜਾਬੀ 'ਚ ਅਸੀਂ ਮੌਤ ਨੂੰ ਕਲੋਲਾਂ ਕਰਨਾ ਕਹਿੰਦੇ ਕਿ ਕਲੋਲ ਤੁਸੀਂ ਜੋਕ ਕਰ ਰਹੇ ਹੋ। ਹਰਜਿੰਦਰ ਸਿੰਘ ਜੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦਾ ਜਿਹੜਾ ਲਾਸਟ ਸਫ਼ਰ ਹੈ ਪੂਨਾ ਦੀ ਉਸ ਵਰਦਾ ਜੇਲ੍ਹ ਚੋਂ ਸਵੇਰ ਵੇਲੇ ਦਾ,
ਤੁਸੀਂ ਜਦੋਂ ਉਸ ਨੂੰ ਦੇਖਦੇ ਹੋ ਤੇ ਮੌਤ ਨੂੰ ਵੀ ਲੱਗਦਾ ਵੀ ਮੇਰੇ ਤਾਂ ਨਾਂ ਤੋਂ ਸਾਰੇ ਡਰਦੇ ਨੇ, ਸਾਰੇ ਮੁੜ ਕੇ ਜ਼ਿੰਦਗੀ ਮੰਗਦੇ ਨੇ। ਇਹ ਕਿਉਂ ਜੇ ਗੁਰੂ ਦੇ ਸਿੱਖ ਨੇ? ਇਹ ਕੌਣ ਨੇ ਜਿਨ੍ਹਾਂ ਨੇ ਮੇਰੇ ਡਰ ਨੂੰ ਵੀ ਜਿਹੜਾ ਉਹ ਕਲੋਲਾਂ ਦੇ ਨਾਲ, ਕਦੇ ਉਹ ਮੂੰਹ ਮਿੱਠਾ ਜਲਾਦ ਦਾ ਕਰਵਾਉਣਾ ਚਾਹੁੰਦੇ ਨੇ, ਕਦੇ ਰੱਸਾ ਆਪਣੇ ਗਲ 'ਚ ਪਾਉਣਾ ਚਾਹੁੰਦੇ ਨੇ, ਕਦੇ ਉਸ ਦੇ ਨਾਲ ਮਜ਼ਾਕ ਕਰ ਰਹੇ ਨੇ ਕਿ ਭਾਈ ਅੱਜ ਅਸੀਂ ਅਦਵਾਣੇ ਖਾਣ ਨੂੰ ਜੀ ਕਰਦਾ। ਉਹ ਆਪਣੀ ਚਿੱਠੀਆਂ ਦੇ ਵਿੱਚ ਲਿਖ ਰਹੇ ਨੇ ਅਸੀਂ 4 ਵਜੇ ਉੱਠਾਂਗੇ, ਅਸੀਂ ਅੰਮ੍ਰਿਤ ਵੇਲੇ ਨਿਤਨੇਮ ਕਰਾਂਗੇ, ਅਸੀਂ ਦਹੀਂ ਜਮਾਇਆ ਹੋਇਆ ਫਿਰ ਦਹੀਂ ਖਾਵਾਂਗੇ। ਤੁਹਾਨੂੰ ਇਹ ਫਿਕਰ ਹੀ ਨਹੀਂ ਹੈ ਕਿ ਇਹ ਤੁਹਾਡੀ ਜ਼ਿੰਦਗੀ ਦੇ ਅਖੀਰਲੇ ਪਲ ਨੇ, ਤੁਸੀਂ ਕੁਝ ਹੋਰ ਸੋਚ ਰਹੇ ਹੋ। ਔਰ ਜਦੋਂ ਇਸ ਸਾਰੇ ਨੂੰ ਦੇਖਦੇ, ਸੁਕਰਾਤ ਤਾਂ 2500 ਸਾਲ ਪਹਿਲਾਂ ਪੈਦਾ ਹੋਇਆ, ਉਸ ਤੋਂ ਬਾਅਦ ਉਸ ਧਰਤੀ ਨੇ ਕੋਈ ਸੁਕਰਾਤ ਨਹੀਂ ਜੰਮਿਆ। ਸਾਡੀ ਇਸ ਧਰਤੀ ਦੇ ਉੱਤੇ ਆ ਸਾਰਾ ਸਾਡਾ ਅਰਦਾਸ, ਸਾਡੇ ਬਜ਼ੁਰਗਾਂ ਨੇ ਜਿਨ੍ਹਾਂ ਨੇ ਇਸ ਗੱਲ ਨੂੰ ਅਰਦਾਸ ਦੇ ਵਿੱਚ ਪਰੋ ਦਿੱਤਾ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੁਣ ਇਹ ਹੈ, ਕਿਸੇ ਦਾ ਨਾਂ ਨਹੀਂ ਹੈ, ਕਿਉਂਕਿ ਕਿੰਨੇ ਨੇ, ਮਲਟੀਪਲ ਨੇ ਜਿਹੜੇ ਬੰਦ ਕੱਟੇ ਗਏ, ਖੋਪਰੀਆਂ ਲੱਥੀਆਂ, ਕਿਉਂਕਿ ਜਿਨ੍ਹਾਂ ਦੇ ਨਾਂ ਸਾਡੇ ਮਨਾਂ ਦੀਆਂ ਅੱਖਾਂ ਸਾਹਮਣੇ ਆਉਂਦੇ ਨੇ, ਭਾਈ ਤਾਰੂ ਸਿੰਘ, ਭਾਈ ਸੁਬੇਗ ਸਿੰਘ, ਭਾਈ ਸ਼ਾਹਬਾਜ਼ ਸਿੰਘ, ਭਾਈ ਮਨੀ ਸਿੰਘ, ਪਰ ਇਹ ਟੌਰਚਰ ਦੇ ਤਰੀਕੇ ਸਨ। ਮਲਟੀਪਲ ਸਿੰਘ ਸਿੰਘਣੀਆਂ ਉਸ ਰਸਤੇ ਦੇ ਉੱਤੇ ਤੁਰੇ। ਔਰ ਅੱਜ ਜਦੋਂ ਅਸੀਂ ਉਹ 3 ਸਦੀਆਂ ਬਾਅਦ ਦੇ ਇਸ ਇਤਿਹਾਸ ਨੂੰ ਜੋ ਸਾਡੀਆਂ ਅੱਖਾਂ ਸਾਹਮਣੇ ਸਾਡੀ ਜਨਰੇਸ਼ਨ ਜਿਹੜੀ ਹੈ ਉਹ ਚਸ਼ਮਦੀਦ ਹੈ ਉਸ ਦੀ ਦੇਖਦੇ ਹਾਂ, ਇਤਿਹਾਸ ਸਿਰਫ ਦੁਹਰਾਇਆ ਹੀ ਨਹੀਂ ਗਿਆ, ਨਵਾਂ ਇਤਿਹਾਸ ਰਚਿਆ ਗਿਆ। ਇਹ ਕੋਈ ਛੋਟੀ ਗੱਲ ਨਹੀਂ ਹੈ। ਸੋ ਮੈਂ ਭਾਈ ਤਰਸੇਮ ਸਿੰਘ ਜੀ ਇਹ ਜ਼ਰੂਰ ਤੁਹਾਨੂੰ ਕਹਿਣਾ ਚਾਹੁੰਦਾ, ਇਸ ਰਸਤੇ ਤੇ ਜਦੋਂ ਅਸੀਂ ਤੁਰਦੇ ਹਾਂ ਇਹ ਗੁਰੂ ਦੀ ਰਹਿਮਤ ਦੇ ਨਾਲ, ਬਖਸ਼ਿਸ਼ ਦੇ ਨਾਲ ਹੀ ਹੁੰਦਾ ਕਿ ਕੋਈ ਕਿਸੇ ਨੂੰ ਕਿਸੇ ਸੇਵਾ ਦੇ ਲਈ ਗੁਰੂ ਚੁਣਦਾ। ਕੰਮ ਗੁਰੂ ਦਾ, ਸਾਨੂੰ ਆਪਣਾ ਇੰਨਾ ਕੁ ਧਿਆਨ ਰੱਖਣਾ ਚਾਹੀਦਾ ਹੈ, ਜੈਸਾ ਵਿਤ ਤੈਸਾ ਹੋਏ ਵਰਤੇ, ਆਪਣਾ ਬਲ ਨਹੀਂ ਹਾਰੇ, ਆਪਣਾ ਯਤਨ ਕਰੋ, ਕੋਸ਼ਿਸ਼ ਕਰੋ। ਅਲਟੀਮੇਟ ਗੁਰੂ ਦੇ ਕੋਲ ਹੈ। ਢਹਿੰਦੀ ਕਲਾ ਜਾਂ ਉਦਾਸੀ ਜਾਂ ਦਿਲਗੀਰੀ ਹਾਲਾਂ ਵਿਰਾਗ ਚੋਂ ਹੀ ਪੈਦਾ ਹੁੰਦਾ ਹੈ ਕਿ ਭਾਈ ਕੌਮ ਨਾਲ ਇੰਨਾ ਕੁਝ ਹੋਇਆ, ਇੰਨਾ ਕੁਝ ਵਾਪਰ ਰਿਹਾ, ਸਾਡਾ ਵੱਡਾ ਹਿੱਸਾ ਕਿਉਂ ਇੰਨੀ ਗਫਲਤ 'ਚ ਹੈ। ਸਾਡੇ ਗੁਰਦੁਆਰਿਆਂ ਦੀਆਂ ਮੈਨੇਜਮੈਂਟ ਕਮੇਟੀਆਂ, ਸਾਰੇ ਲੋਕ, ਇਹ ਕਹਾਣੀ ਤੋਂ ਤੁਸੀਂ ਵਾਕਿਫ ਹੋ, ਮੈਂ ਉਸ ਨੈਗੇਟਿਵਿਟੀ ਵੱਲ ਨਹੀਂ ਜਾਣਾ ਚਾਹੁੰਦਾ, ਪਰ ਇੱਕ ਗੱਲ ਦਾ ਧਿਆਨ ਰਹੇ, ਤੁਸੀਂ ਸਮੁੱਚੀ ਮਨੁੱਖੀ ਤਾਰੀਖ ਦਾ ਇਤਿਹਾਸ ਜਦੋਂ ਦੇਖੋਗੇ, ਕਿਸੇ ਵੀ ਮੂਵਮੈਂਟ ਦੇ ਵਿੱਚ, ਬ੍ਰਿਟਿਸ਼ਰਸ ਦੇ ਖਿਲਾਫ ਹੀ ਲੈ ਲਈਏ ਕਿਉਂਕਿ 1947 ਚ ਉਹੀ ਗਏ ਨੇ, ਹੁਣ ਫਿਲਮਾਂ ਬਣੀਆਂ ਨੇ, ਗੁਰੂ ਨਾਨਕ ਜਹਾਜ਼, ਉਸ ਤੋਂ ਪਹਿਲਾਂ ਉਹਨੂੰ ਕੌਮਾਗਾਟਾ ਮਾਰੂ ਕਹਿ ਕੇ ਦੂਜਾ। ਹੁਣ ਜਦੋਂ ਇਹ ਜਹਾਜ਼ ਵਾਪਸ ਮੋੜਿਆ ਜਾਂਦਾ ਹੈ, ਬਜ ਘਾਟ ਜੋ ਕਿ ਸਮੁੰਦਰੀ ਜਹਾਜ਼ ਦਾ ਸਫ਼ਰ ਸੀ, ਉਦੋਂ ਜੇ ਹਵਾਈ ਜਹਾਜ਼ਾਂ ਦਾ ਸਫ਼ਰ ਨਹੀਂ ਸੀ, ਬਜ ਘਾਟ ਦੇ ਕੰਢੇ ਤੇ ਉਹ ਜਹਾਜ਼ ਲੱਗਦਾ ਹੈ, ਗੋਲੀ ਚੱਲ ਜਾਂਦੀ ਹੈ, ਕਿਉਂਕਿ ਉਹ ਇਨਸਿਸਟ ਕਰਦੇ ਨੇ ਕਿ ਭਾਈ ਤੁਸੀਂ ਨਵੀਆਂ ਦੂਸਰੀਆਂ ਗੱਡੀਆਂ 'ਚ ਬੈਠੋ ਔਰ ਤੁਹਾਨੂੰ ਤੁਹਾਡੇ ਪਿੰਡਾਂ 'ਚ ਪਹੁੰਚਾਇਆ ਜਾਏਗਾ। ਉਹ ਸਿੱਖ ਕਹਿੰਦੇ ਨੇ ਕਿ ਨਹੀਂ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਾਡੇ ਕੋਲ ਹੈ। ਹੁਣ ਕਲਕੱਤਾ ਉਹ ਸ਼ਹਿਰ ਹੈ ਜਿਹਦੇ 'ਚ ਗੁਰੂ ਨਾਨਕ ਪਾਤਸ਼ਾਹ ਦਾ ਇਤਿਹਾਸਕ ਗੁਰਦੁਆਰਾ ਹੈ, ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਬਾਗ ਮਾੜੀ ਔਰ ਦੂਸਰੇ ਗੁਰਦੁਆਰੇ ਨੇ। ਸਿੱਖ ਕਹਿੰਦੇ ਨੇ ਵੀ ਅਸੀਂ ਮਹਾਰਾਜ ਦਾ ਸਰੂਪ ਲੈ ਕੇ ਪਹਿਲਾਂ ਗੁਰਦੁਆਰਾ ਸਾਹਿਬ ਜਾਣਾ, ਫਿਰ ਅਸੀਂ ਦੇਖਾਂਗੇ ਕਿ ਗੋਲੀ ਚੱਲਦੀ ਹੈ। 2 ਦਰਜਨ 3 ਦਰਜਨ ਕਿੰਨੇ ਸ਼ਹੀਦ ਹੋਏ, ਕੁਛ ਐਸਕੇਪ ਕਰ ਗਏ, ਕੁਛ ਵਾਪਸ ਉਹਨਾਂ ਨੇ ਫੜ ਕੇ ਪਿੰਡਾਂ 'ਚ ਪਹੁੰਚਾਏ। ਉਸ ਪੀਰੀਅਡ ਦੇ ਵਿੱਚ ਅਕਾਲ ਤਖਤ ਤੇ ਬੈਠੇ ਪੁਜਾਰੀ ਵੀ, ਔਰ ਬਾਅਦ ਦੇ ਵਿੱਚ ਮੈਂ ਦੇਖਿਆ ਕਿ ਈਵਨ ਉਹਨਾਂ ਬਜ ਕਲਕੱਤੇ ਦੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਵੀ ਇਹ ਮਤੇ ਕੀਤੇ ਵੀ ਇਹ ਸਿੱਖ ਨਹੀਂ ਹੈਗੇ, ਇਹ ਬ੍ਰਿਟਿਸ਼ ਰਾਜ ਜਿਹੜਾ ਹਮੇਸ਼ਾ ਤੱਕ ਰਹਿਣ ਵਾਲਾ ਹੈ। ਔਰ ਤੁਹਾਨੂੰ ਹੈਰਾਨੀ ਹੋਏਗੀ ਕਿ ਦਰਬਾਰ ਸਾਹਿਬ ਦੇ ਅੰਦਰ ਗ੍ਰੰਥੀ ਵੀ ਇਹ ਅਰਦਾਸਾਂ ਕਰਦੇ ਰਹੇ। ਖਾਲਸਾ ਕਾਲਜ ਔਰ ਦੂਸਰਿਆਂ ਦਾ ਸੈਸ਼ਨ ਸ਼ੁਰੂ ਹੋਣ ਵੇਲੇ ਉਹਦੇ ਤੋਂ ਹੀ ਅੰਗਰੇਜ਼ੀ ਦਾ ਇਹ ਅਖਾਣ ਨਿਕਲਿਆ, ਲੌਂਗ ਲਿਵ ਦਾ ਕਿੰਗ, ਕਿੰਗ ਇਜ਼ ਲਾਈਫ, ਕਿ ਰਾਜਾ ਕਦੇ ਮਰਦਾ ਹੀ ਨਹੀਂ ਹੈ। ਇਵੇਂ ਉਹਨਾਂ ਨੇ ਬ੍ਰਿਟਿਸ਼ ਤਖਤ ਨੂੰ ਬਣਾਇਆ ਹੋਇਆ ਸੀ। ਔਰ ਉਹਨਾਂ ਜ਼ਮਾਨਿਆਂ 'ਚ ਜਿਨ੍ਹਾਂ ਨੇ ਇਸ ਸਫ਼ਰ ਨੂੰ, ਜੇ 1849 'ਚ ਸਿੱਖ ਰਾਜ ਜਾਣ ਤੋਂ ਬਾਅਦ ਦੀ ਗੱਲ ਕਰੀਏ, ਪਹਿਲਾ ਬੁਲੰਦ ਨਾਰਾ ਭਾਈ ਮਹਾਰਾਜ ਸਿੰਘ ਨੇ ਖੜਾ ਕੀਤਾ ਸੀ, ਬਾਬਾ ਵੀਰ ਸਿੰਘ ਨਰੰਗਾਬਾਦੀ, ਉਹਨਾਂ ਦੀ ਥਾਂ ਤੇ ਸੇਵਾ ਕਰਨ ਵਾਲੇ, ਕਿ ਇਹਨਾਂ ਨੂੰ ਕੱਢੋ ਬਾਹਰ।
ਉਹ ਫੜੇ ਗਏ ਸ਼ਾਮ 84 ਹੁਸ਼ਿਆਰਪੁਰ ਜ਼ਿਲ੍ਹੇ 'ਚ ਸਿੰਗਾਪੁਰ ਦੇ ਵਿੱਚ ਜਿਹੜੀ ਪਹਿਲੀ ਐਗਜ਼ਾਈਲ ਉਦੋਂ ਜੇ ਇਹਨਾਂ ਨੇ ਰੰਗੂਨ ਬਾਅਦ 'ਚ ਡਿਵੈਲਪ ਕੀਤਾ ਜਿੱਥੇ ਬਾਬਾ ਰਾਮ ਸਿੰਘ ਨਾਮਧਾਰੀ ਨੂੰ ਭੇਜਿਆ ਜਾਂ ਬਹਾਦਰ ਸ਼ਾਹ ਜ਼ਫਰ ਨੂੰ ਭੇਜਿਆ 1857 ਦੇ ਵਿੱਚ। ਸਿੰਗਾਪੁਰ 'ਚ ਪਹਿਲੇ ਸ਼ਹੀਦ ਨੇ ਭਾਈ ਮਹਾਰਾਜ ਸਿੰਘ ਕਾਲ ਕੋਠੜੀ 'ਚ ਰੱਖ ਕੇ। ਪਰ ਮੈਂ ਯਾਦ ਦਹਾਨੀ ਕਰਵਾਉਣਾ ਚਾਹੁੰਦਾ ਹਾਂ ਕਿ ਲਗਭਗ 200 ਸਾਲ ਬ੍ਰਿਟਿਸ਼ ਨੇ ਭਾਰਤ ਦੇ ਉੱਤੇ ਰੂਲ ਕੀਤਾ, ਪੰਜਾਬ ਦੇ ਉੱਤੇ 98 ਸਾਲ ਕੀਤੇ। ਕਿਸੇ ਵੀ ਗਿਵਨ ਟਾਈਮ ਦੇ ਵਿੱਚ 30,000 ਤੋਂ ਜ਼ਿਆਦਾ ਗਿਣਤੀ ਗੋਰਿਆਂ ਦੀ ਨਹੀਂ ਸੀ, 30,000 ਮੈਕਸਿਮਮ। ਹੁਣ ਤੁਸੀਂ ਅੰਦਾਜ਼ਾ ਲਾਓ ਤੇ ਜਦੋਂ ਉਹਨਾਂ ਮੁਲਕ ਛੱਡਿਆ 33 ਕਰੋੜ ਆਬਾਦੀ ਇੱਧਰ ਸੀ, 9 ਕਰੋੜ ਪਾਕਿਸਤਾਨ ਦੀ ਸੀ ਜਿਹੜਾ ਉਸ ਵੇਲੇ ਵੈਸਟ ਪੰਜਾਬ ਔਰ ਈਸਟ ਬੰਗਾਲ ਜਿਹਨੂੰ ਬਾਅਦ 'ਚ ਬੰਗਲਾਦੇਸ਼ ਉਹਦਾ ਸੀ ਪਾਰਟ। ਹੁਣ ਇਹ ਕਿਵੇਂ ਐਸਟੈਬਲਿਸ਼ ਰਿਹਾ? 30,000 ਬੰਦਾ 33 ਕਰੋੜ ਦੇ ਉੱਤੇ ਰੂਲ ਕਰ ਰਿਹਾ। ਅੱਜ ਜਦੋਂ ਤੁਸੀਂ ਸਾਰੇ ਟਾਈਟਲ ਦੇਖਦੇ ਹੋ, ਰਾਏ ਬਹਾਦਰ, ਸਰਦਾਰ ਬਹਾਦਰ, ਖਾਨ ਬਹਾਦਰ, ਸਰ, ਹੁਣ ਤਾਂ ਚਲੋ ਨੰਬਰਦਾਰ ਡਿਫਰੈਂਟ ਹੋ ਗਿਆ, ਨੰਬਰਦਾਰ ਮੁਖਬਰ ਹੀ ਸਨ ਸਾਰੇ। ਔਰ ਇਸੇ ਲਈ ਜਦੋਂ ਇੱਕ ਜਨਰੇਸ਼ਨ, ਇਹ ਇਕੱਲਾ ਇਹ ਨਹੀਂ ਸੀ ਕਿ ਮਾਮਲਾ ਇਕੱਠਾ ਕਰਕੇ ਦਿੰਦੇ ਸੀ, ਸੂਹ ਵੀ ਦਿੰਦੇ ਸੀ ਉਹਨਾਂ ਦੇ। ਔਰ ਇਹੀ ਜਦੋਂ ਬੱਬਰ ਅਕਾਲੀ ਮੂਵਮੈਂਟ ਦੁਆਬੇ ਦੇ ਵਿੱਚ ਚੱਲੀ, ਉਹਨਾਂ ਨੇ ਇਹ ਬ੍ਰਿਟਿਸ਼ਰ ਜਿੰਨੇ ਇਸ ਕਿਸਮ ਦੇ ਸੀ ਇਹਨਾਂ ਦਾ ਸਫਾਇਆ ਕੀਤਾ ਸੀ। ਹੁਣ ਉਹਨਾਂ ਜ਼ਮਾਨਿਆਂ 'ਚ ਔਰ ਫਿਰ ਉਹਨਾਂ ਨੂੰ ਲੱਗਾ ਵੀ ਜਦੋਂ ਇੱਕ ਜਨਰੇਸ਼ਨ ਟ੍ਰੇਟਰ ਹੈ ਤੇ ਅਗਲੀ ਵੀ ਨੰਬਰਦਾਰ ਦਾ ਮੁੰਡਾ ਹੀ ਨੰਬਰਦਾਰ ਹੁੰਦਾ ਸੀ। ਉਹ ਸਾਰੀ ਟ੍ਰੈਡੀਸ਼ਨ ਉਹਨਾਂ ਨੇ ਚਲਾਈ, ਕਿਵੇਂ ਉਹਨਾਂ ਨੇ ਉਹ ਨੈਟਵਰਕ ਕਾਇਮ ਕੀਤਾ। ਸੋ ਸਾਰੇ ਬ੍ਰਿਟਿਸ਼ ਪੀਰੀਅਡ, ਚਲੋ ਮੁਗਲ ਪਾਰਟ ਅਸੀਂ ਛੱਡ ਵੀ ਦਈਏ ਸਿੱਖ ਸਟਰਗਲ ਦਾ, ਤੇ ਕਿੰਨੇ ਕੁ ਸਨ ਲੜਨ ਵਾਲੇ। ਸੋ ਮੈਂ ਇਹਨੂੰ ਜਦੋਂ ਜਨਰਲਾਈਜ਼ ਕਰਦਾ ਮੈਂ ਸਮਝਦਾ ਕਿ 5% ਲੋਕ ਕਿਸੇ ਗਿਵਨ ਟਾਈਮ 'ਚ ਕਿਸੇ ਮੂਵਮੈਂਟ 'ਚ, ਉਹ ਤੁਸੀਂ ਕਿਊਬਾ ਤੋਂ ਲੈ ਕੇ ਚੀ ਗੁਵੇਰਾ ਤੋਂ ਲੈ ਕੇ ਨੈਲਸਨ ਮੰਡੇਲਾ ਤੋਂ ਲੈ ਕੇ ਯੂਰਪੀਅਨ ਮੂਵਮੈਂਟ, ਸਪੈਨਿਸ਼ ਜਾਂ ਬੈਸਟ ਸਟਰਗਲ, ਕਿਸੇ ਦੀ ਗੱਲ ਕਰ ਲਓ, 5% ਜਿਸ ਮੂਵਮੈਂਟ ਦੇ ਵਿੱਚ ਐਕਟਿਵਿਸਟ ਹੁੰਦੇ ਨੇ ਉਹ ਸਫਲਤਾ ਤੱਕ ਪਹੁੰਚਦੀ ਬਹੁਤ ਵੱਡਾ ਨੰਬਰ ਹੁੰਦਾ। 5% ਉਹਨਾਂ ਦੀ ਟਰਮ ਮੈਂ ਰਜਿਸਟਰਡ ਬੇਈਮਾਨ ਇਸਤੇਮਾਲ ਕਰ, ਉਹ ਰਜਿਸਟਰਡ ਬੇਈਮਾਨ ਹੁੰਦੇ ਨੇ, ਉਹਨਾਂ ਨੇ ਵਿਰੋਧ ਕਰਨਾ ਹੀ ਹੁੰਦਾ। ਜਦੋਂ ਗੁਰੂ ਸਾਹਿਬਾਨ ਸਰੀਰਕ ਜਾਮਿਆਂ ਦੇ ਵਿੱਚ ਸਨ, ਅਸੀਂ ਉਹੀ ਰਾਮ ਰਾਈਏ, ਧੀਰ ਮਲੀਏ, ਮੀਣੇ, ਮਸੰਦ ਕੌਣ ਨੇ? ਗੁਰੂ ਸਾਹਿਬਾਨ ਦੇ ਆਪਣੇ ਪਰਿਵਾਰ 'ਚ ਕੋਈ ਭਰਾ ਹੈ, ਕੋਈ ਕਜ਼ਨ ਹੈ, ਕੋਈ ਚਾਚਾ ਹੈ, ਕੋਈ ਤਾਇਆ ਹੈ, ਇਹਨਾਂ ਨੇ ਵੀ ਨਾਲ ਹੀ ਰਹਿਣਾ ਰਜਿਸਟਰਡ ਬੇਈਮਾਨਾਂ ਨੇ। ਉਹ ਉਹਨਾਂ ਨੂੰ ਸੰਤ ਪਿੰਡਾਂ ਵਾਲੇ ਵੀ ਜਿਹੜੇ ਨੇ ਉਹ ਇੰਡੀਅਨ ਸਰਕਾਰ ਦੇ ਏਜੰਟ ਲੱਗਦੇ ਸੀ। ਜ਼ੈਲ ਸਿੰਘ ਨੇ ਵਾੜਤੇ, ਸੰਜੇ ਗਾਂਧੀ ਨੇ ਵਾੜਤੇ, ਉਹਨਾਂ ਨੂੰ ਸਿਮਰਨਜੀਤ ਸਿੰਘ ਮਾਨ ਵੀ ਜਿਹੜੇ ਨੇ ਉਹ ਪੈਸੇ ਕਮਾਉਣ ਦਾ ਇੱਕ ਆਰ ਵਾਲੇ ਲੱਗਦੇ ਨੇ। ਉਹਨਾਂ ਦੇ ਲਈ ਕੋਈ ਐਕਟੀਵਿਟੀ ਵੀ ਜਿਹੜੀ ਹੈ ਉਹਨਾਂ ਨੇ ਨੈਗੇਟਿਵਿਟੀ ਦੇ ਨਾਲ, ਜਦੋਂ ਆਰਮਡ ਸਟਰਗਲ ਸੀ ਇਹ ਤਬਕਾ ਕਹਿੰਦਾ ਸੀ ਜੀ ਕੀ ਲੋੜ ਸੀ ਹਥਿਆਰ ਚੁੱਕਣ ਦੀ, ਅਮਨਮਈ ਢੰਗ ਨਾਲ ਦੇਖੋ ਜੀ ਫਲਾਣੇ ਨੇ ਕਰ ਲਿਆ, ਦੇਖੋ ਜੀ ਨੈਲਸਨ ਮੰਡੇਲਾ ਨੇ। ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਨੈਲਸਨ ਮੰਡੇਲਾ ਕੋ ਅਮਨ ਨਾਲ ਅੰਦਰ ਨਹੀਂ ਸੀ ਗਿਆ। ਅਫਰੀਕਨ ਨੈਸ਼ਨਲ ਕਾਂਗਰਸ ਮਿਲੀਟੈਂਟ ਜਮਾਤ, ਪੂਰੀ ਮਿਲੀਟੈਂਸੀ ਸੀ। ਇਹ ਵੱਖਰੀ ਕਹਾਣੀ ਹੈ ਕਿ 27 ਸਾਲ ਜੋ ਅੰਦਰ ਰਿਹਾ, ਉਹਨਾਂ ਦੀ ਧਿਰ ਨੇ ਉਸ ਜਿਹਨੂੰ ਕਹਿੰਦੇ ਨੇ ਟੂ ਕੀਪ ਦਾ ਕਾਲਡਰਨ ਹੌਟ, ਉਸ ਪਤੀਲੇ ਨੂੰ ਗਰਮ ਰੱਖਿਆ। ਉਹਨਾਂ ਦੀ ਘਰਵਾਲੀ ਸੀ ਵਿਨੀ ਮੰਡੇਲਾ, ਦੂਸਰੇ ਉਹਨਾਂ ਦੇ ਜਿਹੜਾ ਨੋਬਲ ਪ੍ਰਾਈਜ਼ ਮਿਲਿਆ ਉਸ ਖਿੱਤੇ ਦਾ ਇੱਕ ਵੱਡਾ ਚਰਚ ਦਾ ਲੀਡਰ ਸੀ, ਟੂਟੂ ਉਹਦਾ ਨਾਂ ਸੀ। ਇਹ ਸਾਰੇ ਔਰ 27 ਸਾਲ ਦੇ ਵਿੱਚ ਸਿਨੈਰੀਓ ਬਦਲਿਆ, ਦੁਨੀਆ ਦੇ ਵਿੱਚ ਆਵਾਜ਼ ਉੱਠੀ। ਪਲੇਅਰਾਂ ਨੇ ਇਨਕਾਰ ਕਰਤਾ ਕਿ ਜੀ ਜਿੱਥੇ ਸਾਊਥ ਅਪਾਰਥਾਈਡ ਸੀ ਉੱਥੇ ਵੀ ਜਦੋਂ ਇਹ ਜਿਹੜਾ ਇਹਨਾਂ ਦੇ ਪਲੇਅਰਾਂ ਨਾਲ ਅਸੀਂ ਨਹੀਂ ਖੇਡਣਾ। ਅਮਰੀਕਾ ਦੇ ਵਿੱਚ ਰੀਡਿਸਟ੍ਰਿਕਟਿੰਗ ਹੋਈ 1960ਵਿਆਂ ਦੇ ਵਿੱਚ, ਪਹਿਲੀ ਵਾਰ ਜਿਹੜੀ ਹੈ ਸੈਗਰੀਗੇਸ਼ਨ ਖਤਮ ਹੋਈ। ਮਾਰਟਨ ਲੂਥਰ ਕਿੰਗ, ਮੈਲਕਮ ਐਕਸ ਆਇਆ, ਕਾਲਿਆਂ ਨੂੰ ਵੋਟਾਂ ਦਾ ਹੱਕ ਮਿਲਿਆ। 32-33 ਕਾਂਗਰਸਮੈਨ ਕਾਲਿਆਂ ਦੇ ਬਣਨ ਲੱਗੇ। ਨਤੀਜੇ ਦੇ ਤੌਰ ਦੇ ਉੱਤੇ ਇਹਨਾਂ ਨੇ ਪਾਬੰਦੀ ਲਾਈ। ਉਹਨਾਂ ਨੇ ਕਿਹਾ ਜੀ ਸੈਂਕਸ਼ਨਸ ਲਾਓ ਸਾਊਥ ਅਫਰੀਕਾ ਤੇ, ਇਹਨਾਂ ਦੇ ਜਹਾਜ਼ ਨਹੀਂ ਉਤਰਨ ਦੇਣੇ। ਔਰ ਜਦੋਂ ਗਲੋਬਲ ਵਾਇਸ ਬਣੀ, ਉਹਨਾਂ ਨੂੰ ਲੱਗਾ ਜੀ ਹੁਣ ਜਿਹੜਾ ਅਪਾਰਥਾਈਡ ਦਾ ਐਂਡ ਕਰੀਏ, ਔਰ ਨੈਲਸਨ ਮੰਡੇਲਾ ਨੂੰ ਜੇਲ੍ਹ 'ਚ ਕੱਢਿਆ, ਉਹਨੂੰ ਵਾਪਸ ਤੱਕ। ਕਹਿਣ ਦਾ ਮਤਲਬ ਇਹ ਹੈ ਕਿ ਇਹ ਜਦੋਂ ਤੁਸੀਂ ਸਟਰਗਲ ਵੱਲ ਜਾਂਦੇ ਹੋ, 90% ਲੋਕ, 5% ਰਜਿਸਟਰਡ ਬੇਈਮਾਨ ਔਰ ਐਕਟਿਵਿਸਟ, 90% ਫੈਂਸ ਸਿਟਰ ਹੁੰਦੇ ਨੇ। ਉਹ ਵਾਰਡ ਦੇ ਉੱਤੇ ਬੈਠੇ ਹੁੰਦੇ ਨੇ। ਉਹ ਕਈ ਵਾਰ ਰਜਿਸਟਰਡ ਬੇਈਮਾਨਾਂ ਦੇ ਹੱਕ 'ਚ ਵੀ ਭੁਗਤ ਜਾਂਦੀ ਹੈ ਮੈਜੋਰਿਟੀ। ਤੇ ਇਧਰ ਐਕਟਿਵਿਸਟ ਜਦੋਂ ਮਾਹੌਲ ਜਾਂ ਫਿਜ਼ਾ ਬਦਲਦੀ ਹੈ, ਉਹ ਤੁਹਾਡੇ ਨਾਲ ਵੀ ਜਿਹੜੇ ਨੇ ਤੁਰ ਪੈਂਦੇ ਨੇ। ਤੇ ਪੰਜਾਬ ਦੇ ਲੋਕਾਂ ਦੇ ਹਵਾਲੇ ਨਾਲ, ਹਾਲਾਂਕਿ ਕਈਆਂ ਨੂੰ ਇਹ ਲੱਗਦਾ ਹੁੰਦਾ ਜੀ ਉੱਥੇ ਇਹ ਨਹੀਂ। ਦੇਖੋ ਕੀ ਪੈਮਾਨਾ ਟੈਸਟ ਕਰਨ ਦਾ। ਅਸੀਂ
ਬਾਬਾ ਬੰਦਾ ਸਿੰਘ ਬਹਾਦਰ ਇੱਕ ਰੋਲ ਮਾਡਲ ਸਾਡਾ, ਪਹਿਲਾ ਸਿੱਖ ਰਾਜ ਵੀ ਉਹਨਾਂ ਨੇ ਸਥਾਪਿਤ ਕੀਤਾ ਔਰ ਉਹ ਉਹਨਾਂ ਹਾਲਾਤਾਂ 'ਚ ਆਏ ਜਦੋਂ ਪੰਜਾਬ ਦੇ ਵਿੱਚ ਮੁਗਲਿਆ ਹਕੂਮਤ ਨੂੰ ਲੱਗਦਾ ਸੀ ਵੀ ਅਸੀਂ ਅਨੰਦਪੁਰ ਸਾਹਿਬ ਉਜਾੜ ਦਿੱਤਾ, 10ਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ, ਪੰਜਾਬ ਖਾਲੀ ਹੋ ਗਿਆ ਔਰ ਕੋਈ ਜਿਹੜੀ ਹੈ ਹੁਣ ਡਾਇਸੈਂਟ ਨਹੀਂ ਹੈ। ਤੇ ਬੰਦਾ ਸਿੰਘ ਬਹਾਦਰ ਨੂੰ ਤਾਂ ਪੰਜਾਬ 'ਚ ਕੋਈ ਨਹੀਂ ਸੀ ਜਾਣਦਾ, ਹੁਕਮਨਾਮੇ ਸੀ ਗੁਰੂ ਸਾਹਿਬਾਨ ਦੇ 10ਵੇਂ ਪਾਤਸ਼ਾਹ ਦੇ ਕਿ ਭਾਈ ਬੰਦੇ ਨੂੰ ਅਸਾਂ ਜਥੇਦਾਰ ਕੀਤਾ, ਹਥਿਆਰ ਬੰਨ ਆਏ ਮਿਲੋ। ਹੁਣ ਜਿਹੜੀ ਇੱਕ ਕਬਰਾਂ ਵਰਗੀ ਚੁੱਪ ਲੱਗਦੀ ਸੀ ਉਸ ਦੇ ਵਿੱਚ ਉਹ ਅੰਗਿਆਰ ਸੀ, ਉਸ ਦੇ ਵਿੱਚ ਉਹ ਸੇਖ ਸੀ। ਪੰਜਾਬ ਦਾ ਕਿਸਾਨ, ਪੰਜਾਬ ਦਾ ਵਾਈ ਕਰਨ ਵਾਲੇ ਤੋਂ ਲੈ ਕੇ ਕਿਰਤ ਕਰਨ ਵਾਲਾ, ਤਰਖਾਣ ਲੋਹਾਰ ਦੇ ਕੋਲ ਆਪੋ ਆਪਣੇ ਸੰਦ ਲੈ ਕੇ ਗਏ ਕਿ ਇਹਨੂੰ ਪਿਘਲਾ ਕੇ ਤਲਵਾਰ ਬਣਾ ਦੇ। ਔਰ ਜਦੋਂ ਤੁਸੀਂ ਛੱਪੜ ਝਿੜੀ, ਜਿਹਨੂੰ ਅੱਜ ਚਾਪੜ ਚਿੜੀ ਦਾ ਨਾਂ ਹੈ, ਇੱਕ ਛੱਪੜ ਸੀ, ਇੱਕ ਝਿੜੀ ਸੀ ਜਿਹਦੇ ਨਾਲ ਉਹ ਸਾਰੀ ਜੰਗੀ ਮੁਹਿੰਮ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ। ਹੁਣ ਜਿਹੜੇ ਆਏ ਉਹਨਾਂ ਦੇ ਕੋਲ ਕੋਈ ਹਾਥੀ ਨਹੀਂ ਨੇ, ਕੋਈ ਟ੍ਰੇਨਡ ਫੌਜ ਨਹੀਂ ਹੈ, ਕੋਈ ਤੋਪਖਾਨਾ ਨਹੀਂ ਹੈ। ਹਾਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਨਾਰਨੌਲ ਜਿਹੜਾ ਦਿੱਲੀ ਦੇ ਨਾਲ ਹੈ ਉੱਥੋਂ ਫਤਹ ਕੀਤਾ, ਸਮਾਣਾ ਇਹ ਉਹ ਕੁਝ ਖਜ਼ਾਨਾ, ਥੋੜਾ ਬਹੁਤ ਪੈਸਾ ਹੈ। ਲੇਕਿਨ ਦੂਸਰੇ ਪਾਸੇ ਤੁਸੀਂ ਸਰਹੰਦ ਦੀ ਟ੍ਰੇਨਡ ਫੌਜ, ਹਾਥੀਆਂ ਦੀ ਫੌਜ, ਵੱਡੇ ਤੋਪਖਾਨੇ, ਪ੍ਰੋਫੈਸ਼ਨਲ ਸੋਲਜਰ, ਇੱਥੇ ਸਧਾਰਨ ਕਿਰਤੀ ਨੇ, ਖੇਤਾਂ 'ਚ ਕੰਮ ਕਰਨ ਵਾਲੇ, ਆਮ ਕੰਮ ਕਰਨ ਵਾਲੇ, ਉਹ ਆਪੋ ਆਪਣੀ ਕਿਰਪਾਨ ਦੇ ਉੱਤੇ ਲੀਰ ਹੀ ਲਪੇਟੀ ਹੋਈ ਹੈ, ਕਿਸੇ ਨੇ ਕੋਈ ਡਾਂਗ ਲੈ ਕੇ ਤੁਰ ਪਿਆ। ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ 800 ਸਾਲ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ। ਇਹ ਛੱਪੜ ਝਿੜੀ ਦੀ ਪਹਿਲੀ ਜੰਗ ਛੋਟੀ ਜੰਗ ਨਹੀਂ ਹੈ, ਇਹ ਪੰਜਾਬ ਦੀ ਕਿਸਮਤ ਹੀ ਨਹੀਂ ਬਦਲੀ, ਸਮੁੱਚੇ ਖਿੱਤੇ ਦੇ ਅੰਦਰ ਪਹਿਲੀ ਵਾਰ ਸੀ ਕਿ ਉਹ ਮੁਗਲਿਆ ਸਲਤਨਤ ਜਿਹੜੇ ਬਾਬਰ ਹੈ, ਜਿਸ ਦਾ ਨਾਨਕਾ ਜਿਹੜਾ ਉਹ ਚੰਗੇਜ਼ ਖਾਨ ਦੇ ਨਾਲ ਹੈ, ਇੱਕ ਇਧਰੋਂ ਜਿਹੜੇ ਤੈਮੂਰ ਦੀ ਔਲਾਦ ਹੈ, ਸੈਂਟਰਲ ਏਸ਼ੀਆ ਤੋਂ ਉੱਠ ਕੇ ਆਏ ਨੇ, ਹਰ ਪਾਸੇ ਇਹਨਾਂ ਦੀ ਜੈ ਜੈਕਾਰ ਹੈ। ਈਵਨ ਹੁਣ ਔਰ ਦੂਜੇ ਜਿਹੜੇ ਇੱਕ ਵਾਰ ਆਏ ਮੁਗਲਾਂ ਨੇ ਉਹਨਾਂ ਨੂੰ ਵੀ ਡਿਫੀਟ ਕੀਤਾ ਉਹਨਾਂ ਨੂੰ, ਔਰ ਜਿਹੜਾ ਬਾਅਦ ਦੇ ਵਿੱਚ 1739 ਚ ਨਾਦਰ ਸ਼ਾਹ ਹੈ, ਵੱਖਰੀ ਕਹਾਣੀ ਹੈ, ਉਹਨਾਂ ਨੂੰ ਡਿਫੀਟ ਦਿੱਤੀ। ਔਰ ਜਿਹੜੀ ਚੇਂਜ ਦੀ ਗੱਲ ਕਰਦੇ ਆ, ਪੋਲੀਟੀਕਲ ਪਾਵਰ ਇਸ ਲਈ ਨਹੀਂ ਵੀ ਅਸੀਂ ਕਿਸੇ ਦੇ ਹੱਕ ਖੋਣੇ ਨੇ। ਇਨਸਾਨੀ ਇਤਿਹਾਸ ਦੇ ਵਿੱਚ ਪਹਿਲਾ ਲੈਂਡ ਰਿਫਾਰਮ ਬੰਦਾ ਸਿੰਘ ਬਹਾਦਰ ਦਾ ਪਹਿਲਾ ਫਰਮਾਨ, ਸਿੱਕਾ ਤੁਸੀਂ ਦੇਖੋ ਸਿੱਖ ਰਾਜ ਦਾ, ਉਹੀ ਅਲਫਾਜ਼ ਜਿਹੜੇ ਨੇ, ਸਰਕਾਰੇ ਖਾਲਸਾ ਜੀਓ। ਮਹਾਰਾਜਾ ਰਣਜੀਤ ਸਿੰਘ ਅਸੀਂ ਕਿਉਂਕਿ ਉਹਨਾਂ ਨੇ ਡੋਗਰਿਆਂ ਬ੍ਰਾਹਮਣਾਂ ਨੇ ਮਹਾਰਾਜੇ ਦਾ ਤਿਲਕ ਲਵਾ ਦਿੱਤਾ ਸੀ, ਸਿੱਖ ਸਿੰਘ ਸਾਹਿਬ ਹੀ ਕਹਿੰਦੇ ਸੀ ਉਹਨਾਂ ਨੂੰ, ਔਰ ਉਹਨਾਂ ਦਾ ਆਫੀਸ਼ੀਅਲ ਜਿਹੜੀ ਸਟੈਂਪ ਹੈ ਉਹ ਸਰਕਾਰੇ ਖਾਲਸਾ ਜੀਓ ਸੀ। ਉਹ ਕਦੇ ਤਖਤ ਤੇ ਨਹੀਂ ਬੈਠੇ, ਕੁਰਸੀ ਤੇ ਹੀ ਗੋਲਡਨ ਚੇਅਰ ਅੱਜ ਵੀ ਪਈ ਹੋਈ ਹੈ ਐਲਬਰਟਾ ਮਿਊਜ਼ੀਅਮ ਔਰ ਦੂਸਰੇ ਦੇ ਵਿੱਚ, ਕਿਉਂਕਿ ਪਾਵਰ ਖਾਲਸੇ ਦੀ ਸੀ, ਰੂਲ ਸਰਬੱਤ ਖਾਲਸੇ ਦਾ ਸੀ ਔਰ ਗੁਰੂ ਸਾਹਿਬਾਨ ਦੇ ਨਾਂ ਥੱਲੇ ਸੀ। ਜਿਹੜਾ ਉਹਨਾਂ ਦਾ ਜਿਹੜਾ ਸਿੱਕਾ, ਸਿੱਕੇ ਦੇ ਉੱਤੇ ਅਲਫਾਜ਼ ਨੇ, ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ, ਫਜ਼ਲ ਸੱਚਾ ਸਾਹਿਬ ਅਸਤ, ਕਿ ਅਸੀਂ ਸਿੱਕਾ ਦੋ ਜਹਾਨਾਂ ਦੇ ਵਿੱਚ ਚਲਾਇਆ, ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਗੁਰੂ ਨਾਨਕ ਪਾਤਸ਼ਾਹ ਦੀ ਤੇਗ। ਹੁਣ ਤੁਸੀਂ ਵੱਧ ਤੋਂ ਵੱਧ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹੋ ਕਿ ਉਹ ਜਦੋਂ ਜਾਂਦੇ ਨੇ ਬਗਦਾਦ ਨੂੰ, ਆਸਾ ਉਹਨਾਂ ਦੇ ਹੱਥ 'ਚ ਡਾਂਗ ਹੈ, ਸੋਟੇ ਦਾ ਪੁਰਾਣਾ ਪੰਜਾਬੀ ਨਾਂ ਆਸਾ ਹੈ, ਲੇਕਿਨ ਸਿੱਖ ਰਾਜ ਦਾ ਸਿੱਕਾ ਉਹਨਾਂ ਦੇ ਹੱਥ ਤਲਵਾਰ ਦੀ ਗੱਲ ਕਰਦਾ ਹੈ। ਇਹ ਤਲਵਾਰ ਸੱਚ ਦੀ ਹੈ, ਹੱਕ ਦੀ ਹੈ, ਇਨਸਾਫ ਦੀ ਹੈ। ਔਰ ਜਿਸ ਨੂੰ ਬਹੁਤ ਪਹਿਲਾਂ ਭਾਈ ਸੱਤੇ ਤੇ ਬਲਵੰਡ ਨੇ ਪਰਿਭਾਸ਼ਿਤ ਕਰ ਦਿੱਤਾ ਸੀ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਇਹ ਜਿਹੜਾ ਰਾਜ ਗੁਰੂ ਨਾਨਕ ਪਾਤਸ਼ਾਹ ਨੇ ਚਲਾਇਆ, ਕਿਲਾ ਸੱਚ ਦਾ ਤੇ ਇਹਦੀ ਨੀਂਹ ਬੜੀ ਪੁਖਤਾ ਹੈ। ਸੋ ਬਾਬਾ ਬੰਦਾ ਸਿੰਘ ਬਹਾਦਰ ਉਹ ਪਹਿਲੇ, ਉਹਨਾਂ ਨੇ ਕੋਈ ਸੂਬੇਦਾਰੀ ਨਹੀਂ ਲਈ, ਕੋਈ ਬਾਦਸ਼ਾਹਤ ਨਹੀਂ ਲਈ, ਕੋਈ ਅਹੁਦਾ ਨਹੀਂ ਹੈ ਉਹਨਾਂ ਕੋਲ। ਔਰ ਪਹਿਲਾ ਜਿਹੜਾ ਸ਼ਾਹੀ ਫਰਮਾਨ ਦੇ ਥੱਲੇ ਜਿਹੜੀ ਰਾਇਲ ਸਟੈਂਪ ਹੈ ਸਿੱਕੇ ਤੋਂ ਇਲਾਵਾ, ਉਸ ਦੇ ਉੱਤੇ ਅਲਫਾਜ਼ ਨੇ, ਦੇਗੋ ਤੇਗੋ ਫਤਿਹ ਹੋ, ਨੁਸਰਤ ਬੇਦਰੰਗ ਯਾਫਤ ਅਜ਼, ਨਾਨਕ ਗੁਰੂ ਗੋਬਿੰਦ ਸਿੰਘ। ਕਿ ਦੇਗ ਤੇਗ ਫਤਿਹ ਤੇ ਅਤੁੱਟ ਬਖਸ਼ਿਸ਼ਾਂ, ਨੁਸਰਤ ਬੇਦਰੰਗ, ਇਹ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ੀਆਂ। ਔਰ ਪਹਿਲਾ ਰਾਇਲ ਫਰਮਾਨ ਹੈ, ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਧਰਤੀ ਦਾ ਖਮੀਰ ਕਿਵੇਂ ਬਦਲਦਾ ਹੈ, ਓਵਰਨਾਈਟ ਜੱਟ ਜ਼ਿਮੀਦਾਰ ਹੋ ਜਾਂਦਾ ਹੈ।
ਅਦਰਵਾਈਜ਼ ਇਹ ਦੋ ਅੱਜ ਵੀ ਤੁਸੀਂ ਪਾਕਿਸਤਾਨ 'ਚ ਲਹਿੰਦੇ ਪੰਜਾਬ 'ਚ ਜਾਓ, ਸਿੰਧ 'ਚ ਜਾਓ, ਇਹ ਦੋ ਅੱਡ-ਅੱਡ ਟਰਮਸ ਨੇ। ਜ਼ਿਮੀਂਦਾਰ ਹੋਰ ਹੈ, ਜੱਟ ਹੋਰ ਹੈ, ਉਹ ਵਾਕ ਹੈ, ਉਹ ਮੁਜਾਰ ਹੈ, ਉਹ ਟਿਲਰ ਆਫ ਦਾ ਲੈਂਡ ਹੈ। ਤੇ ਇਧਰ ਖਾਲਸਾ ਰਾਜ ਜਿਹੜਾ ਦੇਗ ਤੇਗ ਫਤਿਹ ਤੇ ਆਸ਼ਰਤ ਹੈ, ਉਸ ਦਾ ਪਹਿਲਾ ਫਰਮਾਨ ਹੈ ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਇਹ ਕ੍ਰਿਸ਼ਮਾ, ਔਰ ਕਿਉਂ ਉਹੀ ਧਰਤੀ ਹੈ ਪੰਜਾਬ ਦੀ ਜਿਹੜੇ ਆ ਕੇ ਬੰਦਾ ਸਿੰਘ ਬਹਾਦਰ ਨਾਲ ਲੱਗਦੇ ਨੇ, ਸ਼ਹਾਦਤ ਹੁੰਦੀ ਹੈ, ਲੰਬਾ ਵਕਤ ਸਾਇਲੈਂਸ ਹੁੰਦੀ ਹੈ, ਫਿਰ ਉਸ ਚੋਂ ਹੀ ਉਹ ਰਿਬੈਲੀਅਨ ਨਿਕਲਦਾ ਹੈ, ਸਿੱਖ ਮਿਸਲਾਂ ਸਰਕਾਰੇ ਖਾਲਸਾ ਜੀਓ ਤੱਕ ਅੱਜ ਵੀ ਉਹ। ਔਰ ਇਹਦੇ ਲਈ ਸਰ ਕਪੂਰ ਸਿੰਘ ਜਿਹੜੇ 20ਵੀਂ ਸਦੀ ਦੇ ਬਹੁਤ ਵੱਡੇ ਸਿੱਖ ਫਿਲਾਸਫਰ ਹੋਏ ਨੇ, ਉਹਨਾਂ ਦੀ ਇਹ ਕੋਟ ਮੈਂ ਅਕਸਰ ਦੁਹਰਾਉਂਦਾ ਕਿ ਹਰ ਸਾਜ਼ ਨੂੰ ਵਜਾਉਣ ਤੋਂ ਪਹਿਲਾਂ ਸੁਰ ਕੀਤਾ ਜਾਂਦਾ, ਉਹਦੀ ਟਿਊਨਿੰਗ ਕੀਤੀ ਜਾਂਦੀ। ਖਾਲਸਾ ਇੱਕ ਐਸਾ ਸਾਜ਼ ਹੈ ਜਿਸ ਦੀ ਟਿਊਨਿੰਗ 10 ਗੁਰੂ ਸਾਹਿਬਾਨ ਨੇ ਕੀਤੀ ਹੋਈ ਹੈ। ਸਿਰਫ ਤੁਸੀਂ ਠੀਕ ਸੁਰ ਤੇ ਹੱਥ ਰੱਖਣਾ ਤੇ ਇਸ ਸਾਜ਼ ਨੇ ਗੁੰਜਾਰਾਂ ਪਾ ਦੇਣੀ ਹੈ। ਉਹ ਹੱਥ ਬਾਬਾ ਬੰਦਾ ਸਿੰਘ ਬਹਾਦਰ ਦੀ ਉਂਗਲ ਟਿਕਦੀ ਹੈ, ਉਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਟਿਕਦੀ ਹੈ, ਜਾਂ ਅੱਜ ਦੇ ਦੌਰ ਦੇ ਵਿੱਚ ਬੇਸ਼ੱਕ ਸਟਰਗਲ ਲੰਬੀ ਹੈ। ਜੇ ਸਰ ਸਿਮਰਨਜੀਤ ਸਿੰਘ ਮਾਨ ਅਡਿੱਗ ਉਸ ਥਾਟ ਤੇ ਖੜੇ ਨੇ, ਉਹਨਾਂ ਦੇ ਵਾਲਟ ਦੇ ਵਿੱਚ ਸੰਤ ਪਿੰਡਾਂ ਵਾਲਿਆਂ ਦੀ ਪਿਕਚਰ ਹੈ, ਉਹ ਆਪਣੀ ਕਹਾਣੀ ਖੁਦ ਦੱਸਦੇ ਨੇ ਕਿ ਕਿਸ ਕਿਸਮ ਦੇ ਲਾਈਫ ਸਟਾਈਲ ਚੋਂ ਖਿੱਚ ਕੇ ਸੰਤਾਂ ਦੀ ਸ਼ਖਸੀਅਤ ਉਹਨਾਂ ਨੂੰ ਇਸ ਪਾਸੇ ਲਿਆਈ। ਤੇ ਇਸ ਕੰਸਿਸਟੈਂਟ ਆਵਾਜ਼ ਚੋਂ ਅਸੀਂ ਇਹ ਕਿਉਂ ਭੁੱਲ ਜਾਂਦੇ ਹਾਂ ਕਿ ਪੰਜਾਬ 'ਚ ਲੋਕਾਂ ਨੇ ਫੋਰਸੇਕ ਨਹੀਂ ਕੀਤਾ। ਅਲਾਮਾ ਇਕਬਾਲ ਬਹੁਤ ਵੱਡਾ ਥਿੰਕਰ ਹੋਇਆ ਈਸਟ ਦਾ, ਕੱਲਾ ਸ਼ਾਇਰ ਹੀ ਨਹੀਂ ਸੀ, ਪਾਕਿਸਤਾਨ ਦਾ ਆਈਡੀਆ ਵੀ ਉਹਨੇ ਹੀ ਦਿੱਤਾ। ਮੁਹੰਮਦ ਅਲੀ ਜਿਨ੍ਹਾਂ ਦੇ ਬਹੁਤ ਬਾਅਦ 'ਚ ਆਏ, ਇਹੀ ਅਲਾਮਾ ਇਕਬਾਲ ਜਿਹੜਾ ਕਦੇ ਕਹਿੰਦਾ ਸੀ ਸਾਰੇ ਜਹਾਂ ਸੇ ਅੱਛਾ ਹੈ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ हैं इसकी ये गुलिस्तान हमारा। ਉਹੀ ਉਸ ਨਿਰਣੇ 1909 ਦੇ ਨੇੜੇ ਤੇੜੇ ਉਹਨੇ ਨਜ਼ਮ ਲਿਖੀ। 1930 ਤੱਕ ਪਹੁੰਚਦੇ ਅਲਾਮਾ ਇਕਬਾਲ ਦੀ ਰਿਅਲਾਈਜੇਸ਼ਨ ਹੁੰਦੀ ਹੈ ਤੇ ਉਹ ਇਹ ਕਹਿੰਦਾ ਕਿ ਸ਼ਰਮ ਸੀ ਆਤੀ ਹੈ ਮੁਝਕੋ ਇਸਕੋ ਵਤਨ ਕਹਤੇ ਹੋਏ। ਵਤਨ ਹੈ ਉਹ ਪਾਕਿਸਤਾਨ ਦਾ ਆਈਡੀਆ ਦਿੰਦਾ, ਉਹ ਵੀ ਲੋਕਾਂ 'ਚ ਦੇਖ ਰਿਹਾ। ਉਸ ਵੇਲੇ ਉਹਨਾਂ ਦੀ ਕੌਮ ਕੋਈ ਤਿਆਰ ਨਹੀਂ ਹੈ, ਪਰ ਉਹ ਇੱਕ ਹੋਪ ਕਹਿੰਦਾ ਕਿ ਵੀ ਮੈਂ ਇੰਨਾ ਨਾ ਉਮੀਦ ਨਹੀਂ ਆਪਣੇ ਲੋਕਾਂ ਤੋਂ। ਗਰ ਨਮ ਹੋ तो बड़ी ये जमीन बड़ी जरखेज है साकी, कि जे थोड़ी जी ये नमनेस होए, इस दे विच ह्यूमिडिटी होए, तो ये जिहड़ी धरती है ये बड़ी फर्टिल है, बड़ी जरखेज है। पंजाब की धरती ते तां 10 गुरु साहबान ने 2.5 सदियां 10 जामियां दे विचों इंसान घड़िया। बैक दे उत्ते असी पोस्टर 2 इन्हां नौजवानां दी दीप सिद्धू और सिद्धू मूसेवाला ਦੀਆਂ ਪਿਕਚਰਸ ਦੇਖ ਰਹੇ ਕਿਸ ਤੇਜ਼ੀ ਦੇ ਨਾਲ ਪੰਜਾਬ ਦੇ ਕਲਚਰ ਨੂੰ, ਖਮੀਰ ਨੂੰ ਜਿਹੜਾ ਬਦਲਿਆ ਹੋਇਆ ਹੈ। ਸਿਰਫ ਤੁਹਾਨੂੰ ਆਵਾਜ਼ ਦੇਣ ਦੀ ਲੋੜ ਹੈ। ਦੀਪ ਸਿੱਧੂ ਇਨਸਟੈਂਟ ਹੀਰੋ ਕਿਵੇਂ ਬਣ ਜਾਂਦਾ। ਇਹ ਠੀਕ ਹੈ ਕਿ ਕਈਆਂ ਦੇ ਅੰਦਰ ਉਹ ਦੀਪ ਸਿੱਧੂ ਦੀ ਪਪੂਲੈਰਿਟੀ ਨੇ ਇੱਕ ਈਰਖਾ ਪੈਦਾ ਕੀਤੀ ਔਰ ਇੱਕ ਨੈਗੇਟਿਵਿਟੀ ਦੇ ਦੌਰ ਵਾਲੇ ਵੀ ਨਾਲ ਹੀ ਰਹਿਣੇ ਵੀ ਨੇ। ਲੇਕਿਨ ਤੁਸੀਂ ਅੰਦਾਜ਼ਾ ਲਾਓ ਕਿ ਭਾਈ ਇੱਕ ਲਾਈਫ ਸਟਾਈਲ ਨੂੰ ਛੱਡ ਕੇ ਜਿਹਨੇ ਅੱਜ ਦੇ ਜਿਹੜੇ ਕਰੀਅਰਿਸਟ ਨੇ, ਚੰਗੀ ਕਾਰ ਹੋਏ, ਵੱਡਾ ਘਰ ਹੋਏ, ਸ਼ੋਹਰਤ ਹੋਏ, ਚੰਗੀ ਐਜੂਕੇਸ਼ਨ ਹੋਏ, ਬੰਬੇ, ਉਹ ਸਾਰੇ ਹੀ ਜਿਹੜੇ ਪੈਰਾਮੀਟਰ ਅੱਜ ਦੇ ਨੌਜਵਾਨ ਬੱਚਾ ਜਾਂ ਬੱਚੀ ਆਪਣੇ ਕਰੀਅਰ ਦੇ ਤੌਰ ਤੇ ਦੇਖਦੇ ਨੇ, ਉਹਨੂੰ ਠੁੱਡ ਮਾਰ ਕੇ ਉਹ ਆਂਦਾ ਹੈ। ਔਰ ਪੰਜਾਬ 'ਚ 2-3 ਸਿੰਪਲ ਜਿਹੀਆਂ ਗੱਲਾਂ, ਉਹਨੇ ਕੋਈ ਵੱਡੇ ਵੱਡੇ ਲੈਕਚਰ ਨਹੀਂ ਕੀਤੇ ਕੋਈ ਲੈਕਚਰ ਹਾਲਾਂ ਦੇ ਵਿੱਚ। ਆਮ ਉਹ ਸ਼ੰਭੂ ਬਾਰਡਰ ਹੋਏ, ਉਹ ਦੂਸਰੇ ਪਾਸੇ ਹੋਏ ਕਿ ਭਾਈ ਗੱਲ ਫਸਲਾਂ ਦੀ ਨਹੀਂ ਹੈ, ਗੱਲ ਨਸਲਾਂ ਦੀ ਹੈ। ਹੁਣ ਗੱਲ ਬੜੀ ਸਾਦਾ ਹੈ ਪਰ ਇਹ ਸਮਝ ਆ ਜਾਂਦੀ ਹੈ ਕਿਉਂਕਿ ਉਸ ਧਰਤੀ ਦਾ ਖਮੀਰ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਨੇ, ਉਹਨਾਂ ਦੇ ਥਾਟ ਨੇ ਬਦਲਿਆ ਹੋਇਆ। ਗੱਲ ਬੜੀ ਸਿੰਪਲ ਹੈ, ਸਾਡੇ ਆਲੇ ਤੇ ਦਿੱਲੀ ਵਾਲੇ ਐਨਮੀ ਆਈਡੈਂਟੀਫਾਈ ਕਰਨਾ ਬੜਾ ਇੰਪੋਰਟੈਂਟ ਹੁੰਦਾ ਹੈ। ਐਨਮੀ ਆਈਡੈਂਟੀਫਾਈਡ ਹੈ ਔਰ ਫਿਰ ਉਹਨਾਂ ਦੀ ਹਰ ਚਾਲ ਕਿ ਕਿਸ ਹੱਦ ਤੱਕ ਦੁਸ਼ਮਣ ਨੇ ਜਾ ਸਕਦਾ ਹੈ। ਸਾਮਦਾਮ ਦੰਡ ਭੇਦ ਦੇ ਚਾਣਕਿਆ ਦੇ ਹਥਿਆਰਾਂ ਦੇ ਇਹ ਵੱਖਰੀ ਕਹਾਣੀ ਹੈ ਕਿ ਉਹ ਵੀ ਅਲਟੀਮੇਟਲੀ ਉਹਨਾਂ ਜਿਹੜੀ ਦੰਡ ਦੀ ਪਨਿਸ਼ਮੈਂਟ ਦਾ ਉਹਨਾਂ ਦਾ ਹਥਿਆਰ ਹੈ, ਉਸ ਦਾ ਹੀ ਸ਼ਿਕਾਰ ਹੁੰਦੇ ਨੇ ਐਕਸੀਡੈਂਟ ਦੇ ਰੂਪ ਦੇ ਵਿੱਚ। ਸਿੱਧੂ ਮੂਸੇਵਾਲਾ ਇਹ ਛੋਟੇ ਕਰੈਕਟਰ ਨਹੀਂ ਨੇ। ਔਰ ਤੁਸੀਂ ਇਹ ਦੇਖੋ ਕਿ ਜ਼ਿੰਦਗੀ ਦੇ ਕਿਸ ਪਾਸੇ ਤੁਰੇ ਹੋਏ
ਸਿੱਧੂ ਮੂਸੇਵਾਲਾ ਦੀ ਗਾਇਕੀ, ਹਾਲਾਂਕਿ ਜੇ ਮੈਂ ਇੰਡੀਵਿਜੂਅਲੀ ਕਹਾਂ ਮੈਂ ਤਾਂ ਵੈਸੇ ਵੀ ਕੋਈ ਬਹੁਤਾ ਸ਼ੌਕ ਨਹੀਂ ਰੱਖਦਾ, ਲੇਕਿਨ ਕੁੱਲ ਮਿਲਾ ਕੇ ਲੇਕਿਨ ਇਹ ਜਿਹੜੀ ਪੰਜਾਬ ਦੀ ਧਰਤੀ ਦੀ ਘਾੜਤ ਦੇ ਵਿੱਚ, ਧਰਤੀ ਦੇ ਮਨੁੱਖਾਂ ਦੇ ਵਿੱਚ, ਧਰਤੀ ਦੀਆਂ ਧੀਆਂ ਦੇ ਵਿੱਚ ਜਿਹੜੀ ਗੁਰੂ ਸਾਹਿਬ ਨੇ ਆਨ ਅਣਖ ਰੱਖੀ ਹੋਈ ਹੈ, ਇਹ ਕਦੋਂ ਜਾਗ ਪੈਣੀ ਹੈ, ਕਦੋਂ ਬੇਅੰਤ ਸਿੰਘ ਨੂੰ ਇਹ ਨਜ਼ਰ ਆ ਜਾਣਾ। ਔਰ ਮੈਨੂੰ ਯਾਦ ਹੈ ਕਿ 1999 ਚ ਬੀਬੀ ਬਿਮਲ ਕੌਰ ਖਾਲਸਾ MP ਬਣੇ, 90-91 ਚੋਂ ਪਹਿਲੀ ਵਾਰ ਅਮਰੀਕਾ ਆਏ, ਸ਼ਾਇਦ 91 ਚ। ਮੈਂ ਉਦੋਂ ਕੈਲੀਫੋਰਨੀਆ ਫਰੀਮੌਂਟ ਬੇਸਡ ਸੀ, ਪੜ੍ਹਾਈ ਵੀ ਕਰ ਰਿਹਾ ਸੀ ਆਪਣੀ ਨਾਲ, ਤੇ ਫਰੀਮੌਂਟ ਗੁਰਦੁਆਰਾ ਸਾਹਿਬ ਜਿਹੜਾ ਉਹਨਾਂ ਦਾ ਆਨਰ ਕੀਤਾ ਜਾਣਾ ਸੀ, ਤੇ ਉਹਨਾਂ ਦੇ ਸਕੱਤਰ ਮੈਨੂੰ ਕਹਿਣ ਲੱਗੇ ਕਿ ਤੁਸੀਂ ਇੰਟਰੋਡਿਊਸ ਉਹਨਾਂ ਨੂੰ ਕਰਵਾ ਦੇਣਾ। ਤੇ ਮੈਂ ਬੀਬੀ ਜੀ ਨਾਲ ਥੋੜੇ ਬਹੁਤ 1 to 1 ਵੀ ਗੱਲਬਾਤ ਦਾ ਮੌਕਾ ਬਣਿਆ, ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਭੈਣ ਜੀ ਇੰਨਾ ਵੱਡਾ ਕੰਮ, ਤੁਹਾਡੇ 2 ਬੇਟੇ ਬੇਟੀ, ਪਰਿਵਾਰ ਸੀ ਔਰ ਬੜੀ ਕੰਫਰਟੇਬਲ ਲਾਈਫ ਸੀ, ਵੀ ਤੁਹਾਡੇ ਨਾਲ ਕਦੇ ਸਰ ਬੇਅੰਤ ਸਿੰਘ ਹੋਰਾਂ ਨੇ ਕਦੇ ਕੀਤਾ ਕਿ ਵੀ ਜਿਹੜਾ ਰਸਤਾ ਉਹ ਚੁਣਨ ਜਾ ਰਹੇ ਨੇ, ਚੈਲੰਜਸ ਹੋਣਗੇ, ਕਿਵੇਂ ਦਾ ਤੁਸੀਂ ਹੋਵੋਗੇ? ਕਹਿੰਦੇ ਨਹੀਂ ਵੀਰ ਜੀ, ਉਹਨਾਂ ਕਦੇ ਵੀ ਜ਼ਿਕਰ ਨਹੀਂ ਕੀਤਾ। ਹਾਂ, ਜਦੋਂ ਉਹ ਦਰਬਾਰ ਸਾਹਿਬ ਤੋਂ ਹੋ ਕੇ ਆਏ, ਦਰਸ਼ਨ ਕਰਕੇ ਆਏ, ਤੇ ਉਹਨਾਂ ਕਿਹਾ ਵੀ ਆਪਣੇ ਬਿਮਲ ਜਿੰਨੇ ਆਪਣੇ ਛੋਟੇ ਛੋਟੇ ਬੱਚੇ ਨੇ ਨਾ, ਇੰਨੇ ਉਮਰ ਦੇ ਬੱਚੇ ਵੀ ਮਾਰਤੇ ਦਰਬਾਰ ਸਾਹਿਬ। ਔਰ ਉਹ ਕਹਿੰਦੇ ਵੀ ਕੁਆਇਟ ਹੋ ਗਏ, ਅੰਮ੍ਰਿਤ ਛਕਿਆ ਸਾਰੇ, ਤੁਸੀਂ ਵਾਕਿਫ ਹੋ ਸਾਰੇ ਤੋਂ। ਹੁਣ ਇਹ ਹੈ ਕਿ ਵੀ ਜ਼ਿੰਦਗੀ ਦਾ ਕਿੱਥੇ ਉਹ ਹਾਫਿਜ਼ ਨੇ, ਪ੍ਰੋਟੈਕਸ਼ਨ ਹੈ, ਇੰਦਰਾ ਗਾਂਧੀ ਨੂੰ ਪ੍ਰੋਟੈਕਟ ਕਰਨਾ, ਲੇਕਿਨ ਇੱਕ ਸਟੇਜ ਉਹ ਆਈ ਕਿ ਉਹਨਾਂ ਨੂੰ ਲੱਗਾ ਕਿ ਭਾਈ ਹੁਣ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਉਹ ਗੁਰੂ ਨਾਨਕ ਸਾਹਿਬ ਦਾ ਜਿਹੜਾ ਮੈਸੇਜ ਹੈ ਉਹ ਨਾਜ਼ਲ ਹੁੰਦਾ, ਤੇ ਜਿਹੜਾ ਕੰਮ ਬੇਅੰਤ ਸਿੰਘ, ਸਤਵੰਤ ਸਿੰਘ, ਕੇਰ ਸਿੰਘ ਕਰ ਜਾਂਦੇ ਨੇ। ਔਰ ਮੈਂ ਅਕਸਰ ਕਹਿੰਦਾ, ਇੰਦਰਾ ਗਾਂਧੀ ਭਾਵੇਂ 6 ਮਹੀਨੇ ਬਾਅਦ ਕੋੜ ਨਾਲ ਮਰ ਜਾਂਦੀ, ਅਸੀਂ ਫੇਥ ਵਾਲੇ ਲੋਕ ਕਹਿੰਦੇ ਦੇਖੋ ਗੁਰੂ ਦੇ ਘਰ ਤੇ ਹਮਲਾ ਕੀਤਾ, ਪਰ ਇਤਿਹਾਸ ਦਾ ਜਸਟਿਸ ਨਹੀਂ ਸੀ ਹੋਣਾ। ਜਿੰਦੇ ਸੁੱਖੇ, ਜਿਵੇਂ ਮੈਂ ਕਿਹਾ, ਕੋਈ ਛੋਟੇ ਕਰੈਕਟਰ ਨਹੀਂ ਨੇ। ਹੁਣ ਇਹ ਜਿਹੜਾ ਸਾਰਾ ਇਤਿਹਾਸ ਰਚਿਆ ਹੈ, ਇਹ ਹਮੇਸ਼ਾ ਇਸ ਗੱਲ ਦਾ ਧਿਆਨ ਰਹੇ ਕਿ ਮੈਜੋਰਿਟੀ ਗਿਵਨ ਟਾਈਮ ਦੇ ਵਿੱਚ ਸਟੇਟ ਦੇ ਨਾਲ ਨਿਭਦੀ ਹੈ। ਲੋਕਾਂ ਦੇ ਵਿੱਚ ਇੱਕ ਗੁੱਸਾ ਹੁੰਦਾ ਹੈ, ਉਹ ਕਿਤੇ ਨਾ ਕਿਤੇ ਉਹਦਾ ਪ੍ਰਗਟਾਅ ਹੁੰਦਾ ਹੈ। ਹੁਣ ਜੇ ਭਾਈ ਅੰਮ੍ਰਿਤਪਾਲ ਸਿੰਘ 2 ਲੱਖ ਵੋਟਾਂ ਜਿਹੜੀਆਂ ਮੋਦੀ ਨੂੰ ਵੀ ਨਹੀਂ ਮਿਲੀਆਂ, ਉਹ ਤੋਂ ਜ਼ਿਆਦਾ ਫਰਕ ਨਾਲ ਜਿੱਤਦੇ ਨੇ, ਭਾਈ ਸਰਬਜੀਤ ਸਿੰਘ ਜਿੱਤਦੇ ਨੇ, ਇਹ ਵੱਖਰੀ ਕਹਾਣੀ ਹੈ ਕਿ ਵੈਦਰ ਕਿਨੇ ਖਾਲਿਸਤਾਨ ਕਿਹਾ, ਕਹਿਣਾ ਨਹੀਂ, ਮੈਂ ਇਸ ਡਿਬੇਟ 'ਚ ਨਹੀਂ ਜਾਂਦਾ। ਪਰ ਜਿਨ੍ਹਾਂ ਨੇ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜਿਆ ਉਹੀ ਲੋਕ ਨੇ। ਉਹੀ ਫਰੀਦਕੋਟ ਜਦੋਂ ਮੈਂ ਦੇਖਿਆ, ਮੈਂ ਕਿਹਾ ਉਹ ਤੇ ਸ਼ਾਹ ਮੁਹੰਮਦ ਨੇ, ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ, ਨਾਲ ਸਿੰਘਾਂ ਸੀ, ਉਸ ਦੀ ਗੈਰ ਸਾਲੀ ਭੱਜ ਕੇ ਜਾਏ ਫਰੰਗੀ ਨੂੰ ਖਬਰ ਦਿੱਤੀ, ਗੱਲ ਜਾਏ ਦੱਸੀ ਸਾਰੀ ਭੇਤ ਵਾਲੀ, ਕਿ ਫਰੀਦਕੋਟ ਵਰਗੀ ਸੀਟ ਤੋਂ ਜਿਹੜਾ ਇਸ ਕਿਸਮ ਦਾ ਔਰ ਬਿਨਾਂ ਕਿਸੇ ਹੋਰ ਸਾਧਨ ਦੇ, ਇਹ ਸੈਂਟੀਮੈਂਟ ਨਹੀਂ ਹੈ। ਕੌਣ ਕਹਿੰਦਾ ਪੰਜਾਬ 'ਚ ਲੋਕ ਖਾਲਿਸਤਾਨ ਨਹੀਂ ਚਾਹੁੰਦੇ? ਅੰਮ੍ਰਿਤਪਾਲ ਸਿੰਘ। ਅੱਜ ਇਹ ਵੱਖਰੀ ਕਹਾਣੀ ਹੈ ਕਿ 2900 ਕਿਲੋਮੀਟਰ ਦੂਰ ਜੇ ਡਿਬਰੂਗੜ੍ਹ 'ਚ ਰੱਖ ਕੇ ਉਹ ਸਮਝਦੇ ਨੇ ਕਿ ਭਾਈ ਵਿਲ ਤੋੜ ਦਿੱਤੀ, ਤਰਨਤਾਰਨ ਕੀ ਹੋਏਗਾ ਕੀ ਨਹੀਂ, ਇਹ ਹਰ ਇੱਕ ਦੀ ਆਪਣੀ ਅਸੈਸਮੈਂਟ ਹੋਏਗੀ। ਲੇਕਿਨ ਮੈਂ ਉਸ ਧਰਤੀ ਦੇ ਖਮੀਰ ਦੀ ਗੱਲ ਕਰ ਰਿਹਾ ਕਿ ਸੱਚ, ਹੱਕ, ਇਨਸਾਫ ਦੇ ਰਸਤੇ ਵਾਲਿਆਂ ਦੇ ਲਈ ਹਮੇਸ਼ਾ ਹੀ ਪੰਧ ਔਖਾ ਹੈ, ਵਿਰਲੇ ਹੋਣਗੇ, ਪਰ ਮੈਜੋਰਿਟੀ ਕੌਮ ਪੰਥ ਦੇ ਨਾਲ ਹੈ। ਇਹਨਾਂ ਤੋਂ ਅਸੀਂ ਜ਼ਰੂਰ ਨਿਰਾਸ਼ ਹੁੰਦੇ ਹਾਂ, ਮੈਨੇਜਮੈਂਟਾਂ ਤੋਂ। ਦੂਜਾ ਇਹੀ ਕੰਮ ਅਕਾਲੀਆਂ ਨੇ। ਹੁਣ ਇਹੀ ਅਕਾਲੀ ਨੇ ਜਿਹੜੇ ਗੁਰੂ ਕਾ ਬਾਗ, ਨਨਕਾਣਾ ਸਾਹਿਬ ਔਰ ਜੈਤੋ, ਗੰਗਸਰ ਜੈਤੋ ਮੋਰਚਿਆਂ 'ਚ ਕਿਸ ਕੁਰਬਾਨੀਆਂ ਵਾਲੇ। ਔਰ ਸਭ ਤੋਂ ਵੱਡੀ ਜਿਹੜੀ ਰੈਜ਼ਿਸਟੈਂਸ ਸਾਡੀ ਮੂਵਮੈਂਟ ਦੇ ਯੋਧਿਆਂ ਨੂੰ ਹੋਈ, ਜਾਂ ਅੱਜ ਵੀ ਉਹਨਾਂ ਅਕਾਲੀਆਂ ਤੋਂ ਹੀ ਸੀ। ਬਾਦਲਾਂ ਦਾ ਕੀ ਰੋਲ ਹੈ, ਤਲਵੰਡੀ ਦਾ ਕੀ ਹੈ, ਬਰਨਾਲੇ ਦਾ ਕੀ ਹੈ, ਉਹਦੀਆਂ ਤੁਸੀਂ ਕਹਾਣੀਆਂ। ਧਰਮ ਯੁੱਧ ਮੋਰਚੇ ਦੇ ਵੇਲੇ ਹੀ ਦੇਖੋ ਵੀ ਇੱਧਰ 2 ਲੱਖ ਸਿੱਖ ਗ੍ਰਿਫਤਾਰੀਆਂ ਦੇ ਰਿਹਾ। ਹੁਣ ਤਾਂ 19 ਤੋਂ 27 ਮੀਟਿੰਗਾਂ ਦਾ ਵੇਰਵਾ ਜਿਹੜੀਆਂ ਕਦੇ ਇੰਦਰਾ ਗਾਂਧੀ ਨਾਲ ਕਰ ਰਹੇ ਨੇ, ਕਦੇ ਨਰਸਿਮਹਾ ਰਾਓ ਨਾਲ ਕਰ ਰਹੇ ਨੇ, ਕਦੇ ਸਰਕਟ ਹਾਊਸ ਕਰ ਰਹੇ ਨੇ, ਕਦੇ 에ਅਰਪੋਰਟ ਲਾਂਚ ਤੇ ਕਰ ਰਹੇ ਨੇ, ਔਨ ਰਿਕਾਰਡ ਇਹ ਸਾਰਾ ਪਾਰਟ ਸਾਹਮਣੇ ਆਉਂਦਾ। ਸੋ ਇਹ ਨਾਲ ਹੀ ਰਹਿਣੇ ਨੇ। ਪਹਿਲਾ ਪਾਰਟ ਮੈਂ ਸਮਝਦਾ ਵੀ ਤੁਸੀਂ ਜਿੰਨੇ ਵੀ ਐਕਟਿਵਿਸਟ ਇਸ ਹਾਲ 'ਚ ਬੈਠੇ ਹੋ, ਦਿਲਗੀਰੀ ਔਰ ਉਦਾਸੀ ਇਸ ਦੇ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ, ਕਿਉਂਕਿ ਅਲਟੀਮੇਟਲੀ ਇੱਕ ਗੱਲ, ਜੇ ਇਹਨਾਂ 41 ਸਾਲਾਂ 'ਚ ਜੇ ਅਸੀਂ ਜੂਨ 84 ਨੂੰ ਫਾਈਨਲ ਵਾਟਰਸ਼ੈਡ ਮੰਨੀਏ ਸਿੱਖ ਕੌਮ ਔਰ ਇੰਡੀਅਨ ਸਟੇਟ ਦੀ ਰਿਲੇਸ਼ਨਸ਼ਿਪ 'ਚ, ਕਿ ਇਵੈਂਚੁਅਲੀ ਖਾਲਿਸਤਾਨ ਦੀ ਡੈਕਲੇਰੇਸ਼ਨ ਉਸ ਤੋਂ ਨਿਕਲਦੀ ਹੈ, ਸੰਤ ਪਿੰਡਰਾਂ ਵਾਲਿਆਂ ਦੇ ਅਲਫਾਜ਼
ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਹੁਣ ਜ਼ਾਹਰ ਹੈ ਕਿ ਇਹਨਾਂ 41 ਸਾਲਾਂ ਦਾ ਸਫ਼ਰ, ਉਸ ਦੇ ਵਿੱਚ ਚੜ੍ਹਾਈ ਵੀ ਹੈ, ਜੁਝਾਰੂ ਲਹਿਰ ਜਿਵੇਂ ਭੈਣ ਜੀ ਗੁਰਦੀਪ ਕੌਰ, ਸਰ ਜੀਤ ਸਿੰਘ ਆਲੋਵਾਰ ਖੋਰਾ ਨੇ ਆਪਣੀ ਹੱਡ ਬੀਤੀ ਵੀ, ਔਰ ਰੈਜ਼ਿਸਟੈਂਸ ਦੇ ਸਿੰਬਲ ਹੁੰਦੇ ਨੇ। ਇਹ ਨਹੀਂ ਹੁੰਦਾ ਵੀ ਲੋਕ ਡਰਦੇ ਨੇ, ਲੋਕ ਮੁਖਬਰ ਵੀ ਬਣਦੇ ਨੇ, ਲੋਕ ਲਾਲਚ ਵੀ ਜਾਂਦੇ ਨੇ, ਪਰ ਉਹਨਾਂ ਜ਼ਮਾਨਿਆਂ 'ਚ ਵੀ, ਉਹਨਾਂ ਸਮਿਆਂ ਦੇ ਵਿੱਚ ਵੀ ਚੈਲੰਜ ਕਰਨ ਵਾਲਿਆਂ ਦਾ ਖਲੋਣਾ ਇਹ ਛੋਟੀ ਗੱਲ ਨਹੀਂ ਹੁੰਦੀ। ਔਰ ਇਹੀ ਹੁੰਦਾ ਚੈਲੰਜ ਤਾਂ ਇੱਕ ਬੰਦਾ ਖਲੋ ਕੇ ਕਰਦੇ ਤੇ ਸਾਰਾ ਜਿਹੜਾ ਕਿਸੇ ਦਾ ਖੇਡ ਹੈ ਉਹ ਵਿਗੜ ਜਾਂਦਾ ਹੈ। ਸੋ ਇਸ ਗੱਲ ਦਾ ਧਿਆਨ ਰਹੇ ਨਾ, 41 ਵਰਿਆਂ 'ਚ ਲਾਸਿਸ ਦੇ ਬਾਵਜੂਦ, ਕਮਜ਼ੋਰੀਆਂ ਦੇ ਬਾਵਜੂਦ, ਨੈਗੇਟਿਵਿਟੀਜ਼ ਦੇ ਬਾਵਜੂਦ ਸਾਡੀਆਂ ਬਹੁਤ ਵੱਡੀਆਂ ਪ੍ਰਾਪਤੀਆਂ ਨੇ, ਬਹੁਤ ਵੱਡੀਆਂ ਪ੍ਰਾਪਤੀਆਂ ਨੇ। ਅੱਜ ਅਸੀਂ ਕਿੰਨੀ ਕੁ ਸਾਡੀ ਆਬਾਦੀ ਹੈ, ਤੁਸੀਂ ਭਾਰਤ ਦੇ ਨਕਸ਼ੇ 'ਚ 1 ਬਿਲੀਅਨ 400 ਮਿਲੀਅਨ ਲੋਕ ਨੇ, ਉਹਨਾਂ 'ਚ ਵੀ ਸਾਡੇ ਨਿੱਕੇ ਜਿਹੇ ਪੰਜਾਬ ਦੇ ਵਿੱਚ ਵੀ ਕਿੰਨੀਆਂ ਧਿਰਾਂ, ਪਹਿਲਾਂ ਗੁਰੂਡਮ ਖੜਾ ਕੀਤਾ, ਫਿਰ ਪੋਲੀਟੀਕਲ ਪਾਰਟੀਆਂ, ਹਰ ਇੱਕ ਦੇ ਨਾਲ ਹੀ ਉਹਨਾਂ ਬਹੁਤ ਵਾਰ ਜਥੇਦਾਰਾਂ ਨੂੰ ਲੈ ਕੇ ਹੁੰਦਾ ਅਕਾਲ ਤਖਤ ਦਾ ਅਸਲੀ ਕੌਣ ਹੈ, ਨਕਲੀ ਕੌਣ ਹੈ। ਤੇ ਮੇਰਾ ਇਹ ਕਹਿਣਾ ਹੁੰਦਾ ਵੀ ਇਹ ਜਿੰਨੀਆਂ ਧਿਰਾਂ ਇਸ ਵੇਲੇ ਨਜ਼ਰ ਆ ਰਹੀਆਂ ਨੇ, ਉਹਨਾਂ 'ਚ ਸਭ ਨੇ ਅਮਿਤ ਸ਼ਾਹ ਦੇ ਚੋਲੇ ਦੀਆਂ ਲੀਰਾਂ ਫੜੀਆਂ ਹੋਈਆਂ। ਇਹਨਾਂ ਸਾਰਿਆਂ ਨੂੰ ਹੀ ਕੋਈ ਨਾ ਕੋਈ ਕਿਸੇ ਨਾ ਕਿਸੇ ਪਾਸਿਓਂ ਕਿਤੇ ਡਾਇਰੈਕਟ ਹੈ, ਕਿਤੇ ਇਨਡਾਇਰੈਕਟ ਹੈ। ਤੇ ਜੇ ਬਾਹਰਲੇ ਗੁਰਦੁਆਰਿਆਂ ਦੇ ਪ੍ਰਬੰਧਕੀ ਨਿਜ਼ਾਮ ਦੀ ਗੱਲ ਕਰੀਏ ਤੇ ਬਾਰਿੰਗ ਅ ਫਿਊ, ਥੋੜ੍ਹਿਆਂ ਨੂੰ ਛੱਡ ਕੇ ਬਹੁਤੇ ਜਿਹੜੇ ਨੇ ਉਹ ਕੌਂਸੂਲੇਟਾਂ 'ਚ ਔਰ ਹਾਈ ਕਮਿਸ਼ਨਾਂ ਐਮਬੈਸੀਆਂ 'ਚ ਹਾਜ਼ਰੀ ਲਵਾਉਂਦੇ ਨੇ। ਕੋਈ ਹਨੇਰੇ ਜਾਂਦਾ, ਕੋਈ ਸਵੇਰੇ ਜਾਂਦਾ, ਕਿਸੇ ਦਾ ਪਤਾ ਹੈ, ਕਿਸੇ ਦਾ ਪਤਾ ਨਹੀਂ ਹੈ। ਇਹ ਵੀ ਨਾਲ ਨਾਲ ਰਹਿਣੇ ਨੇ। ਪਰ ਜਿਹੜੀ ਗੱਲ ਮੈਂ ਸਮਝਦਾ ਹਾਂ ਵੀ ਸਾਡੇ ਲਈ ਫਖਰ ਔਰ ਮਾਣ ਵਾਲੀ ਹੈ ਕਿ ਉਹਨਾਂ ਨੇ ਇੱਕ ਜਨਰੇਸ਼ਨ ਸਾਡੀ ਸਿੱਧੇ ਤੌਰ ਤੇ 84 ਤੋਂ 94 95 ਤੱਕ, ਜਦੋਂ ਤੱਕ ਇਸ ਬੁੱਚੜ ਬਿਆੰਤੇ ਦਾ ਐਂਡ ਨਹੀਂ ਹੋਇਆ, ਫਿਗਰ 50,000 ਹੈ, ਲੱਖ ਹੈ, 1.5 ਲੱਖ ਹੈ, ਮਾਰਨ ਵਾਲੇ ਨਾ ਸਮਾਧਾਂ ਬਣਾਉਂਦੇ ਨੇ, ਨਾ ਕਬਰਾਂ ਬਣਾਉਂਦੇ ਨੇ, ਨਾ ਦੀਵੇ ਜਗਾਉਂਦੇ ਨੇ ਕਿ ਤੁਸੀਂ ਜਾ ਕੇ ਗਿਣ ਸਕੋ। ਅਸੀਂ ਅਪਰੋਕਸੀਮੇਟਲੀ ਦੇਖ ਸਕਦੇ ਹਾਂ, ਪਰ ਇੱਕ ਟੋਟਲ ਜਨਰੇਸ਼ਨ ਹੈ ਜਿਹੜੀ ਉਹਨਾਂ ਨੇ ਡਿਸਟਰੋਏ ਕਰ ਦਿੱਤੀ। ਦੈਨ ਜਿਹੜੀ ਜਨਰੇਸ਼ਨਲ ਵਾਰ ਹੈ ਦੂਸਰੀ, ਉਹਨਾਂ ਨੇ ਡਰੱਗਸ ਦੇ ਹਵਾਲੇ ਕਰ ਦਿੱਤੀ। ਸੱਭਿਆਚਾਰ ਦੇ ਨਾਂ ਥੱਲੇ ਕਿਸ ਕਿਸਮ ਦੇ ਲੋਕਾਂ ਨੂੰ ਪ੍ਰਮੋਟ ਕੀਤਾ ਗਿਆ, ਕਿਉਂਕਿ ਜਦੋਂ ਤੁਸੀਂ ਇੱਕ ਦੁਖਾਂਤ ਚੋਂ ਲੰਘਦੇ ਹੋ, ਮੈਨੂੰ ਯਾਦ ਹੈ 91-92 ਦੀ ਗੱਲ ਹੈ, ਸਟਾਕਟਨ ਇੱਕ ਬੰਦੂਕਧਾਰੀ ਸਕੂਲ ਦੇ ਵਿੱਚੋਂ ਦੀ ਲੰਘ ਗਿਆ, ਹਾਲਾਂਕਿ ਕੋਈ ਗੋਲੀ ਨਹੀਂ ਚੱਲੀ, ਕੋਈ ਕੁਛ ਨਹੀਂ। ਅਗਲੇ ਦਿਨ ਸਾਰੇ ਬੱਚਿਆਂ ਨੂੰ ਉਹਨਾਂ ਨੇ ਕਾਉਂਸਲਰ ਦੇ ਕੋਲ ਭੇਜਿਆ ਕਿ ਵੀ ਇਹ ਜਿਹੜਾ ਪਿਸਟਲ ਹੋਲਡਿੰਗ ਮੈਨ ਹੈ, ਇਹਦਾ ਅਸਰ। ਤੇ ਤੁਸੀਂ ਪੰਜਾਬ 'ਚ ਅੰਦਾਜ਼ਾ ਲਾਓ, ਜੇ 10 ਸਾਲ ਮੌਤ ਦਾ ਨੰਗਾ ਨਾਚ ਹੋਇਆ ਹੋਏ, ਘਰਾਂ 'ਚੋਂ ਧੂ ਕੇ ਮਾਵਾਂ ਭੈਣਾਂ ਨੂੰ ਸਿਰਾਂ ਤੋਂ ਵਾਲਾਂ ਤੋਂ ਜਿਹੜਾ ਉਹ ਪਰੇ ਸੁੱਟ ਕੇ ਉਹਨਾਂ ਦੇ ਗੱਭਰੂ ਜਾਂ ਉਹਨਾਂ ਦੇ ਪਤੀ ਜਾਂ ਉਹਨਾਂ ਦੇ ਪਿਤਾ 3-3 4-4 ਜਨਰੇਸ਼ਨ ਡਿਸਟਰੋਏ ਕੀਤੀਆਂ ਹੋਣ, ਉਹ ਜਿਹੜੇ ਬੱਚੇ ਨੇ ਭੈ ਦੇ ਵਿੱਚ, ਸਹਿਮ ਦੇ ਵਿੱਚ, ਔਰ ਇੱਕ ਜਿਹੜਾ ਸਿੱਖਾਂ ਦਾ ਪ੍ਰਾਈਡ ਸੀ ਕਿ ਵੀ ਅਸੀਂ ਤਾਂ ਰਾਖੇ ਆ ਕਦੇ ਇਸ ਧਰਤੀ ਦੇ ਉੱਤੇ ਹੀ। ਧਰਤੀ ਦੀਆਂ ਜਾਈਆਂ ਕਹਿੰਦੀਆਂ ਸੀ ਕਿ ਮੋੜੀ ਬਾਬਾ ਕੱਛ ਵਾਲਿਆ ਰੰਨ ਜਾਂਦੀ ਬਸਰੇ ਨੂੰ। ਬਸਰਾ ਇਰਾਕ ਦਾ ਬਹੁਤ ਵੱਡਾ ਸ਼ਹਿਰ ਹੈ, ਬਸਰਾ, ਗਜ਼ਨੀ, ਬਗਦਾਦ, ਇਹ ਮੰਡੀਆਂ ਸੀ ਵੱਡੀਆਂ ਜਿੱਥੇ ਗੁਲਾਮ ਵਿਕਦੇ ਸੀ, ਟਕਾ ਕੀਮਤ ਪੈਂਦੀ ਸੀ, ਕਿਉਂਕਿ ਜਿਹੜੇ ਹਮਲਾਵਰ ਨੇ ਹੋਰ ਲੁੱਟਣ ਨੂੰ ਕੋਈ ਕਣਕ ਥੋੜਾ ਬਹੁਤ ਲੈ ਗਏ ਜਾਂ ਕੋਈ ਸ਼ਾਹੂਕਾਰਾਂ ਦਾ ਸੋਨਾ ਲੈ ਗਏ, ਜੇ ਬਾਦਸ਼ਾਹ ਨੇ ਉਹਨਾਂ ਦੇ ਖਜ਼ਾਨੇ ਚੋਂ ਲੈ ਗਏ, ਬਾਕੀ ਉਹਨਾਂ ਦੀ ਸਭ ਤੋਂ ਵੱਡੀ ਕਮਾਈ ਗੁਲਾਮ ਹੁੰਦੇ ਸੀ, ਬੰਦੇ ਵੀ ਔਰ ਔਰਤਾਂ ਵੀ। ਉਹ ਫਿਰ ਉੱਥੇ ਲਿਜਾ ਕੇ ਉਹਨਾਂ ਨੂੰ ਵੇਚਿਆ ਜਾਂਦਾ ਸੀ, ਬੋਲੀ ਲੱਗਦੇ ਸੀ, ਟਕੇ 'ਚ ਵਿਕਦੀਆਂ ਸੀ। ਔਰ ਉਸ ਧਰਤੀ ਦੀਆਂ ਜਾਈਆਂ ਨੂੰ ਜੇ ਹੋਪ ਸੀ ਕਿ ਮੋੜੀ ਬਾਬਾ ਕੱਛ ਵਾਲਿਆ ਰੰਨ ਜਾਂਦੀ ਬਸਰੇ। ਔਰ ਇਹ ਜਿਹੜਾ ਜੋ ਨਵੰਬਰ ਦੇ ਪਹਿਲੇ ਹਫਤੇ 'ਚ ਹੋਇਆ, ਦਿੱਲੀ, ਕਾਨਪੁਰ, ਬੋਕਾਰੋ, ਭਾਰਤ ਦੀਆਂ 20 ਤੋਂ ਜ਼ਿਆਦਾ ਸਟੇਟਾਂ 'ਚ, ਜਿਵੇਂ ਆਲੋਵਾਰ ਸਾਹਿਬ ਨੇ ਮੈਂਸ਼ਨ ਕੀਤਾ, ਕੱਲ ਹੀ US ਕਾਂਗਰਸ ਦੇ ਵਿੱਚ ਤੁਹਾਡੇ ਫਰੈਜ਼ਨੋ ਤੋਂ ਜਿਹੜੇ ਕਾਂਗਰਸਮੈਨ ਨੇ, ਵੈਲਾਡੀਓ, ਜਿਹੜੀ ਸਿੱਖ ਕਾਂਗਰੈਸ਼ਨਲ ਕਾਕਸ ਹੈ ਜਿਹਦੇ 'ਚ 50 ਤੋਂ ਜ਼ਿਆਦਾ ਕਾਂਗਰਸਮੈਨ, ਡੈਮੋਕ੍ਰੈਟ ਔਰ ਰਿਪਬਲਿਕਨ ਦੋਨੋਂ ਸ਼ਾਮਲ ਨੇ। ਰਿਪਬਲਿਕਨ ਪਾਰਟੀ ਵੱਲੋਂ ਕਾਕਸ ਦਾ ਚੇਅਰ ਮਿਸਟਰ ਵੈਲਾਡੀਓ ਹੈ। ਕੱਲ ਹੀ ਉਹਨਾਂ ਨੇ US ਕਾਂਗਰਸ ਦੇ ਵਿੱਚ ਰੈਜ਼ੋਲੂਸ਼ਨ ਇੰਟਰੋਡਿਊਸ ਕੀਤਾ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦਾ। ਉਹਦੇ 'ਚ 30,000 ਦੀ ਫਿਗਰ ਦਿੱਤੀ ਹੈ ਕਿ 30,000 ਸਿੱਖਾਂ ਨੂੰ ਨਵੰਬਰ ਦੇ ਪਹਿਲੇ ਹਫਤੇ ਦੇ ਵਿੱਚ ਕੋਹ ਕੇ ਮਾਰਿਆ ਗਿਆ। ਬੜਾ ਐਲੈਬੋਰੇਟਿਵ ਜਿਹੜਾ ਹੈ ਉਹ ਰੈਜ਼ੋਲੂਸ਼ਨ ਹੈ, ਜਿਹੜੀ ਇੱਕ ਵੱਡੀ ਪ੍ਰਾਪਤੀ ਹੈ। ਔਰ ਇਸ ਸਾਰੇ ਦੇ ਬਾਵਜੂਦ ਮਕਸਦ ਕੀ ਸੀ? ਡਰ ਪੈਦਾ ਕਰਨਾ, ਭੈ ਪੈਦਾ ਕਰਨਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ, ਮੈਜੋਰਿਟੀ ਲੋਕ ਭੈ ਦਾ ਸ਼ਿਕਾਰ ਹੁੰਦੇ ਨੇ
ਔਰ ਜਦੋਂ ਫਿਰ ਉਹਨਾਂ ਦਾ ਪ੍ਰਾਈਡ ਹਰਟ ਹੁੰਦਾ ਫਿਰ ਉਹ ਵਲਨਰੇਬਲ ਹੁੰਦੇ ਨੇ। ਜਦੋਂ ਕਿਲਿੰਗਸ ਤੋਂ ਬਾਅਦ ਨਸ਼ੇ ਡੈਲੀਬਰੇਟਲੀ ਲਿਆਂਦੇ ਗਏ, ਜਦੋਂ ਤੁਸੀਂ ਡਾਊਨ ਹੁੰਦੇ ਹੋ, ਇਕਨੋਮਿਕਲੀ ਡਾਊਨ ਹੋਵੋ, ਦੂਜੇ ਉਹ ਤੁਹਾਡੇ 'ਚ ਕਮਜ਼ੋਰੀਆਂ, ਪਾਰਟੀ ਵਾਲੇ ਲੋਕ, ਜਾਂ ਇੱਕ ਜ਼ਮਾਨੇ 'ਚ ਕਿਹਾ ਜਾਂਦਾ ਸੀ ਕਿ ਕਿਵੇਂ ਅਮਲੀ ਅਮਲ ਲਾਉਂਦੇ ਨੇ, ਜਿਹੜੇ ਸ਼ਰੀਕ ਨੂੰ ਖਰਾਬ ਕਰਨਾ ਹੈ ਉਹਦੇ ਪੁੱਤਰ ਨੂੰ ਪੱਟ ਲੈਂਦੇ ਨੇ, ਉਹਨੂੰ ਹੌਲੀ ਹੌਲੀ ਲਾਉਂਦੇ ਨੇ। ਪਰ ਇੱਥੇ ਤਾਂ ਇੱਕ ਪੂਰੀ ਕਿਲਿੰਗ ਗਰਾਊਂਡ ਸੀ। ਅਸੀਂ 1994 ਦੇ ਵਿੱਚ ਇੱਕ ਟੀਮ ਇੱਥੋਂ ਭੇਜੀ, ਕਿਉਂਕਿ ਐਮਨੈਸਟੀ ਇੰਟਰਨੈਸ਼ਨਲ ਦੇ ਪੰਜਾਬ ਦਾਖਲੇ ਤੇ ਪਾਬੰਦੀ ਸੀ, ਤੇ ਮੇਰਾ ਸੰਪਰਕ ਡਾਕਟਰ ਵਿੰਸ ਐਕੋਪੀਨੋ, ਫਿਜ਼ੀਸ਼ੀਅਨਸ ਫਾਰ ਹਿਊਮਨ ਰਾਈਟਸ ਇੱਕ ਆਰਗੇਨਾਈਜੇਸ਼ਨ ਸੀ, ਉਹਦੇ ਚੇਅਰਪਰਸਨ ਸੀ। ਉਹਨਾਂ ਨੂੰ ਮੈਂ ਕਿਹਾ ਕਿ ਵੀ ਇਹ ਪੰਜਾਬ ਦੇ ਵਿੱਚ ਤਾਂ ਕਿਲਿੰਗ ਗਰਾਊਂਡ ਬਣੀ ਹੋਈ ਹੈ। ਇੱਕ ਰਿਪੋਰਟ ਦੇ ਲਈ ਉਹਨਾਂ ਨੇ ਦੋ ਜਿਹੜੇ ਸੀ, ਡਾਕਟਰ ਵਿੰਸ ਐਕੋਪੀਨੋ ਔਰ ਇੱਕ ਬੀਬੀ ਹੋਰ, ਉਹ ਐਜ਼ ਏ ਟੂਰਿਸਟ ਗਾਈਜ਼ ਇਨ ਦਾ ਗਾਈਜ਼ ਆਫ ਟੂਰਿਸਟ ਪੰਜਾਬ 'ਚ ਗਏ। ਉਹਨਾਂ ਨੇ, ਅਸੀਂ ਜਿਹੜੇ ਪੰਜਾਬ ਦੇ ਵਿੱਚ ਕਨੈਕਸ਼ਨ ਸਨ, ਜਸਟਿਸ ਅਜੀਤ ਸਿੰਘ ਬੈਂਸ, ਦਰਬਾਰਾ ਸਿੰਘ ਗਿੱਲ ਲੁਧਿਆਣੇ, ਨਵਕਿਰਨ ਸਿੰਘ, ਇਹਨਾਂ ਸਾਰਿਆਂ ਦੇ ਨਾਲ ਰਾਬਤਾ ਕਰਾਇਆ। ਉਹਦੇ 'ਚੋਂ ਇੱਕ ਰਿਪੋਰਟ ਨਿਕਲੀ ਜਿਹਦੇ ਤੇ ਬੇਸਡ ਹਜ਼ਾਰਾਂ ਲੋਕਾਂ ਨੂੰ, ਜਦੋਂ ਤੱਕ ਅਜੇ ਚਿੱਠੀਆਂ ਵਾਲਾ ਸਿਲਸਿਲਾ ਬਹੁਤਾ ਨਹੀਂ ਸੀ ਚੱਲਿਆ, ਇਹ ਰਿਪੋਰਟਾਂ ਹੀ ਕੋਟ ਹੁੰਦੀਆਂ ਸੀ। ਫਿਜ਼ੀਸ਼ੀਅਨਸ ਫਾਰ ਹਿਊਮਨ ਰਾਈਟਸ ਔਰ ਸਰਵਾਈਵਰਸ ਇੰਟਰਨੈਸ਼ਨਲ, ਇਹਨਾਂ ਨੇ ਟੁਗੇਦਰ ਇੱਕ ਰਿਪੋਰਟ ਕੱਢੀ, ਡੈਡ ਸਾਇਲੈਂਸ ਦਾ ਲੈਗੇਸੀ ਆਫ ਅਬਿਊਜ਼ਸ ਇਨ ਪੰਜਾਬ। 1994 ਦੀ ਗੱਲ ਹੈ। ਔਰ ਉਹਦੇ 'ਚ ਉਹਨਾਂ ਨੇ ਉਹਦੀ ਪੂਰੀ ਡਿਟੇਲ ਦਿੱਤੀ ਕਿ ਕਿਵੇਂ ਅੰਮ੍ਰਿਤਧਾਰੀਆਂ ਨੂੰ ਟਾਰਗੇਟ ਕੀਤਾ ਜਾਂਦਾ। ਔਰ ਉਹਨਾਂ ਨੇ ਉਸ ਪੀਰੀਅਡ 'ਚ ਜਿਹੜਾ ਸੈਕੰਡ ਸੋ ਕਾਲਡ ਆਪਰੇਸ਼ਨ ਵੁੱਡ ਰੋਜ਼ ਇੰਡੀਅਨ ਏਜੰਸੀਆਂ ਨੇ ਸ਼ੁਰੂ ਕੀਤਾ, ਜੰਗਲੀ ਗੁਲਾਬ, ਉਸ ਦੀਆਂ ਡਾਇਰੈਕਸ਼ਨਸ ਲਈ ਉਹਨਾਂ ਨੇ ਆਰਮੀ ਫੋਰਟਨਾਈਟਲੀ 15 ਰੋਜ਼ਾ ਇੱਕ ਪਬਲਿਕੇਸ਼ਨ ਹੈ ਫੌਜ ਦੀ, ਸ਼ਾਇਦ ਹੁਣ ਵੀ ਹੋਏ, ਬਾਤਚੀਤ, ਉਸ ਦੇ ਵਿੱਚ ਹਦਾਇਤ ਦਿੱਤੀ ਗਈ ਸੀ ਕਿ ਉਹਨਾਂ ਨੇ ਕਿਹਨੂੰ ਟਾਰਗੇਟ ਕਰਨਾ। ਔਰ ਮੈਂ ਉਹ ਲਫ਼ਜ਼ ਅੰਗਰੇਜ਼ੀ ਦੇ ਦੁਹਰਾ ਦਿਆਂ ਕਿ ਉਸ ਬਾਤਚੀਤ ਦੇ ਵਿੱਚ ਜਿਹਨੂੰ ਡੈਡ ਸਾਇਲੈਂਸ ਦਾ ਲੈਗੇਸੀ ਆਫ ਅਬਿਊਜ਼ਸ ਕੋਟ ਕੀਤਾ ਗਿਆ, ਔਰ ਉਸ ਦੇ ਬੇਸ ਜਦੋਂ ਫਿਰ ਇੱਥੇ ਅਸਾਈਲਮ ਆਫਿਸਰਸ ਦੇ ਸਾਹਮਣੇ ਪੋਲੀਟੀਕਲ ਅਸਾਈਲਮ ਦਾ ਕੇਸ ਜਾਂਦਾ ਸੀ, ਤੇ ਇਹ ਇੱਕ ਬੜੀ ਸਟਰੋਂਗਰ ਰਿਪੋਰਟ ਬਣੀ ਕਿ ਅੰਮ੍ਰਿਤਧਾਰੀਆਂ ਨੂੰ ਖਾਸ ਟਾਰਗੇਟ ਕੀਤਾ ਜਾਂਦਾ ਹੈ। ਉਹਦਾ ਫੋਰਟਨਾਈਟਲੀ ਦੇ ਵਿੱਚ ਮੈਂਸ਼ਨ ਸੀ, a few people are baptized in the name of religion, they wear a miniature kirpan around their neck and are called amritdharis। ਕਿ ਕੁਝ ਲੋਕਾਂ ਨੂੰ ਧਰਮ ਦੇ ਨਾਂ ਤੇ ਸਹੁੰ ਚੁਕਾਈ ਜਾਂਦੀ ਹੈ, ਉਹ ਇੱਕ ਛੋਟੀ ਕਿਰਪਾਨ ਗਲ ਦੇ ਦੁਆਲੇ ਪਾਉਂਦੇ ਨੇ ਤੇ ਉਹਨਾਂ ਨੂੰ ਅੰਮ੍ਰਿਤਧਾਰੀ ਕਿਹਾ ਜਾਂਦਾ। ਇਹ ਕਿਉਂਕਿ ਬਿਹਾਰੀ, ਯੂਪੀ, ਦੱਖਣੀ ਜਿਨ੍ਹਾਂ ਫੌਜੀਆਂ ਨੇ ਪਿੰਡਾਂ 'ਚ ਜਾਣਾ ਸੀ, ਘਰਾਂ ਦੀਆਂ ਤਲਾਸ਼ੀਆਂ ਲੈਣੀਆਂ ਸੀ, ਉਹਨਾਂ ਨੂੰ ਇਹ ਸ਼ਨਾਖਤ ਲਈ ਸੀ ਕਿ ਇਵੇਂ ਦੇ ਲੋਕ ਹੋਣਗੇ। ਫਿਰ ਸੀ ਐਨ ਅਪੀਲ, these amritdharis, they are very dangerous people. They may appear innocent from outside, but basically they are committed to arson, murder and loot. Any information about the whereabouts of amritdharis should be brought in the notice of nearby army authorities. It will be a great service to the Indian nation. ਕਿ ਅੰਮ੍ਰਿਤਧਾਰੀ ਦੇਖਣ ਨੂੰ ਭਾਵੇਂ ਭੋਲੇ ਭਾਲੇ ਲੱਗਣ, ਪਰ ਇਹ ਅਰਸਨਿਸਟ ਨੇ, ਅਗਜ਼ਨੀ ਕਰਨ ਵਾਲੇ ਨੇ, ਗੁੰਡੇ ਨੇ, ਲੁਟੇਰੇ ਨੇ, ਬਦਮਾਸ਼ ਨੇ। ਇਹਨਾਂ ਦੀ ਕੋਈ ਵੀ ਜਾਣਕਾਰੀ ਜਿਹਦੇ ਕੋਲ ਹੋਏ ਨੇੜੇ ਦੀ ਫੌਜੀ ਛਾਉਣੀ ਦੇ ਵਿੱਚ ਪਹੁੰਚਾਈ ਜਾਏ, ਇਹ ਭਾਰਤ ਦੀ ਬਹੁਤ ਵੱਡੀ ਸੇਵਾ ਹੋਏਗੀ। ਜਿਹੜਾ ਪੰਜਾਬ ਦੇ ਵਿੱਚ ਟਾਰਗੇਟਡ ਕਿਲਿੰਗ ਅੰਮ੍ਰਿਤਧਾਰੀਆਂ ਦੀਆਂ ਸ਼ੁਰੂ ਹੋਈਆਂ, ਔਰ ਉਸ ਪੀਰੀਅਡ 'ਚ ਕਿਉਂਕਿ ਬਾਰਡਰ ਖੁੱਲ੍ਹਾ ਸੀ ਮਾਝੇ ਦੇ ਨਾਲ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਫਿਰੋਜ਼ਪੁਰ, इधर पाकिस्तान, वो पीरियड से कि लगभग 5000 प्लस सिख नौजवान बॉर्डर क्रॉस करके दूसरे पासे गए। मैं ये कहना चाहता भी असी उस दौर नूं भी देखे, ये सारी जनरेशन दे सामने वापरिया, ड्रग्स के दौर नूं भी देखा, फिर वो पीरियड भी कि ਜਿਹੜੇ ਉੱਥੋਂ ਆਉਣ ਵਾਲੇ ਸੀ ਕਹਿੰਦੇ ਜੀ ਪਿੰਡਾਂ ਦੇ ਵਿੱਚ ਤਾਂ ਕੋਈ ਅੰਮ੍ਰਿਤਧਾਰੀ ਵੀ ਨਹੀਂ ਮਿਲਦਾ, ਅੰਮ੍ਰਿਤ ਛਕਾਉਣ ਲਈ ਪੰਜ ਸਿੰਘ ਨਹੀਂ। ਫਿਰ ਬਲਵੰਤ ਸਿੰਘ ਰਾਜੋਆਣਾ ਦਾ ਪੀਰੀਅਡ, ਜਦੋਂ ਬਲੈਕ ਵਾਰੰਟ 2 ਵਾਰ ਜਾਰੀ ਹੋਏ, ਸਾਰਾ ਪੰਜਾਬ ਕੇਸਰੀ ਝੰਡਿਆਂ 'ਚ ਰੰਗਿਆ ਗਿਆ। ਕਿਹੜੀ ਦੁਨੀਆ ਦੀ ਤਾਰੀਖ ਦੀ ਜੁਡੀਸ਼ਰੀ 'ਚ ਹੋਇਆ ਕਿ 2 ਵਾਰ ਬਲੈਕ ਵਾਰੰਟ ਜਾਰੀ ਹੋਏ ਹੋਣ ਤੇ ਹਕੂਮਤ ਵਾਪਸ ਲੈਣ ਤੇ ਮਜਬੂਰ ਹੋਏ। ਅਜੇ ਫਿਰ ਡਰਾਮੇਬਾਜ਼ੀਆਂ ਕਰ ਰਹੇ ਨੇ, ਉਹ ਪੋਲੀਟੀਕਲ ਉਹਦੇ 'ਚੋਂ ਫਾਇਦਾ ਲੈਣਾ ਚਾਹੁੰਦੇ ਨੇ। ਬੀਜੇਪੀ ਪੰਜਾਬ 'ਚ ਨੈਕਸਟ ਅਸੈਂਬਲੀ ਇਲੈਕਸ਼ਨ 'ਚ ਬੰਦੀ ਸਿੰਘਾਂ ਦੇ ਮੁੱਦੇ ਨੂੰ ਆਪਣੇ ਖਾਤੇ 'ਚ ਸੋਲਵ ਕਰਾਉਣ ਦੀ ਲਾਈਨ ਹੈ, ਇੱਕ ਵੱਖਰੀ ਉਹਨਾਂ ਦੀ ਲਾਈਨ ਹੈ। ਪਰ ਮੈਂ ਉਹ ਟਾਈਮ ਲਾਈਨ ਇਸ ਲਈ ਰਿਮਾਈਂਡਰ ਦੇ ਰਿਹਾ ਕਿ ਇਹ ਸਾਰੇ ਦੌਰ 'ਚੋਂ ਅਸੀਂ ਨਿਕਲੇ। ਫਿਰ ਉਹਨਾਂ ਨੂੰ ਲੱਗਾ ਵੀ ਗੁਰੂ ਗ੍ਰੰਥ ਸਾਹਿਬ, ਹੁਣ ਕਿਉਂਕਿ ਗੁਰਗੱਦੀ ਦਿਵਸ
ਦੇ ਸਬੰਧ ਦੇ ਵਿੱਚ ਹੀ ਅਸੀਂ ਸਾਰੇ ਯੂਬਾ ਸਿਟੀ ਦੇ ਇਸ ਇਕੱਠ ਦੇ ਵਿੱਚ ਸ਼ਾਮਲ ਹੋਏ। ਔਰ ਇਹ ਜਿਹੜਾ ਹਮਲਾ ਹੈ ਗੁਰੂ ਗ੍ਰੰਥ ਗੁਰੂ ਪੰਥ ਤੇ ਤਾਂ ਬਹੁਤ ਵਾਰ, ਕਿਉਂਕਿ ਜੇ ਸਰ ਕਪੂਰ ਸਿੰਘ ਇਹ ਹਕੀਕਤ ਸਾਹਮਣੇ ਨਾ ਲਿਆਂਦੇ ਕਿ ਸਿੱਖ ਸਾਰੇ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂ, ਜਿਹੜਾ ਸਰਕੂਲਰ ਜਦੋਂ ਸਰ ਕਪੂਰ ਸਿੰਘ ਨੇ ਕਿਹਾ ਕਿ ਮੁਲਕ ਹਿੰਦੂ का राज तिकड़ी का, गुरु राखा भाई सिखड़े का, तिकड़ी नेहरू पटेल चंदूलाल त्रिवेदी पंजाब का गवर्नर। लेकिन गुरु ग्रंथ साहिब ते भी अटैक नाल ही शुरू हो गए। ये जिहड़े तुसीं पंजाबियां च देखोगे राधा स्वामी नरकधारी दूजे, इन्हां सब दे कोल डिप्लोमैटिक पासपोर्ट सी। डिप्लोमैटिक पासपोर्ट का मतलब हुंदा है उहदा रंग वखरा हुंदा है, उन्होंने एयरपोर्ट के उत्ते कोई चैक नहीं कर सकता, बिल्कुल बेरोक टोक। और बहुत बार जिहड़े इत्थे डिप्लोमैट इन्हां दे जिहड़े इन्हां ने इंटैलीजेंस ऑफिसर रखे हुंदे ने अपनी एम्बैसियां च, वो जिहड़ा अटैची कैरी करते हैं हर हफ्ते 2 बार भेजते हैं, वो बड़ी गुप्त इन्फॉर्मेशन हुंदी, वो क्योंकि चैक नहीं हुंदा उन्हां दा कदे भी। और इन्हां सारियां दे कोल ही जिहड़े ने डिप्लोमैटिक पासपोर्ट्स, और इन्हां दा इत्थे भी टूर अरेंज करना, फिर वापस उन्हां नूं फुल पब्लिसाइज करना कि भाई ये जिहड़े ने शांति का प्रचार कर रहे हैं, इन्ना स्वागत होया। हुण 13 अप्रैल 1978 तो बाद सिखां नूं पता लग्या भी पंजाब दे हर वड्डे छोटे शहर दे विच वड्डे वड्डे निरंकारी भवन बने हुए ने, पैलेशियल बिल्डिंग्स। किसी ने कोई कलैक्शन नहीं दी, किसी ने नहीं मंगया। ये एजेंसियां ने 47 तो ही और 2015 तक पहुंचते असीं देखते हैं कि गुरु ग्रंथ साहब दीयां बेदबी दीयां घटनावां, बुरजवार सिंह वाड़ा, बैबल कलां, बरगाड़ी और उस पीरियड सरबत खालसा का चब्बे च होना, कितों लखा सिख 4-5 लाख सिख आ गया। रोकों के बावजूद एजेंसियां दे उस दे वो भी, और उहदे च एक सिंह जिहड़ा जिन्होंने शमूलीयत की, मैनूं कहंदा जी वड्डे वड्डे उमरां दे बाबे असी किसी ने कला निशान साहब ही चुक्या होया, किसी ने कली तलवार ही चुकी हुई है, कोई नेजा लैके तुरया है, कोई दूजा। किवें उस ये वखरी कहानी है कि असी उन्हां जिहड़ियां पोलीटिकल साडे वो स्टॉप गैप पॉइंट्स आए, उन्होंने असी सियासी लाहा नहीं लै सके, उन्होंने असी पोलीटिकल ईडियम नहीं कन्वर्ट कर सके। एक वक्री डिबेट है कि वट हैपेंड, हु इज रिस्पॉन्सिबल। लेकिन पुटिंग असाइड जिहड़ी बेसिक लोकां दी आवाज़ है, जिहड़ी उस धरती दे उत्ते सतगुरां दी कमाई है, और लेटेस्ट असी इस सारे पीरीयड दे विच मैं पार्लीमेंट चोणां दी गल भी इसलिए कीती है कि ये अपने आप दे विच याद दहानी है। डायस्पोरा कई बार एक निक्की जी घटना गेम चेंजर होंदी है। 18वीं सदी भाई मनी सिंह की शहादत बहुत वड्डी गेम चेंजर सी। उन्हां दी शहादत तो बाद ही पहली बार सिख लाहौर दे विच डब्बी बाजार राही वड़े सी। उदों तक लाहौर वाल मूँह नहीं सी करते क्योंकि बहुत पावरफुल डिफेंस सिस्टम्स, पर गुस्सा बहुत बार फिर तुहानूं उधर नूं लै जांदा है। और सिखां ने देख लिया कि लाहौर जिहड़ा है ये इनविंसीबल नहीं। भाई हरदीप सिंह निज्जर हालां उस तो 3 दिन पहला 15 जून 2023 ਨੂੰ ਭਾਈ ਅਵਤਾਰ ਸਿੰਘ ਖੰਡਾ ਦੀ ਕੈਮੀਕਲ ਵੈਪਨ ਨਾਲ ਸ਼ਹੀਦੀ ਹੁੰਦੀ ਹੈ। ਉਸ ਤੋਂ ਆਲਮੋਸਟ 1 ਮਹੀਨਾ ਪਹਿਲਾਂ 6 ਜਾਂ 7 ਮਾਰਚ 2023 ਨੂੰ ਭਾਈ ਪਰਮਜੀਤ ਸਿੰਘ ਪੰਜਵੜ ਦਾ ਕੋਲਡ ਬਲੱਡਡ ਮਰਡਰ ਹੁੰਦਾ ਹੈ। ਲੇਕਿਨ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੇ ਉਹ ਮਾਹੌਲ ਸਿਰਜ ਦਿੱਤਾ। ਇਹ ਦੁਨੀਆ ਦੀਆਂ, ਮੈਨੂੰ ਥੋੜਾ ਬਹੁਤ ਪੜਨ ਦਾ ਸ਼ੌਕ ਹੈ, ਇੰਟੈਲੀਜੈਂਸ ਏਜੰਸੀਆਂ ਦੇ ਲੋਕ ਹਰ ਮੁਲਕ 'ਚ ਹੁੰਦੇ ਨੇ। कई बार वो मर्डर भी कैरी करते हैं, CIA भी लंबा वक्त करती रही, KGB भी करते रही, पर यह कदे नहीं होया। कोल्ड वॉर अमरीका और सोवियत यूनियन पोल्स अपार्ट्स, पर कदे नहीं होया कि अमरीका की धरती के उत्ते या कनेडा की धरती के उत्ते KGB ने, सोवियत खुफिया एजेंसी ने कोई पोलीटिकल असैसीनेशन की होए। लेकिन दोस्ती के भेस दे विच इंडियन सिस्टम ने जो काम किया, और यह भी कदे नहीं होया कि किसी मुल्क का प्राइम मिनिस्टर इस किस्म का जिहड़ा मर्डर है उसका इंकशाफ भरी पार्लीमेंट दे विच करे। 18 जून 2023 ਨੂੰ भाई हरदीप सिंह निज्जर की शहादत हुंदी है। ठीक 3 महीने बाद 18 सितंबर 2023 ਨੂੰ जस्टिन ट्रूडो कैनेडा की पार्लीमेंट दे विच खलो के इंडियन स्टेट ਨੂੰ ਇਹਦੇ ਲਈ ਜ਼ਿੰਮੇਵਾਰ ਦੱਸਦੇ ਨੇ ਸਿੱਧੇ तौर ਤੇ। 6 उन्होंने टॉप डिप्लोमैट जिन्हां च उन्हां दा हाई कमिश्नर संजय वर्मा भी शामिल है, उन्होंने मुल्क बदर किया जाता। परसोना नॉन ग्रेटा एक टर्म हुंदी है डिप्लोमेसी की दुनिया च। ये वक्री कहानी है कि अज मार्क कॉर्नी की कर रहा है, या किस लैवल ते अगेन वो
ਜਿਹੜੀਆਂ ਲੁਟੇਰਾ ਗੈਂਗਾਂ ਨੇ ਉਹਨਾਂ ਨੇ ਵਾਇਲੈਂਸ ਦਾ ਇੱਕ ਮਾਹੌਲ ਸਿਰਜਿਆ। ਹੁਣ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੇ ਡਾਇਸਪੋਰਾ ਮੂਵਮੈਂਟ ਨੂੰ ਇੱਕ ਵੱਡਾ ਫਲਿਪ ਦਿੱਤਾ ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ। ਔਰ ਜਿਵੇਂ ਇੱਕ ਵੀਰ ਨੇ ਕਿਹਾ ਵੀ ਸੀ ਕਿ ਇਹ ਅੱਜ ਜੇ ਕੋਈ ਕਲੇਮ ਕਰੇ ਕਿ ਜੀ ਖਾਲਿਸਤਾਨ ਦੀ ਮੂਵਮੈਂਟ ਸਾਡੇ ਤੋਂ ਹੀ ਸ਼ੁਰੂ ਹੋਈ ਤੇ ਅਸੀਂ ਜਿੰਨੀ ਦੇਰ ਹਾਂ ਉਹ ਉਨੀ ਦੇਰ ਹੀ ਹੈ ਤੇ ਸਾਡਾ ਤਰੀਕਾ ਇਜ਼ ਦੀ ਓਨਲੀ ਵੇ, ਉਹ ਮੈਂ ਸਮਝਦਾ ਵੀ ਜਾਂ ਤਾਂ ਹਉਮੈ ਦਾ ਸ਼ਿਕਾਰ ਨੇ ਜਾਂ ਸੱਚਾਈ ਤੋਂ ਮੁਨਕਰ ਨੇ। ਦੇਖੋ ਮੂਵਮੈਂਟ ਪਹਿਲੀ ਗੱਲ ਤਾਂ ਇਹ ਹੈ ਕਿ ਵੀ ਇਹ ਸਾਡੇ ਲਈ ਜਿਹਨੂੰ ਵੀ ਗੁਰੂ ਨੇ ਜੋ ਸੇਵਾ ਦੇ ਵਿੱਚ ਲਾਇਆ ਵੱਡੇ ਸਾਡੇ ਭਾਗ ਹੋਣੇ ਨੇ, ਸਾਨੂੰ ਮੰਨਣਾ ਚਾਹੀਦਾ ਨੇ ਕਿ ਗੁਰੂ ਨੇ ਸਾਨੂੰ ਇਸ ਪਾਸੇ ਲਾਇਆ। ਅਜੇ ਹਾਸਲ ਤਾਂ ਅਸੀਂ ਆਪਣੀ ਮੰਜ਼ਿਲ ਤੱਕ ਤਾਂ ਪਹੁੰਚੇ ਨਹੀਂ ਹੈ ਤੇ ਇਹ ਝਗੜਾ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਗੁਰੂ ਨੂੰ ਰਿਝਾਣਾ ਹੀ ਸਾਡੇ ਜੀਵਨ ਦਾ ਮਨੋਰਥ ਹੈ ਜਿਹੜਾ ਹੈ ਗੁਰੂ ਨਾਲ ਪਿਆਰ ਮੁਹੱਬਤ ਭਾਉ ਭਗਤੀ ਭਾਉ ਦੇ ਨਾਲ ਜੁੜੀ ਹੋਈ ਹੈ। ਇਹ ਸ਼ਹਾਦਤਾਂ ਇੱਕ ਪੋਲੀਟੀਕਲ ਐਕਟਿਵਿਜ਼ਮ ਇਹ ਉਸੇ ਹੀ ਰਾਹ ਦੇ ਵੱਲ ਅੱਗੇ ਤੋਰਦਾ ਤੇ ਕਦੇ ਵੀ ਇਹ ਨਾ ਭੁੱਲੀਏ ਕਿ 1.5 ਲੱਖ ਤੋਂ ਜ਼ਿਆਦਾ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਡੁੱਲਿਆ ਖੂਨ ਹੈ ਜਿਨੇ ਉਸ ਧਰਤੀ ਦੇ ਉੱਤੇ ਇਸ ਆਵਾਜ਼ ਨੂੰ ਬੁਲੰਦ ਰੱਖਿਆ। ਸਰ ਸਿਮਰਨਜੀਤ ਸਿੰਘ ਮਾਨ ਬੇਸ਼ੱਕ ਬਹੁਤ ਵਾਰ ਮੈਂ ਪਰਸਨਲ ਐਡਮੀਰੇਸ਼ਨ ਜਾਂ ਪਰਸਨਲ ਬਹੁਤ ਵਾਰ ਉਸ 'ਚ ਮੈਂ ਯਕੀਨ ਨਹੀਂ ਰੱਖਦਾ ਪਰ ਮੈਂ ਸਮਝਦਾ ਕਿ ਵੀ ਕ੍ਰੈਡਿਟ ਮਸਟ ਬੀ ਗਿਵਨ ਵੇਅਰ ਇਟ ਇਜ਼ ਡਿਊ। ਜੇ ਆਵਾਜ਼ ਨੂੰ ਉੱਥੇ ਬੁਲੰਦ ਰੱਖਿਆ, ਜੇ ਅੱਜ ਲੱਖਾਂ ਸਿੱਖ ਬਾਹਰ ਅਸਾਈਲਮ ਦੇ ਨਾਂ ਥੱਲੇ ਜਿਨ੍ਹਾਂ ਨੇ ਆਪਣਾ ਪੋਲੀਟੀਕਲ ਕਰੀਅਰ ਆਪਣਾ ਫੈਮਿਲੀ ਲਾਈਫ ਆਪਣਾ ਸਾਰਾ ਕੁਝ ਜਿਹੜਾ ਉਹ ਇੱਥੇ ਆ ਕੇ ਉਹਨਾਂ ਨੇ ਆਪਣਾ ਸ਼ੁਰੂ ਕੀਤਾ ਤੇ ਇੰਨਾ ਕੁ ਤਾਂ ਹਰ ਕੋਈ ਸਮਝ ਸਕਦਾ ਹੈ ਕਿ ਜਦੋਂ ਬਿਲਕੁਲ ਪੰਜਾਬ ਦੇ ਵਿੱਚ, ਔਰ ਮੈਨੂੰ ਯਾਦ ਹੈ ਜਦੋਂ ਮਾਨ ਸਾਹਿਬ ਪਹਿਲੀ ਵਾਰ ਅਮਰੀਕਾ ਕੈਨੇਡਾ ਆਏ ਔਰ ਲਗਭਗ 2-3 ਹਫ਼ਤੇ ਉਹਨਾਂ ਦੇ ਨਾਲ ਮੈਂ ਜੁਆਇਨ ਕੀਤਾ ਉਹਨਾਂ ਨੂੰ, ਆਟਵਾ ਵੀ ਟੋਰਾਂਟੋ ਵੀ ਵਾਸ਼ਿੰਗਟਨ ਦੇ ਨੈਸ਼ਨਲ ਪ੍ਰੈਸ ਕਲੱਬ 'ਚ ਅਸੀਂ ਜੁਆਇੰਟ ਪ੍ਰੈਸ ਕਾਨਫਰੰਸ ਵੀ ਕੀਤੀ, ਨੋਟਰ ਡੇਮ ਯੂਨੀਵਰਸਿਟੀ ਦੇ ਵਿੱਚ ਪੈਨਲ ਡਿਸਕਸ਼ਨ ਜਿਹੜੀ ਹੈ ਇੰਟਰਨੈਸ਼ਨਲ ਪੀਸ ਸਟੱਡੀਜ਼ ਪ੍ਰੋਗਰਾਮ 'ਚ ਵੀ ਕੀਤੀ। ਔਰ ਉਹਨਾਂ ਦਿਨਾਂ 'ਚ ਜ਼ਿਕਰ ਚੱਲ ਰਿਹਾ ਸੀ ਕਿ ਸੰਤ ਭਿੰਡਰਾਂਵਾਲਿਆਂ ਦਾ ਸ਼ਹੀਦੀ ਦਿਨ ਜਿਵੇਂ ਫਰਵਰੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਫਤਿਹਗੜ੍ਹ ਸਾਹਿਬ ਮਨਾਇਆ ਜਾਂਦਾ ਹੈ। ਮੈਨੂੰ ਕਹਿਣ ਲੱਗੇ ਡਾਕਟਰ ਸਾਹਿਬ ਗੱਲ ਇਹ ਹੈ ਕਿ ਟਕਸਾਲ ਇਨਕਾਰੀ ਸੀ ਸੰਤਾਂ ਦੀ ਸ਼ਹਾਦਤ ਤੋਂ, ਅਸੀਂ ਝਗੜੇ 'ਚ ਨਹੀਂ ਸੀ ਪੈਣਾ ਚਾਹੁੰਦੇ। ਪੰਜਾਬ 'ਚੋਂ ਲੈਗੇਸੀ ਭਿੰਡਰਾਂਵਾਲਿਆਂ ਦੇ ਨਾਂ ਦੀ ਇੱਕ ਡਰ ਪੈਦਾ ਕੀਤਾ ਉਹ ਅਸੀਂ ਖਤਮ ਕਰਨਾ ਚਾਹੁੰਦੇ ਸੀ। ਅਸੀਂ ਕਿਹਾ ਵੀ ਚਲੋ ਇਸੇ ਬਹਾਨੇ ਨਾਲ ਗੱਲ ਤਾਂ ਸ਼ੁਰੂ ਹੋਏ। ਅਸੀਂ ਜਨਮ ਦਿਨ ਮਨਾਉਣ ਦੀ ਸ਼ੁਰੂਆਤ ਕੀਤੀ ਔਰ ਪਹਿਲਾਂ ਉਹਨਾਂ ਨੇ ਦੱਸਿਆ ਵੀ ਕਿੰਨੀਆਂ ਰੁਕਾਵਟਾਂ ਹੋਈਆਂ ਕੀ ਹੋਇਆ। ਅੱਜ ਜਦੋਂ ਕਿ ਵੱਡੀ ਗਿਣਤੀ ਦੇ ਵਿੱਚ TV 84 ਤੋਂ ਹਰ ਸਾਲ ਅਸੀਂ ਉਸ ਸਮਾਗਮ ਨੂੰ ਲਾਈਵ ਕਵਰ ਕਰਦੇ ਹਾਂ ਫਤਿਹਗੜ੍ਹ ਸਾਹਿਬ ਤੋਂ, ਹੋਰ ਵੀ ਸਰਬੱਤ ਖਾਲਸਾ ਚੱਬਾ ਨੂੰ ਵੀ ਜਾਂ ਦੂਸਰਾ ਵੀ, ਅੱਜ ਗਿਣਤੀ ਨਹੀਂ ਹੁੰਦੀ ਕਿ ਕਿੰਨੇ ਲੋਕਾਂ ਨੇ ਜੁਆਇਨ ਕੀਤਾ। ਸੋ ਜਿਨ੍ਹਾਂ ਨੇ ਇਸ ਸ਼ਮਾ ਨੂੰ ਰੌਸ਼ਨ ਰੱਖਿਆ, ਕਿੰਨਿਆਂ ਨੂੰ ਰਿਜ਼ਕ ਦੇਣ ਦਾ ਰਾਜ਼ਕ ਤਾਂ ਨਿਰੰਕਾਰ ਹੈ ਪਰ ਬਿਦਅਤ ਬਣਦੀ ਹੈ। ਕਿੱਥੇ ਇੱਥੇ ਕਈ ਸਾਲ 15-15 20 ਸਾਲ ਆ ਕੇ ਰੁਲਦੇ ਸੀ, ਝੂਠੇ ਸੱਚੇ ਵਿਆਹ ਕਰਾਉਣੇ, ਜਿਨ੍ਹਾਂ ਨੂੰ ਪੈਸੇ ਦੇ ਕੇ ਜਿਹਨਾਂ ਨਾਲ ਵਿਆਹ ਕਰਾਇਆ ਹੁੰਦਾ ਸੀ ਉਹ ਤਰੀਕ ਤੋਂ ਪਹਿਲੀ ਸ਼ਾਮ ਮੁੱਕਰ ਜਾਂਦੀਆਂ ਸੀ, ਫਿਰ ਲੁਕੇ ਹੁੰਦੇ ਸੀ। ਜਿਨ੍ਹਾਂ ਨੂੰ ਬਹੁਤ ਲੱਗਦਾ ਵੀ ਹੁਣ ਆਈਸ ਦੇ ਰੇਟ ਪੈ ਰਹੇ ਨੇ, ਇਹ ਸਿਲਸਿਲਾ 90 ਤੋਂ ਘਟਿਆ। ਇੱਥੇ ਬਹੁਤ ਵਾਰ ਕਈ ਐਸੇ ਨੇ ਜਿਨ੍ਹਾਂ ਦੀ ਲੱਤ ਟੁੱਟੀ ਹੁੰਦੀ ਸੀ ਕਿ ਜੀ ਉਹਨਾਂ ਨੂੰ ਪਤਾ ਵੀ ਘਰ 'ਚ 20-25 ਰਹਿੰਦੇ ਨੇ, ਉਹਨਾਂ ਨੇ ਰੇਡ ਮਾਰਿਆ ਉਹ ਪਿਛਲੇ ਪਾਸਿਓਂ ਭੱਜਣ ਲੱਗੇ, ਇਵੇਂ ਹੋਇਆ। ਇਹ ਅਸਾਈਲਮ ਦਾ ਇੱਕ ਐਸਾ ਰਸਤਾ ਖੁੱਲਿਆ ਜਿਹਦੇ ਥੱਲੇ ਸੌਖਾ ਜਿਹਾ ਕੰਮ, ਔਰ ਬਹੁਤ ਸਾਰੇ ਤਾਂ ਫਿਰ ਆਪਣੀ ਸਿਆਣਪ ਸਮਝਣ ਲੱਗ ਗਏ ਕਿ ਜੀ ਦੇਖੋ ਅਸੀਂ ਇੱਦਾਂ ਦੀ ਕਹਾਣੀ ਬਣਾਈ ਉੱਦਾਂ ਦੀ ਕਹਾਣੀ ਬਣਾਈ, ਉਹ ਵੀ ਨਾਲ ਹੀ ਰਹਿਣੇ ਨੇ। ਔਰ ਮੈਂ ਮਾਨ ਸਾਹਿਬ ਨਾਲ ਇੱਥੇ ਬੇਕਰਸਫੀਲਡ ਤੁਹਾਡੇ ਨਗਰ ਕੀਰਤਨ ਵੇਲੇ ਇਕੱਠੇ ਸੀ ਤੇ ਮੈਂ ਕਿਹਾ ਜੀ ਇਹ ਕਹਿੰਦੇ ਕੋਈ ਗੱਲ ਨਹੀਂ ਸੈਟਲ ਤਾਂ ਹੋ ਗਿਆ ਨਾ ਸਾਰੇ, ਸਿੱਖਾਂ ਦੇ ਮੁੰਡੇ ਕੁੜੀਆਂ ਨੇ, ਕੋਈ ਗੱਲ ਨਹੀਂ ਹੈ ਆਪਣੀ ਚੜ੍ਹਤ ਹੋਏਗੀ। ਸੋ ਮੈਂ ਸਮਝਦਾ ਵੀ ਉਹਨਾਂ ਨੇ ਖਾਲਿਸਤਾਨ ਦੀ ਗੱਲ ਨੂੰ ਇਹ ਲਾਈਵ ਰੱਖਿਆ। ਜਿਹੜੀ ਦੇਖੋ ਸਿੰਬੋਲਿਜ਼ਮ ਹੁੰਦਾ ਜਦੋਂ ਦੀਪ ਸਿੱਧੂ ਪਹੁੰਚਦਾ ਹੈ, ਉਹਨਾਂ 3 ਫੁੱਟੀ ਸ੍ਰੀ ਸਾਹਿਬ ਮਾਨ ਸਾਹਿਬ ਦੀ ਹੈ ਜਿਹੜੀ ਬਾਅਦ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਤਾਂ ਸਾਡੇ ਪੁਰਖਿਆਂ ਨੇ ਖਾਲਸਾ ਰਾਜ ਲਈ ਜਿਹੜੀਆਂ ਜੰਗਾਂ ਲੜੀਆਂ ਉਹ ਨੇ। ਉਹ ਇੱਕ ਹੱਥ 'ਚ ਝਾੜੂ ਫੜ ਲੈਂਦਾ ਦੀਪ ਸਿੱਧੂ, ਆਹ ਦੇਖ ਲਓ ਵੀ ਤੁਹਾਡਾ ਵਿਰਸਾ ਕੀ ਹੈ, ਤੁਸੀਂ ਕਿਰਪਾਨ ਵਾਲੇ ਹੋ ਕਿ ਝਾੜੂ ਵਾਲੇ ਹੋ। ਅੱਜ ਆ ਝਾੜੂ ਵਾਲਿਆਂ ਦਾ ਕ੍ਰਿਸ਼ਮਾ ਸਾਰੇ ਦੇਖ ਹੀ ਰਹੇ ਨੇ, 92 ਜਿਹੜੀਆਂ ਤੁਰਦੀਆਂ ਫਿਰਦੀਆਂ ਲਾਸ਼ਾਂ ਅਸੈਂਬਲੀ ਦੇ ਵਿੱਚ ਭੇਜੀਆਂ, ਕਿਸ ਹੱਦ ਤੱਕ ਜਾ। ਸੋ ਉਸ ਧਰਤੀ ਦੇ ਉੱਤੇ ਗੱਲ ਨੂੰ ਜਾਰੀ ਰੱਖਣਾ, ਖਾਲਿਸਤਾਨ ਦੀ ਗੱਲ ਨੂੰ ਜਾਰੀ ਰੱਖਣਾ, ਆਨ ਅਣਖ ਨੂੰ
ਪਾਰਲੀਮੈਂਟ ਦੇ ਵਿੱਚ ਜਿਹੜੀਆਂ ਪ੍ਰੈਜੈਂਟੇਸ਼ਨਸ ਨੇ ਕੱਲੀਆਂ, ਕਿਉਂਕਿ ਜਦੋਂ ਅਸੀਂ ਨੋਟਰ ਡੇਮ ਯੂਨੀਵਰਸਿਟੀ 'ਚ ਪੈਨਲ ਡਿਸਕਸ਼ਨ 'ਚ ਜਾਣਾ ਸੀ ਤਾਂ ਉਹਨਾਂ ਦੀ ਇੰਟਰਨੈਸ਼ਨਲ ਪੀਸ ਸਟੱਡੀਜ਼ ਪ੍ਰੋਗਰਾਮ ਦੀ ਇੰਚਾਰਜ ਡਾਕਟਰ ਸਿੰਥੀਆ ਸੀ, ਜਿਹਨੇ ਕਿਤਾਬ ਵੀ ਸਿੱਖ ਸਟਰਗਲ ਤੇ ਲਿਖੀ, ਫਾਈਟਿੰਗ ਫॉर ਫੇਥ ਐਂਡ ਨੇਸ਼ਨ ਡਾਇਲੌਗ ਵਿਦ ਸਿੱਖ ਮਿਲੀਟੈਂਟਸ। ਤੇ ਉਹ ਮੈਨੂੰ ਕਹਿਣ ਲੱਗੇ ਵੀ ਇੰਟਰਨੈਸ਼ਨਲ ਸਟੂਡੈਂਟਸ ਹੋਣੇ ਨੇ ਕਿ ਸੈਂਡ ਮੀ ਸਮ ਸਪੀਚਸ ਆਫ ਸਰ ਮਾਨ ਇਨ ਪਾਰਲੀਮੈਂਟ। ਤੇ ਜਦੋਂ ਮੈਂ ਉਹਨਾਂ ਨੂੰ ਜਿੰਨੇ ਵੀ ਮੈਨੂੰ ਲਿੰਕ ਮਿਲੇ, ਉਦੋਂ ਇੱਦਾਂ ਗੂਗਲ ਰਾਹੀਂ ਜਾਂ ਬਹੁਤੀਆਂ ਉਨੀਆਂ ਰਿਸਰਚਸ ਨਹੀਂ ਸੀ, ਉਹ ਕਿਹਾ ਵੀ ਹੀ ਹੈਜ਼ ਸਪੋਕਨ ਫॉर ਦ ਦਲਿਤਸ, ਹੀ ਹੈਜ਼ ਸਪੋਕਨ ਫॉर ਦ ਪੀਪਲ ਆਫ ਨਾਰਥ ਈਸਟ, ਹੀ ਹੈਜ਼ ਸਪੋਕਨ, ਕਿਉਂਕਿ ਉਹਦੀ ਆਪਣੀ ਜਿਹੜੀ ਡਾਕਟਰੇਟ ਸੀ ਡਾਕਟਰ ਸਿੰਥੀਆ ਦੀ ਐਂਸ਼ੀਐਂਟ ਬੁੱਧਿਜ਼ਮ ਇਨ ਇੰਡੀਆ ਦੇ ਉੱਤੇ ਸੀ, ਉਹਨੇ ਟ੍ਰਾਈਬਲਸ ਦੇ ਵਿੱਚ ਕੰਮ ਕੀਤਾ ਹੋਇਆ ਸੀ। ਉਹਨੇ ਕਿਹਾ ਸੋ ਮੈਨੀ ਐਸਪੈਕਟਸ। ਸੋ ਮੈਂ ਸਮਝਦਾ ਵੀ ਬਹੁਤ ਵਾਰ, ਕਿਉਂਕਿ ਸਾਡੇ ਇੱਕ ਵੱਡੇ ਤਬਕੇ ਨੂੰ ਪੜ੍ਹਨ ਲਿਖਣ ਦਾ ਸ਼ੌਕ ਵੀ ਨਹੀਂ ਹੈ ਔਰ ਇਹ ਸੋਸ਼ਲ ਮੀਡੀਆ ਨੇ ਬਿਲਕੁਲ ਹੀ ਗੌਸਿਪ ਕਲਚਰ ਬਣਾ ਦਿੱਤਾ ਹੈ। ਇਹ ਠੀਕ ਹੈ, ਅਸੀਂ ਸਾਰੇ ਗੁਨਾਹਗਾਰ ਹੈ ਔਰ ਗੁਰੂ ਸਾਹਿਬ ਨੇ ਸਾਨੂੰ ਕ੍ਰਾਈਟੇਰੀਆ ਦਿੱਤਾ ਹੋਇਆ ਹੈ, ਸਾਂਝ ਕੀਚੈ ਗੁਣਾ ਕੇਰੀ ਛੋੜ ਅਵਗੜ ਚੱਲੀਏ। ਗੁਣਾਂ ਦੀ ਸਾਂਝ ਹੈ ਜਿਹੜੀ ਪੋਜ਼ਿਟਿਵਿਟੀ ਸਾਨੂੰ ਲੱਗਦੀ ਹੈ ਔਰ ਇਹੀ ਸਾਡਾ ਮਾਡਲ ਵੀ ਹੈ। ਬਹੁਤ ਵਾਰ ਜੇ ਹਿਊਮੈਨਿਟੇਰੀਅਨ ਏਡ ਦੀ ਗੱਲ, ਸੌਫਟ ਪਾਵਰ ਅਕਸਰ ਹੁੰਦਾ ਹੈ ਕਿ ਜੀ ਅੱਜ ਸਿੱਖ ਇੱਕ ਸੌਫਟ ਪਾਵਰ ਬਣ ਗਏ, ਕੋਈ ਸ਼ੱਕ ਨਹੀਂ ਹੈ। ਕੋਵਿਡ-19 ਦੁਨੀਆ ਭਰ ਦੇ ਵਿੱਚ 1.5 ਕਰੋੜ ਲੋਕ ਮਰਿਆ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ 15 ਮਿਲੀਅਨ ਡੈਥਸ, ਜਿਨ੍ਹਾਂ ਚੋਂ 43 ਲੱਖ ਇੰਡੀਆ 'ਚ ਮਰੇ ਨੇ। ਹਰ ਮਰਨ ਵਾਲਾ ਤੀਸਰਾ ਬੰਦਾ ਹਿੰਦੁਸਤਾਨੀ ਹੈ। ਲੇਕਿਨ ਸਿੱਖਾਂ ਦਾ ਤੁਸੀਂ ਜਜ਼ਬਾ, ਗੁਰੂ ਸਾਹਿਬਾਨ ਦਾ ਕ੍ਰਿਸ਼ਮਾ ਦੇਖੋ। ਕੋਈ ਅਕਾਲ ਤਖਤ ਨੇ ਤਾਂ ਨਹੀਂ ਕਿਹਾ ਉੱਥੋਂ ਕਿ ਜੀ ਸਾਰੇ ਤੁਸੀਂ ਬਾਹਰ ਨਿਕਲੋ, ਲੰਗਰ ਲਾਓ, ਤੁਸੀਂ ਹਿਊਮੈਨਿਟੇਰੀਅਨ ਏਡ ਦੂਜਾ ਤੀਜਾ। ਸਿੱਖ ਹਰ ਦੁਨੀਆ ਦੇ ਹਰ ਕੋਨੇ 'ਚ, ਔਰ ਉਸ ਤੋਂ ਅਗਲਾ ਵਰ੍ਹਾ ਜਦੋਂ ਕਿ ਕੋਵਿਡ ਦਾ ਓਵਰ ਹੋਇਆ, 5 ਮੁਲਕਾਂ ਦੇ ਹੈਡ ਆਫ ਸਟੇਟਸ ਨੇ ਸਿੱਖਾਂ ਨੂੰ ਥੈਂਕ ਯੂ ਕਿਹਾ। ਬ੍ਰਿਟਨ ਨੇ, ਕੈਨੇਡਾ ਨੇ, ਆਸਟ੍ਰੇਲੀਆ ਨੇ, ਨਿਊਜ਼ੀਲੈਂਡ ਨੇ, ਅਮਰੀਕਾ ਨੇ। ਇਹ ਗੁਰੂ ਦੀ ਕਲਾ ਨਹੀਂ ਤੇ ਹੋਰ ਕੀ ਹੈ ਕਿ ਸਿੱਖਾਂ ਨੇ ਜਦੋਂ ਅਸੀਂ ਦੇਗ ਤੇਗ ਫਤਿਹ ਕਹਿੰਦੇ ਹਾਂ, ਬੇਸ਼ੱਕ ਤੇਗ ਦੀ ਫਤਿਹ ਸਾਡੇ ਜੁਝਾਰੂ ਸਿੰਘਾਂ ਨੇ ਜੰਗ ਦੇ ਮੈਦਾਨ 'ਚ ਦਿਖਾਈ ਹੋਈ ਹੈ, ਪੋਲੀਟੀਕਲ ਪਾਵਰ ਮਿਲਣ ਦੇ ਨਾਲ ਸੱਚਮੁੱਚ ਤੇਗ ਦੀ ਫਤਿਹ ਹੋਏਗੀ, ਪਰ ਦੇਗ ਦੀ ਫਤਿਹ ਤਾਂ ਦੁਨੀਆ ਨੇ ਦੇਖੀ। ਹਰ ਪਾਸੇ ਜਦੋਂ ਅੱਜ ਲੰਗਰ ਦਾ ਜ਼ਿਕਰ ਹੁੰਦਾ ਹੈ ਜਾਂ ਅੱਜ ਫੀਡਿੰਗ ਦਾ ਹੰਗਰੀ ਦਾ ਜ਼ਿਕਰ ਹੁੰਦਾ ਹੈ ਜਾਂ ਹਰਮੰਦਰ ਸਾਹਿਬ ਦੇ ਵਿੱਚ ਗੁਰੂ ਕੇ ਲੰਗਰ ਨੂੰ ਦਾ ਲਾਰਜੈਸਟ ਈਟਰੀ ਇਨ ਦਾ ਵਰਲਡ ਕਹਿ ਕੇ ਨਿਊਯਾਰਕ ਟਾਈਮਸ ਵਰਗਿਆਂ ਦੀ ਕਵਰੇਜ ਹੁੰਦੀ ਹੈ, ਇਹ ਫਖਰ ਤਾਂ ਹੈ ਨਾ ਕਿ ਗੁਰੂਆਂ ਨੇ ਹੀ ਫਰਮਾਇਆ ਕਿ ਦੇਗ ਤੇਗ ਜਗ ਮੈਂ ਦਊ ਚਲੇ। ਖਾਲਸੇ ਦੀ ਦੇਗ ਵੀ ਹੈ, ਖਾਲਸੇ ਦੀ ਤੇਗ ਵੀ ਹੈ। ਇਹ ਅੱਜ ਸੌਫਟ ਪਾਵਰ ਦੇ ਤੌਰ ਤੇ ਜੇ ਕਿਸਾਨ ਪ੍ਰਾਪਤੀਆਂ, ਕਿਸਾਨੀ ਮੋਰਚਾ, ਇਹ ਵੱਖਰੀ ਕਹਾਣੀ ਹੈ ਕਿ ਕਾਮਰੇਡਾਂ ਨੇ ਹਾਈਜੈਕ ਕੀਤਾ ਪੋਲੀਟੀਕਲੀ। ਆ ਸਾਰੇ ਜਿਹੜੇ ਬੇਈਮਾਨ ਟੋਲਾ ਇਕੱਠਾ ਹੋਇਆ ਹਰੀਆਂ ਪੱਗਾਂ ਬੰਨ੍ਹ ਕੇ, ਬਹੁਤ ਸਾਰੇ ਵਿਚਾਰੇ ਸਧਾਰਨ ਕਿਸਾਨ ਤਾਂ ਨਾਲ ਸੀ, ਉਹਨਾਂ ਨੇ ਕਿਵੇਂ ਉਹ ਮਹਿੰਦਰ ਪੂਨੀਆ ਕੇ ਕਿਹੜਾ ਇੱਕ ਹਰਿਆਣਵੀ ਜਾਟ ਜਰਨਲਿਸਟ, ਉਹਨੇ ਕਿਤਾਬ ਲਿਖੀ ਹੈ ਕਿ ਇਨਸਾਈਡ ਸਾਰਿਆਂ ਨੇ ਲਿੰਕ ਖੋਲੇ ਹੋਏ ਨੇ, ਕੋਈ ਅਮਿਤ ਸ਼ਾਹ ਦੇ ਨਾਲ ਹੈ, ਕੋਈ ਦੂਜੇ ਦੇ ਨਾਲ ਹੈ, ਇਹਦੇ ਬਾਵਜੂਦ ਜਿਹੜੀ ਹੈਂਡਸ ਡਾਊਨ ਵਿਕਟਰੀ ਹੈ। ਸਤਪਾਲ ਮਲਕ ਮਰ ਗਿਆ ਹੁਣ ਤਾਂ, ਜੰਮੂ ਕਸ਼ਮੀਰ ਦਾ ਗਵਰਨਰ ਸੀ, ਸੋਸ਼ਲਿਸਟ ਸੀ ਬੇਸਿਕਲੀ। ਉਹਨੇ ਆਪਣੇ ਕਈ ਇੰਟਰਵਿਊਜ਼ ਦੇ ਵਿੱਚ ਇਹ ਗੱਲ ਕਹੀ। ਉਹਨੇ ਕਿਹਾ ਕਿ ਵੀ ਮੈਂ ਮੋਦੀ ਨੂੰ ਜਾ ਕੇ ਕਿਹਾ ਕਿ ਤੂੰ ਜਿਨ੍ਹਾਂ ਦੇ ਨਾਲ ਇਹ ਲੜਾਈ ਲੜ ਰਿਹਾ ਹੈ ਇਹ ਪਿੱਛੇ ਹਟ ਜਾ। ਇਹਨਾਂ ਦਾ ਤਾਂ ਇੱਕ ਮੁੰਡਾ ਯਤੀਮ, ਉਹਨੇ 21 ਸਾਲ ਬਾਅਦ ਜਾ ਕੇ ਜਿਹੜਾ ਉਹਨੂੰ ਡਾਇਰ ਨੂੰ ਮਾਰਿਆ ਸੀ। ਉਹਨੇ ਕਿਹਾ ਇਹ ਦਿੱਲੀ ਦੇ ਲਾਲ ਕਿਲੇ ਤੇ ਜੇ ਝੰਡਾ ਚਲਾਤਾ ਫਿਰ ਕੀ ਹੋਇਆ, ਇਹ ਚਲਾਉਂਦੇ ਰਹੇ ਨੇ, ਅਸੀਂ ਜਾਟ ਵੀ ਭਰਤਪੁਰ ਦੇ ਆ ਕੇ ਚਲਾਉਂਦੇ ਰਹੇ, ਇੱਥੇ ਕੋਈ ਜਿਹੜਾ ਇਹਨਾਂ ਦੇ ਨਾਲ ਪੰਗਾ ਨਾ ਲੈ। ਔਰ ਕਹਿੰਦਾ ਵੀ ਮੈਂ ਉਹਨੂੰ ਕਿਹਾ ਕਿ ਦੇਖ ਇੰਦਰਾ ਗਾਂਧੀ ਨੇ ਗਲਤੀ ਕੀਤੀ ਔਰ ਉਹ ਇੰਨੀ ਘਬਰਾ, ਔਰ ਉਹਨਾਂ ਨੇ ਕੋਟ ਕੀਤਾ ਅਰੁਣ ਨਹਿਰੂ ਨੂੰ, ਇਹ ਉਹਨੇ ਸਤਪਾਲ ਮਲਕ ਨੇ, ਕਿ ਅਰੁਣ ਨਹਿਰੂ ਮੇਰਾ ਦੋਸਤ ਸੀ। ਕਹਿੰਦਾ ਉਹਨੇ ਕਿਹਾ ਵੀ ਇੰਦਰਾ ਗਾਂਧੀ ਬਹੁਤ ਘਬਰਾਈ ਹੋਈ ਸੀ ਕਿ ਵੀ ਮੈਨੂੰ ਮਾਰ ਦੇਣਾ ਸਿੱਖਾਂ ਨੇ, ਔਰ ਉਹਨੂੰ ਕਿਸੇ ਉਹਦੇ ਕੁਲ ਬ੍ਰਾਹਮਣ ਨੇ ਸਲਾਹ ਦਿੱਤੀ ਕਿ ਇੱਕ ਮ੍ਰਿਤਿੰਜੂ ਯੱਗ ਹੁੰਦਾ ਸ਼ਿਵ ਜੀ ਨਾਲ ਜੁੜਿਆ ਹੋਇਆ ਕਿ ਵੀ ਜੇ ਇਹ ਯੱਗ ਹੋਏ ਤੇ ਜਿਹੜੀ ਮੌਤ ਆਈ ਆ ਉਹ ਵੀ ਟਲ ਜਾਂਦੀ ਹੈ। ਤਾਂ ਸਤਪਾਲ ਮਲਕ ਕਹਿੰਦਾ ਵੀ ਅਰੁਣ ਨਹਿਰੂ ਨੇ ਮੈਨੂੰ ਦੱਸਿਆ ਕਿ ਅਰੁਣ ਨਹਿਰੂ ਦੇ ਘਰ ਦੇ ਵਿੱਚ ਮ੍ਰਿਤਿੰਜੂ ਯੱਗ ਕਰਵਾਇਆ ਇੰਦਰਾ ਗਾਂਧੀ ਨੇ। ਕਹਿੰਦਾ ਇਹ ਮੈਂ ਮੋਦੀ ਨੂੰ ਕਿਹਾ ਵੀ ਉਹਨੇ ਮ੍ਰਿਤਿੰਜੂ ਯੱਗ ਵੀ ਕਰਾਇਆ, ਲੇਕਿਨ ਸਿੱਖਾਂ ਨੇ ਉਹਨੂੰ ਛੱਡਿਆ ਨਹੀਂ ਹੈ, ਤੂੰ ਪਿੱਛੇ ਹਟ ਜਾ। ਸੋ ਇਹ ਜਦੋਂ ਅਸੀਂ ਇਤਿਹਾਸ ਦੇ ਇਸ ਪ੍ਰਾਈਡ ਦੀ ਗੱਲ ਕਰਦੇ ਹਾਂ, 3 ਖੇਤੀ ਕਾਨੂੰਨਾਂ ਦਾ ਵਾਪਸ ਹੋਣਾ, ਇਹ ਕੋਈ ਕਿਸਾਨ ਲੀਡਰ ਜਾਂ ਕਿਸੇ ਦੀ ਕਰਾ, ਇਹ ਗੁਰੂ ਪੰਥ ਦਾ ਕ੍ਰਿਸ਼ਮਾ ਸੀ। ਜਦੋਂ ਦੁਨੀਆ ਭਰ ਦੇ ਵਿੱਚ ਸਿੱਖ ਬਾਹਰ ਨਿਕਲੇ, ਸਾਡੀ ਤੀਸਰੀ ਚੌਥੀ ਜਨਰੇਸ਼ਨ ਵੀ ਜਿਹੜੀ ਇੱਥੇ ਸੀ, ਜਿਹੜੀ ਟੁੱਟੀ ਹੋਈ ਸੀ,
ਉਹਨਾਂ ਨੂੰ ਵੀ ਕਿੰਨਾ ਸੈਨ ਫਰਾਂਸਿਸਕੋ ਬ੍ਰਿਜ ਬਲੌਕ ਕਰ ਦਿੱਤਾ ਸੀ, ਇੰਨੇ ਹਜ਼ਾਰ ਦਾ ਪ੍ਰੋਟੈਸਟ ਦੁਨੀਆ ਭਰ। ਔਰ ਉਹਦਾ ਨਤੀਜਾ ਸੀ ਕਿ ਜੇ ਐਨਵਾਇਰਨਮੈਂਟਲਿਸਟ ਉਹ 16-17 ਸਾਲ ਦੀ ਥੁੰਸਬਰਗ ਹੈ, ਗ੍ਰੇਟਾ, ਕਿੰਨੇ ਹੋਰ ਭਾਵੇਂ ਉਹ ਐਂਟਰਟੇਨਮੈਂਟ ਇੰਡਸਟਰੀ ਦੇ ਲੋਕ ਸੀ, ਉਹ ਸਾਡੀ ਸਪੋਰਟ 'ਚ ਆਏ। ਸਾਡੀ ਵਿਕਟਰੀ ਹੋਈ, ਹੈਂਡਸ ਡਾਊਨ ਵਿਕਟਰੀ। ਇਹ ਕਦੇ ਨਹੀਂ ਦੇਖਿਆ ਗਿਆ। ਔਰ ਇਹ ਜਿਹੜਾ ਅੱਜ ਸਾਰੀਆਂ ਇਹਨਾਂ ਦੀਆਂ ਨੀਤੀਆਂ ਚੱਲ ਰਹੀਆਂ ਨੇ, ਸਿੱਖ ਜਿਸ ਦਿਨ 3 ਖੇਤੀ ਕਾਨੂੰਨ ਵਾਪਸ ਲੈਣ ਦੇ ਉੱਤੇ ਮਜਬੂਰ ਹੋਈ ਹਕੂਮਤ, ਉਦੋਂ ਜੋ ਅੱਜ ਚੱਲ ਰਿਹਾ ਹੈ, ਜੋ ਹਰਦੀਪ ਨਿੱਜਰ ਦੀ ਸ਼ਹਾਦਤ ਔਰ ਜੋ ਅੱਜ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈ, ਇਹਦੀ ਸਕ੍ਰਿਪਟ ਉਦੋਂ ਹੀ ਲਿਖਣੀ ਸ਼ੁਰੂ ਹੋ ਗਈ ਸੀ ਕਿ ਡਾਇਸਪੋਰਾ ਸਿੱਖਾਂ ਦੀ ਆਵਾਜ਼ ਨੂੰ ਬੰਦ ਕਰੋ। ਔਰ ਮੈਂ ਸਮਝਦਾ ਵੀ ਅੱਜ ਜਦੋਂ ਅਸੀਂ ਵਿਚਾਰ ਦੇ ਲਈ ਇਕੱਠੇ ਹੋਏ ਹਾਂ, ਹੋਪ ਆਲਵੇਜ਼ ਤੁਹਾਨੂੰ ਸਸਟੇਨ ਰੱਖਦੀ ਹੈ। ਬਿਆਸੀ ਦੀ ਨਾ ਸਾਡੇ ਧਰਮ 'ਚ ਕੋਈ ਥਾਂ ਹੈ, ਨਾ ਹੀ ਜਿਹੜੇ ਸਟਰਗਲ ਦੇ ਰਾਹ ਤੇ ਤੁਰਦੇ ਨੇ ਉਹ ਕਦੇ ਜਿਹੜੇ ਨਾ ਉਮੀਦ ਹੁੰਦੇ ਨੇ। ਦੂਸਰਾ, ਹਰ ਇੱਕ ਤੋਂ ਐਕਸਪੈਕਟ ਕਰਨਾ ਕਿ ਕੋਈ ਜਿਹੜਾ ਹਰ ਕੋਈ ਉਸ ਲੈਵਲ ਦੀ ਸੋਚਦਾ ਇਵੇਂ ਨਹੀਂ ਹੋਏਗਾ। ਕੁਛ ਜਿਹੜੇ ਨੇ ਹੁਣ ਜਿਨ੍ਹਾਂ ਦਾ ਕੀਰਤਨ ਸੁਣ ਕੇ ਫਾਂਸੀ ਦੇ ਰਸਤਿਆਂ ਨੂੰ ਚੁੰਮਣ ਵਾਲੇ ਆ ਗਏ, ਜਦੋਂ ਉਹ ਵੱਡੇ ਵੱਡੇ ਜਿਹੜੇ ਕੀਰਤੀ ਜਿਨ੍ਹਾਂ ਨੂੰ ਜਥੇਦਾਰ ਅਕਾਲ ਤਖਤ ਵੀ ਬਣਾਇਆ, ਜਦੋਂ ਪਰਖ ਦਾ ਵੇਲਾ ਆਇਆ ਭੱਜ ਕੇ ਕਿੱਥੇ ਜਾ ਕੇ ਲੁਕੇ, ਅੱਜ ਕਿੱਥੇ ਨੇ ਉਹ। ਇਹ ਨਾਲ ਨਾਲ ਰਹਿਣੇ ਨੇ। ਇਹ ਤੁਸੀਂ ਰੋਲ ਮਾਡਲ ਜਾਂ ਆਦਰਸ਼ ਉਹਨੂੰ ਮੰਨੋ ਜਿਹੜਾ ਉਸ ਰਸਤੇ ਦੇ ਉੱਤੇ ਪਰਫੈਕਸ਼ਨ ਦੇ ਨਾਲ ਜਿਸ ਦੀ ਪੁੱਗ ਚੁੱਕੀ ਹੈ, ਜਿਸ ਨੂੰ ਜਦੋਂ ਅਸੀਂ ਬਹੁਤ ਵਾਰ ਇਹ ਦੁਹਰਾਉਂਦੇ ਕਿ ਪੰਥ ਨੇ ਬਹੁਤ ਉਹ ਕੁਝ ਹਾਸਲ ਕੀਤਾ ਜਿਹੜਾ ਦੁਸ਼ਮਣ ਨੇ ਸਮਝਦਾ ਸੀ ਕਿ ਮੁਅੱਜ਼ਜ਼ਾ ਹੈ, ਇਹ ਕ੍ਰਿਸ਼ਮਾ ਹੈ। ਔਰ ਸੱਚਮੁੱਚ ਸਿੱਖ ਤਾਂ ਹੈ ਹੀ ਕ੍ਰਿਸ਼ਮਾ। ਖਾਲਸੇ ਤੋਂ ਵੱਡਾ ਕੋਈ ਜਿਹੜਾ ਉਹ ਮੁਅੱਜ਼ਜ਼ਾ ਨਹੀਂ ਹੈ, ਕੋਈ ਮਿਰੈਕਲ ਨਹੀਂ ਹੈ, ਕੋਈ ਕ੍ਰਿਸ਼ਮਾ ਨਹੀਂ ਹੈ। ਪਰ ਸਾਡੇ ਜੀਵਨ ਦੇ ਅੰਦਰ ਸਚਿਆਰਤਾ ਦਾ ਹੋਣਾ, ਈਮਾਨ ਦਾ ਹੋਣਾ, ਇਖਲਾਕ ਦਾ ਹੋਣਾ, ਗੁਰਸਿੱਖੀ ਦਾ ਹੋਣਾ, ਅੰਮ੍ਰਿਤਧਾਰੀ ਜੀਵਨ ਮਹਿਜ਼ 5 ਕਕਾਰੀ ਇੱਕ ਸਿੰਬੋਲਿਕ ਜੀਵਨ ਨਹੀਂ ਹੈ, ਇਹ ਬਾਣੀ ਤੇ ਬਾਣਾ। ਔਰ ਜਦੋਂ ਅਸੀਂ ਸੰਤ ਸਿਪਾਹੀ ਦੀ ਗੱਲ ਕਰਦੇ ਹਾਂ, ਡਾਕਟਰ ਸਿੰਥੀਆ ਜਦੋਂ ਪਹਿਲੀ ਵਾਰ ਮਿਲੇ, ਉਹਨਾਂ ਨੇ ਕਿਹਾ ਵੀ ਇਹਦਾ ਕੀ ਮਤਲਬ ਹੈ? ਮੈਂ ਕਿਹਾ ਜੀ ਇਹਦਾ ਮਤਲਬ ਹੈ ਕਿ ਸਿੱਖ should have the wisdom of a saint and the courage of a soldier, ਕਿ ਉਸ ਦੇ ਵਿੱਚ ਸੰਤ ਵਾਲੀ ਇੱਕ ਪੁੱਜੇ ਰੂਹਾਨੀ ਪੁਰਖ ਵਾਲੀ ਜਿਹੜੀ ਹੈ ਉਹ ਸਿਆਣਪ ਹੋਏ। ਔਰ 10ਵੇਂ ਪਾਤਸ਼ਾਹ ਦੇ ਜਿਸ ਫਰਮਾਨ ਨਾਲ ਮੈਂ ਆਪਣੇ ਵਿਚਾਰਾਂ ਦੀ ਸ਼ੁਰੂਆਤ ਕੀਤੀ ਸੀ, ਮੈਂ ਉਹਦੇ ਨਾਲ ਹੀ ਕਨਕਲੂਡ ਕਰਾਂ ਕਿ ਧੰਨ ਜੀਓ ਤਹਿ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੇ। ਕਿ ਧੰਨ ਹੈ ਉਹ ਇੰਡੀਵਿਜੂਅਲ, ਉਹ ਹਿਊਮਨ ਬੀਇੰਗ, ਉਹ ਐਗਜ਼ਿਸਟਿੰਗ ਇੰਡੀਵਿਜੂਅਲ ਜਿਸ ਦੀ ਜ਼ਬਾਨ ਦੇ ਉੱਤੇ ਹਰ ਹੈ, ਉਸ ਦੇ ਜ਼ਬਾਨ ਦੇ ਉੱਤੇ ਰੱਬ ਦੀ ਯਾਦ ਹੈ, ਔਰ ਉਸ ਦੇ ਅੰਦਰ ਯੁੱਧ ਦਾ ਬਿਗਲ ਵੱਜ ਰਿਹਾ ਹੈ। ਫਾਈਟ 2 ਤਰ੍ਹਾਂ ਦੀ ਹੈ। ਇੱਕ ਤੁਹਾਡੀ ਵਿਕਾਰਾਂ ਦੇ ਨਾਲ ਲੜਾਈ ਹੈ, ਜਿਨ ਮਿਲ ਮਾਰੇ 5 ਮਹਾਦੂਤ ਐਸੋ ਕੌਣ ਬਲੀ ਰੇ। ਇੱਕ ਉਹ ਹੈ। ਇੱਕ ਉਹ ਹੈ ਕਿ ਖਾਲਸਾ ਸੋਏ ਜੋ ਚੜੇ ਤੁਰੰਗ, ਖਾਲਸਾ ਸੋਏ ਜੋ ਕਰੇ ਨਿਤ ਜੰਗ। ਤੁਰੰਗ ਘੋੜੇ ਨੂੰ ਕਹਿੰਦੇ ਨੇ। ਘੋੜ ਸਵਾਰੀ, ਜੂਝਣਾ, ਦੁਸ਼ਮਣ ਨੂੰ ਵੰਗਾਰਨਾ, ਰਣ ਤੱਤੇ ਦਾ ਚਾਅ ਹੋਣਾ, ਧਰਮ ਯੁੱਧ ਕੋ ਚਾਏ, ਇਹਨੂੰ ਤੁਸੀਂ ਨਿਊਟਰਲਾਈਜ਼ ਨਹੀਂ ਕਰ ਸਕਦੇ ਸਿਰਫ ਅੰਦਰੂਨੀ ਵਿਕਾਰ, ਕਿਉਂਕਿ ਦੋਵੇਂ ਪਾਤ ਸਾਈਮਲਟੇਨੀਅਸਲੀ ਚੱਲਦੇ ਨੇ। ਧੰਨ ਜੀਓ ਤਹਿ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੇ, ਦੇ ਅਨਿਤ ਨਾ ਨਿਤ ਰਹੇ ਜਸ ਨਾਵ ਚੜੇ ਭਵ ਸਾਗਰ ਤਾਰੇ। ਇਸ ਗੱਲ ਤੇ ਯਕੀਨ ਹੋਣਾ ਕਿ ਇਹ ਦੇ ਰਹਿਣ ਵਾਲੀ ਨਹੀਂ ਹੈ। ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉਂ ਸੰਸਾਰ। ਜਿਵੇਂ ਸੁਪਨਾ ਚੱਲ ਰਿਹਾ ਹੁੰਦਾ ਹੈ ਤੇ ਇਉਂ ਜਾਪਦਾ ਵੀ ਹਕੀਕਤ ਹੈ, ਮੱਥੇ ਤੇ ਪਸੀਨਾ ਵੀ ਆਇਆ ਹੁੰਦਾ ਹੈ, ਕਈ ਵਾਰ ਕਈ ਮੰਜੇ ਤੋਂ ਡਿੱਗ ਪੈਂਦੇ ਨੇ ਡਰਾਉਣਾ ਹੋਏ, ਉਦੋਂ ਲੱਗ ਰਿਹਾ ਹੁੰਦਾ ਹਕੀਕਤ। ਜਿਉਂ ਹੀ ਅੱਖ ਖੁੱਲਦੀ ਹੈ ਲੱਗਦਾ ਵੀ ਇਹ ਤਾਂ ਝੂਠ ਸੀ। ਸੋ ਗੁਰੂ ਸਾਹਿਬ ਨੇ ਸੁਪਨੇ ਦੇ ਮੈਟਾਫਰ ਨੂੰ ਇਸਤੇਮਾਲ ਕੀਤਾ ਇਹ ਕਹਿਣ ਦੇ ਲਈ ਕਿ ਖੁੱਲੀਆਂ ਅੱਖਾਂ ਦੇ ਨਾਲ ਜਿਹਨੂੰ ਅਸੀਂ ਇਹ ਸਮਝਦੇ ਹਾਂ। ਔਰ ਇੱਕ ਤਬਕਾ ਇਹ ਕਹਿੰਦਾ ਜੀ ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ, ਕੌਣ ਦੱਸਣ ਆਇਆ ਕੀ ਹੈ। ਇਹੀ ਜਿਹੜਾ ਉਹ ਇਆਸ਼ੀ ਦੇ ਲਈ ਜ਼ਿੰਦਗੀ ਇਹਦੇ 'ਚ ਗੁਜ਼ਾਰੋ। ਗੁਰੂ ਸਾਹਿਬ ਨੇ ਕਿਹਾ ਵੀ ਨਹੀਂ ਭਾਈ, ਅਲਟੀਮੇਟਲੀ ਰਹਿਣਾ ਕੁਛ ਵੀ ਨਹੀਂ ਹੈ, ਲੇਕਿਨ ਦੇਹ ਅਨਿਤ ਨਾ ਨਿਤ ਰਹੇ, ਜਸ ਨਾਵ ਚੜ੍ਹੇ ਭਵ ਸਾਗਰ ਤਾਰੇ। ਜਸ ਉਸ ਵਾਹਿਗੁਰੂ ਦੀ
ਸਿਫਤ ਸਲਾਹ ਦੀ ਬੋਟ ਦੇ ਉੱਤੇ ਜਹਾਜ਼ ਦੇ ਉੱਤੇ ਸਵਾਰ ਹੋਣਾ ਤਾਂ ਕਿ ਇਹ ਜਿਹੜਾ ਤਿਤ ਸਰਵਰੜ ਹੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨੇ ਕੀਆ ਪਾਣੀ नहीं ਅੱਗ है पंकज मोह चिक्कड़ है पग नहीं चाल है हम देखा तै डूबियले देख रहे हैं कि डूब रहे हैं मन एक न चेतस मूड मना हर बिसरत तेरे गुण गलिया गुणा नाल जे माला माल करके भी रब ने भेजा होया ते जे रब भुल जाए और यही गल जदों भाई वीर सिंह अपनी किसी नूं दुआ दिंदे सी जां कोई आके असीस दिंदा सी तो कहंदे सी तैनूं रब ना भुले ये दुआ फकीरां दी फकीर रब नाल जुड़े हुए नूं कहंदे ने कोई भेख नहीं है और ये है देह नित ना नित्र है जस नाव चढ़े भव सागर तारे धीरज धाम बनाए यह तन कि तुहाडा बॉडीली जिहड़ा स्ट्रक्चर है वो इवें है कि धीरज दा घर है पेशेंस टू द एंड अज असीं किन्ने इंपेशेंट हुंदे असीं आपस च बैठ के विचार भी नहीं कर सकते जे कोई साडे नालों डिफरेंट व्यू पॉइंट दिंदा उहनूं असीं पर्सनल एनिमिटी बना लैंदे पर इत्थे तां जदों गुरु नानक पातशाह ने यह फरमाया कि जब लग दुनिया रही है नानक किछ सुणीए किछ कहीए कहण तो पहला सुणन दी गल है जे सुणन दा मादा नहीं है और साडी ये हमेशा ओपन एक ऑफर हुंदी है ਅਸੀਂ ਇਹਨਾਂ ਦੇ ਇੰਡੀਅਨ ਟੌਂਟ ਬਟੌਂਟ ਨੇ ਜਾਂ ਇਹਨਾਂ ਦੇ ਹਾਈ ਕਮਿਸ਼ਨ ਐਮਬੈਸੀਜ਼ ਪ੍ਰੈਸ ਕਲੱਬ 'ਚ ਅਸੀਂ ਰਹੇ ਜਿਹਨੂੰ ਕਿਹਾ ਵੀ ਆ ਜਾਓ ਤੁਸੀਂ ਡਿਬੇਟ ਕਰੋ ਕਮ ਅਪ ਵਿਦ ਯੂਰ ਓਨ ਆਰਗੂਮੈਂਟ ਭੇਜੋ ਆਪਣਾ ਨੁਮਾਇੰਦਾ ਖਾਲਿਸਤਾਨ ਦੇ ਇਸ਼ੂ ਦੇ ਉੱਤੇ ਸਿੱਖ ਰਾਈਟਸ ਦੇ ਇਸ਼ੂ ਦੇ ਉੱਤੇ ਕਮ ਇਨ ਦਾ ਓਪਨ ਡਿਬੇਟ ਤੁਸੀਂ ਇਹ ਜਿਹੜਾ ਮਿਸ ਇਨਫੋਰਮੇਸ਼ਨ ਕੈਂਪੇਨ ਚਲਾਉਂਦੇ ਹੋ ਕਿਉਂਕਿ ਸਾਨੂੰ ਇਹ ਯਕੀਨ ਹੋਣਾ ਚਾਹੀਦਾ ਹੈ ਕਿ ਸਾਡਾ ਕੇਸ ਸੱਚ ਹੱਕ ਇਨਸਾਫ ਤੇ ਆਧਾਰਿਤ ਹੈ ਤੇ ਇਹੀ ਧੀਰਜ ਦਾ ਰਹਿਣਾ बुद्ध सो दीपक जो जा रहा है बड़ा हुण जदों असीं अरदास च मन नीवा मत उच्ची मंगदे हैं सर कपूर सिंह मत उच्ची नूं कहंदे ने इंटैलैक्चुअल सोफिस्टिकेशन रब दे नाल जुड़न दे लई ह्यूमिलिटी मन नीवा ये पार्ट है हंकार हर जीओ हंकार ना भावे रब नूं हंकार नहीं चंगा लगदा सुखी बसै मस्कीनिया आप निवार तले बड़े बड़े हंकारिया नानक गर्भ गले ਜਿਹੜਾ ਹੰਕਾਰੀ ਹੈ ਉਹਨੂੰ ਕਿਸੇ ਨੂੰ ਮਾਰਨ ਦੀ ਲੋੜ ਨਹੀਂ ਹੁੰਦੀ ਹੰਕਾਰ ਹੀ ਉਹਨੂੰ ਡਿਸਟਰੋਏ ਕਰ ਦਿੰਦਾ ਹੈ ਤੇ ਗੁਰੂ ਸਾਹਿਬ ਕਹਿੰਦੇ ਨੇ ਜਿਹੜੀ ਬੁੱਧੀ ਹੈ ਅਕਲ ਹੈ ਇੰਟੈਲੈਕਟ ਹੈ ਹੁਣ ਇੰਟੈਲੈਕਟ ਅਕਲ ਮਨ ਤਿੱਥੈ ਘੜੀ ਹੈ ਸੁਰਤ ਮਤ ਮਨ ਬੁੱਧ ਜੇ ਤੁਸੀਂ ਨਾ ਚਾਰਾਂ ਨੂੰ ਸਮਝੋਗੇ ਲੌਂਗ ਡਿਸਕਸ਼ਨ ਹੋਏਗੀ ਪਰ ਗੁਰੂ ਸਾਹਿਬ ਨੇ ਕਿਹਾ ਵੀ ਬੁੱਧੀ ਸਿੱਖ ਦੀ ਇਵੇਂ ਹੋਣੀ ਚਾਹੀਦੀ ਹੈ ਸ਼ਾਈਨਿੰਗ ਲਾਈਕ ਦਾ ਕੈਂਡਲ ਲਾਈਟ ਜਿਵੇਂ ਜਦੋਂ ਰੋਸ਼ਨੀ ਹੁੰਦੀ ਹੈ ਦੀਵਾ ਜਗਦਾ ਹੈ ਕੈਂਡਲ ਲਾਈਟ ਇਵੇਂ ਮੇਰਾ ਸਿੱਖ ਜਿਹੜਾ ਜੇ ਅਸੀਂ ਪੜਾਂਗੇ ਨਹੀਂ ਜੇ ਗਿਆਨ ਹਾਸਲ ਨਹੀਂ ਕਰਾਂਗੇ ਦੂਸਰਿਆਂ ਦੇ ਨਾਲ ਜੇ ਤੁਸੀਂ ਡਿਸਕਸ ਕਰਨਾ ਤੁਹਾਨੂੰ ਆਪਣੇ ਮਜ਼ਹਬ ਦਾ ਆਪਣੇ ਧਰਮ ਦਾ ਆਪਣੀ ਗੁਰਬਾਣੀ ਦਾ ਆਪਣੇ ਇਤਿਹਾਸ ਦਾ ਹੀ ਪਤਾ ਨਹੀਂ ਹੈ ਤੇ ਉਹਨਾਂ ਨੇ ਕਿਹਾ ਕਿ ਫਿਰ ਜਦੋਂ ਇਹ ਬੁੱਧੀ ਦੀਪਕ ਵਾਂਗ ਗਿਆਨ ਹੈ ਕਿ ਵੱਢਣੀ ਮਨੋ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੇ ਵੱਢਣੀ ਝਾੜੂ ਵੀ ਹੈ ਵੱਢਣੀ ਹਥਿਆਰ ਵੀ ਹੈ ਕਿ ਗਿਆਨ ਦੀ ਜੇ ਖੜਕ ਤੁਹਾਡੇ ਕੋਲ ਹੈ ਤੇ ਫਿਰ ਤੁਸੀਂ ਉਸ ਗਿਆਨ ਨੂੰ ਪਾਸੇ ਕਰਕੇ ਸੁੱਟੋਗੇ ਤੇ ਉਹੀ ਫਿਰ ਗੁਰੂ ਕਾ ਖਾਲਸਾ ਜਿਸ ਨੂੰ ਗੁਰੂ ਨੇ ਇਹ ਨਵਾਜਿਆ ਇਸ ਦੇ ਨਾਲ ਖਾਲਸਾ ਮੇਰੋ ਸਤਿਗੁਰ ਪੂਰਾ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ मेरो प्राण को प्राण खालसा मेरो मैं खालसे का ओत पोत सागर बुंदेरो किसी भी भुल चुक ਲਈ माफी ਤੁਹਾਡਾ बहुत बहुत ਧੰਨਵਾਦ ਜਿੰਨੇ ਪਿਆਰ ਭਰੇ ਬੋਲ ਸਾਰੇ ਸਪੀਕਰਸ ਨੇ ਕਹੇ ਜਿਵੇਂ ਤੁਸੀਂ ਜੁੜ ਬੈਠੇ ਹੋ ਇਹ ਨਾ ਦੇਖੋ ਵੀ ਗਲਾਸ ਹਾਫ ਐਮਪਟੀ ਹੈ ਅੱਧਾ ਖਾਲੀ ਹੈ ਇਹ ਦੇਖੋ ਕਿ ਗਲਾਸ ਅੱਧਾ ਭਰਿਆ ਹੋਇਆ ਹੈ ਗੁਰੂ ਨੇ ਕੌਮ ਨੂੰ ਬੇਘਰੇ ਨਹੀਂ ਰਹਿਣ ਦੇਣਾ ਸਰ ਕਪੂਰ ਸਿੰਘ ਜਦੋਂ ਉਦਾਸ ਵੀ ਹੁੰਦੇ ਸੀ ਕਈ ਵਾਰ ਵਿਰਾਗ 'ਚ ਵੀ ਜਾਂਦੇ ਸੀ ਫਿਰ ਉਹ ਕਹਿੰਦੇ ਸੀ ਨਹੀਂ ਗੁਰੂ ਕਲਗੀਧਰ ਦਾ ਇਹ ਇਕਰਾਰਨਾਮਾ ਹੈ ਪੰਥ ਦੇ ਨਾਲ ਪੰਥ ਖਾਲਸਾ ਖੇਤੀ ਮੇਰੀ ਹਉ ਸੰਭਾਲ ਕਰੋ ਤਿਸ ਕੇਰੀ ਪੰਥ ਖਾਲਸਾ ਉਹਨਾਂ ਦੀ ਖੇਤੀ ਹੈ ਤੇ ਗੁਰੂ ਨੇ ਬੋੜੀ ਕਰਨੀ ਹੈ ਔਰ ਅਲਟੀਮੇਟਲੀ ਆਪਣੇ ਖਾਲਸੇ ਨੂੰ ਗੁਰੂ ਨੇ ਦਰ ਕਰ ਬਖਸ਼ਣਾ ਹੈ ਕਿਸੇ ਵੀ ਭੁੱਲ ਚੁੱਕ ਲਈ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿ ਸ੍ਰੀ ਅਕਾਲ। ਡਾਕਟਰ ਅਮਰਜੀਤ ਸਿੰਘ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬਹੁਤ ਹੀ ਵਿਸਤਾਰ ਨਾਲ ਸਾਰਾ ਹੀ ਇਤਿਹਾਸ ਸਾਡੇ ਸਾਹਮਣੇ ਸਰਵਣ ਕਰਾ ਦਿੱਤਾ, ਕਿਉਂਕਿ ਇਸੇ ਹੀ ਚੀਜ਼ ਨੂੰ ਸੁਣਨ ਵਾਸਤੇ ਅਸੀਂ ਅੱਜ ਇਕੱਤਰਿਤ ਹੋਏ ਸਾਂ। ਜੋ ਇਹਨਾਂ ਨੇ ਉਤਰਾ ਚੜਾ ਆਏ, ਜਿਸ ਤਰ੍ਹਾਂ ਸਾਨੂੰ ਸਭ ਕੁਝ ਦੱਸਿਆ, ਜਿਸ ਤਰ੍ਹਾਂ ਮਾਨ ਸਾਹਿਬ ਦੀ ਵੀ ਗੱਲ ਕੀਤੀ, ਆਲੋ ਰਖ ਸਾਹਿਬ ਉਹਨਾਂ ਨੇ ਵੀ ਕੀਤੀ, ਡਾਕਟਰ ਸਾਹਿਬ ਉਹਨਾਂ ਨੇ ਵੀ ਕੀਤੀ। ਅਤੇ ਡਾਕਟਰ ਸਾਹਿਬ ਉਦਣ ਦੀ ਮੈਂ ਤੁਹਾਡੇ ਨਾਲ ਇੱਕ ਯਾਦ ਸਾਂਝੀ ਕਰੂੰਗਾ, ਜਿਸ ਦਿਨ ਆਪਾਂ ਬਿਕਰ ਸਪੀਡ ਮਾਨ ਸਾਹਿਬ ਦੇ ਨਾਲ ਉਹਨਾਂ ਦੇ ਨਾਲ ਗਏ ਸੀ, ਅਤੇ ਉਹਨਾਂ ਨੇ ਇੱਕ ਆਸ ਸਾਡੇ ਤੋਂ ਬਾਹਰਲੇ ਸਿੱਖਾਂ ਤੋਂ ਰੱਖੀ ਸੀ। ਮੈਂ ਅਕਸਰ ਯਾਦ ਦਰਾਉਣਾ ਹੁੰਦਾ ਆਪਣੇ ਬਾਹਰਲੇ ਸਿੱਖਾਂ ਨੂੰ, ਸਿੱਖੋ ਬਹਿ ਜਾਓ, ਅੱਧਾ ਘੰਟਾ ਹੋ ਰਿਹਾ, ਆਪਾਂ ਬਹੁਤਾ ਲੰਮਾ ਸਮਾਂ ਨਹੀਂ ਹੈਗਾ। ਆਪਣੇ ਕੋਲ ਭਾਈ ਗੁਰਪ੍ਰੀਤ ਸਿੰਘ ਜੀ ਲਾਂਡੇ ਵਾਲੇ ਆਏ, ਢਾਡੀ ਜਥਾ ਜਿਹੜਾ ਇੰਡੀਆ ਤੋਂ ਪੰਜਾਬ ਤੋਂ ਚੱਲ ਕੇ ਇੱਥੇ ਆਇਆ ਨਾ, ਤੇ ਆਪਾਂ ਸ਼ੁਰੂਆਤ ਉਹਨਾਂ ਤੋਂ ਕਰਨੀ ਸੀ, ਢਾਡੀ ਜਥੇ ਤੋਂ ਸ਼ੁਰੂ ਕੀਤੀ ਆ। ਜਿਹੜੀ ਸਮਾਪਤੀ ਵੀ ਆਪਾਂ ਢਾਡੀ ਜਥੇ ਨਾਲ ਹੀ ਕਰਨੀ ਆ। ਅੱਧਾ ਘੰਟਾ 25 ਮਿੰਟ ਜਿੰਨੇ ਕਿ ਵੀ ਸਮਾਂ ਤੁਸੀਂ ਬਖਸ਼ਿਸ਼ ਕਰੋਗੇ, ਆਪਾਂ ਉਹਨਾਂ ਚਿਰ ਉਹਨਾਂ ਦੇ ਵਿਚਾਰ ਸਰਵਣ ਕਰਾਂਗੇ। ਇੱਕ ਦੋ ਕਵਿਤਾ ਉਹਨਾਂ ਨੇ ਉੱਥੇ ਜਿਹੜੇ ਬੋਲ ਕਹੇ ਸਨ, ਸਰਦਾਰ ਸਿੰਘ ਮਾਨ ਹੋਣੇ, ਮੇਰੇ ਖਿਆਲ ਉਹ ਲਾਸਟ ਫੇਰੀ ਸੀ, ਉਦੋਂ ਬਾਅਦ ਚ ਆਏ ਵੀ ਨਹੀਂ ਹੈਗੇ। ਜਿਸ ਤਰ੍ਹਾਂ ਆਪਾਂ ਬਿਕਰ ਸਪੀਡ ਗਏ ਸੀ ਚੱਲ ਕੇ ਪਲਾਂਝ ਗੁਰਦੁਆਰਾ ਸਾਹਿਬ, ਰਾਤ ਦੇ ਦੀਵਾਨ ਸਨ, ਤੁਸੀਂ ਵੀ ਵਿੱਚ ਸੀ, ਅਸੀਂ ਵੀ ਉੱਥੇ ਸੀਗੇ। ਤੇ ਮਾਨ ਸਾਹਿਬ ਨੇ ਜੋ ਸਾਡੇ ਤੋਂ ਬਾਹਰਲੇ ਸਿੱਖਾਂ ਤੋਂ ਆਸ ਰੱਖੀ ਆ ਨਾ, ਉੱਥੇ ਵਾਲੇ ਸਿੱਖਾਂ ਨੇ ਪੰਜਾਬ ਦੇ ਵਿੱਚ ਜਿਹੜੇ ਸੰਘਰਸ਼ ਕਰ ਰਹੇ ਨੇ, ਮਾਨ ਸਾਹਿਬ ਨੇ ਜਿਹੜੀ ਗੱਲ ਕਹੀ ਸੀ ਵੀ ਅਸੀਂ ਸੁਨਿਆਰੇ ਵਾਲੀ ਟਿਕ 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 ਕਰ ਰਹੇ ਹਾਂ, ਲੋਹਾਰ ਵਾਲੀ ਸੱਟ ਜਿਹੜੀ ਆ ਬਾਹਰਲੇ ਸਿੱਖ ਨੇ ਮਾਰਨੀ ਆ, ਤੋਂ ਸਾਡੇ ਤੋਂ ਆਸਾਂ ਹਨ। ਤੇ ਜਿਹੜਾ ਇਤਰਾ ਚੜਾ ਜਾਂ ਜ਼ਿੰਦਗੀ ਦੇ ਵਿੱਚ ਵਿਚਰਦਿਆਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਜਦੋਂ ਸਿੱਖ ਚੱਲਦਾ ਵਾ ਨਾ, ਫਿਰ ਕਹਿੰਦਾ ਵੀ ਹਰਖ ਸੋਗ ਤੇ ਰਹੇ ਨਿਆਰਾ, ਨਾਹੇ ਮਾਨ ਅਪਮਾਨ। ਹਰਖ ਤੇ ਸੋਗ ਉਹ ਤੋਂ ਨਿਆਰਾ ਰਹਿ ਕੇ ਮਾਨ ਅਪਮਾਨ ਦੀ ਕਦੇ ਪਰਵਾਹ ਨਹੀਂ ਕਰਨੀ ਸਿੱਖ ਨੇ, ਨਾ ਕੀਤੀ ਆ ਨਾ ਕਰਨੀ ਆ। ਗੁਰੂ ਗ੍ਰੰਥ ਸਾਹਿਬ ਜੀ ਤੇ ਨਿਸ਼ਚਾ ਰੱਖਣਾ, ਅਟਲ ਵਿਸ਼ਵਾਸ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਦੀ ਦੇਹ ਸਮਝ ਕੇ ਗੁਰੂ ਸਾਹਿਬ ਜੀ ਸਾਡੇ ਸਾਹਮਣੇ ਸਨਮੁਖ ਬੈਠੇ ਹਨ। ਇਸ ਤਰ੍ਹਾਂ ਭੈ ਦੇ ਵਿੱਚ ਰਹਿ ਕੇ ਉਹਨਾਂ ਦੇ ਹਜ਼ੂਰ ਬੈਠ ਕੇ ਬਾਣੀ ਸਰਵਣ ਕਰਨੀ ਆ ਵੀ ਗੁਰੂ ਸਾਹਿਬ ਤਖਤ ਤੇ ਵਿਰਾਜਮਾਨ ਹਨ। ਜਿਹੜਾ ਅੱਜ ਮਸ਼ੀਨਰੀ ਲਾਣੇ ਨੇ ਸਾਰੇ ਨੇ ਸਾਡੇ ਤੋਂ ਇਹ ਕੱਢਣ ਦੀ ਕੋਸ਼ਿਸ਼ ਕੀਤੀ ਆ, ਸਤਿਗੁਰ ਰਹਿਮਤ ਕਰਨ। ਗੁਰਪ੍ਰੀਤ ਸਿੰਘ ਜੀ ਆ ਜਾਓ, ਤੁਹਾਡੀ ਵਾਰੀ ਆ ਭਾਈ, 15-20 ਮਿੰਟ ਸੰਗਤਾਂ ਨੂੰ ਆਪਣੇ ਵਿਚਾਰ ਸਰਵਣ ਕਰਾਓ। ਉਸ ਤੋਂ ਉਪਰੰਤ ਸਮਾਪਤੀ ਆ। ਸਾਰੇ ਹੀ ਬਾਹਰੋਂ ਆਏ ਹੋਏ ਆਪਾਂ ਬੁਲਾਰੇ ਸਿੱਖਾਂ ਨੂੰ, ਡਾਕਟਰ ਅਮਰਜੀਤ ਸਿੰਘ ਜੀ, ਭਾਈ ਸੰਤੋਖ ਸਿੰਘ ਜੀ, ਚੱਠਾ ਸਾਹਿਬ ਔਰ ਗੁਰਦੇਵ ਸਿੰਘ ਜੀ, ਔਰ ਜੀ ਸਿੰਘ ਅਲੋਰਖ ਭੈਣ, ਗੁਰਦੀਪ ਕੌਰ ਜੀ, ਔਰ ਮੂਵੀ ਵਾਲੇ ਸਿੰਘ, ਮੈਨੂੰ ਉਹਨਾਂ ਦਾ ਨਾਂ ਯਾਦ ਨਹੀਂ, ਅੱਗੇ ਤਾਂ ਅਮਰਵੀਰ ਸਿੰਘ ਜੀ ਆਉਂਦੇ ਹੁੰਦੇ ਹਨ, ਉਹ ਸਾਡੇ ਸੱਜਣ ਆ, ਗੁਰਦੇਵ ਸਿੰਘ ਜੀ, ਜੀ ਆਇਆਂ ਨੂੰ। ਇਹਨਾਂ ਨੂੰ ਸਾਰਿਆਂ ਨੂੰ ਆਪਾਂ ਸਨਮਾਨ ਪੂਰੀ ਸਮੁੱਚੀ ਜਿਹੜੀ ਸਾਡੀ ਜਥੇਬੰਦੀ ਆ ਉਹ ਕਰੂਗੀ, ਇਕੱਠੇ ਹੋ ਕੇ ਸਟੇਜ ਤੇ ਇੱਕੋ ਵਾਰੀ। ਨਾਲੇ ਆਪਾਂ ਫੋਟੋਆਂ ਕਰਾ ਲਵਾਂਗੇ, ਨਾਲੇ ਜਿਹੜੇ ਬੱਚੇ ਫੋਟੋਆਂ ਕਰਾਉਣ ਆਏ ਉਹ ਵੀ ਕਰਾ ਲੈਣਗੇ। ਤੇ ਨਿਸ਼ਚਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖ ਕੇ ਪਾਰਟੀ ਦੇ ਨਾਲ ਕੰਮ ਕਰੋ। ਤੁਹਾਨੂੰ ਵਿਸ਼ਵਾਸ ਦਿਵਾਉਂਦੇ, ਅਸੀਂ ਜਿੰਨਾ ਚਿਰ ਸਾਡੇ ਸਵਾਸ ਚੱਲਦੇ, ਅਸੀਂ ਖਾਲਸਾ ਦੀ ਪ੍ਰਾਪਤੀ ਤੋਂ 1 ਇੰਚ ਵੀ ਪਿੱਛੇ ਨਹੀਂ ਹਟਣਾ। ਆਪਦੀ ਜਦੋਜਹਿਦ ਇਸ ਤਰ੍ਹਾਂ ਜਾਰੀ ਰਹੂਗੀ। ਔਰ ਤੀਜੀ ਪੀੜ੍ਹੀ ਦੇ ਵਿੱਚ ਜਦੋਜਹਿਦ ਪਾ ਦਿੱਤੀ ਹੈ, ਸਤਿਗੁਰ ਰਹਿਮਤ ਕਰਨ। ਤੁਸੀਂ ਅਰਦਾਸ ਕਰਿਓ ਇਹ ਸਾਡੇ ਬਚਨ ਜਿਹੜੇ ਕਿਤੇ ਨਿਭ ਜਾਣ, ਗੁਰੂ ਸਾਹਿਬ ਇੰਨੀ ਕਿਰਪਾ ਕਰ ਦੇਣ। ਤੁਹਾਡੀ ਅਰਦਾਸ ਸੰਗਤ ਦੀ ਜਿਹੜੀ ਬਹੁਤ ਵੱਡੀ ਹੁੰਦੀ ਆ, ਤੁਸੀਂ ਅਰਦਾਸ ਕਰਕੇ ਜਾਇਓ। ਜਿਹੜੇ ਅਸੀਂ ਗੱਲਾਂ ਤੁਹਾਡੇ ਨਾਲ ਕਰ ਰਹੇ ਹਾਂ, ਇਹਨਾਂ ਦੇ ਵਿੱਚ ਅਸੀਂ ਪੂਰਨ ਉਤਰਨ ਦੀ ਕੋਸ਼ਿਸ਼ ਕਰੀਏ, ਤੇ ਸਤਿਗੁਰ ਰਹਿਮਤ ਕਰਕੇ ਇਹ ਸਾਡੇ ਕੋਲ ਸੇਵਾ ਲੈਂਦੇ ਰਹਿਣ, ਤਾਂ ਅਸੀਂ ਕਰਦੇ ਰਹੀਏ। ਆਓ ਭਾਈ ਗੁਰਪ੍ਰੀਤ ਸਿੰਘ ਜੀ ਲਾਂਡੇ ਵਾਲੇ। ਜੀ ਵਾਹਿਗੁਰੂ 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 ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। ਆਓ ਜੀ, ਭਾਜੀ ਆ ਭੇਜੋ ਬੱਬੀ ਬੁਲਾਏ ਇਹਨੂੰ। ਭਾਜੀ ਭਾਜੀ ਹਾਂ ਭਾਈ, ਹਾਂ ਭਾਈ, ਹਾਂ ਭਾਈ, ਹਾਂ ਭਾਈ,
ऑन कर लो इन्हू ऑन है स्विच ऑन मूरे आओ नाले बस इको रीज खालसे दा राज वेखना बस इको रीज खालसे दा राज वेखना बस इको रीज खालसे दा राज वेखना हो दिता दशमेश सिंघां ताईं जो स्वरूप जी सारे जग तो न्यारा दिसे खालसे दा रूप जी दिता दशमेश सिंघां ताईं जो स्वरूप जी सारे जग तो न्यारा दिसे खालसे दा रूप जी जग तो न्यारा दिसे खालसे दा रूप जी बैठा केसरी निशान उत्ते बैठा केसरी निशान उत्ते बैठा केसरी निशान उत्ते बाज वेखना बैठा केसरी निशान उत्ते बाज वेखना जी बस इको रीज खालसे दा राज वेखना बस इको रीज खालसे दा राज वेखना बस इको रीज खालसे दा राज वेखना हो राज खालसा कमाया बाबा बंदा सिंह वीर ने जिन्ना जुल्म कमाए ओहो दिते सब चीर ने राज खालसा कमाया बाबा बंदा सिंह वीर ने जिन्ना जुल्म कमाए ओहो दिते सब चीर ने जुल्म कमाए ओहो दिते सब चीर ने डिगे ढट्ठियां दे ओ डिगे ढट्ठियां दे सिरां उत्ते ताज वेखना डिगे ढट्ठियां दे सिरां उत्ते ताज वेखना जी बस इको रीज खालसे दा राज वेखना बस इको रीज खालसे दा राज वेखना बस इको रीज खालसे दा राज वेखना हो राम मल के सिरां दी सूरमा खलोता सी राज खालसे दा होया केदा सिंह बोता सी राम मल के सिरां दी सूरमा खलोता सी राज खालसे दा होया केदा सिंह बोता सी राज खालसे दा होया केदा सिंह बोता सी गरजा सिंह ने ना खालसा मुताज देखना ओ सिंह ने ना खालसा मुताज देखना ओ गरजा सिंह ने ना खालसा मुताज देखना जी बस इको रीज खालसे दा राज वेखना बस इको रीज खालसे दा राज वेखना हो
ਪਾਸੇ ਖਾਲਸੇ ਤੇ ਹੋਵੇ ਹਰ ਪਾਸੇ ਖਾਲਸੇ ਤੇ ਨਾਜ ਵੇਖਣਾ ਹੋਵੇ ਹਰ ਪਾਸੇ ਖਾਲਸੇ ਤੇ ਨਾਜ ਵੇਖਣਾ ਜੀ ਬਸ ਇੱਕੋ ਰੀਝ ਖਾਲਸੇ ਦਾ ਰਾਜ ਵੇਖਣਾ ਬਸ ਇੱਕੋ ਰੀਝ ਖਾਲਸੇ ਦਾ ਰਾਜ ਵੇਖਣਾ ਬਸ ਇੱਕੋ ਰੀਝ ਖਾਲਸੇ ਦਾ ਰਾਜ ਵੇਖਣਾ ਉੱਠਿਆ ਤੂਫਾਨ ਜਿਹੜਾ ਹੱਕਾਂ ਲਈ ਲੜੂਗਾ ਖਾਲਸੇ ਦੇ ਮੂਹਰੇ ਜਿਹੜਾ ਅੜੂ ਉਹ ਝੜੂਗਾ ਖਾਲਸੇ ਦੇ ਮੂਹਰੇ ਜਿਹੜਾ ਅੜੂ ਉਹ ਝੜੂਗਾ ਲਾਂਡਰਾ ਵਾਲੇ ਵੀ ਚਾਹੁੰਦੇ ਉਹ ਰਾਜ ਵੇਖਣਾ ਲਾਂਡਰਾ ਵਾਲੇ ਵੀ ਚਾਹੁੰਦੇ ਜੀ ਉਹ ਰਾਜ ਵੇਖਣਾ ਜੀ ਬਸ ਇੱਕੋ ਰੀਝ ਖਾਲਸੇ ਦਾ ਰਾਜ ਵੇਖਣਾ ਬਸ ਇੱਕੋ ਰੀਝ ਖਾਲਸੇ ਦਾ ਰਾਜ ਵੇਖਣਾ ਬਸ ਇੱਕੋ ਰੀਝ ਖਾਲਸੇ ਦਾ ਰਾਜ ਵੇਖਣਾ ਰਾਜ ਵੇਖਣਾ पूज बेजोग न और है दूसर एक गोपाल गोपाल करेंगे पूज बेजोग न और है दूसर एक गोपाल गोपाल करेंगे लोक सुखी पर लोक खलास अकाल 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 करेंगे राज करेगा खालसा आकी रह न कोई ख्वार होए सब मिलेंगे बचे शरण जो होए समझो जी ਅਸੀਂ ਖਾਲਸੇ ਉਸ ਅਕਾਲ ਦੇ ਹਾਂ ਸਿਰ ਹੱਸ ਕੇ ਤਲੀ ਟਕਾਉਂਦੇ ਆ ਡੇਗਾਂ ਤੇ ਨੱਚਣਾ ਆਉਂਦਾ ਏ ਸੂਲੀ ਚੱਲ ਢੋਲੇ ਗਾਉਂਦੇ ਆ ਅਸੀਂ ਖਾਲਸੇ ਖਾਲਸ ਦੁੱਧ ਵਰਗੇ ਗੱਜ ਵੱਜ ਕੇ ਫਤਿਹ ਬੁਲਾਉਂਦੇ ਆ ਜਿੰਨੇ ਵੀ ਬੈਠੇ ਹੋ ਜਾਗਦੀਆਂ ਜ਼ਮੀਰਾਂ ਵਾਲੇ ਬੈਠੇ ਹੋ ਗੁਰੂ ਗੋਬਿੰਦ ਸਿੰਘ ਦੇ ਪੁੱਤ ਬੈਠੇ ਹੋ ਗੁਰੂ ਗੋਬਿੰਦ ਸਿੰਘ ਦੀਆਂ ਧੀਆਂ ਬੈਠੀਆਂ ਆਓ ਬੁਲੰਦ ਆਵਾਜ਼ 'ਚ ਫਤਿਹ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਬਹਾਦਰ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਨੇ ਸੰਤਾਂ ਦੀ ਸੋਚ ਨੂੰ ਬਰਕਰਾਰ ਰੱਖਿਆ ਜਿਸ ਵੇਲੇ ਸੰਤਾਂ ਦੀਆਂ ਤਸਵੀਰਾਂ ਬੈਨ ਹੋ ਰਹੀਆਂ ਸੀ ਨਾ ਉਸ ਵੇਲੇ ਹਿੱਕ ਢਾ ਕੇ ਖੜਿਆ ਕੌਮ ਦਾ ਯੋਧਾ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਹ ਬਈ ਵਾਹ ਬੰਦੂਕ ਤੋਂ ਦੁਨੀਆ ਡਰਦੀ ਆ ਸ਼ਮਸ਼ੀਰ ਤੋਂ ਦੁਨੀਆ ਡਰਦੀ ਆ ਜੀ ਸੱਪ ਦੀ ਲਕੀਰ ਤੋਂ ਦੁਨੀਆ ਡਰਦੀ ਆ ਸ਼ਹਿਰ ਦੀ ਦਹਾੜ ਤੋਂ ਦੁਨੀਆ ਡਰਦੀ ਆ ਦੁੱਧ ਮੱਖਣਾ ਨਾਲ ਪਲੇ ਸਰੀਰ ਤੋਂ ਦੁਨੀਆ ਡਰਦੀ ਆ ਜੀ ਓਏ ਸੋਚ ਲਓ ਕਿੱਡਾ ਯੋਧਾ ਹੋ ਭਿੰਡਰਾਂ ਵਾਲਾ ਜਿਹਦੀ ਤਸਵੀਰ ਤੋਂ ਹੀ ਦੁਨੀਆ ਡਰਦੀ ਵਾਹ ਬਈ ਜੂਨ ਮਹੀਨਾ ਸਨ 84 ਦਿੱਲੀ ਹੋਈ ਸਾਡੇ ਖੂਨ ਦੀ ਪਿਆਸੀ ਸਿੱਖਾਂ ਦੇ ਲਹੂ ਦੇ ਨਾਲ ਹੱਥ ਰੰਗਣ ਵਾਸਤੇ ਚੜ ਕੇ ਆ ਗਈ ਭਾਰਤ ਦੀ ਆਰਮੀ ਕਹਿ ਰਹੇ ਸੀ 2.5 घंटे का मिशन है ਭਿੰਡਰਾਂ ਵਾਲੇ को गिरफ्तार कर लेंगे ਹੋਇਆ ਕੰਮ ਉਲਟ ਗੱਜਿਆ ਭਿੰਡਰਾਂ ਦਾ ਸ਼ੇਰ ਤੇ ਮਰਦ ਦਲੇਰ ਵੇਖ ਲੈ ਪੂਰੀ ਫੌਜ ਨੂੰ ਛੜਵਾਤੀ ਜਿਨ੍ਹਾਂ ਕੰਬਣੀ ਪੈਦਾ ਕੀਤੇ ਐਸੇ ਤੂੰ ਪਲੇਅਰ ਵੇਖ ਲੈ ਓਏ ਤੁਹਾਡੀਆਂ ਨਾਸਾਂ ਚੋਂ ਕਢਵਾਇਆ ਕਿ ਨਹੀਂ ਤੂੰ ਸੱਚ ਆ ਜੀ ਕੋਈ ਬਾਜਾਂ ਵਾਲੀ ਦੀ ਵੇਖ ਲੈ ਤੁਹਾਨੂੰ ਤੇ ਫੋਟੋ ਕੋਲੋਂ ਅੱਜ ਤੱਕ ਡਰ ਲੱਗਦਾ ਉਹ ਤਾਂ ਪੰਥ ਚੋਂ ਦਿਸੇ ਤੂੰ ਫੇਰ ਵੇਖ ਲੈ ਸੰਤ ਜੀ ਕਹਿੰਦੇ ਜੇ ਇਹਨਾਂ ਨੇ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਪੈਰ ਪਾਤਾ ਤੇ ਚੇਤੇ ਰੱਖ ਲੈਣ ਟਰੱਕਾਂ ਦੇ ਟਰੱਕ ਭਰ ਭਰ ਕੇ ਲਾਸ਼ਾਂ ਦੇ ਤੋਰਨ ਵਾਹ ਬਈ ਵਾਹ ਉਹਨੀ ਜੋ ਕਿਹਾ ਸਤਿ ਸ੍ਰੀ ਅਕਾਲ ਉਹਨੀ ਜੋ ਕਿਹਾ ਕਰਕੇ ਵਿਖਾਇਆ ਕੁਲਦੀਪ ਬਰਾੜ ਕਹਿੰਦਾ ਸਾਡੀ CID ਝੂਠੀ ਨਿਕਲੀ ਵਾਹ ਬਈ ਕਹਿੰਦਾ ਸਾਨੂੰ ਤੇ ਪਤਾ ਹੀ ਨਹੀਂ ਲੱਗਾ ਸਾਡੇ ਜ਼ਬਾਨ ਪਰਿਕਰਮਾ 'ਚ ਬੜੇ ਕਹਿੰਦਾ दाएं से गोली बाएं से गोली ऊपर से गोली नीचे से गोली आगे से गोली ते पीछे से गोली कहंदा इदा साडा नुकसान इंडो चाइनीज वार च नहीं होया इदा साडा नुकसान इंडो पाकिस्तान वार च नहीं होया जिन्ना 3-4 दिनों के अंदर कहंदा मुट्ठी पर ਸਿੰਘਾਂ ने करता चमकौर गली दा उत्थे इतिहास दोहराया गया 25,000 तो लेके 30,000 तक उन्हीं लाशां दे ट्रक भर भर के तोड़े किन्ने तोड़े भर भर गड्डियां ये गल्लां दे ओले ने जागो गाई हिक दे जोर नाल निर्मल सिंह चोले ने ना रुकेगा ना झुकेगा ये बिच मैदाना बुकेगा ये खालसा कलगियां वाले दा मारिया कदे ना मुकेगा ये धरत पंजाब दे जाया ने संताप झल्ले ते चलदे रहना है उथों दीयां अणखी मावां ने योधे जम्मे ते जमदे रहना है बैरी चढ़
ਪਵਿੱਤਰ ਆਵੇ ਲੱਖ ਵਾਰੀ, ਉਹਨੂੰ ਗੱਡੀ ਚਾੜੇਗਾ ਖਾਲਸਾ। ਮੌਤ ਮਾਰਦੀ ਜ਼ਾਲਮ ਲੋਕਾਂ ਨੂੰ, ਚੰਦਰੀ ਮੌਤ ਨੂੰ ਵੀ ਮਾਰੇਗਾ ਖਾਲਸਾ। ਜਿਹੜੀ ਪ੍ਰਧਾਨ ਮੰਤਰੀ ਦੇ ਹੁਕਮਾਂ ਦੇ ਨਾਲ ਅਕਾਲ ਤਖਤ ਢੇਰੀ ਹੋਏ ਨੇ, ਤੇ ਫਿਰ ਉਹ ਦੋ ਦੋ ਦੀਆਂ ਜੋੜੀਆਂ ਮੁੜ ਤੋਂ ਹੀ ਬਣਦੀਆਂ ਆਈਆਂ। ਸੰਗਤ ਜੀ, ਪਾਵਰ ਦੇ ਵਿੱਚ ਅੰਨੀ ਹੋ ਕੇ ਹੋਸ਼ ਭੁਲਾਲੇ ਰਾਣੀ ਨੇ, ਦੇਵੀ ਜਿਹੜੇ ਪਵਿੱਤਰ ਅੱਖਰ ਲਾਲੇ ਰਾਣੀ ਨੇ, ਘੜਾ ਪਾਪ ਦਾ ਪੂਰਾ ਭਰ ਗਿਆ, ਵਕਤ ਅਖੀਰੀ ਆ ਗਿਆ ਜਦ ਕੁਲਵੰਤ ਸਿੰਘ ਫਿਰ ਸਿੰਘਾਂ ਦੇ ਨਾਲ ਸਿੰਘ ਫਸਾਲੇ ਰਾਣੀ ਨੇ। ਜਦੋਂ 84 ਦਾ ਘੱਲੂਘਾਰਾ ਹੋਇਆ ਨਾ, ਸੰਤ ਜੀ ਸ਼ਹੀਦ ਹੋ ਗਏ, ਉਹਨਾਂ ਦੇ ਨਾਲ ਜਨਰਲ ਸੁਰੇਖ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਬਾਬਾ ਠਾਰਾ ਸਿੰਘ ਵਰਗੇ ਯੋਧੇ ਸ਼ਹਾਦਤਾਂ ਦੇ ਜਾਨ ਪੀ ਗਏ। ਉਹਦੇ ਤੋਂ ਬਾਅਦ ਇੱਕ ਜੋੜੀ ਉੱਠੀ ਜਿਨ੍ਹਾਂ ਦਾ ਅੱਜ ਦਿਨ ਮਨਾ ਰਹੇ ਹੋ, ਭਾਈ ਬੇਅੰਤ ਸਿੰਘ, ਪਿੰਡ ਮਲੋਆ ਸਾਡੇ ਲਾਗੇ ਹੀ ਆ। ਉਹ ਭਾਈ ਬੇਅੰਤ ਸਿੰਘ ਅੱਜ ਨਮਸਕਾਰਾਂ ਬਾਪੂ ਸੁੱਚਾ ਸਿੰਘ ਨੂੰ, ਮਾਤਾ ਕਰਤਾਰ ਕੌਰ ਨੂੰ, ਅੱਜ ਨਮਸਕਾਰਾਂ ਬਾਪੂ ਤਰਲੋਕ ਸਿੰਘ ਨੂੰ ਤੇ ਮਾਤਾ ਪਿਆਰ ਕੌਰ ਨੂੰ। ਜਿਹੜੀਆਂ ਮਾਵਾਂ ਨੇ ਐਸਿਆਂ ਮਰਦਾਂ ਨੂੰ, ਯੋਧਿਆਂ ਨੂੰ ਜਨਮ ਦਿੱਤਾ ਜਿਨ੍ਹਾਂ ਕੌਮ ਦੀ ਲੱਥੀ ਹੋਈ ਪੱਗ ਸਿਰ ਤੇ ਰੱਖੀ। ਸੱਚ ਆ ਬਈ ਸੰਗਤ ਜੀ, ਕਹਿੰਦੇ ਲੰਡਨ ਵਿੱਚ ਅਡਵੈਰ ਨੂੰ ਮਾਰ ਕੇ ਤੇ ਸੁਰਮਤਾਈ ਦਾ ਉਦਮ ਸਿੰਘ ਅੰਤ ਕਰ ਗਿਆ। ਲਛਮਣ ਸਿੰਘ ਨੇ ਲਹੂ ਦੇ ਨਾਲ ਧੋਤੇ, ਜਿਹੜੇ ਜ਼ੁਲਮ ਨਰੈਣੂ ਮਹੰਤ ਕਰ ਗਿਆ। ਕੌਮ ਲਈ ਕੁਰਬਾਨੀ ਕਰੇ ਕੋਈ ਵਿਰਲਾ, ਜੋ ਕੁਰਬਾਨੀ ਭਿੰਡਰਾਂ ਦਾ ਸੰਤ ਕਰ ਗਿਆ। ਰਹਿੰਦੀ ਦੁਨੀਆ ਤੱਕ ਰੱਖਿਓ ਯਾਦ ਦਿਲਵਰ, ਜੋ ਕੁਰਬਾਨੀ ਸਤਬੰਤ ਬੇਅੰਤ ਕਰ ਗਿਆ। ਕਹਿੰਦੇ ਜੋੜੀ ਜੋੜੀ ਸਤਬੰਤ ਬੇਅੰਤ ਸਿੰਘ ਦੀ, ਕਲਗੀਆਂ ਵਾਲੀ ਨੇ ਦਿੱਤੀ ਇਹ ਸਾਜ ਆਪੇ। ਜਿਹੜਾ ਕੜਿਆ ਇੱਕ ਦਿਨ ਭੱਜਣਾ, ਕੁਦਰਤ ਕਰਦੀ ਆਪਣੇ ਕਾਜ ਆਪੇ। ਕਿਤੇ ਬਾਦਸ਼ਾਹ ਹੁੰਦੇ ਕੰਗਾਲ ਵੇਖੇ, ਸਿਰ ਕੰਗਲਿਆਂ ਦੇ ਰੱਖਦਾ ਤਾਜ ਆਪੇ। ਦਿਲਬਰ ਜਦੋਂ ਹਰਮੰਦਰ ਤੇ ਹੋਇਆ ਹਮਲਾ, ਕਲਗੀਆਂ ਵਾਲੇ ਨੇ ਭੇਜਿਆ ਬਾਜ ਆਪੇ। ਲੋ ਮੈਂ ਵਾਰ ਕਹਿਣ ਲੱਗਾ, ਭਾਈ ਬੇਅੰਤ ਸਿੰਘ, ਭਾਈ ਸਤਬੰਤ ਸਿੰਘ, ਅੱਖਾਂ 2 ਤੋਂ 4 ਹੋਈਆਂ। ਉਹਨਾਂ ਨੇ ਦਿਨ ਮਿਥ ਲਿਆ 31 ਅਕਤੂਬਰ ਦਾ, ਤੇ 31 ਅਕਤੂਬਰ ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਗੱਡੀ ਚਾੜਨੀ ਆ ਟੱਠੇ ਤਖਤ ਅਕਾਲ ਦੇ ਸਾਹਮਣੇ। ਉਹਨਾਂ ਸੋਧਿਆ ਅਰਦਾਸਾ ਕਿ ਟੱਠੇ ਤਖਤ ਅਕਾਲ ਵੱਲ ਕਰ ਖੜੀਆਂ ਬਾਹਾਂ, ਕਹਿੰਦੇ ਛੇਵੇਂ ਪਾਤਸ਼ਾਹ ਤੇਰੀ ਖਾਵਾਂ, ਜਿੰਨੇ ਢਾਇਆ ਤੇਰੇ ਤਖਤ ਨੂੰ ਮੈਂ ਦਿਆਂ ਸਜਾਵਾਂ। ਮਾਸ ਉਹਨਾਂ ਦਾ ਤੋੜ ਕੇ ਤੁਹਾਨੂੰ ਪਾਵਾਂ, ਤੜ ਤੜ ਮਾਰਾਂ ਗੋਲੀਆਂ, ਜਮਪੁਰੀ ਪਹੁੰਚਾਵਾਂ। ਭਾਜੀ ਚਾੜੀ ਜ਼ਾਲਮਾ ਮੋੜ ਦੁਹਰਾਵਾਂ, ਬਲ ਬਖਸ਼ੀ ਮੇਰੇ ਸਤਿਗੁਰਾਂ ਨੇ ਚਿੱਤ ਲਾਵਾ। ਮੈਂ ਸੁੱਖਾ ਸਿੰਘ ਮਹਿਤਾਬ ਸਿੰਘ ਦੀ ਮਾਰ ਦੁਹਰਾਵਾਂ। ਤੇ ਲੋ ਜੀ 31 ਅਕਤੂਬਰ ਦਾ ਅੰਮ੍ਰਿਤ ਵੇਲਾ, ਸਿੰਘ ਆਪਣੇ ਸ਼ਸਤਰ ਸਾਫ਼ ਕਰਦੇ ਆ, ਬਾਣੀ ਪੜ੍ਹਦੇ ਆ। 9:30 ਵਜੇ ਬੀਬੀ ਨੇ ਇੰਟਰਵਿਊ ਦੇਣ ਵਾਸਤੇ ਆਉਣਾ ਸੀ। ਕਹਿੰਦੇ ਝੱਟ ਉੱਠੇ ਦੋਵੇਂ ਸੂਰਮੇ, ਉਹਨਾਂ ਲਿਆ ਦਸ਼ਮੇਸ਼ ਮਨਾ, ਝੱਟ ਪਿਸਤੌਲ ਬੇਅੰਤ ਸਿੰਘ ਚੁੱਕ ਲਿਆ ਗਾਤਰੇ ਪਾ। ਉਹਦੇ ਨੈਣੀ ਲਾਟਾਂ ਬਲਦੀਆਂ, ਉਹਦੇ ਦਿਲ ਵਿੱਚ ਮੱਚਦੇ ਦਾ, ਉਹਦੇ ਮਗਰ ਤੁਰੇ ਸਤਵੰਤ ਸਿੰਘ ਲਈ ਗਨ ਸਟੇਨ ਉਠਾ, ਜਾ ਕੇ ਖੜ ਕੇ ਦੋਨੋਂ ਸੰਤਰੀ, ਹੱਥ ਵਿੱਚ ਪਿਸਤੌਲ ਉੱਠਾ। ਬੀਬੀ ਨਿਕਲੀ ਬਾਹਰ ਨੂੰ, ਲਾਲ ਜੀ ਸਾੜੀ ਲਾ, ਪਰ ਗਜਿਆ ਬੇਅੰਤ ਸਿੰਘ ਸੂਰਮਾ, ਕਹਿੰਦਾ ਦਿਆ ਕੀਤੀ ਦਾ ਫਲ ਭੁਗਤਾ। ਤੱਕ ਕੇ ਬੱਕਰੀ ਨੂੰ ਮਾਰਦੇ ਥੱਲੇ, ਜਦੋਂ ਠੁੰਗ ਠੁੰਗ ਕਰਦੀ ਆ ਰਹੀ ਨਾ, ਆਈ ਬੇਅੰਤ ਸਿੰਘ ਦੇ ਕੋਲ, ਕਹਿੰਦੀ ਬੇਅੰਤ ਸਿੰਘ ਗੁੱਡ ਮਾਰਨਿੰਗ। ਬੇਅੰਤ ਸਿੰਘ ਨੇ ਬੁੱਲ ਟੁੱਕੇ ਦੰਦ ਕੜੀਚੇ, ਆ ਕਹਿੰਦਾ ਬੀਬੀ ਤੇਰੀ ਮੋਰਨੀ ਜੀ ਹੁਣੇ ਬਣਾਉਣਾ। ਜਦੋਂ ਧੱਕਿਆ ਬੀਬੀ ਨੂੰ ਮਾਰਦੇ ਥੱਲੇ, ਬੇਅੰਤ ਸਿੰਘ ਨੇ ਕੱਟ ਲਿਆ ਆਪਣਾ ਰਿਵਾਲਵਰ, ਤੇ ਬੀਬੀ ਕਹਿੰਦੀ ਇਹ ਕਿਆ ਬਈ? ਯੋਧਾ ਕਹਿੰਦਾ ਅਕਾਲ ਤਖਤ ਦਾ ਬਦਲਾ। ਬੀਬੀ ਕਹਿੰਦੀ ਭੁੱਲ ਗਈ ਮੈਂ ਜੈਕਟ ਪਾਉਣੀ ਨਾ, ਮਾਰੀ ਵੇ ਬਗਾਨੇ ਪੁੱਤ ਕਿੱਥੇ ਛੱਡਦੇ ਆ। ਉਹਨਾਂ ਯੋਧਿਆਂ ਨੇ ਪੜਦੇ ਵੀ ਰਸਦੀਆਂ ਬਾਣੀਆਂ, ਕਾਕੜਦਨ ਕਾਤੀ ਕਟਾਰੀ ਕਟਾਗਨ ਤਾਕੜਦਨ ਤੀਰੋਂ ਤੜਕਨ ਚਾਕੜਦਨ ਨਾਖੜਦਨ ਬਾਖੜਦਨ ਬਾਜੇ ਗਗੜਦਨ ਬਾਜੇ ਗੱਜ ਕਾਚੇ, ਪੜਕੇ ਵੀ ਰਸਦੀਆਂ ਬਾਣੀਆਂ, ਕੱਢ ਕੇ ਆਪਣੇ ਸ਼ਸਤਰ ਕਾੜ ਕਰਦੀਆਂ ਗੋਲੀਆਂ ਬੀਬੀ ਦੇ ਇਉਂ ਮਾਰੀਆਂ। ਅੱਜ ਆ ਗਿਆ ਭਾਗਾ ਵਾਲਾ ਦਿਨ ਸੀ ਹੋ,
ਠੁੱਡ ਮਾਰਿਆ ਤੇ ਨਾਲੇ ਲਲਕਾਰਿਆ ਬੇਅੰਤ ਸਿੰਘ ਗੋਲੀ ਸੀਨੇ ਦਿੱਤੀ ਵਾਰ ਤਾਂ ਲਈ ਸਤਵੰਤ ਨੇ ਸਟੇਨ ਸੀ ਤਾਂ ਲਈ ਸਤਵੰਤ ਨੇ ਸਟੇਨ ਸੀ ਕੱਢ ਦਿੱਤਾ ਦਿਲੋਂ ਸਾਰਾ ਗੁੱਸਾ ਬਾਹਰ ਉਹ ਕਹਿੰਦਾ ਭੱਜ ਬਦਕਾਰੇ ਜਿੱਥੇ ਭੱਜਦੀ ਕਹਿੰਦਾ ਭੱਜ ਬਦਕਾਰੇ ਜਿੱਥੇ ਭੱਜਦੀ ਫੌਜ ਸਾਡੇ ਸੀ ਚੜਾਈ ਦਰਬਾਰ ਮੂੰਹ ਤੇ ਮੂੰਹ ਮੱਛੀ ਵਾਂਗ ਪਈ ਤੜਫਦੀ ਹੋ ਮੇਰੀ ਦਾਦ ਓਏ ਮੂੰਹ ਤੇ ਮੂੰਹ ਮੱਛੀ ਵਾਂਗ ਪਈ ਤੜਫਦੀ ਖੂਨ ਫੁੱਟਦਾ ਸੀ ਵਾਂਗ ਸਵਾੜੇ ਵਾਲਿਆ ਗੁਰੂ ਦਿਆਂ ਸ਼ੇਰਾਂ ਨੇ ਲਾਂਡਰਾਂ ਵਾਲਿਆ ਗੁਰੂ ਦਿਆਂ ਸ਼ੇਰਾਂ ਨੇ ਗੁਰੂ ਫਤਿਹ ਦੇ ਜਕਾਰੇ ਦਿੱਤੇ ਮਾਰ ਯਾਦ ਰੱਬਾ ਰਹਿੰਦੀਆਂ ਮਰਦਾ ਤੇਰੀਆਂ ਜੱਗ ਵਿੱਚ ਰਹਿੰਦੀਆਂ ਬੇਅੰਤ ਸਿਆ ਤੇਰੀਆਂ ਹਾਂ ਜੀ ਹਾਂ ਵਾਲਾ ਤੁਰੀਆਂ ਜਾ ਹਾਂ 33 ਕਰੋੜ ਦੇਵੀ ਦੇਵਤੇ ਪੁੱਜਣ ਵਾਲੀ ਬੀਬੀ ਸਿਰ ਤੋਂ ਲੈ ਕੇ ਪੈਰਾਂ ਤੱਕ ਸਿੰਘਾਂ ਨੇ ਮਾਰ ਕੇ 33 ਗੋਲੀਆਂ ਮਿੰਟਾਂ ਸਕਿੰਟਾਂ ਚ ਪੰਪ ਦੇ ਫਿਲਟਰ ਵਾਂਗੂ ਖਿਲਾਰਤੀ ਤੇ ਨਾਲੇ ਦੱਸਿਆ ਕਿ ਲੋਕਾਂ ਦੇ ਵਿੱਚ ਅਣਖ ਨਾ ਹੁੰਦੀ ਜੇ ਭਿੰਡਰਾਂ ਵਾਲੇ ਸੰਤ ਨਾ ਹੁੰਦੇ ਕੌਮ ਦੀ ਪੱਗ ਪੈਰਾਂ ਚ ਰੁਲਦੀ ਜੇ ਸਤਬੰਦ ਬੇਅੰਤ ਨਾ ਹੁੰਦੇ ਭਾਈ ਬੇਅੰਤ ਸਿੰਘ ਜੀ ਉਹਨਾਂ ਦੇ ਮੌਕੇ ਤੇ ਕਮਾਂਡੋ ਵਾਲਿਆਂ ਗੋਲੀਆਂ ਮਾਰੀਆਂ ਮੌਕੇ ਤੇ ਸ਼ਹੀਦ ਹੋ ਗਏ ਭਾਈ ਸਤਬੰਦ ਸਿੰਘ ਨੂੰ ਭਾਈ ਕੇਰ ਸਿੰਘ ਦੇ ਨਾਲ 6 ਜਨਵਰੀ 1999 ਨੂੰ ਫਾਂਸੀ ਦੇ ਰੱਸੇ ਤੇ ਚਾੜਿਆ ਗਿਆ ਐਸੇ ਯੋਧਿਆਂ ਦੀ ਕੁਰਬਾਨੀ ਨੂੰ ਕੋਟਾਨ ਕੋਟਾਨ ਪ੍ਰਣਾਮ ਜਿਨ੍ਹਾਂ ਨੇ ਕੌਮ ਦੀ ਲੱਥੀ ਹੋਈ ਪੱਗ ਸਿਰ ਦੇ ਉੱਤੇ ਰੱਖੀ ਤੇ ਖਾਲਸਾ ਜੀ ਆਪ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਅਤੀ ਸਤਿਕਾਰਯੋਗ ਗਿਆਨੀ ਜੀ ਗਿਆਨੀ ਤਰਸੇਮ ਸਿੰਘ ਜੀ ਜਿਨ੍ਹਾਂ ਦੇ ਪਿਆਰ ਸਦਕਾ ਹਾਜ਼ਰੀਆਂ ਦੇ ਰਹੇ ਆ ਸਿੱਖ ਯੂਥ ਆਫ ਐਡਮਿੰਟਨ ਸਾਡੇ ਭਰਾ ਜਿਹੜੇ ਕੈਨੇਡਾ ਵਸਦੇ ਨੇ ਐਡਮਿੰਟਨ ਦੇ ਵਿੱਚ ਉਹਨਾਂ ਦੀ ਵੀ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਤੇ ਸਿੰਘ ਹੀ ਆ ਜਾ ਬਾਹਰ ਜਿਹੜੇ ਸਿੰਘ ਆਇਆ ਤੁਹਾਡਾ ਮਾਨ ਸਨਮਾਨ ਨਹੀਂ ਨਾ ਆਜੋ ਆਜੋ ਠੀਕ ਹੈ ਤੁਹਾਡਾ ਆਉਣਗੇ ਆ ਜਾਓ ਅੱਗੇ ਬਹਿ ਜਾਓ
ਕੱਲ ਦੀ ਦਿਹਾੜੀ ਆਪਣੇ ਕੋਲ ਮੁੜ ਕੇ ਆਪਾਂ ਇਹ ਅਗਲੀ ਬੁਟੀਕਾਂ ਦੀ ਧਰਤੀ ਤੇ ਮਿਲਾਂਗੇ ਕਿਸੇ ਵੀ ਭਲਕ ਲਈ ਖਾਵਾਂਗੇ। ਜਦੋਂ ਆਪਾਂ ਕੋਈ ਪ੍ਰੋਗਰਾਮ ਕਰਦੇ, ਕੋਈ ਸਮਾਗਮ ਕਰਦੇ, ਉੱਥੇ ਬਹੁਤ ਸਾਰੀਆਂ ਮੂਰਤਾਈਆਂ ਰਹਿ ਜਾਂਦੀਆਂ। ਸਾਡੀਆਂ ਭੁੱਲਾਂ, ਸਾਡੀਆਂ ਮੂਰਤਾਈਆਂ ਜਤਾ ਦਿਓ, ਸਾਨੂੰ ਨਿਮਾਣਿਆਂ ਨੂੰ ਮਾਣ ਬਖਸ਼ਿਓ, ਸਾਡੇ ਤੇ ਕਿਰਪਾ ਕਰਿਓ, ਇਸੇ ਤਰ੍ਹਾਂ ਪਿਆਰ ਬਖਸ਼ਦੇ ਰਹੋ ਔਰ ਕੌਮ ਦੀ ਸੇਵਾ ਕਰਦੇ ਰਹੋ, ਸਾਡੇ ਨਾਲ ਲੱਗਿਓ, ਸਾਨੂੰ ਆਪਦੇ ਨਾਲ ਤੋਰਿਓ, ਤੁਸੀਂ ਆਪਦੇ ਨਾਲ ਰੱਖਿਓ। ਇਹਨੂੰ ਦੋ ਪਾਰਟ ਦੇ ਵਿੱਚ ਲਾ ਕੇ ਵਾਹਿਗੁਰੂ ਜੀ ਕਾ ਖਾਲਸਾ। ਇੱਕ ਮਿੰਟ ਇਸ ਤਰ੍ਹਾਂ ਬੈਠੇ ਰਹੋ, ਜੇ ਕਿਸੇ ਹੋਰ ਨੇ ਫੋਟੋ ਖਿਚਾਉਣੀ ਹੈ ਫੋਨ ਸਾਨੂੰ ਦੇ ਦਿਓ, ਅਸੀਂ ਤੁਹਾਡੀ ਫੋਟੋ ਖਿਚਾ ਦਿੰਦੇ ਹਾਂ। ਬਹੁਤ ਸਾਰੇ ਬਾਜ਼ਾਰ ਕਰਦੇ ਇੱਕ ਮਿੰਟ ਦੀ ਗੱਲ ਆ, ਨਹੀਂ ਗਰੁੱਪ 'ਚ ਤਾਂ ਪਾ ਦਾਂਗੇ, ਫਿਰ ਵੀ ਚਲੋ ਜੇ ਕਿਸੇ ਨੇ ਖਿਚਾਉਣੀ ਹੈ ਤਾਂ ਖਿਚਾ ਲੈਣ, ਕੋਈ ਗੱਲ ਨਹੀਂ। ਬਾਬਾ ਜੀ ਖੜੀ ਹੋ